ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਦਾ ਅੱਜ ਦਾ ਇਮੀਗ੍ਰੇਸ਼ਨ ਦਾ ਸਪੈਸ਼ਲ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਆਪਣੇ ਨਾਲ US ਇਮੀਗ੍ਰੇਸ਼ਨ ਦੇ ਅਟਰਨੀ ਜੀ ਟਰਕਿਆਣਾ ਜੀ ਜੁੜ ਚੁੱਕੇ ਨੇ। ਅਟਰਨੀ ਟਰਕਿਆਣਾ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਟਰਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕਿਆਣਾ 415 909 0503। ਮਨਜੀਤ ਸਿੰਘ, ਨਰਿੰਦਰ ਕੌਰ ਖੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਨ ਸਨੀ ਪਰੇਵਾਲ ਯੂਨੀਵਰਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜਾਹਲ, ਹਰਨੇਕ ਸਿੰਘ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਗੁਰਬੀਰ ਸਿੰਘ ਬਰਾੜ ਫਰੈਜ਼ਨੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575। ਟਰੱਕ ਟ੍ਰੇਲਰ ਦੇ ਲੋਨਸ ਦਾ ਕੰਮ ਵੀ ਕਰਦੇ ਹਨ। 5599052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਆਓ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਅਟਰਨੀ ਟਰਕਿਆਣਾ ਜੀ, ਇਮੀਗ੍ਰੇਸ਼ਨ ਨੂੰ ਲੈ ਕੇ ਕਾਫੀ ਕੁਛ ਆਉਂਦਾ ਜਾਂਦਾ ਰਹਿੰਦਾ, ਬਦਲਦਾ ਰਹਿੰਦਾ ਹੈ। ਸੋ ਅੱਜ ਆਪਾਂ ਕਿਹੜੇ ਇਸ਼ੂਜ਼ ਡਿਸਕਸ ਕਰਨ ਜਾ ਰਹੇ ਹਾਂ? ਸਾਨੂੰ ਜੀ ਕਾਫੀ ਚਿਰ ਹੋ ਗਿਆ ਆਪਾਂ ਜਿਹੜੀਆਂ ਬੇਸਿਕ ਛੋਟੀਆਂ ਖਬਰਾਂ ਹੁੰਦੀਆਂ ਉਹ ਨਹੀਂ ਕੀਤਾ। Q&A ਸੈਸ਼ਨ ਜਿਹੜਾ ਆਪਣੀ ਆਡੀਅנס ਦੇ ਨਾਲ। ਸੋ ਕੋਈ ਇੱਦਾਂ ਦਾ ਲੈਂਡਮਾਰਕ ਕੇਸ ਤਾਂ ਕੋਈ ਹੈ ਨਹੀਂ, ਪਰ ਛੋਟੀਆਂ-ਮੋਟੀਆਂ ਖਬਰਾਂ ਜਿਹੜੀਆਂ ਕਾਫੀ ਉਹ ਆਈਆਂ, ਉਹਦੇ ਬਾਰੇ ਆਪਾਂ ਅੱਜ ਡਿਸਕਸ ਕਰਾਂਗੇ। ਠੀਕ ਹੈ ਜੀ। ਸੋ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਰੈਗੂਲੇਸ਼ਨਸ ਇਸ਼ੂ ਕੀਤੀਆਂ ਆ, ਤੇ ਡਾਕਾ ਨੂੰ ਬਚਾਉਣ ਦੇ ਲਈ ਤੇ ਉਹਨੂੰ ਹੋਰ ਮਜ਼ਬੂਤ ਕਰਨ ਲਈ। ਹਾਂਜੀ, ਸੋ ਡਾਕਾ ਦੇ ਲਈ, ਡਾਕਾ ਦਾ ਜਿੱਦਾਂ ਸਾਰਿਆਂ ਨੂੰ ਪਤਾ ਹੈ ਨਾ ਕਿ ਕਾਫੀ ਪੋਲੀਟੀਸਾਈਜ਼ ਸੀਗਾ। ਓਬਾਮਾ ਹੁਣਾਂ ਨੇ ਪਾਸ ਕੀਤਾ ਸੀਗਾ ਡਾਕਾ ਦਾ ਪ੍ਰੋਗਰਾਮ, ਤੇ ਜਿਹਦੇ ਵਿੱਚ ਕਿ ਜਿਹੜੇ ਛੋਟੇ ਹੁੰਦੇ ਤੋਂ ਇੱਥੇ ਆਏ ਸੀਗੇ ਉਹਨਾਂ ਨੂੰ ਵਰਕ ਆਥੋਰਾਈਜੇਸ਼ਨ ਮਿਲ ਜਾਂਦੀ ਸੀ, ਕੱਚੇ ਜਿਹੜੇ ਐਜ਼ ਅ ਚਿਲਡਰਨ ਆਏ ਸੀਗੇ ਨਾ। ਤੇ ਡਾਕਾ ਦਾ ਮਤਲਬ ਇਹੀ ਹੈ ਕਿ ਡੈਫਰਡ ਐਕਸ਼ਨ ਫॉर ਚਾਈਲਡਹੁੱਡ ਅਰਾਈਵਲ, ਕਿ ਜਿਹਨਾਂ ਨੂੰ ਪੇਰੈਂਟਸ ਲੈ ਕੇ ਆ ਗਏ ਸੀਗੇ। ਤੇ ਇਹਦੇ ਵਿੱਚ ਜ਼ਿਆਦਾ ਜਿਹੜੇ ਹੈਗੇ ਉਹ ਸਾਊਥ ਅਮਰੀਕਾ ਦੇ ਲੋਕੀ ਜਿਹੜੇ ਜ਼ਿਆਦਾ ਸੀਗੇ। ਸੋ ਉਹਦੇ ਉੱਤੇ ਕਾਫੀ ਇਹਨਾਂ ਦੀ ਬੈਟਲ ਚੱਲਦੀ ਰਹੀ। ਕਦੀ ਸੁਪਰੀਮ ਕੋਰਟ ਦੇ ਵੀ ਟਰੰਪ ਨੇ ਵੀ ਕੈਂਸਲ ਕਰਨ ਦੀ ਕੋਸ਼ਿਸ਼ ਕੀਤੀ, ਸੁਪਰੀਮ ਕੋਰਟ ਵੀ ਗਿਆ, 2 ਵਾਰੀ ਰਾਊਂਡ ਲਾ ਕੇ ਆਇਆ, ਕਈ ਇੰਜੰਕਸ਼ਨਸ, ਕਾਫੀ ਪੋਲੀਟੀਸਾਈਜ਼ ਜਿੱਦਾਂ ਹੋਇਆ। ਤੇ ਜਿਹੜੀ USCIS ਉਹਨਾਂ ਦੇ ਹੋਮਲੈਂਡ ਸਿਕਿਉਰਿਟੀ ਤੇ ਸੈਕਟਰੀ ਆ ਅਲੇਹਾਂਡਰੋ ਮਾਯੋਰਕਾਸ, ਉਹਨਾਂ ਨੇ ਅਨਾਊਂਸ ਕੀਤਾ ਕਿ ਆਪਾਂ ਨੂੰ ਹੁਣ ਕੁਛ ਨਾ ਕੁਛ ਕਰਨਾ ਪੈਣਾ, ਕਿਉਂਕਿ ਬਾਈਡਨ ਨੇ ਵੀ ਬਹੁਤ ਵੱਡੇ ਵਾਅਦੇ ਕੀਤੇ ਆ ਕਿ ਇਮੀਗ੍ਰੇਸ਼ਨ ਦੇ ਵਿੱਚ ਚੇਂਜ ਕਰ ਦੇਣਾ, ਰਿਫਾਰਮ ਲੈ ਕੇ ਆਉਣਾ, ਖੇਤੀਬਾੜੀ ਵਾਲੇ ਪੱਕੇ ਕਰ ਦੇਣੇ, ਡਾਕਾ ਵਾਲੇ ਪੱਕੇ ਕਰ ਦੇਣੇ। ਪਰ ਤੁਸੀਂ ਦੇਖੋ ਕਿ ਹੋਇਆ ਨਹੀਂ ਕੁਛ ਖਾਸ, ਰਾਈਟ। ਉੱਦਾਂ ਇਹ ਆ ਕਿ ਗੇਟ ਇਹਨਾਂ ਨੇ ਜ਼ਰੂਰ ਖੋਲ੍ਹਤੇ, ਲੋਕੀ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਅੰਦਰ ਆਏ ਆ। ਇਹ ਚੀਜ਼ ਦੀ ਇਹਨੂੰ ਹੁਣ ਇਹਦਾ ਉਹ ਕ੍ਰੈਡਿਟ ਤਾਂ ਨਹੀਂ ਲੈ ਸਕਦੇ, ਕਿਉਂਕਿ ਹੁਣ ਇੱਦਾਂ ਤਾਂ ਕਹਿ ਨਹੀਂ ਸਕਦੇ ਕਿ ਇਲੈਕਸ਼ਨ ਜਿੱਤਣ ਲਈ ਕਿ ਆਪਾਂ ਬਹੁਤ ਜ਼ਿਆਦਾ ਇਮੀਗ੍ਰੈਂਟ ਅੰਦਰ ਬੁਲਾ ਲਿਆ, ਉਹ ਤਾਂ ਇਹਨਾਂ ਦੇ ਅਗੇਂਸਟ ਜਾਣਾ। ਸੋ ਉਹਨਾਂ ਨੂੰ ਹੁਣ ਇਹ ਹੈ ਕਿ ਇੱਕ ਇਲੈਕਸ਼ਨ ਟਾਈਮ ਆ ਤੇ ਚੇਂਜ ਕੋਈ ਆਇਆ ਨਹੀਂ, ਕੋਈ ਖਾਸ ਵੱਡਾ ਪ੍ਰੋਗਰਾਮ ਲੀਗਲੀ ਚੇਂਜ ਨਹੀਂ ਹੋਇਆ। ਸੋ ਹੁਣ ਇਹਨਾਂ ਨੇ ਕੀ ਕੀਤਾ ਕਿ ਜਿਹੜਾ ਡਾਕਾ ਦਾ ਸੀਗਾ, ਇਹ ਕਹਿੰਦੇ ਕਿ ਆਪਾਂ ਆਪਣੇ ਲੈਵਲ ਤੇ ਉਹਨੂੰ ਰੂਲ ਮੇਕਿੰਗ, ਉਹਦੀ ਪ੍ਰੋਸੈਸ ਦੇ ਵਿੱਚ ਇਹ ਹੈਗਾ ਕਿ ਆਪਾਂ ਇੱਕ ਰੂਲ ਪਾਸ ਕਰਨਾ ਕਿ ਡਾਕਾ ਨੂੰ ਫੋਰਟੀਫਾਈ ਕਰ ਦੇਣਾ ਪਹਿਲਾਂ। ਉਹਨਾਂ ਨੂੰ ਲੱਗਦਾ ਕਿ ਇਹ ਕਰਨ ਨਾਲ ਸ਼ਾਇਦ ਇਹ ਜਿਹੜਾ ਪ੍ਰੋਗਰਾਮ ਥੋੜ੍ਹਾ ਜਿਹਾ ਮਜ਼ਬੂਤ ਹੋਵੇ। ਸੋ ਇਹਦੇ ਵਿੱਚ 8 ਲੱਖ ਤੋਂ ਜ਼ਿਆਦਾ ਜਿਹੜੇ ਯੰਗ ਲੋਕੀ ਹੈਗੇ ਆ ਇਹਦਾ ਬੈਨੀਫਿਟ ਲੈਂਦੇ ਆ, ਜਿਹਨਾਂ ਨੂੰ ਕਿ ਵਰਕ ਪਰਮਿਟ ਮਿਲੇ ਆ। ਉਹਨਾਂ ਨੂੰ ਇਹੀ ਕੰਟਰੀ ਜਿਹੜੀ ਅਮਰੀਕਾ ਹੀ ਹੈਗੀ ਆ, ਇਹਨੂੰ ਉਹ ਆਪਣਾ ਘਰ ਸਮਝਦੇ ਆ, ਕਿਉਂਕਿ 1 ਸਾਲ ਦਾ, 2 ਸਾਲ ਦਾ, 3 ਸਾਲ ਦਾ, ਬੜੀ ਛੋਟੀ ਉਮਰੇ ਉਹ ਜਿਹੜੇ ਸੀਗੇ ਉਹ ਆ ਗਏ ਸੀਗੇ ਆਪਣੇ ਪਰਿਵਾਰਾਂ ਦੇ ਨਾਲ। ਤੇ ਇਹਨਾਂ ਦਾ ਜਿਹੜਾ ਡੇਟਾ ਉਹ ਇਹ ਕਹਿੰਦਾ ਕਿ ਕਾਫੀ ਸਾਰੇ ਜਿਹੜੇ ਲੋਕੀ ਸੀਗੇ, ਇਹਨਾਂ 'ਚੋਂ ਬਹੁਤ ਜ਼ਿਆਦਾ ਡਾਕਟਰ, ਨਰਸ ਆ, ਜਿਹੜੇ ਕਿ ਅਮਰੀਕਾ ਦੀ ਜਿਹੜੀ ਅਮਰੀਕਨਸ ਹੈਗੇ ਉਹਨਾਂ ਦੀ ਹੈਲਥ ਸੇਫਟੀ ਦੇ ਲਈ ਕੰਮ ਕਰਦੇ ਆ। ਕਾਫੀ ਜ਼ਿਆਦਾ ਲੋਕੀ ਐਕਚੁਅਲੀ ਇਹਦੇ ਵਿੱਚ ਟੀਚਰਸ ਆ, ਜਿਹੜੇ ਹੋਰ ਯੰਗਰ ਜਨਰੇਸ਼ਨ ਨੂੰ ਗਿਵ ਬੈਕ ਕਰਦੇ ਆ। ਕਾਫੀ ਸਾਰੇ ਲੋਕੀ ਮਿਲਟਰੀ ਦੇ ਵਿੱਚ ਵੀ ਈਵਨ ਹੈਗੇ ਆ ਕਿ ਮਿਲਟਰੀ ਦੇ ਵਿੱਚ ਸਰਵ ਕਰ ਰਹੇ ਡਾਕਾ ਦੇ ਉੱਤੇ। ਤੇ ਓਬਵੀਅਸਲੀ ਕੈਲੀਫੋਰਨੀਆ ਜਿਹੜਾ ਰਹਿੰਦਾ, ਨਿਊਯਾਰਕ ਜਿਹੜਾ ਰਹਿੰਦਾ, ਸਾਨੂੰ ਪਤਾ ਕਾਫੀ ਸਾਰੇ ਲੋਕੀ ਸਾਡੇ ਗੁਆਂਢੀ ਵੀ ਆ, ਸੱਜਣ ਮਿੱਤਰ ਵੀ ਆ, ਹੈ ਨਾ, ਕਈਆਂ ਦੇ ਫੈਮਿਲੀ ਮੈਂਬਰ ਵੀ ਆ। ਸੋ ਬਹੁਤ ਵੱਡਾ ਇਹ ਕਾਫੀ ਪ੍ਰੋਗਰਾਮ ਆ, ਕਾਫੀ ਲੋਕਾਂ ਨੇ ਇਹਦੇ ਵਿੱਚੋਂ ਦੀ ਬੈਨੀਫਿਟ ਲਿਆ।
ਸੋ ਉਹਨਾਂ ਦਾ ਜਿਹੜਾ ਰੂਲ ਇਹਨਾਂ ਨੇ ਪਾਸ ਕੀਤਾ, ਉਹ ਕਹਿੰਦੇ ਕਿ ਜਿਹੜਾ ਐਗਜ਼ਿਸਟਿੰਗ ਕ੍ਰਾਈਟੇਰੀਆ ਸੀਗਾ ਓਬਾਮੇ ਹੋਣਾ ਨੇ ਜਿਹੜਾ ਪਬਲਿਸ਼ ਕੀਤਾ ਸੀ, ਉਹਨੂੰ ਆਪਾਂ ਮੇਨਟੇਨ ਕਰਕੇ ਰੱਖਣਾ ਤੇ ਵਰਕ ਆਥੋਰਾਈਜੇਸ਼ਨ ਦੇਣੀ ਹੈ 2-2 ਸਾਲ ਦੀ। ਤੇ ਇਹ ਕੋਈ ਲੌਫੁਲ ਸਟੇਟਸ ਨਹੀਂ ਹੈਗਾ, ਮਤਲਬ ਇਹਦਾ ਮਤਲਬ ਇਹ ਨਹੀਂ ਕਿ ਬੰਦਾ ਪੱਕਾ ਹੋ ਗਿਆ, ਸਿਰਫ ਵਰਕ ਪਰਮਿਟ ਦੇ ਪਰਪਸ ਲਈ ਇਹ ਹੈ ਕਿ ਕਈ ਚੀਜ਼ਾਂ ਦੇ ਲਈ ਇਹ ਲੌਫੁਲ ਸਟੇਟਸ ਦੇ ਬਰਾਬਰ ਮੰਨਿਆ ਜਾਊਗਾ। ਫॉर ਐਗਜ਼ਾਮਪਲ ਕਿ ਵਰਕ ਪਰਮਿਟ ਲਈ ਇਹ ਜਿਹੜਾ ਰੂਲ ਆ ਅਕਤੂਬਰ 31 2022 ਤੋਂ ਸ਼ੁਰੂ ਲਾਗੂ ਹੋਣਾ। ਇੱਕ ਚੀਜ਼ ਇਹਦੇ ਵਿੱਚ ਨੋਟ ਕਰਿਓ, ਜਿਹੜਾ ਹੁਣ ਸਾਡਾ ਸ਼ੋਅ ਕਾਫੀ ਦੇਰ ਤੋਂ ਸੁਣ ਰਹੇ ਆ, ਰਾਈਟ, ਆਪਾਂ ਦੱਸਿਆ ਸੀਗਾ ਕਿ ਟੈਕਸਸ ਨੇ ਇੰਜੰਕਸ਼ਨ ਫਾਈਲ ਕੀਤੀ ਹੈ ਕਿ ਡਾਕਾ ਦੇ ਜਿਹੜੇ ਤੁਸੀਂ ਨਵੀਆਂ ਰਿਕੁਐਸਟਾਂ ਨਹੀਂ ਲੈ ਸਕਦੇ, ਪੁਰਾਣੀ ਵਾਲੀ ਜਿਹੜੀ ਤੁਸੀਂ ਰਿਨਿਊ ਕਰ ਸਕਦੇ ਆ। ਸੋ ਉਹ ਜਿਹੜੀ ਇੰਜੰਕਸ਼ਨ ਹੈਗੀ ਆ ਟੈਕਸਸ ਵਾਲੀ, ਉਹ ਅਜੇ ਵੀ ਇਫੈਕਟ ਦੇ ਵਿੱਚ ਆ, ਕਿਉਂਕਿ 5th ਸਰਕਿਟ ਦੇ ਵਿੱਚ ਕੇਸ ਜਿਹੜਾ ਪੈਂਡਿੰਗ ਆ, ਸੁਪਰੀਮ ਕੋਰਟ ਤੋਂ ਸਾਰਾ ਜਾ ਜੋ ਕੇ ਫਿਰ ਦੁਬਾਰਾ ਥੱਲੋਂ ਦੀ ਜਿਹੜੀ ਲਿਟੀਗੇਸ਼ਨ ਸ਼ੁਰੂ ਹੋਈ ਆ। ਸੋ ਹੁਣ ਜਿਹੜਾ ਇਹ ਇੰਜੰਕਸ਼ਨ ਸੀਗੀ, ਇਹਨੂੰ ਪਾਰਸ਼ਲ ਸਟੇ ਮਿਲੀ ਸੀਗੀ। ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਭਾਵੇਂ ਇਹਨਾਂ ਨੇ ਨਵਾਂ ਰੂਲ ਜਿਹੜਾ ਅਕਤੂਬਰ 31 2022 ਤੋਂ ਪਾਸ ਕਰਤਾ, ਇਹਦੇ ਵਿੱਚ ਜਿਹੜੇ ਬ੍ਰੈਂਡ ਨਿਊ ਜਿਹੜੀ ਫਾਈਲਿੰਗ ਆ, ਜਿਹਨਾਂ ਨੇ ਕਦੀ ਫਾਈਲਿੰਗ ਨਹੀਂ ਕੀਤੀ, ਉਹਨਾਂ ਨੂੰ ਅਜੇ ਕੋਈ ਬੈਨੀਫਿਟ ਨਹੀਂ ਹੋਣਾ। ਜਿਹੜੀ ਪੁਰਾਣੇ ਸੀਗੇ, ਜਿਹਨਾਂ ਨੂੰ ਡਾਕਾ ਗ੍ਰਾਂਟ ਹੋਈ ਸੀ ਜਾਂ ਜਿਹਨਾਂ ਦਾ ਵਰਕ ਪਰਮਿਟ ਰਿਨਿਊ ਹੋਣਾ ਸੀਗਾ, ਉਹਨਾਂ ਨੂੰ ਇਹਦੇ ਵਿੱਚ ਫਾਇਦਾ। ਸੋ ਇਹ ਰੂਲ ਜਿਹੜਾ ਹੈਗਾ, ਇਹਦਾ ਰੂਲ ਮੇਕਿੰਗ ਕਮੈਂਟ ਪੀਰੀਅਡ ਇਹ ਸਾਰੇ ਤੋਂ ਪਾਸ ਹੋ ਚੁੱਕਾ ਇਹ, ਤੇ ਅਕਤੂਬਰ 31 2022 ਤੋਂ ਇਹ ਸ਼ੁਰੂ ਹੋ ਜਾਣਾ। ਜੀ ਸੋ ਚਲੋ ਇਹ ਟਰਾਈ ਜਿਹੜੀ ਉਹ ਕਰ ਰਹੇ ਆ। ਸੋ ਜੀ ਆਪਾਂ ਥੋੜਾ ਜਿਹਾ ਬੈਕਗਰਾਉਂਡ ਜਿੱਦਾਂ ਦੇ ਦਈਏ ਵੀ ਡਾਕਾ ਦੇ ਲਈ ਅਪਲਾਈ ਕੌਣ ਕਰ ਸਕਦਾ ਸੀ, ਕੀ ਆਪਣੀ ਕਮਿਊਨਿਟੀ ਦੇ ਵੀ ਕੁਝ ਬੱਚੇ ਇਸ ਦੇ ਵਿੱਚ ਆ ਸਕਦੇ ਨੇ? ਅੱਛਾ, ਸੋ ਡਾਕਾ ਦੇ ਵਿੱਚ ਨਾ ਕਈ ਵਾਰੀ ਇਦਾਂ ਹੁੰਦਾ ਕਿ ਆਪਾਂ ਹੁਣ ਕੁਝ ਅਨਾਉਂਸ ਕੀਤਾ ਪ੍ਰੋਗਰਾਮ ਤੇ, ਤਾਂ ਲੋਕੀ ਪੂਰੀ ਖਬਰ ਨਹੀਂ ਸੁਣਦੇ, ਉਹਨਾਂ ਨੂੰ ਲੱਗਦਾ ਕਿ ਨਵਾਂ ਸ਼ਾਇਦ ਕੋਈ ਵਰਕ ਪਰਮਿਟ ਵਾਲਾ ਆ ਗਿਆ। ਕਈ ਵਾਰੀ ਇੰਟਰਨੈਟ ਤੇ ਵੀ ਸਪੈਸ਼ਲੀ ਟਿਕਟੌਕ ਵੀਡੀਓ ਦੇ ਵਿੱਚ ਉਹ ਬੜਾ ਛੋਟਾ ਜਿਹਾ ਕਰਕੇ ਦੱਸਦੇ ਆ ਕਿ ਆਹ ਚੀਜ਼ ਪਾਸ ਹੋਈ ਆ, ਤੇ ਲੋਕਾਂ ਨੂੰ ਲੱਗਦਾ ਕਿ ਉਹਨਾਂ ਦੇ ਬੱਚਿਆਂ ਨੂੰ ਵੀ ਫਾਇਦਾ ਹੋ ਜਾਣਾ। ਇਹ ਸਾਰਿਆਂ ਦੇ ਬੱਚਿਆਂ ਨੂੰ ਫਾਇਦਾ ਨਹੀਂ ਹੋਣਾ। ਇਹਦੇ ਕਈ ਰਿਕੁਆਇਰਮੈਂਟ ਹੈਗੀਆਂ। ਰਿਕੁਆਇਰਮੈਂਟ ਇਹ ਹੈ ਕਿ ਜੂਨ 15 2012 ਇਹਨਾਂ ਨੇ ਕੱਟ ਆਫ ਡੇਟ ਰੱਖੀ ਸੀਗੀ। ਜਵਾਕ ਆ ਜੂਨ 15 2012 ਤੋਂ ਉਸ ਤਰੀਕ ਤੱਕ ਉਹ 31 ਸਾਲ ਤੋਂ ਥੱਲੇ ਦੀ ਉਮਰ ਦਾ ਹੋਣਾ ਚਾਹੀਦਾ। ਬਾਕੀ ਤੁਸੀਂ ਕੈਲਕੂਲੇਸ਼ਨ ਆਪ ਕਰ ਲਓ। 2012 ਦੇ ਵਿੱਚ 31 ਸਾਲ ਦੀ ਉਮਰ ਤੋਂ ਛੋਟੀ ਹੋਣੀ ਚਾਹੀਦੀ ਉਹਦੀ ਉਮਰ। ਤੇ ਇਹ ਜਿਹੜਾ ਜਵਾਕ ਆ ਇਹ US 'ਚ 16 ਸਾਲ ਦੀ ਉਮਰ ਤੋਂ ਪਹਿਲਾਂ ਐਂਟਰ ਕਰਨਾ ਚਾਹੀਦਾ। ਸੋ ਦੋ ਰਿਕੁਆਇਰਮੈਂਟ ਆ ਗਈਆਂ। ਇੱਕ 16 ਸਾਲ ਦੀ ਛੋਟੀ ਉਮਰ ਤੋਂ ਪਹਿਲਾਂ ਜਿਹਦੇ ਘਰ ਦੇ ਲੈ ਕੇ ਆਏ ਉਹਨੂੰ, ਜਾਂ ਆਪਾਂ ਆਇਆ ਕੱਚੇ ਤੌਰ ਤੇ ਆਇਆ ਜਿਹਦੇ ਕੋਲ ਪੇਪਰ ਨਹੀਂ ਹੈਗੇ, ਤੇ ਜੂਨ 2012 ਤੱਕ ਉਹ 31 ਸਾਲ ਦਾ ਨਹੀਂ ਹੋਣਾ ਚਾਹੀਦਾ। ਸੋ ਇਹਦੇ ਵਿੱਚ ਉਹ ਵਾਲੇ ਲੋਕੀ ਆਉਂਦੇ ਆ, ਬੱਚੇ ਆਉਂਦੇ ਆ ਜਿਹੜੇ ਜਦੋਂ ਓਬਾਮਾ ਨੇ ਪਾਸ ਕੀਤਾ ਸੀ ਉਹਨੂੰ ਪਤਾ ਸੀ ਕਿ ਬਾਅਦ 'ਚ ਵੀ ਲੋਕੀ ਆਈ ਜਾਣੇ ਆ। ਸੋ ਉਹਨਾਂ ਨੇ ਇੱਕ ਕੱਟ ਆਫ ਰੱਖਿਆ ਹੋਇਆ। ਦੋ ਰਿਕੁਆਇਰਮੈਂਟਾਂ ਤੁਹਾਡੀਆਂ ਜਿਹੜੀਆਂ ਮੀਟ ਹੋਣੀਆਂ ਚਾਹੀਦੀਆਂ। ਤੀਜੀ ਰਿਕੁਆਇਰਮੈਂਟ ਇਹਨਾਂ ਦੀ ਇਹ ਹੈਗੀ ਹੈ ਕਿ 2007 ਤੋਂ ਲੈ ਕੇ ਹੁਣ ਤੱਕ ਇਹ ਕਦੀ ਛੱਡ ਕੇ ਨਾ ਗਿਆ ਹੋਵੇ ਅਮਰੀਕਾ ਦੇ ਵਿੱਚ ਹੀ ਹੋਣਾ ਚਾਹੀਦਾ। ਠੀਕ ਹੈ। ਸੋ ਇਨ ਸਮਰੀ 16 ਸਾਲ ਤੋਂ ਛੋਟੀ ਉਮਰ ਦਾ US ਦੇ ਵਿੱਚ ਐਂਟਰੀ ਹੋਣੀ ਚਾਹੀਦੀ ਹੈ, ਤੇ 2012 ਤੋਂ ਪਹਿਲਾਂ ਉਹਦੀ ਉਮਰ 31 ਸਾਲ ਤੋਂ ਛੋਟੀ ਹੋਣੀ ਚਾਹੀਦੀ ਹੈ। ਤੇ ਇਹ ਬਿਨਾਂ ਇਨਸਪੈਕਸ਼ਨ ਦੇ, ਮਤਲਬ ਕਿ ਬਾਰਡਰ ਟੱਪ ਕੇ ਆਉਣਾ ਚਾਹੀਦਾ। ਜਾਂ ਫਿਰ ਜਿਹੜੇ ਲੋਕੀ ਵੀਜ਼ਿਆਂ ਤੇ ਆਏ ਆ, ਇਹ ਬਹੁਤ ਸਵਾਲ ਆਉਂਦਾ ਕਿ ਵੀਜ਼ਿਆਂ ਵਾਲੇ ਜਿਹੜੇ ਸਾਡੇ ਪੰਜਾਬ ਤੋਂ ਕਾਫੀ ਫੈਮਿਲੀ ਜਿਹੜੇ ਲੋਕ ਆਏ ਆ, ਓਵਰਸਟੇ ਕਰ ਜਾਂਦੇ ਆ ਤੇ ਉਹਨਾਂ ਦਾ ਅਸਾਈਲਮ ਚੱਲਦਾ ਹੁੰਦਾ, ਤੇ ਜਵਾਕ ਉਹਨਾਂ ਦੇ ਵੱਡੇ ਵੀ ਹੋ ਜਾਂਦੇ ਕਈਆਂ ਦੇ। ਉਹ ਵਾਲੇ ਕੇਸ ਦੇ ਵਿੱਚ, ਪੰਜਾਬੀਆਂ ਦੇ ਕੇਸ 'ਚ ਬਾਰਡਰ ਟੱਪ ਕੇ ਤਾਂ ਜਵਾਕ ਉਦੋਂ ਘੱਟ ਆਉਂਦੇ ਆ, ਡਾਕਾ ਡੂਕਾ ਲੈ ਹੀ ਲਿਆ ਹੋਣਾ ਸਾਰਿਆਂ ਨੇ। ਉਹਨਾਂ ਦੇ ਕੇਸ ਜਿਹੜੀ ਉਹਨਾਂ ਦੀ ਸ਼ਰਤ ਉਹ ਇਹ ਹੈ ਕਿ ਜਿਹੜਾ ਤੁਹਾਡਾ ਟੂਰਿਸਟ ਵੀਜ਼ਾ ਸੀਗਾ ਉਹ ਜੂਨ 2012 ਤੋਂ ਪਹਿਲਾਂ ਐਕਸਪਾਇਰ ਹੋ ਜਾਣਾ ਚਾਹੀਦਾ। ਮਤਲਬ ਕਿ ਤੁਸੀਂ ਜੂਨ 2012 ਨੂੰ ਕੱਚੇ ਤਰੀਕੇ ਨਾਲ ਇੱਥੇ ਪ੍ਰੈਜ਼ੈਂਟ ਹੋਣੇ ਚਾਹੀਦੇ ਆ, ਪੱਕੇ ਤਰੀਕੇ ਨਾਲ ਨਹੀਂ। ਠੀਕ ਹੈ। ਉਹਦੇ ਵਿੱਚ ਆਪਣੇ ਜਿਹੜੇ ਪੰਜਾਬੀ ਕੇਸ ਆ ਉਹ ਕਾਫੀ ਆ ਜਾਂਦੇ ਆ, ਸਪੈਸ਼ਲੀ ਜਿਹਨਾਂ ਨੇ 2012 ਤੋਂ ਪਹਿਲਾਂ ਆ ਕੇ ਅਸਾਈਲਮ ਫਾਈਲ ਕੀਤੇ ਸੀ ਇੱਥੇ। ਸੋ ਉਹ ਹੁਣ ਜੇ ਸਾਨੂੰ ਕਾਲ ਕਰਦੇ ਆ, ਇਹ ਯਾਦ ਰੱਖਿਓ ਕਿ ਜਿਹੜੀ ਹੁਣ ਇਹਨਾਂ ਨੇ ਰੂਲ ਕੋਡੀਫਾਈ ਕੀਤਾ, ਇੰਜੰਕਸ਼ਨ ਚੱਲ ਰਹੀ ਆ, ਜਿਹਨਾਂ ਨੇ ਫਾਈਲ ਕੀਤਾ ਉਹਨਾਂ ਦੇ ਐਕਸਟੈਂਡ ਸਾਰੇ ਹੋ ਸਕਦੇ ਆ। ਜਿਹਨਾਂ ਨੂੰ ਇਸ ਰੂਲ ਬਾਰੇ ਪਤਾ ਨਹੀਂ ਸੀਗਾ ਤੇ ਉਹ ਕਹਿੰਦੇ ਆ ਕਿ ਹੁਣ ਮੇਰਾ ਬੈਨੀਫਿਟ ਡਾਕਾ ਦਾ ਹੋਵੇ, ਨਵੇਂ ਜਿਹੜੇ ਡਾਕਾ ਦੇ ਆ ਫਿਲਹਾਲ ਨਹੀਂ ਫਾਈਲ ਹੋ ਸਕਦੇ ਜਦ ਤੱਕ ਜਿਹੜੀ ਇੰਜੰਕਸ਼ਨ ਆ ਉਹ ਸਟੈਂਡ ਕਰਦੀ ਆ। ਸੋ ਉਹ ਵਾਲੇ ਲੋਕੀ ਜਿਹਨਾਂ ਨੇ ਅਜੇ ਤੱਕ ਡਾਕਾ ਫਾਈਲ ਨਹੀਂ ਕੀਤਾ, ਉਹਨਾਂ ਨੂੰ ਥੋੜੀ ਜਿਹੀ ਵੇਟ ਕਰਨੀ ਪੈਣੀ ਹੈ। ਤੇ ਇਹਦੇ ਵਿੱਚ ਹੋਰ ਵੀ ਕੁਝ ਸ਼ਰਤਾਂ ਕਿ ਇਦਾਂ ਨਹੀਂ ਕਿ ਹੁਣ ਸਿੱਧੇ ਜਵਾਕ ਨੇ ਕਰ ਦੇਣਾ। ਜਾਂ ਤਾਂ ਸਕੂਲ ਦੇ ਵਿੱਚ ਹੋਣਾ ਚਾਹੀਦਾ ਜਵਾਕ, ਜਾਂ ਹਾਈ ਸਕੂਲ ਤੋਂ ਗ੍ਰੈਜੂਏਟ ਹੋਣਾ ਚਾਹੀਦਾ, ਜਾਂ GED ਦੀ ਡਿਗਰੀ ਹੋਣੀ ਚਾਹੀਦੀ ਆ, ਜਾਂ ਫਿਰ ਕੋਸਟਲ ਗਾਰਡ ਜਾਂ ਹੋਰ ਆਰਮਡ ਫੋਰਸਿਸ ਦੇ ਵਿੱਚ ਕੰਮ ਕੀਤਾ ਹੋਣਾ ਚਾਹੀਦਾ। ਸੋ ਮਤਲਬ ਉਹਨਾਂ ਦੀ ਸ਼ਰਤ ਇਹ ਹੈ ਕਿ ਬੰਦਾ ਵਿਹਲਾ ਨਹੀਂ ਹੋਣਾ ਚਾਹੀਦਾ, ਸਕੂਲ GED ਵਗੈਰਾ ਉਹ ਕਵਰ ਹੋਣੀ ਚਾਹੀਦੀ ਹੈ। ਸੋ ਉਹਨਾਂ ਜਵਾਕਾਂ ਨੂੰ ਇਹ ਡਾਕਾ ਦਾ ਦਿੰਦੇ ਆ। ਤੇ ਇਹਦੇ ਨਾਲ ਇਹ ਹੈ ਕਿ ਕੋਈ ਫੈਲਨੀ ਅਫੈਂਸ ਨਹੀਂ ਹੋਣਾ ਚਾਹੀਦਾ, ਸਿਗਨੀਫੀਕੈਂਟ ਮਿਸਡਿਮੀਨਰ ਨਹੀਂ ਹੋਣਾ ਚਾਹੀਦਾ। ਤੇ ਜ਼ਿਆਦਾਤਰ ਸਾਡੇ ਜਿਹੜੇ ਸਾਊਥ ਅਮਰੀਕਾ ਵਾਲੇ ਕਲਾਇੰਟ ਆ, ਕਾਫੀ DUI ਵਗੈਰਾ ਕਾਫੀ ਜਿੱਦਾਂ ਕਾਮਨ ਆ, ਲੋਕਾਂ ਨੂੰ 2-3 ਜਿੱਦਾਂ ਵੱਧ ਮਿਲੀ ਆ।
ਸੋ ਜੇ ਠੀਕ ਉਹਨਾਂ ਹੈ। ਨੂੰ DUI ਵਗੈਰਾ ਜਾਂ ਏਦਾਂ ਦਾ ਕੋਈ ਵੀ ਚੀਜ਼ ਜਿਹੜੀ ਮਿਲੀ ਆ, ਉਹ ਤੁਹਾਡਾ ਡਾਕਾ ਦਾ ਕੇਸ ਜਿਹੜਾ ਖਰਾਬ ਕਰ ਸਕਦੀ ਆ। ਸੋ ਕਹਿਣ ਦਾ ਮਤਲਬ ਆ ਕਿ ਇਹਨਾਂ ਨੇ ਕਾਫ਼ੀ ਸਟ੍ਰਿਕਟ ਜਿਹੜਾ ਕ੍ਰਾਈਟੇਰੀਆ ਰੱਖਿਆ ਕਿ ਜਿਹੜੇ ਪੜ੍ਹਦੇ ਲਿਖਦੇ ਜਵਾਕ ਆ, ਜਾਂ ਜਿਹਨਾਂ ਨੇ ਘੱਟੋ ਘੱਟ ਹਾਈ ਸਕੂਲ ਫਿਨਿਸ਼ ਕੀਤਾ, GED ਡਿਗਰੀ ਲਈ ਆ, ਜਾਂ ਆਰਮੀ ਵਿੱਚ ਜਾਂ ਕੋਸਟਲ ਗਾਰਡ 'ਚ ਕੰਮ ਕੀਤਾ, ਤੇ ਪੂਰਾ ਉਹਨਾਂ ਦਾ ਜਿਹੜਾ ਕਲੀਨ ਰੈਕਡ ਆ, ਉਹਨਾਂ ਨੂੰ ਇਹ ਵਰਕ ਆਥੋਰਾਈਜੇਸ਼ਨ ਦੇ ਰਹੇ ਆ 2-2 ਸਾਲ ਦੀ ਕਰਕੇ। ਸੋ ਇਹ ਰੂਲ। ਠੀਕ ਹੈ। ਸੋ ਉਦਾਂ ਡਾਕਾ ਵਾਲਿਆਂ ਦੇ ਲਈ ਕਦੀ ਪਾਥਵੇ ਟੂ ਗ੍ਰੀਨ ਕਾਰਡ ਜਾਂ ਸਿਟੀਜ਼ਨਸ਼ਿਪ ਹੁੰਦਾ ਹੈ ਜਾਂ ਨਹੀਂ ਹੁੰਦਾ? ਹੁਣ ਇਹ ਤਾਂ ਆਪਾਂ ਕਾਫੀ ਪੋਲਿਟਿਕਸ ਵਾਲੀ ਗੱਲ 'ਚ ਚੱਲ ਗਏ ਕਿ ਡੈਮੋਕ੍ਰੈਟਸ ਤੇ ਰਿਪਬਲਿਕਨ ਦਾ ਰੌਲਾ ਕੀ ਆ। ਸੋ ਕਾਂਗਰਸ ਕੋਈ ਵੀ ਲਾਅ ਪਾਸ ਕਰ ਸਕਦੀ ਹੈ ਕਿ ਕੱਚਿਆਂ ਨੂੰ ਪੱਕੇ ਕਰ ਦਿਓ, ਵਾਲੇ ਨੂੰ ਪੱਕਾ ਕਰ ਦਿਓ, ਭਾਵੇਂ ਕਾਂਗਰਸ ਨੇ ਜੇ ਲਾਅ ਪਾਸ ਕਰਤਾ। ਸੋ ਜਦੋਂ ਓਬਾਮੇ ਹੋਣੀ ਆਏ ਸੀ, ਬੜੀ ਮੈਜੋਰਟੀ ਨਾਲ ਉਦੋਂ ਜਿੱਤੇ ਸੀ। ਬੁਸ਼ ਦਾ ਜਿਹੜਾ ਟਾਈਮ ਸੀਗਾ, ਲੜਾਈਆਂ ਲੜੂਈਆਂ 'ਚ ਜਦੋਂ ਬਾਹਰ ਨਿਕਲਿਆ, ਉਹਦਾ ਰਿਪਬਲਿਕਨ ਕਾਫੀ ਬੁਰੀ ਤਰ੍ਹਾਂ ਹਾਰੇ ਸੀਗੇ, ਮੈਜੋਰਟੀ 'ਚ ਆਏ ਸੀਗੇ। ਸੋ ਓਬਾਮਾ ਦੇ ਕੋਲ ਪੂਰਾ ਇੱਕ ਮੌਕਾ ਇਹੋ ਜਿਹਾ ਸੀਗਾ ਕਿ ਦੋਨੋਂ ਜਿਹੜੇ ਅਪਰ ਹਾਊਸ ਲੋਅਰ ਹਾਊਸ ਇਹ ਕੰਟਰੋਲ ਕਰਦੇ ਸੀਗੇ, ਤੇ ਡੈਮੋਕ੍ਰੈਟਸ ਕੰਪਰੀਹੈਂਸਿਵ ਇਮੀਗ੍ਰੇਸ਼ਨ ਰਿਫਾਰਮ ਜਿਹੜਾ ਪਾਸ ਕਰ ਸਕਦੇ ਸੀਗੇ, ਪਰ ਇਹਨਾਂ ਨੇ ਕੀਤਾ ਨਹੀਂ। ਤੇ ਓਬਾਮਾ ਨੇ ਆਹ ਜਿਹੜਾ ਡਾਕਾ ਕੀਤਾ ਕਿ ਵਰਕ ਆਥੋਰਾਈਜੇਸ਼ਨ ਦੇ ਦਿਓ। ਹੁਣ ਆਫ ਕੋਰਸ ਇਹਨਾਂ ਨੂੰ ਕੋਈ ਨਾ ਕੋਈ ਸਲਾਹਕਾਰ ਹੁੰਦਾ ਹੋਣਾ ਦੇਣ ਵਾਲਾ ਸਰਕਾਰ ਨੂੰ ਕਿ ਕੀ ਪਾਸ ਕਰਨਾ, ਕੀ ਨਹੀਂ ਪਾਸ ਕਰਨਾ। ਉਦੋਂ ਵੀ ਕਾਫੀ ਕ੍ਰਿਟਿਸਿਜ਼ਮ ਹੋਇਆ ਸੀਗਾ ਕਿ ਤੁਸੀਂ ਇਹ ਜਿਹੜੇ ਜਵਾਕ ਇਹਨਾਂ ਨੂੰ ਸਿਰਫ ਵਰਕ ਪਰਮਿਟ ਤੇ ਹੀ ਕਿਉਂ ਛੱਡ ਰਹੇ ਆ, ਇਹਨਾਂ ਨੂੰ ਤੁਸੀਂ ਪਾਥਵੇ ਕਿਉਂ ਨਹੀਂ ਕ੍ਰੀਏਟ ਕਰ ਰਹੇ, ਕਿ ਇਦਾਂ ਦਾ ਕਿਉਂ ਨਹੀਂ ਕਰ ਰਹੇ ਕਿ ਜਿਹੜਾ ਡਾਕਾ ਤੇ 10 ਸਾਲ ਜਿੰਨੇ ਪੂਰੇ ਕਰ ਲਏ ਉਹ ਗ੍ਰੀਨ ਕਾਰਡ ਅਪਲਾਈ ਕਰ ਸਕਦਾ, ਜਾਂ 5 ਸਾਲ ਪੂਰੇ ਕਰ ਲਏ ਉਹ ਗ੍ਰੀਨ ਕਾਰਡ ਅਪਲਾਈ ਕਰ ਸਕਦਾ। ਪਰ ਉਹ ਡੈਮੋਕ੍ਰੈਟਸ ਨੇ ਜਾਣ ਕੇ ਜਿਹੜਾ ਕੀਤਾ ਨਹੀਂ ਸੀਗਾ, ਇਮੀਗ੍ਰੇਸ਼ਨ ਰਿਫਾਰਮ ਸੀਗਾ, ਉਹ ਵੀ ਕਰ ਸਕਦੇ ਸੀਗੇ। ਇਮੀਗ੍ਰੇਸ਼ਨ ਰਿਫਾਰਮ ਉਹਨਾਂ ਨੇ ਕੀਤਾ ਨਹੀਂ। ਸੋ ਉਸ ਤੋਂ ਬਾਅਦ ਕੀ ਸੀਗਾ ਕਿ ਇਦਾਂ ਦੀ ਮੈਜੋਰਟੀ ਤੁਹਾਡੇ ਕੋਲ ਕਦੀ ਆਉਂਦੀ ਹੈ, ਇਦਾਂ ਨਹੀਂ ਕਿ ਹਰ ਵਾਰੀ ਤੁਸੀਂ ਇਲੈਕਸ਼ਨ ਜਿੱਤ ਜਾਣੀ। ਸੋ ਜਿੰਨੀ ਕਿ ਮੈਨੂੰ ਸਮਝ ਆਈ, ਜਿੰਨੀ ਕਿ ਦੇਰ ਮੈਂ ਇਸ ਕੰਟਰੀ ਤੋਂ ਹੈਗਾ ਹੈ ਨਾ, ਮੈਂ ਆਪ 2007 ਤੋਂ ਆਇਆ ਸੀਗਾ। ਉਸ ਤੋਂ ਪਹਿਲਾਂ ਤਾਂ ਆਪਾਂ ਵੀ ਕਿਤਾਬਾਂ 'ਚ ਹੀ ਪੜ੍ਹਿਆ ਕਿ ਇਮੀਗ੍ਰੇਸ਼ਨ ਰਿਫਾਰਮ ਹੋਇਆ। ਥੋੜਾ ਕੋਲ ਮੌਕਾ ਸੀਗਾ, ਇਹਨਾਂ ਨੇ ਮੌਕੇ ਦਾ ਫਾਇਦਾ ਨਹੀਂ ਚੱਕਿਆ, ਤੇ ਪਾਥਵੇ ਇਹਨਾਂ ਨੇ ਕ੍ਰੀਏਟ ਨਹੀਂ ਕੀਤਾ। ਤੇ ਇੱਕ ਡਾਕਾ ਦੇ ਨਾਲ ਉਦੋਂ ਇਹਨਾਂ ਨੇ ਚਲਾਇਆ ਸੀਗਾ ਡਾਪਾ, ਕਿ ਜਿੱਦਾਂ ਚਾਈਲਡਹੁੱਡ ਅਰਾਈਵਲ ਆ ਡਾਕਾ, ਤੇ ਡਾਪਾ ਹੈਗਾ ਪੇਰੈਂਟਸ ਨੂੰ ਵੀ ਸੇਮ ਚੀਜ਼ ਦੇ ਦਿਓ ਜਿਹੜੇ ਪੇਰੈਂਟਸ ਪਹਿਲਾਂ ਆਇਆ। ਤੇ ਓਬਾਮੇ ਨੇ ਜਿਹੜਾ ਪੇਰੈਂਟਸ ਵਾਲਾ ਸੀਗਾ, ਉਹਦੇ ਸਲਾਹਕਾਰ ਨੇ ਇਹਨੂੰ ਕਿਹਾ ਸੀ ਕਿ ਪੇਰੈਂਟਸ ਵਾਲਾ ਨਹੀਂ ਕਰਨਾ ਤੂੰ। ਸੋ ਪੇਰੈਂਟਸ ਵਾਲਾ ਨਹੀਂ ਇਹਨਾਂ ਨੇ ਕੀਤਾ। ਉਹ ਇੱਕ ਬੜਾ ਵੱਡਾ ਜਿਹੜਾ ਚੀਜ਼ ਸੀਗੀ, ਉਹਦਾ ਵੀ ਬੜਾ ਕ੍ਰਿਟਿਸਿਜ਼ਮ ਹੋਇਆ ਕਿ ਤੁਸੀਂ ਪੇਰੈਂਟਸ ਦਾ ਵੀ ਕਰੋ ਜੇ ਤੁਸੀਂ ਚਾਈਲਡਹੁੱਡ ਦਾ ਕਰ ਰਹੇ ਹੋ, ਪਰ ਇਹਨਾਂ ਨੇ ਬੱਚਿਆਂ ਦਾ ਹੀ ਕੀਤਾ ਸੀਗਾ। ਤੇ ਉਹ ਫਿਰ ਕਾਫੀ ਜਿਹੜੀ ਸੀਗੀ ਨਿਊਜ਼ ਦੇ ਵਿੱਚ ਰਿਹਾ, ਕ੍ਰਿਟਿਸਿਜ਼ਮ ਦੇ ਵਿੱਚ ਰਿਹਾ। ਤਾਂ ਪਾਥਵੇ ਅਜੇ ਤੱਕ ਕੋਈ ਕ੍ਰੀਏਟ ਨਹੀਂ ਹੋਇਆ ਸਿਟੀਜ਼ਨ ਬਣਨ ਲਈ ਜਾਂ ਗ੍ਰੀਨ ਕਾਰਡ ਹੋਣ ਲਈ। ਕਈਆਂ ਦਾ ਇਹ ਸੀਗਾ ਕਿ ਜਦੋਂ ਵਰਕ ਆਥੋਰਾਈਜੇਸ਼ਨ ਦਾ ਤੁਹਾਨੂੰ ਟਰੈਵਲ ਮਿਲ ਜਾਂਦੀ ਸੀਗੀ, ਜਿਹੜੇ ਹੁਣ ਜਵਾਕ ਐਡੀ ਛੋਟੀ ਉਮਰੇ ਆਏ ਆ, ਓਬਵੀਅਸਲੀ ਇੱਥੇ ਸਕੂਲ ਜਾਊਗੇ, ਇੱਥੇ ਵਿਆਹ ਕਰਾਊਗੇ, ਅੱਗੇ ਇੱਥੇ ਉਹਨਾਂ ਨੂੰ ਮੈਚ ਮਿਲੂਗਾ। ਸੋ ਕਈਆਂ ਦਾ ਇਦਾਂ ਸੀਗਾ ਕਿ ਉਹ 601 ਵੇਵਰ ਲੈ ਕੇ ਬਾਹਰ ਜਾ ਕੇ ਵੀਜ਼ੇ ਲਵਾ ਕੇ ਕਾਫੀ ਜ਼ਿਆਦਾ ਲੋਕੀ ਪੱਕੇ ਹੋ ਗਏ। ਕਈ ਲੋਕੀ ਇਦਾਂ ਸੀਗਾ ਕਿ ਉਹਨਾਂ ਨੇ ਜਦੋਂ ਟਰੈਵਲ ਆਥੋਰਾਈਜੇਸ਼ਨ ਉਹਨਾਂ ਨੂੰ ਮਿਲੀ, ਉਹ ਬਾਰਡਰ ਟੱਪ ਕੇ ਜਾ ਕੇ ਆਉਂਦੇ ਸੀਗੇ, ਤਾਂ ਉਹਨਾਂ ਨੂੰ ਲੌਫੁਲ ਐਡਮਿਸ਼ਨ ਉਹਨਾਂ ਦੀ ਹੋ ਜਾਂਦੀ ਸੀਗੀ। ਮੈਕਸੀਕੋ ਦਾ ਬਾਰਡਰ ਟੱਪ ਕੇ ਆ ਜਾਂਦੇ ਸੀਗੇ, ਇੱਕ ਵਾਰੀ ਤੁਹਾਨੂੰ ਟਰੈਵਲ ਆਥੋਰਾਈਜੇਸ਼ਨ ਮਿਲ ਗਈ। ਸੋ ਕਾਫੀ ਜਿਹੜੇ ਡਾਕਾ ਵਾਲੇ ਸੀਗੇ, ਉਹ ਫਿਰ ਉਹਨਾਂ ਨੂੰ I-94 ਮਿਲ ਗਿਆ, ਫਿਰ ਉਹਦੇ ਬੇਸ ਤੇ ਉਹ ਵਿਆਹ ਦੇ ਥਰੂ ਪੱਕੇ ਹੋ ਗਏ। ਸੋ ਇਦਾਂ ਸੀਗਾ ਕਿ ਪਰ ਡਾਇਰੈਕਟਲੀ ਜੇ ਤੁਸੀਂ ਕਹੋ ਕਿ ਬਿਨਾਂ ਵਿਆਹ ਦੇ ਜਾਂ ਬਿਨਾਂ ਪੇਰੈਂਟਸ ਦੀ ਪਟੀਸ਼ਨ ਦੇ ਥਰੂ ਐਸ ਸੱਚ ਡਾਕਾ ਨੂੰ ਉਹਨਾਂ ਨੇ ਕੋਈ ਪਾਥਵੇ ਛੱਡਿਆ ਨਹੀਂ ਕਿ ਸਿੱਧੇ ਡਾਇਰੈਕਟਲੀ ਪੱਕੇ ਹੋ ਸਕਣ। ਜੀ ਜੀ। ਸੋ ਲੈਟਸ ਸੀ ਅਜੇ ਕੀ ਹੁੰਦਾ ਹੈ। ਸੋ ਹੁਣ ਜਦੋਂ ਆਪਾਂ ਕਾਂਗਰਸ ਦੀ ਇਸ ਦੇ ਵਿੱਚ ਗੱਲ ਕਰਦੇ ਹਾਂ, ਇਹ ਜਿਹੜੇ ਰੂਲ ਆ ਤੁਸੀਂ ਕਿਹਾ ਵੀ ਕੋਡੀਫਾਈ ਜਿਹੜਾ ਕਰ ਰਹੇ ਆ, ਇੰਜੰਕਸ਼ਨਸ ਵੀ ਜਿਹੜੀਆਂ ਇਸ ਦੇ ਉੱਤੇ ਲੱਗੀਆਂ ਆ, ਕੀ ਇਹ ਰੂਲ ਉੱਦਾਂ ਇਨਫ ਹੈਗਾ ਕਾਂਗਰਸ ਦੀ ਆਥੋਰਾਈਜੇਸ਼ਨ ਤੋਂ ਬਗੈਰ ਚੱਲ ਸਕਦੀ ਹੈ ਇਹਨਾਂ ਦੀ ਗੱਡੀ ਕਿ ਨਹੀਂ? ਨਹੀਂ, ਇਹ ਕੋਡੀਫਾਈ ਨਹੀਂ ਕਰ ਰਹੇ। ਜਿਹੜਾ ਕੀ ਹੁੰਦਾ ਕਿ ਕੋਈ ਵੀ ਮਹਿਕਮਾ IRS ਵਾਲਾ, DHS, ਜਿਹੜੇ ਵੀ ਮਹਿਕਮੇ ਆ, ਉਹਨਾਂ ਨੂੰ ਇੱਕ ਰੂਲ ਮੇਕਿੰਗ ਦੀ ਪਾਵਰ ਹੁੰਦੀ ਹੈ ਕਿ ਉਹ ਆਪਣੇ ਲੈਵਲ ਤੇ ਜਿਹੜੇ ਰੂਲ ਬਣਾ ਸਕਦੇ ਆ, ਕਿ ਉਹ ਫਿਰ ਪਬਲਿਸ਼ ਕਰਦੇ ਆ, ਨੋਟਿਸ ਪੀਰੀਅਡ ਦਿੰਦੇ ਆ, ਕਮੈਂਟ ਪੀਰੀਅਡ ਦਿੰਦੇ ਆ, ਪਬਲਿਕ ਦੇ ਕਮੈਂਟ ਆਉਂਦੇ ਆ, ਉਹਨਾਂ ਨੂੰ ਇਨਕੋਰਪੋਰੇਟ ਕਰਦੇ ਆ, ਉਹਨਾਂ ਦੀ ਹੀਅਰਿੰਗ ਵਗੈਰਾ ਕਰਦੇ ਆ, ਤੇ ਇਵੈਂਚੁਅਲੀ ਫਿਰ ਉਹ ਇੱਕ ਰੂਲ ਬਣਾ ਦਿੰਦੇ ਆ ਕਿ ਆਪਾਂ ਵਰਕ ਆਥੋਰਾਈਜੇਸ਼ਨ ਨੂੰ ਇਦਾਂ ਇੰਟਰਪ੍ਰੇਟ ਕਰਦੇ ਆ। ਹੁਣ ਜਿਹੜੀ ਕਾਂਗਰਸ ਆ, ਉਹ ਹਰੇਕ ਚੀਜ਼ ਤੇ ਲਾਅ ਨਹੀਂ ਬਣਾ ਸਕਦੀ ਕਿ ਵਰਕ ਪਰਮਿਟ ਕਿੱਦਾਂ ਦੇਣਾ, ਕਿੰਨੇ ਦਿਨਾਂ 'ਚ ਦੇਣਾ। ਸੋ ਕਾਂਗਰਸ ਜਿਹੜੇ ਹੈਗੇ ਆ ਬ੍ਰੌਡ ਲਾਅ ਬਣਾਉਂਦੀ ਆ, ਤੇ ਕਾਫੀ ਸਾਰੇ ਜਿਹੜੀ ਰੂਲ ਮੇਕਿੰਗ ਆਪਣੀ US ਦਾ ਜਿਹੜਾ ਸਿਸਟਮ ਆ, ਉਹ ਇਦਾਂ ਕਿ ਉਹ ਜਿਹੜੀ ਇਹ ਏਜੰਸੀਜ਼ ਹੈਗੀਆਂ ਉਹਨਾਂ ਨੂੰ ਕਾਫੀ ਜ਼ਿਆਦਾ ਫਲੈਕਸੀਬਿਲਿਟੀ ਦਿੰਦੀਆਂ ਕਿ ਤੁਸੀਂ ਆਪਣੇ ਹਿਸਾਬ ਨਾਲ ਰੂਲ ਬਣਾ ਲਓ। ਸੋ ਇਹਦਾ ਫਾਇਦਾ ਵੀ ਹੈ, ਨੁਕਸਾਨ ਵੀ ਹੈ। ਫਾਇਦਾ ਇਹ ਹੈ ਕਿ ਜੇ ਏਜੰਸੀਆਂ ਚਾਹਣ ਤਾਂ ਉਹ ਵਧੀਆ ਕੰਮ ਵੀ ਕਰ ਸਕਦੀਆਂ, ਪਰ ਕਿਉਂਕਿ ਜਿਹੜਾ ਇਹ ਵਾਲਾ ਪ੍ਰੋਗਰਾਮ ਇਮੀਗ੍ਰੇਸ਼ਨ ਪ੍ਰੋਗਰਾਮ ਹੈ ਕਾਫੀ ਪੋਲੀਟੀਸਾਈਜ਼ਡ ਆ। ਸੋ ਇਹਦੇ ਵਿੱਚ ਹੁੰਦਾ ਕੀ ਹੈ ਕਿ ਜੇ ਅੱਜ ਡੈਮੋਕ੍ਰੇਟਸ ਜਿੱਤ ਗਏ, ਉਹਨਾਂ ਨੇ ਆਪਣੇ ਹਿਸਾਬ ਨਾਲ ਰੂਲ ਬਣਾ ਲੈਣੇ, ਕੱਲ ਨੂੰ ਰਿਪਬਲਿਕਨਸ ਆ ਕੇ ਉਹਨਾਂ ਨੇ ਉਹੀ ਜਾ ਕੇ ਚੇਂਜ ਕਰ ਦੇਣਾ। ਸੋ ਤੁਸੀਂ ਰੂਲ ਨੂੰ ਬਣਾਉਣ ਤੋਂ ਵੀ ਨਹੀਂ ਰੋਕ ਸਕਦੇ, ਤੁਸੀਂ ਰੂਲ ਨੂੰ ਤੋੜਨ ਤੋਂ ਵੀ ਨਹੀਂ ਰੋਕ ਸਕਦੇ, ਰਾਈਟ? ਠੀਕ ਹੈ। ਸੋ ਫਿਰ ਉਹ ਤਾਂ ਕਹਿੰਦੇ ਕਿ ਯਾਰ ਬੜੇ ਸਟ੍ਰਿਕਟ ਹੋ ਗਏ, ਇਹਨਾਂ ਨੇ ਵਰਕ ਪਰਮਿਟ ਬੰਦ ਕਰਤੇ, ਇਹਨਾਂ ਨੇ I-94 ਬੰਦ ਕਰਤੇ। ਸੋ ਜਿਹੜੇ
ਇਮੀਗ੍ਰੇਸ਼ਨ ਲਾਇਰਸ ਆ ਜਾਂ ਐਡਵੋਕੇਸੀ ਗਰੁੱਪਸ ਆ, ਉਹ ਕਹਿੰਦੇ ਕਿ ਇਹ ਇਨਫ ਨਹੀਂ ਹੈਗਾ ਜਦ ਤੱਕ ਕਾਂਗਰਸ ਨਹੀਂ ਕੋਡੀਫਾਈ ਕਰਦੇ। ਹੁਣ ਜੇ ਕਾਂਗਰਸ ਇੱਕ ਵਾਰੀ ਰੂਲ ਬਣਾ ਦੇਵੇ, ਉਹ ਰੂਲ ਤੋੜਨੇ ਔਖੇ ਆ, ਕਿਉਂਕਿ ਉਹ ਫਿਰ ਮਜ਼ਾਕ ਨਹੀਂ ਲੈਂਦਾ। ਉਹਦੇ ਵਿੱਚ ਤੁਹਾਨੂੰ ਸਾਰਾ ਬੁਲਾ ਕੇ, ਸੈਸ਼ਨ ਬੁਲਾ ਕੇ ਹਰੇਕ ਬੰਦੇ ਨੂੰ ਸਹਿਮਤੀ ਲੈਣੀ ਪੈਂਦੀ ਆ। ਸੋ ਕਹਿੰਦੇ ਕਿ ਕਾਂਗਰਸ ਤੋਂ ਇਹਨੂੰ ਕੋਡੀਫਾਈ ਕਰਾਓ। ਪਰ ਏਦਾਂ ਹੈ ਕਿ ਜਿਹੜੇ ਹੁਣ ਕ੍ਰਿਟਿਕਸ ਆ ਜਾਂ ਐਡਵੋਕੇਸੀ ਗਰੁੱਪਸ ਆ, ਉਹ ਕਈ ਵਾਰੀ ਹੁਣ ਉਹਨਾਂ ਨੇ ਪ੍ਰੈਸ਼ਰ ਤਾਂ ਪਾਉਣਾ ਹੀ ਆ ਬਾਈਡਨ 'ਤੇ, ਕਿਉਂਕਿ ਬਾਈਡਨ ਨੇ ਕਿਹਾ ਸੀਗਾ ਕਿ ਮੈਂ ਇਮੀਗ੍ਰੇਸ਼ਨ ਦਾ ਏਦਾਂ ਕਰਕੇ ਫਾਇਦਾ ਤੁਹਾਨੂੰ ਕਰੂੰਗਾ। ਪਰ ਜਿਹੜੇ ਸਾਡੀ ਡਿਸਕਸ਼ਨਸ ਹੁੰਦੇ ਆ, ਇੰਨਾ ਕੁ ਉਹਨਾਂ ਨੂੰ ਪਤਾ ਕਿ ਇਹਨਾਂ ਦੇ ਵੀ ਹੱਥ ਵੱਸ ਕੁਛ ਹੈ ਨੀਗਾ ਇੰਨਾ, ਕਿਉਂਕਿ ਪਾਵਰ ਨਹੀਂ ਹੈਗੀ। ਆਪਾਂ ਇਹ ਵੀ ਡਿਸਕਸ ਕੀਤਾ ਸੀਗਾ ਕਿ ਲਾਅ ਬਣਦੇ ਕਿੱਦਾਂ ਵਾ, ਯਾ ਕਾਂਗਰਸ ਕਿੱਦਾਂ, ਸੈਨੇਟ ਕਿੱਦਾਂ ਕੰਮ ਕਰਦੀ ਆ। ਸੋ ਹਾਂਜੀ ਹੁਣ ਜਿਹੜੇ ਐਡਵੋਕੇਸੀ ਗਰੁੱਪ ਆ, ਉਹਨਾਂ ਨੂੰ ਵੀ ਇਹ ਸਮਝਣਾ ਚਾਹੀਦਾ ਕਿ ਕਦੋਂ ਕਿਹੜੀ ਚੀਜ਼ ਹੋ ਸਕਦੀ ਆ। ਸਿਰਫ ਡਿਮਾਂਡ ਰੱਖਣ ਦਾ ਮਤਲਬ ਇਹ ਨਹੀਂ ਹੈਗਾ ਕਿ ਇਮੀਗ੍ਰੇਸ਼ਨ ਵਾਲੇ ਕਲਾਇੰਟਾਂ ਨੇ, ਇਹਨਾਂ ਨੇ ਨੋਨ ਪ੍ਰੋਫਿਟਸ ਨੇ ਡਿਮਾਂਡ ਰੱਖਤੀ ਤੇ ਬਾਈਡਨ ਉਹਨਾਂ ਨੂੰ ਦੇ ਸਕਦਾ। ਇਸ ਵੇਲੇ ਉਹਨਾਂ ਦੀ ਕੋਈ ਹੈਲਪ ਨਹੀਂ ਕਰ ਸਕਦੇ। ਸੋ ਇਹ ਹੈ ਕਿ ਜਿੰਨਾ ਕੁ ਤੁਹਾਨੂੰ ਮਿਲ ਰਿਹਾ, ਘੱਟੋ ਘੱਟ ਡਾਕਾ ਡੁੱਕਾ ਜਿਹੜੇ 2 ਸਾਲਾਂ 'ਚ ਫਾਈਲ ਹੋ ਸਕਦੇ, ਉਹਦੇ ਵਿੱਚ ਵੀ ਹਜ਼ਾਰਾਂ ਲੋਕਾਂ ਦਾ ਫਾਇਦਾ ਹੋਣਾ ਹੈ ਨਾ। ਸੋ ਹੂੰ ਇਹ ਕਹਿੰਦੇ ਆ ਕਿ ਤੁਸੀਂ ਪੁਸ਼ ਕਰੋ, ਬਿੱਲ ਇੰਟਰੋਡਿਊਸ ਕਰੋ। ਹੁਣ ਬਿੱਲ ਤਾਂ ਕਈ ਇੰਟਰੋਡਿਊਸ ਹੁੰਦੇ ਆ, ਆਪਾਂ ਤਾਂ ਡਿਸਕਸ਼ਨ ਵੀ ਉਹਨਾਂ ਦੀ ਕਰਨੀ ਛੱਡਤੀ ਹੈ ਰੇਡੀਓ ਤੇ, ਕਿਉਂਕਿ ਬਿੱਲ ਇੰਟਰੋਡਿਊਸ ਹੋਣ ਦਾ ਕੋਈ ਮਤਲਬ ਨਹੀਂ। ਐਵੇਂ ਲੋਕਾਂ ਦੀਆਂ ਉਮੀਦਾਂ, ਆਪਾਂ ਸਹੀ ਗੱਲ ਹੈ ਖੇਤੀਬਾੜੀ ਵਾਲੇ ਕਿੰਨੇ 2-3 ਹਫ਼ਤੇ ਕੀਤਾ ਸੀਗਾ, ਫਿਰ ਲੋਕੀ ਵੀ ਥੋੜੇ ਜੋਸ਼ 'ਚ ਆ ਜਾਂਦੇ ਆ ਕਿ ਪਤਾ ਨਹੀਂ ਕੁਛ ਪਾਸ ਹੋ ਜਾਣਾ। ਤੇ ਉਹਦੇ ਨਾਲ ਕੀ ਸੀਗਾ ਕਿ ਉਦਾਂ ਦੀਆਂ ਖਬਰਾਂ ਦੇਣ ਦਾ ਮੈਨੂੰ ਲੱਗਿਆ ਕਿ ਕੋਈ ਫਾਇਦਾ ਨਹੀਂ, ਇੰਟਰਸਟ ਨਹੀਂ, ਕਿਉਂਕਿ ਖਬਰਾਂ ਨੂੰ ਸੁਣ ਕੇ ਅੱਗੇ ਜਿੱਦਾਂ ਪੈਰਾਲੀਗਲ ਸੀਗੇ, ਉਹ ਕੀ ਸੀਗਾ ਕਿ ਆਪਣੇ ਫਾਇਦੇ ਲਈ ਖਬਰਾਂ ਨੂੰ ਫਿਰ ਛੋਟਾ ਕਰਕੇ ਦੱਸਦੇ ਆ ਕਿ ਤੁਸੀਂ ਪੈਸੇ ਵੀ ਕਈਆਂ ਕੋਲ ਫੜ ਲੈਂਦੇ। ਕਈਆਂ ਨੇ ਇਹ ਵੀ ਦੱਸਿਆ ਕਿ ਪੈਸੇ ਫੜ ਲਏ ਸੀ ਖੇਤੀਬਾੜੀ ਦੇ ਹਾਂਜੀ ਕੇਸ। ਹਾਂਜੀ ਸੋ ਏਦਾਂ ਕਿ ਜਦ ਤੱਕ ਬਿੱਲ ਪੂਰਾ ਪਾਸ ਨਹੀਂ ਹੁੰਦਾ, ਆਪਾਂ ਇਸ ਪ੍ਰੋਗਰਾਮ ਦੇ ਉੱਤੇ ਆਪਾਂ ਉਹਨੂੰ ਡਿਸਕਸ ਨਹੀਂ ਕਰਾਂਗੇ, ਕਿਉਂਕਿ ਉਹਦਾ ਕੋਈ ਮਾਇਨੇ ਨਹੀਂ ਰਖਾਉਂਦਾ। ਸੋ ਇਹ ਚੀਜ਼ ਹੈ ਕਿ ਡੱਕ ਵਾਲਾ, ਹੁਣ ਜਿਹੜੀ ਆਹ ਚੀਜ਼ ਆ, ਇਹਦੇ ਵਿੱਚ ਜਿਹੜੇ ਲੋਕੀ ਪਹਿਲਾਂ ਆਏ ਸੀਗੇ, ਜਿਹਨਾਂ ਨੇ ਫਾਈਲ ਕੀਤਾ ਹੋਇਆ, ਉਹਨਾਂ ਦੇ ਰਿਨੂਅਲ ਤੇ ਵਰਕ ਪਰਮਿਟ ਦੀ ਆਹ ਵਾਲੀ ਸਿਰਫ ਇੱਕ ਨੈਰੋ ਜਿਹੀ ਆਪਸ਼ਨ ਆ। ਸੋ ਇਹ ਰੂਲ ਨੂੰ ਹੁਣ ਗਲਤ ਨਾ ਸਮਝਿਓ ਕਿ ਕਿਸੇ ਨੂੰ ਤੁਸੀਂ ਪੈਸੇ ਦਿਓ ਕਹੋਗੇ ਤੁਹਾਡੇ ਜਵਾਕਾਂ ਦੇ ਵਰਕ ਪਰਮਿਟ ਆ ਜਾਣੇ ਆ। ਸਾਰਿਆਂ ਦੇ ਲਈ ਨਹੀਂ ਹੈਗਾ ਇਹ। ਹੂੰ ਨਹੀਂ ਬਿਲਕੁਲ ਦੇਖੋ ਪ੍ਰਪੋਜ਼ਲ ਅਸੀਂ ਕਹਿ ਦਈਏ ਜੀ ਅਸੀਂ ਕਰ ਦੇਣੇ ਸਾਰੇ ਪੱਕੇ, ਉਹਦਾ ਕੋਈ ਮਤਲਬ ਨਹੀਂ ਬਣਦਾ ਜਿੰਨੀ ਦੇਰ ਤੱਕ ਕਾਂਗਰਸ ਇਸ ਨੂੰ ਜਿਹੜੀ ਉਹ ਪਾਸ ਨਹੀਂ ਕਰਦੀ। ਸੋ ਜਿਹੜੀ INA ਹੈਗੀ ਆ, ਨੈਸ਼ਨੈਲਿਟੀ ਵਾਲਾ ਜਿਹੜਾ ਇਹਨਾਂ ਨੇ ਆ, ਸੋ ਉਸ ਹਿਸਾਬ ਦੇ ਨਾਲ ਹੀ ਕੱਲ ਚੱਲਣਾ ਆ। ਜੋ ਵੀ ਇੱਕ ਵਾਰੀ ਲਿਖ ਹੋ ਗਿਆ, ਕਹਿ ਹੋ ਗਿਆ, ਉਹਦੇ ਹਿਸਾਬ ਦੇ ਨਾਲ ਹੀ ਆ। ਸੋ ਇਹ ਤਾਂ ਹੋਈ ਚਲੋ ਡਾਕਾ ਵਾਲਿਆਂ ਦੀ ਗੱਲ, ਵੀ ਜੇ ਵੀ ਕਰਦੇ ਆ ਨਹੀਂ ਕਰਦੇ ਆ, ਵਿੱਚ ਚਲੋ ਸਿਆਸਤ ਵੀ ਨਾਲ ਲੁਕੀ ਸੀ। ਜੇ ਤੁਸੀਂ ਹੁਣ ਥੋੜ੍ਹੀ ਜਿਹੀ ਜਾਣਕਾਰੀ ਸਾਡੇ ਨਾਲ ਸਾਂਝੀ ਕਰੋ ਵੀ ਬਾਰਡਰ ਕ੍ਰਾਸਿੰਗ ਨੂੰ ਲੈ ਕੇ ਕਈ ਸਵਾਲ ਆਉਂਦੇ ਆ, ਅਸਾਈਲਮਸ ਨੂੰ ਲੈ ਕੇ ਜਿਹੜੇ ਕਈ ਸਵਾਲ ਆ ਰਹੇ ਆ, ਵੀ ਉੱਥੇ ਕਿੱਦਾਂ ਦਾ ਬਾਰਡਰ ਕ੍ਰਾਸਿੰਗ ਦੇ ਉੱਤੇ ਕਿੱਦਾਂ ਦਾ ਮਾਹੌਲ ਆ ਕੇ ਸਿੱਧਾ ਅਪਲਾਈ ਕਰ ਰਹੇ ਆ, ਸਵਾਲ ਜਵਾਬ ਹੁੰਦੇ ਆ, ਬਿਆਨ ਵਗੈਰਾ ਜਿਨ੍ਹਾਂ ਨੂੰ ਆਖਿਆ ਜਾਂਦਾ ਵੀ ਉਹ ਹੋ ਰਹੇ ਆ। ਕੀ ਅਪਡੇਟਸ ਆ ਤੁਹਾਡੇ ਕੋਲ ਇਸ ਬਾਰੇ? ਜੀ ਹੁਣ ਜਿਹੜੇ ਤਾਂ ਪ੍ਰੋਸੈਸ ਤੋਂ ਲੰਘੇ ਉਹਨਾਂ ਨੂੰ ਤਾਂ ਪਤਾ ਹੀ ਹੈ, ਉਹਨਾਂ ਦੇ ਲਈ ਖਬਰ ਨਹੀਂ, ਇਹ ਉਹਨਾਂ ਦੇ ਲਈ ਹੈ ਜਿਹੜੇ ਇੱਥੇ ਸੁਣ ਰਹੇ ਆ। ਤੇ ਸਾਨੂੰ ਇਹਦੀ ਖਬਰ ਕਿੱਦਾਂ ਮਿਲਦੀ ਹੈ? ਸਾਨੂੰ ਵੀ ਜਿਹੜੇ ਕਲਾਇੰਟ ਆਉਂਦੇ ਆ, ਕੁਛ ਉਹਨਾਂ ਤੋਂ ਸੁਣੀਦਾ ਕਿ ਕਿੱਦਾਂ ਆਏ ਤੁਸੀਂ, ਕੀ ਹੈ ਹਨਾ, ਜਿਹੜੀ ਵਾਰਤਾਲਾਪ ਹੁੰਦੀ ਹੈ। ਜੀ ਪਰ ਜਿੰਨਾ ਕੁ ਪ੍ਰੋਸੈਸ ਸਮਝ ਆਉਂਦਾ ਉਹ ਇਹ ਸੀਗਾ ਕਿ ਕੋਵਿਡ ਕਰਕੇ ਬੜੇ ਲੋਕੀ ਜਿਹੜੇ ਟੰਗੇ ਰਹੇ, ਟਾਈਟਲ 42 ਸੀਗਾ, ਸਾਰਾ ਰੋਕ ਟੋਕ ਸੀਗੀ ਕਾਫੀ। ਟਰੰਪ ਨੇ ਤਾਂ ਉਦਾਂ ਨਹੀਂ ਕੋਈ ਆਣ ਦਿੱਤਾ। ਸੋ ਇੱਕ ਬੈਕਲੌਗ ਜਿਹਾ 2 ਸਾਲਾਂ ਦਾ ਬਣਿਆ ਹੋਇਆ ਸੀਗਾ। ਲੋਕੀ ਕਾਫੀ ਮਿਲੀਅਨਸ ਦੇ ਵਿੱਚ ਹੀ ਸੀਗੇ। ਹੁਣ ਸਹੀ ਅੰਕੜਾ ਤੇ ਕਿਸੇ ਨੂੰ ਪਤਾ ਨਹੀਂ, ਅੰਦਾਜ਼ਾ ਲਾਇਆ ਜਾ ਰਿਹਾ ਕਿ ਇਸ ਸਾਲ ਦੇ ਅੰਦਰ ਅੰਦਰ 2 ਮਿਲੀਅਨ ਲੋਕੀ ਜਿਹੜੇ ਸੀਗੇ ਕੱਚੇ ਤੌਰ ਤੇ ਅਮਰੀਕਾ ਦੇ ਵਿੱਚ ਆਏ ਆ। ਹੂੰ ਤੇ ਹੁਣ ਜਿਹੜੀਆਂ ਸੁਣੀ ਦੀਆਂ ਕਿ ਇੰਡੀਆ ਤੋਂ ਕਿੱਦਾਂ ਆਏ ਆ, ਜਦੋਂ ਆਪਣਾ ਕੇਸ ਪ੍ਰੈਜ਼ੈਂਟ ਕਰਦੇ ਆ, ਸੋ ਕੀ ਹੋਇਆ ਕਿ ਜਿਹੜੇ ਟਰੈਵਲ ਏਜੰਟ ਸੀਗੇ, ਉਹਨਾਂ ਦੇ ਹੱਥ ਕਹਿੰਦੇ ਲੱਗਿਆ ਕੋਈ ਫਾਰਮੂਲਾ ਕਿ ਸਿੱਧੇ ਉਹ ਡਾਇਰੈਕਟ ਯੂਰਪ ਦੀ ਫਲਾਈਟ ਕਰਾ ਸਕਦੇ ਸੀਗੇ, ਯੂਰਪ ਤੋਂ ਮੈਕਸੀਕੋ ਦੀ ਫਲਾਈਟ ਕਰਾ ਸਕਦੇ ਸੀਗੇ। ਕਿ ਉਹ ਜਿਹੜਾ ਡੋਂਕੀ ਵਾਲਾ ਸਿਸਟਮ ਸੀਗਾ, ਲੋਕਾਂ ਨੂੰ ਹਾਰਡਸ਼ਿਪ ਆਉਂਦੀ ਸੀ, ਪੈਦਲ ਤੁਰ ਕੇ ਆਉਂਦੇ ਸੀ, ਉਹ ਵਾਲਾ ਸਿਸਟਮ ਇੱਕ ਤਾਂ ਚੱਕਿਆ ਗਿਆ ਫॉर ਵਾਟਐਵਰ ਰੀਜ਼ਨ। ਤੇ ਉਹਦੇ ਕਰਕੇ ਕੀ ਸੀਗਾ ਕਿ ਕਾਫੀ ਲੋਕਾਂ ਲਈ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਰਿਸਕ ਘਟ ਗਿਆ ਹੈ ਨਾ। ਲੋਕਾਂ ਚਲੋ ਰਿਸਕ ਲੈ ਕੇ ਵੀ ਆ ਜਾਣਾ ਸੀਗਾ। ਜੀ ਜੀ ਤੇ ਕਾਫੀ ਏਜੰਟ ਦਾ ਇਦਾਂ ਸੂਤ ਲੱਗਾ ਕਿ ਜਿਹੜੀਆਂ ਯੂਰਪ ਤੋਂ ਉਹਨਾਂ ਨੇ ਡਾਇਰੈਕਟ ਫਲਾਈਟਾਂ ਜਿਹੜੀਆਂ ਕਰਾਈਆਂ। ਹੁਣ ਇਹ ਜਿਹੜੀ ਗੱਲ ਆਪਾਂ ਕਰ ਰਹੇ ਹਾਂ, ਇਹ ਕਿਸੇ ਨੂੰ ਮੈਂ ਸਲਾਹ ਨਹੀਂ ਦੇ ਰਿਹਾ ਕਿ ਇਲੀਗਲ। ਸੋ ਇਹ ਹੈ ਕਿ ਗੱਲ ਨੂੰ ਸਮਝਣਾ ਵਾ, ਇਹ ਨਹੀਂ ਕਿ ਕਲਿੱਪ ਮੇਰੇ ਚੱਕ ਕੇ ਉਹਨੂੰ ਕੱਟ ਮੋੜ ਗਏ ਕਿ ਇਹ ਵਕੀਲ ਏਦਾਂ ਕਹਿ ਰਿਹਾ ਕਿ ਬਾਰਡਰ ਟੱਪ ਕੇ ਆ ਜਾਓ, ਵੀ ਯੂਰਪ 'ਚ ਜਾ ਕੇ ਇੱਧਰ ਨੂੰ ਆ ਜਾਓ। ਆਹੋ ਏਦਾਂ ਨਹੀਂ ਕਹਿੰਦੇ ਭਾਈ ਅਸੀਂ। ਸੋ ਸਾਡੇ ਏਦਾਂ ਕਿ ਹਰ ਸੈਟਰਡੇ ਨੂੰ ਪ੍ਰੋਗਰਾਮ ਆ, ਆਪਾਂ ਕਈ ਕੁਛ ਹੀ ਬੋਲੀਦਾ 2.5 ਘੰਟੇ। ਹੁਣ ਏਦਾਂ ਕਿ ਸਾਰਾ ਕੋਈ ਸਕ੍ਰਿਪਟਡ ਤਾਂ ਹੈ ਨਹੀਂ ਕਿ ਜੋ ਵੀ ਦਿਲ ਕਰਦਾ ਬੋਲ ਦਈਦਾ। ਸੋ ਏਦਾਂ ਕਿ ਵਿੱਚ ਕਿ ਮੈਂ ਦੇਖ ਰਿਹਾ, ਕਹਿੰਦਾ ਭਾਈ ਤੁਸੀਂ ਯਾਰ ਏਦਾਂ ਕਿਹਾ ਵਾ। ਉਹ ਮੈਂ ਕਿਹਾ ਤੂੰ ਯਾਰ ਕਿੱਥੋਂ ਦੀ 15-20 ਸੈਕਿੰਡ ਦਾ ਕਲਿੱਪ ਕਰਕੇ ਲਿਆਇਆ। ਉਹਦੇ ਵਿੱਚ ਕਲਿੱਪ ਦੇ ਵਿੱਚ ਇਹ ਸੀਗਾ ਕਿ ਇਹ ਨਕਲੀ ਅਸਾਈਲਮ ਦੇ ਕੇਸ ਜਿਹੜੇ ਆ ਉਹ ਫਾਈਲ ਕਰਦੇ ਆ, ਸਟੋਰੀ ਉਹ
ਉਹ ਮੈਨੂੰ ਦਿਖਾਇਆ, ਕਹਿੰਦਾ ਭਾਜੀ ਯਾਰ ਤੁਸੀਂ ਏਦਾਂ ਕਿਹਾ। ਮੈਂ ਕਿਹਾ ਯਾਰ ਏਦਾਂ ਥੋੜ੍ਹਾ ਮੈਂ ਤੈਨੂੰ ਕਿਹਾ। ਮੈਂ ਕਿਹਾ ਪਹਿਲਾਂ ਪੂਰਾ 2 ਘੰਟੇ ਦਾ ਸੁਣ, ਫਿਰ ਮੈਨੂੰ ਦੱਸ ਕਿ ਕੀ ਮਤਲਬ ਆ, ਤੂੰ ਹੋਰ ਹੀ ਮਤਲਬ ਕੱਢੀ ਜਾਂਦਾ, ਹਨਾ। ਹਾਂ ਸੋ ਮਤਲਬ ਇਹਦਾ ਇਹ ਹੈ ਕਿ ਇਹ ਦੱਸ ਰਿਹਾ ਕਿ ਹੋ ਕੀ ਰਿਹਾ, ਮਾਈਗ੍ਰੇਸ਼ਨ ਨਿਊਜ਼ ਦੇ ਰਹੇ ਤੁਹਾਨੂੰ। ਨਿਊਜ਼ ਇਹ ਹੈ ਕਿ ਉਹਨਾਂ ਦੇ ਯੂਰਪ ਦੇ ਵਿੱਚ ਏਜੰਟਾਂ ਦਾ ਜੈਕ ਲੱਗਾ ਸੀਗਾ, ਡਾਇਰੈਕਟ ਸਿੱਧੇ ਮੈਕਸੀਕੋ ਦੀਆਂ ਫਲਾਈਟਾਂ ਸੀਗੀਆਂ। ਉੱਤੋਂ ਉਹਨਾਂ ਨੂੰ ਬਾਈਡਨ ਮਿਲ ਗਿਆ। ਬਾਈਡਨ ਕਹਿੰਦਾ ਮੈਂ ਸਵਾਲ ਹੀ ਕੋਈ ਨਹੀਂ ਪੁੱਛਣਾ, ਮੈਂ ਬਾਰਡਰ ਤੋਂ ਆਉਣ ਤੋਂ, ਬਿਆਨ ਹੀ ਨਹੀਂ ਹੋਏ ਕਈਆਂ ਦੇ। ਤੇ ਪਹਿਲਾਂ ਲੋਕੀ ਡਰਦੇ ਸੀਗੇ ਕਿ ਆਪਣੇ ਬਿਆਨ ਹੋਣੇ ਆ ਏਦਾਂ, ਹੁਣ ਕਹਿੰਦੇ ਯਾਰ ਆਪਣੇ ਭਾਜੀ ਬਿਆਨ ਹੀ ਨਹੀਂ ਹੋ ਰਹੇ, ਕੀ ਚੱਕਰ ਆ। ਕਈ ਲੋਕਾਂ ਨੇ ਇਹ ਵੀ ਦੱਸਿਆ ਕਿ ਬਾਰਡਰ ਤੇ ਜਦੋਂ ਗੱਡੀ ਲੈ ਕੇ ਆਉਂਦੇ ਸੀ, ਉਹ ਕਹਿੰਦਾ ਕਿ ਕਾਫੀ ਲੋਕਾਂ ਨੇ ਦੱਸਿਆ, ਉਹ ਕਹਿੰਦਾ ਕਿ ਗੱਡੀ ਮੇਰੀ ਭਰ ਗਈ ਆ, ਕਹਿੰਦਾ ਤੇਰੀ ਮਰਜ਼ੀ ਆ, ਕਹਿੰਦਾ ਵਾਪਸ ਜਾਣਾ ਵਾਪਸ ਚਲ ਜਾ ਮੈਕਸੀਕੋ ਵੱਲ, ਅਮਰੀਕਾ ਜਾਣਾ ਅਮਰੀਕਾ ਚਲ ਜਾ, ਕਹਿੰਦਾ ਮੇਰੇ ਕੋਲ ਕਹਿੰਦਾ ਟਾਈਮ ਨਹੀਂ, ਨਾ ਮੇਰੇ ਕੋਲ ਜਗ੍ਹਾ ਵਾ ਤੇ ਨਾ ਦੁਬਾਰਾ ਗੇੜਾ ਮਾਰਨਾ। ਤੇ ਉਹ ਕਹਿੰਦਾ ਸਿੱਧਾ ਹੀ ਉਹਨੂੰ ਕਹਿੰਦਾ ਆਪਾਂ ਕੁਝ ਕਰ ਨਹੀਂ ਸਕਦੇ, ਚੱਲ ਜਾਓ। ਕਾਫੀ ਲੋਕ ਇਦਾਂ ਸੀਗੇ, ਇੱਕ ਇੱਕ ਦੋ ਦੋ ਤਿੰਨ ਤਿੰਨ ਦਿਨ ਚ ਪ੍ਰੋਸੈਸ ਕਰਕੇ ਛੱਡੇ। ਜਿਹੜੇ ਫੈਮਿਲੀ ਵਾਲੇ ਸੀਗੇ, ਹਸਬੈਂਡ ਵਾਈਫ ਬੱਚਿਆਂ ਨਾਲ ਆ ਰਹੇ ਸੀਗੇ, ਉਹ ਸਿੱਧਾ ਹੀ, ਕਈਆਂ ਨੂੰ ਤਾਂ ਕੁਝ ਘੰਟੇ ਚ ਹੀ ਕਿ ਏਲੀਅਨ ਨੰਬਰ 2 ਉਹ ਕਰੋ ਛੱਡਿਆ। ਕਈ ਲੋਕੀ ਇਦਾਂ ਦੇ ਆਏ ਕਿ ਉਹਨਾਂ ਦੀਆਂ ਅਜੇ ਤੱਕ ਫਾਈਲਾਂ ਨਹੀਂ ਇਮੀਗ੍ਰੇਸ਼ਨ ਨੇ ਕੋਰਟ ਦੇ ਵਿੱਚ ਭੇਜੀਆਂ, ਕਿ ਇੰਨੇ ਜ਼ਿਆਦਾ ਲੋਕੀ ਆ ਗਏ ਕਿ ਐਂਟੀ ਏਜੰਟ ਨੂੰ ਕਹਿੰਦੇ ਨੋਟਿਸ ਟੂ ਅਪੀਅਰ, ਉਹ ਨਹੀਂ ਫਾਈਲ ਹੋਏ, ਉਹਨਾਂ ਨੂੰ ਅਸਾਈਲਮ ਆਫਿਸ ਮੂਹਰੇ ਲਾਣਾ ਪੈ ਰਿਹਾ ਕੇਸ। ਤੇ ਓਬਵੀਅਸਲੀ ਕਿਉਂਕਿ ਜਦੋਂ ਇੰਨੇ ਜ਼ਿਆਦਾ ਹਜ਼ਾਰਾਂ ਦੇ ਵਿੱਚ ਲੋਕੀ ਜਦੋਂ ਆ ਜਾਂਦੇ ਆ, ਤੇ ਜਿਹੜੀ ਸਰਕਾਰ ਆ ਉਹਨਾਂ ਦੇ ਮੁਲਾਜ਼ਮ ਘੱਟ ਆ, ਉਹਨਾਂ ਕੋਲ ਵੀ ਪ੍ਰੋਸੈਸ ਕਰਨ ਦਾ ਟਾਈਮ ਨਹੀਂ ਸੀਗਾ। ਸੋ ਬੌਂਡ ਹੀਅਰਿੰਗ ਵਗੈਰਾ ਪਹਿਲਾਂ ਤਾਂ ਸਿੱਧੇ ਹੀ ਬਿਨਾਂ ਬੌਂਡ ਦੇ ਕਾਫੀ ਲੋਕੀ ਛੱਡੇ, ਹਨਾ। ਤੇ ਇਹ ਇੱਕ ਪੇਸ਼ਾ ਹੁੰਦਾ ਸੀਗਾ, ਵਕੀਲ ਕੰਮ ਕਰਦੇ ਸੀਗੇ, ਬੌਂਡ ਹੀਅਰਿੰਗ ਵਾਲਾ ਵਕੀਲ ਹੁੰਦਾ ਸੀਗਾ, ਬੌਂਡ ਦੇ ਕੇਸ ਕਰਦੇ ਸੀਗੇ। ਸੋ ਮੈਨੂੰ ਲੱਗਿਆ ਨਹੀਂ ਉਹਨਾਂ ਦਾ ਸਾਲ 2 ਸਾਲ ਤੋਂ ਬਾਹਲਾ ਕੰਮ ਚੱਲਿਆ ਹੋਣਾ, ਕਿਉਂਕਿ ਬੌਂਡ ਪਏ ਨਹੀਂ। ਹੁਣ ਰੀਸੈਂਟਲੀ ਜੇ ਆ ਕੇ ਬੌਂਡ ਜਿਹੜੇ ਉਹ ਪੈਣੇ ਸ਼ੁਰੂ ਹੋਏ ਆ। ਪਹਿਲਾਂ ਬਹੁਤ ਸੌਖੇ ਸੀ ਉਹ ਵੀ, ਬੌਂਡ ਉਹ ਛੱਡ ਰਹੇ ਸੀਗੇ। ਕਿਉਂ ਛੱਡ ਰਹੇ ਸੀ? ਕਿਉਂਕਿ ਲੋਕੀ ਬਹੁਤ ਪਿੱਛੋਂ ਆ ਰਹੇ ਸੀ, ਜੇਲ੍ਹਾਂ 'ਚ ਕਿੰਨੀਆਂ ਕਿ ਜੇਲ੍ਹਾਂ ਭਰ ਲੈਣ ਉਹ ਵੀ, ਕਿਉਂਕਿ ਜਗ੍ਹਾ ਤਾਂ ਫਿਰ ਵੀ ਉਹਨਾਂ ਕੋਲ ਲਿਮਿਟਿਡ ਆ। ਲਿਮਿਟਿਡ ਹੀ ਹੈ। ਹੁਣ ਏਦਾਂ ਕਿ ਫਾਸਟ ਫਾਰਵਰਡ ਕੀ ਆ ਕਿ ਹੁਣ ਅਗਸਤ ਦੇ ਵਿੱਚ ਹੁਣ ਸਾਨੂੰ ਦੇਖਣ ਨੂੰ ਮਿਲ ਰਿਹਾ, ਟਾਈਟ ਹੋ ਰਿਹਾ ਸ਼ਿਕੰਜਾ, ਸਵਾਲ ਜਵਾਬ ਪੁੱਛ ਰਹੇ ਆ, ਠੀਕ ਹੈ। ਬਿਆਨ ਵੀ ਫੇਲ ਹੋ ਰਹੇ ਆ, ਤੇ ਕਈਆਂ ਨੂੰ ਜੱਜ ਦੇ ਕੋਲ ਜਿਹੜੀ ਸੋ ਇਹਦਾ ਦੱਸਦੀ ਹੈ ਕਿ ਜਦੋਂ ਬਿਆਨ ਫੇਲ ਹੋ ਜਾਂਦੇ, ਜੇ ਬਿਆਨ ਫੇਲ ਹੋ ਜਾਂਦੇ, ਤੁਹਾਡੇ ਕੋਲ ਇੱਕ ਅਪੀਲ ਕਰਨ ਦਾ ਹੱਕ ਹੁੰਦਾ ਜੱਜ ਦੇ ਕੋਲ। ਜੇ ਤੁਸੀਂ ਉਹ ਅਪੀਲ ਕਰ ਲਓ, ਉਹ ਅਪੀਲ ਵੀ ਤੁਸੀਂ ਜੇ ਫੇਲ ਹੋ ਗਈ, ਤੁਹਾਡੀ ਜੱਜ ਦੇ ਕੋਲ ਅਪੀਲ ਫੇਲ ਹੋ ਗਈ, ਤੇ ਵਿਜੇ ਕੁਮਾਰ ਵਾਲਾ ਜਿਹੜਾ ਕੇਸ ਸੀਗਾ ਸ਼੍ਰੀਲੰਕਾ ਵਾਲੇ ਦਾ, ਆਪਾਂ ਉਹਦੇ ਹਿਸਾਬ ਨਾਲ ਹੁਣ ਅੱਗੇ ਉੱਪਰ ਹੋਰ ਅਪੀਲ ਨਹੀਂ ਹੋ ਸਕਦੀ। ਪਹਿਲਾਂ ਜਿੱਦਾਂ BIA ਕੋ, ਸਰਕਟ ਕੋਰਟ ਕੋ ਚੱਲ ਜਾਂਦੇ ਸੀਗੇ, ਹੁਣ ਤੁਹਾਡੇ ਕੋਲ ਸਿਰਫ ਇੱਕੋ ਅਪੀਲ ਦਾ ਮੌਕਾ। ਤੇ ਹੁਣ ਆਪਾਂ ਸੁਣਿਆ ਕਿ ਬਿਆਨ ਲੈ ਰਹੇ ਆ, ਕਈ ਧੱਕੇ ਨਾਲ ਮਾੜਾ ਮੋਟਾ ਫੇਲ ਕਰਕੇ ਜੱਜ ਦੇ ਕੋਲ ਚੱਲ ਜਾਂਦੇ ਆ। ਜੱਜ ਦਾ ਇਦਾਂ ਕਿ ਜੱਜਾਂ ਦਾ ਆਪਣਾ ਆਪਣਾ ਸੁਭਾਅ ਆ। ਜ਼ਿਆਦਾਤਰ ਲੁਈਜ਼ੀਆਨਾ, ਜਾਰਜੀਆ ਜਿਹੜੇ ਇਹ ਕੈਂਪ, ਇਹ ਜਿਹੜੇ ਕੋਰਟ ਆ ਉਧਰਲੇ ਹੁੰਦੇ ਆ। ਸੋ ਉਹ ਤੁਹਾਡੀ ਹੁਣ ਕਿਸਮਤ ਆ ਕਿ ਜੱਜ ਤੁਹਾਨੂੰ ਕਿੱਦਾਂ ਦਾ ਮਿਲਿਆ। ਕਈ ਵਾਰੀ ਪਾਸ ਕਰ ਦਿੰਦੇ ਆ, ਕਈ ਵਾਰੀ ਉਹਨਾਂ ਨੇ ਬਿਨਾਂ ਮਤਲਬ ਤੋਂ ਹੀ, ਜੇ ਉਹਨਾਂ ਨੇ ਕਿਹਾ ਕਿ ਨਹੀਂ ਆਪਾਂ ਪਾਸ ਕਰਨਾ, ਉਹਨਾਂ ਨੇ ਤੁਹਾਡੀ ਗੱਲ ਸੁਣਨੀ। 10 ਕੁ ਮਿੰਟ ਦੀ ਹੀਅਰਿੰਗ ਹੁੰਦੀ ਆ ਤੁਹਾਡੀ, ਤੇ ਜੇ ਨਹੀਂ ਉਹਨਾਂ ਨੇ ਛੱਡਿਆ ਤਾਂ ਉਹ ਕਈਆਂ ਦੇ ਕੇਸ ਜਿਹੜੇ ਸੀਗੇ ਡਿਨਾਈ ਵੀ ਉਹਨਾਂ ਨੇ ਕਰਨੇ ਸ਼ੁਰੂ ਕਰ ਦਿੱਤੇ ਆ। ਸੋ ਆਪਾਂ ਕੀ ਦੇਖਿਆ ਕਿ ਜਿਹੜੇ ਲੋਕ ਆ, ਕਈ ਉਹਨਾਂ ਨੂੰ ਹੁਣ ਕਈ ਸਵਾਲ ਪੁੱਛਦੇ ਕਿ ਭਾਜੀ ਮੈਨੂੰ ਸਟੋਰੀ ਦਾ ਪਤਾ ਹੋਣਾ ਚਾਹੀਦਾ ਕਿ ਨਹੀਂ ਪਤਾ ਹੋਣਾ ਚਾਹੀਦਾ। ਮੈਂ ਸਟੋਰੀ ਦਾ ਕੀ ਪਤਾ ਹੋਣਾ ਚਾਹੀਦਾ, ਤੇਰਾ ਕੇਸ ਆ, ਜੇ ਤੇਰੇ ਨਾਲ ਹੋਇਆ ਤੈਨੂੰ ਹਰ ਟਾਈਮ ਤੈਨੂੰ ਪਤਾ ਹੋਣਾ ਚਾਹੀਦਾ ਕਿ ਤੇਰੇ ਨਾਲ ਕੀ ਹੋਇਆ ਵਾ, ਹਨਾ। ਤੇ ਜਿਹੜਾ ਵੀ ਬੰਦਾ ਆ ਰਿਹਾ ਕੋਈ ਸਵਾਲ ਜਵਾਬ ਪੁੱਛੇ ਜਾਊਗੇ ਪੂਰੇ। ਚਾਂਸ ਹੁਣ ਇਹ ਹੈ ਕਿ ਤੁਹਾਨੂੰ ਜੱਜ ਮੂਹਰੇ ਪੇਸ਼ ਹੋਣਾ ਪੈ ਸਕਦਾ, ਕਿਉਂਕਿ ਇਹਨਾਂ ਨੇ ਟਾਈਟ ਕਰਨਾ ਸ਼ੁਰੂ ਕਰਤਾ ਕੰਮ। ਸਲਾਈਟਲੀ ਜਿਹੜਾ ਵੋਲਿਊਮ ਉਹਦੇ ਵਿੱਚ ਡ੍ਰੌਪ ਹੋਇਆ। ਪਹਿਲਾਂ ਕੀ ਸੀਗਾ ਕਿ ਜਿਹੜੇ ਲੋਕੀ ਉਹ ਸਾਨੂੰ ਦੱਸਦੇ ਸੀਗੇ ਕਿ ਮੰਨ ਲਓ ਕੋਈ ਬੰਦਾ, ਕੋਈ ਏਜੰਟ ਆ, ਉਹ 50 ਲੱਖ ਰੁਪਏ ਲੈ ਰਿਹਾ ਸੀਗਾ। ਮੈਨੂੰ ਪਤਾ ਨਹੀਂ ਕੀ ਰੇਟ ਰੂਟ ਚੱਲਦਾ ਇਹਨਾਂ ਦਾ, ਮੰਨ ਲਓ ਉਹ ਲੈ ਰਿਹਾ ਸੀਗਾ। ਉਹ ਜਿਹੜੇ ਏਜੰਟ ਸੀਗੇ ਇੰਡੀਆ ਦੇ, ਉਹ ਕੀ ਕਰਦੇ ਸੀਗੇ ਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉੱਥੇ ਹੁਣ ਅਮਰੀਕਾ ਦੇ ਵਿੱਚ ਬੌਂਡ ਨਹੀਂ ਪੈਂਦਾ, ਹੁਣ ਇਹਨਾਂ ਦਾ ਉੱਥੋਂ ਦੀ $10-20,000 ਬਚ ਜਾਣਾ ਵਾ, ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਆਪਣੀਆਂ ਫੀਸਾਂ ਜਿਹੜੀਆਂ ਦੱਸਦੇ ਭਾਜੀ, ਉਹਨਾਂ ਨੇ ਆਪਣੀ ਫੀਸ ਵਧਾਤੀ ਇੰਡੀਆ ਦੇ ਵਿੱਚ। ਉਹ ਕਹਿੰਦੇ ਤੁਹਾਡਾ ਕਿਹੜਾ ਹੁਣ ਬੌਂਡ ਪੈਣਾ ਵਾ, ਤੇ ਉਹ ਏਜੰਟ ਨੇ ਆਪਣੀਆਂ ਫੀਸਾਂ ਵਧਾਤੀਆਂ ਕਿ ਇਹ ਤਾਂ ਸਿੱਧੇ ਚੱਲ ਜਾਣੇ ਆ। ਤਾਂ ਉਹਨਾਂ ਨੇ ਜਿਹੜਾ ਉਹਨਾਂ ਨੂੰ ਇੱਥੋਂ ਪੈਸਾ ਬਚਦਾ ਹੋਣਾ ਬੌਂਡ ਬੂੰਡ ਵਾਲਾ, ਉਹਨਾਂ ਨੇ ਆਪਣੇ ਇੰਡੀਆ ਜਿਹੜੇ ਏਜੰਟ ਭੇਜਦੇ ਸੀ, ਉਹਨਾਂ ਨੇ ਆਪਣੇ ਉਹ 'ਚ ਐਡ ਕਰਕੇ ਆਪਣੀ ਫੀਸ ਵਧਾ ਕੇ ਭੇਜਣਾ ਸ਼ੁਰੂ ਕਰਤਾ। ਸੋ ਕੰਮ ਉਹਨਾਂ ਦਾ ਤਾਂ ਜਿੱਦਾਂ ਕਹਿ ਲਓ ਸੌਖਾ ਸੀ, ਡਾਇਰੈਕਟ ਫਲਾਈਟਾਂ। ਸੋ ਹੁਣ ਇਹ ਹੈ ਕਿ ਬੌਂਡ ਪੈ ਰਹੇ ਆ। 2 ਮਹੀਨੇ ਤੋਂ ਆਪਾਂ ਕੀ ਦੇਖਿਆ ਕਿ ਪਹਿਲਾਂ ਇਹ 2500 ਤੋਂ ਸ਼ੁਰੂ ਹੋਏਗੀ, 2500, 5000, 10000। ਹੁਣ ਏਦਾਂ ਵਿੱਚ ਕੇਸ ਜਿਹੜੇ ਕਈ ਆਏ ਆ, $20,000 ਵੀ ਬੌਂਡ ਜਿਹੜਾ ਪਿਆ ਵਾ ਕਈ ਸਾਰੇ। ਸੋ ਇਹ ਆਪਣਾ ਦੇਖ ਲਿਓ ਕਿ ਪੈਸਾ ਪੂਸਾ ਫਿਰ ਏਦਾਂ ਕਿ ਕਈਆਂ ਨੂੰ ਨਹੀਂ ਪੈਸਾ ਹੈਗਾ ਤਾਂ ਜੇਲ੍ਹ ਤੋਂ ਛੁੱਟ ਨਹੀਂ ਸਕਦੇ। ਸੋ ਸਾਰੇ ਜਣੇ ਨਾ ਸੋਚ ਕੇ ਆਇਆ ਕਿ ਬੌਂਡ ਨਹੀਂ ਪੈਣਾ, ਸਿੱਧੇ ਹੀ ਆਪਣਾ ਉਹਨਾਂ ਨੇ $2500 ਲੈ ਕੇ ਛੱਡ ਦੇਣਾ ਜਾਂ ਏਦਾਂ। ਉਹ ਹੁਣ ਚੇਂਜ ਹੋ ਰਿਹਾ। ਬਾਕੀ ਜਿੱਦਾਂ ਖਬਰ ਮਿਲੂਗੀ, ਜਿਹੜੀ ਬੌਂਡ ਹੀਅਰਿੰਗ ਤੋਂ ਜੋ ਨਿਊਜ਼ ਮਿਲੂਗੀ ਆਪਾਂ ਦੱਸ ਦੇਵਾਂਗੇ ਤੁਹਾਨੂੰ ਇੱਥੇ। ਜੇ ਕੋਈ ਬੰਦਾ ਬੌਂਡ ਤੇ ਛੁੱਟਿਆ, ਜੇ ਕਿਸੇ ਨੂੰ ਬਹੁਤ ਜ਼ਿਆਦਾ ਬੌਂਡ ਪਿਆ ਹੈਗਾ, ਉਹ ਆਪਣਾ ਸਾਨੂੰ ਮੈਸੇਜ ਕਰ ਦੇਵੇ ਇੱਥੇ ਜਿਹੜੀ ਲਾਈਵ ਚੈਟ ਆ,
ਜਾਂ ਫਿਰ ਆਪਣਾ ਕਾਲ ਕਰਕੇ ਦੱਸ ਦਿਓ। ਤਾਂ ਹੁਣ ਇੱਕ ਨੇ ਦੱਸਿਆ ਕਿ ਬੌਂਡ 1500 ਡਾਲਰ ਦਾ ਕਿਸੇ ਨੂੰ ਪਿਆ। ਸੋ ਚਲੋ 1500 10,000 ਮੈਨੇਜੇਬਲ ਆ। ਜੇ ਕਿਸੇ ਨੂੰ ਜ਼ਿਆਦਾ ਬੌਂਡ ਪਿਆ, ਸਾਨੂੰ ਖਬਰ ਸ਼ੇਅਰ ਕਰੋ ਤਾਂ ਕਿ ਸਾਨੂੰ ਪਤਾ ਲੱਗੇ ਕਿ ਕੀ ਹੋ ਰਿਹਾ। ਸੋ ਸਾਡੇ ਇੱਕ ਕਲਾਇੰਟ ਨੂੰ 20,000 ਡਾਲਰ ਦੇ ਕਰੀਬ ਬੌਂਡ ਪਿਆ ਸੀਗਾ। ਸੋ ਇਹ ਲੇਟੈਸਟ ਬਾਰਡਰ ਕ੍ਰੋਸਿੰਗ ਦੀ ਖਬਰ ਆ ਜੀ। ਸੋ ਇਦਾਂ ਜਿਹੜੇ ਬੌਂਡਸ ਆ ਉਹ ਹੋ ਰਹੇ ਆ, ਕਈਆਂ ਨੂੰ ਘੱਟ ਤੇ ਕਈਆਂ ਨੂੰ ਵੱਧ, ਪਰ ਤੁਸੀਂ ਜਿੱਦਾਂ ਕਿਹਾ ਵੀ ਅੱਗੇ ਨਾਲੋਂ ਸਥਿਤੀ ਉਹ ਟਾਈਟ ਕਰ ਰਹੇ ਆ, ਸ਼ਿਕੰਜਾ ਜਿਹੜਾ ਉਹ ਕੱਸ ਰਹੇ ਹੈਗੇ ਆ, ਕਿਉਂਕਿ ਇਹਨਾਂ ਦੀ ਆਲੋਚਨਾ ਵੀ ਬਹੁਤ ਅਟਾਰਨੀ ਟਿਰਕਿਆਨਾ ਜੀ ਚੱਲ ਰਹੀ ਸੀ ਪੋਲੀਟੀਕਲ ਤੌਰ ਦੇ ਉੱਤੇ ਵੀ, ਯਾਰ ਤੁਸੀਂ ਤੇ ਜ਼ਿਆਦਾ ਹੀ ਕੰਮ ਖੁੱਲਾ ਹੀ ਜਿਹੜਾ ਉਹ ਰੱਖਿਆ ਆ। ਇੱਕ ਚੀਜ਼ ਇਹਦੇ ਵਿੱਚ ਰਾਜਕਰਨ ਜੀ ਐਡ ਮੈਂ ਕਰੂੰਗਾ। ਹੂੰ ਮੰਨ ਲਓ ਕਿਸੇ ਨੂੰ ਬੌਂਡ ਨਹੀਂ ਦਿੱਤਾ ਹੁਣ ਜੱਜ ਨੇ, ਹਨਾ, ਉਹਦੇ ਰਿਲੇਟਡ ਕੇਸ ਆ। ਬੌਂਡ ਦੇ ਰੂਲ ਉਹਨਾਂ ਨੇ ਚੇਂਜ ਕਰਤੇ ਥੋੜੇ ਜਿਹੇ। ਉਹਨਾਂ ਨੇ ਬੇਸਿਕਲੀ ਇਹ ਹੈ ਕਿ ਜੱਜ ਦੀ ਮਰਜ਼ੀ ਹੈ, ਜੇ ਉਹਨੇ ਡਿਨਾਈ ਕਰਤੀ ਬੌਂਡ ਹੀਅਰਿੰਗ ਡਿਨਾਈ ਕਰਤੀ, ਉੱਤੋਂ ਨਾ ਅਪੀਲਾਂ ਕਰਕੇ ਪਹਿਲਾਂ ਤੁਸੀਂ ਲਵਾ ਕੇ ਕੇਸ ਬੌਂਡ ਰਿਵਰਸ ਕਰਾ ਲੈਂਦੇ ਸੀ ਜਾਂ ਦੁਬਾਰਾ ਮੌਕਾ ਮਿਲ ਜਾਂਦਾ ਸੀਗਾ। ਹੁਣ ਇੱਦਾਂ ਕਿ ਜੱਜ ਦੀ ਸਹੀ ਆ ਤਕਰੀਬਨ, ਜੇ ਉਹਨੇ ਮਨਾ ਕਰਤਾ। ਇੱਕ ਆਪਣੇ ਕੋਲ ਕੇਸ ਆਇਆ, ਮਤਲਬ ਕੇਸ ਤਾਂ ਇਦਾਂ ਦੇ ਕਈ ਹੁੰਦੇ ਆ, ਪਹਿਲਾਂ ਹੁੰਦੇ ਸੀਗੇ, ਉਹਨੂੰ ਕਹਿੰਦੇ ਡਿਟੇਨ ਡਾਕਟ। ਡਿਟੇਨ ਡਾਕਟ ਕੀ ਹੁੰਦਾ? ਇੱਕ ਨਾਰਮਲ ਤੁਹਾਡਾ ਜਿੱਦਾਂ ਹੁਣ ਸੈਨ ਫਰਾਂਸਿਸਕੋ ਦੇ ਵਿੱਚ 2 ਇਮੀਗ੍ਰੇਸ਼ਨ ਕੋਰਟ ਆ, ਇੱਕ 100 ਮੌਂਟਗਮਰੀ ਤੇ ਉਹ ਓਪਨ ਕੋਰਟ ਆ ਜਿਹੜਾ ਬੰਦੇ ਬਾਹਰ ਛੁੱਟੇ ਹੋਏ ਆ। ਇੱਕ ਇਹਨਾਂ ਦਾ 630 ਸੈਨਸਮ ਤੇ ਆ, ਉਹਨੂੰ ਡਿਟੇਨਡ ਕੋਰਟ ਆ। ਜਿੱਦਾਂ ਡਿਟੇਨਡ ਕੋਰਟ ਦਾ ਮਤਲਬ ਉਹ ਜਿਹੜੇ ਬੰਦੇ ਜੇਲ੍ਹਾਂ ਦੇ ਵਿੱਚ ਆ, ਜਿਹਨਾਂ ਦੇ ਡਾਕਟ ਜੇਲ੍ਹਾਂ ਦੇ ਵਿੱਚ, ਜਿਹੜੇ ਜੇਲ੍ਹਾਂ 'ਚ ਕੈਦ ਆ, ਉਹਨਾਂ ਨੂੰ ਨਾ ਅੰਦਰੋਂ ਕੇਸ ਆਪਣਾ ਫਾਈਟ ਕਰਨਾ ਪੈਂਦਾ ਜਦ ਤੱਕ ਉਹ ਜੇਲ੍ਹ ਦੇ ਵਿੱਚ ਹੁੰਦੇ ਆ। ਜਿਹੜੇ ਆਹ ਵਾਲੇ ਕੇਸ ਹੁਣ ਹੈਗੇ ਆ, ਇਹ ਹੁਣ ਪਤਾ ਨਹੀਂ ਇਹਨਾਂ ਦਾ ਏਜੰਟ ਉਜੰਟ ਤੇ ਕਿੰਨਾ ਪੈਸਾ ਖਰਚ ਕੇ ਆਉਂਦੇ ਆ, ਪਰ ਜਦੋਂ ਇਹ ਆ ਗਿਆ ਇਹਨਾਂ ਨੂੰ ਨਹੀਂ ਛੱਡਿਆ ਉਹਨਾਂ ਨੇ, ਰਾਈਟ, ਰਿਲੀਜ਼ ਨਹੀਂ ਕੀਤਾ, ਇਹਨਾਂ ਨੂੰ ਜੇਲ੍ਹ 'ਚੋਂ ਆਪਣਾ ਕੇਸ ਫਾਈਟ ਕਰਨਾ ਪੈਣਾ। ਜੇਲ੍ਹ ਦੇ ਵਿੱਚੋਂ ਫਿਰ ਇਹਨਾਂ ਨੂੰ ਜਿਹੜੀ ਵਕੀਲ ਦੀ ਫੀਸ ਇਹਨਾਂ ਨੂੰ ਦੇਣੀ ਪੈਣੀ ਆ। ਵਕੀਲ ਦੀ ਜਿਹੜੀ ਫੀਸ ਆ ਉਹ ਵੀ ਹੁਣ ਜਿਹੜੇ ਜੇਲ੍ਹ ਵਾਲੇ ਡਿਟੇਨ ਡਾਕਟ ਵਾਲੇ ਕੇਸ ਆ, ਉਹਦੀ ਜਿਹੜੀ ਫਾਈਨਲ ਹੀਅਰਿੰਗ ਆ ਉਹ ਕਾਫੀ ਛੇਤੀ ਪੈਂਦੀ, ਜਿੱਦਾਂ 2-3 ਮਹੀਨੇ ਦੇ ਵਿੱਚ ਉਹਦੀ ਤਰੀਕ ਪੈ ਜਾਂਦੀ ਆ। ਤੇ 2-3 ਮਹੀਨੇ ਦੇ ਵਿੱਚ ਹੁਣ ਇਦਾਂ ਕਿ ਉਹਦਾ ਜਿਹੜਾ ਕਿਸੇ ਨੇ 2-3 ਸਾਲਾਂ 'ਚ ਵਕੀਲ ਦਾ ਖਰਚਾ ਸੀਗਾ, ਹੁਣ ਉਹਦਾ ਖਰਚਾ ਜਿਹੜਾ ਕਹਿ ਲਓ ਉਹ ਅਪਫਰੰਟ ਆ ਜਾਣਾ, ਹੈ ਨਾ। 2-3 ਮਹੀਨੇ ਉਹਨੂੰ ਆਮ ਉਹਨੂੰ ਹੋਣਾ ਚਾਹੀਦਾ ਕਿ ਜੇ ਮੈਨੂੰ ਨਹੀਂ ਉਹਨਾਂ ਨੇ ਛੱਡਿਆ, ਜੇਲ੍ਹ 'ਚੋਂ ਮੈਨੂੰ ਕੇਸ ਫਾਈਟ ਕਰਨਾ ਪਿਆ, ਤਾਂ ਉਹ ਤੁਸੀਂ 10-12,000 ਡਾਲਰ ਦਾ ਆਪਣਾ ਖਰਚਾ ਲਾ ਕੇ ਚੱਲੋ, ਠੀਕ ਆ। ਤੇ ਉਹਦੇ ਵਿੱਚ ਫਿਰ ਇਹ ਹੈ ਕਿ ਕਈਆਂ ਨੂੰ ਬਹੁਤ ਜ਼ਿਆਦਾ ਫਾਇਦਾ, ਕਈ ਇਦਾਂ ਦੇ ਆ ਕਿ ਡਿਟੇਨਡ ਕੋਰਟ ਇਦਾਂ ਸੀਗਾ ਕਿ ਬੰਦਾ ਆਇਆ ਬਾਰਡਰ ਤੋਂ, ਮਹੀਨੇ 'ਚ ਉਹਦੀ ਫਾਈਨਲ ਪਾਤੀ। ਕਈਆਂ ਦਾ ਪਾਸ ਵੀ ਹੋ ਜਾਂਦਾ ਕਿ ਮਹੀਨੇ 'ਚ ਸਿੱਧਾ ਹੀ ਅਸਾਈਲਮ ਦਾ ਕੇਸ ਪਾਸ ਕਰਾ ਕੇ ਨਿਕਲੇ, ਪਰ ਕਈਆਂ ਦਾ ਇਦਾਂ ਕਿ ਜਿਹਦਾ ਕੇਸ ਫੇਲ ਹੋਇਆ ਤੇ ਉਹਨੂੰ ਅਮਰੀਕਾ ਦੀ ਧਰਤੀ ਤੇ ਜੇਲ੍ਹ ਤੋਂ ਇਲਾਵਾ ਬਾਹਰ ਪੈਰ ਰੱਖਣ ਦਾ ਮੌਕਾ ਨਹੀਂ ਮਿਲਿਆ, ਉਹਨਾਂ ਨੂੰ ਸਿੱਧਾ ਹੀ ਕੇਸ ਜਿਹੜਾ ਉੱਥੋਂ ਦੀ ਸੀਗਾ ਡਿਨਾਈ ਕਰਤਾ ਜੱਜ ਨੇ। ਸੋ ਉਹ ਹੁਣ ਜਿਹੜੇ ਲੋਕੀ ਜਿਹੜੇ ਇਦਾਂ ਦੇ ਆ ਜਿਹਨਾਂ ਦਾ ਕੇਸ ਡਿਨਾਈ ਹੋ ਜਾਂਦਾ ਇੱਕ ਵਾਰੀ ਇਮੀਗ੍ਰੇਸ਼ਨ ਜੱਜ ਤੋਂ, ਉਹ ਵੀ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੇ ਵਿੱਚ ਅਪੀਲ ਲਾ ਸਕਦੇ ਆ। ਪਰ ਤੁਸੀਂ ਉਹਦਾ ਦੇਖੋ, ਫਿਰ ਤੁਹਾਡਾ ਉਹਦਾ ਵੀ ਖਰਚਾ ਵਾ, ਪਲੱਸ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ ਉਹਦਾ 2 ਤੋਂ 3 ਸਾਲ ਜਿਹੜੇ ਲੱਗਦੇ ਆ। ਫਿਰ ਉਹ 2 ਤੋਂ 3 ਸਾਲ ਕਲਾਇੰਟ ਕਈ ਵਾਰੀ ਦੱਸਦੇ ਆ ਕਿ ਕਈ ਲੋਕੀ ਇਦਾਂ ਦੇ ਹੁੰਦੇ ਆ, ਖੜ ਜਾਂਦੇ ਕਿ 2-2 ਸਾਲ ਉਹ ਜੇਲ੍ਹ 'ਚ ਹੀ ਫਿਰ ਬਹਿ ਕੇ ਵੇਟ ਕਰਦੇ ਆ ਕਿ ਕੋਈ ਨਹੀਂ, ਵੇਟ ਕਰਦੇ ਆ। ਤੇ ਕਾਫੀ ਸਾਰੇ ਲੋਕ ਜਿਹੜੇ ਇਦਾਂ ਦੇ ਹੁੰਦੇ ਆ ਕਿ ਉਹ ਮੈਂਟਲੀ ਜਿਹੜੀ ਉਹਨਾਂ ਦੀ ਹਾਲਤ ਸਹੀ ਨਹੀਂ ਰਹਿੰਦੀ ਜੇਲ੍ਹ 'ਚ ਐਡੀ ਦੇਰ, ਕਈ ਵਾਰੀ ਉਹ ਹੰਗਰ ਸਟ੍ਰਾਈਕ ਕਰਦੇ ਆ, ਕੁਛ ਕਰਦੇ ਆ, ਹੰਗਰ ਸਟ੍ਰਾਈਕ ਜਾਂ ਇਦਾਂ ਕੋਈ ਬਣਦਾ ਨਹੀਂ ਕੁਛ। ਉਹਨਾਂ ਦੇ ਸਰਕਾਰਾਂ ਦੀਆਂ ਆਪਣੀਆਂ ਪਾਲਿਸੀਆਂ। ਤੇ ਟਰੰਪ ਜਦੋਂ ਸਰਕਾਰ ਸੀਗੀ, ਹੁਣ ਤਾਂ ਚਲੋ ਇਹ ਰੀਜ਼ਨੇਬਲ ਆ। ਟਰੰਪ ਜਦੋਂ ਸਰਕਾਰ ਸੀ, ਆਪਾਂ ਕਈ ਵਾਰੀ ਨਿਊਜ਼ ਡਿਸਕਸ ਕੀਤੀ ਕਿ ਕਈ ਵਾਰੀ ਉਹਨੇ ਪੈਪਰ ਸਪਰੇ ਕਰਤੀ, ਰਬਰ ਬੁਲੇਟ ਲੋਕਾਂ ਨੂੰ ਉਹ ਕੀਤਾ, ਖਾਣ ਪੀਣ ਨੂੰ ਪ੍ਰੋਪਰ ਨਹੀਂ ਦਿੱਤਾ। ਜਿਹੜੀਆਂ ਫੀਮੇਲ ਸੀਗੀਆਂ ਉਹਨਾਂ ਦੇ ਫੋਰਸਡ ਜਿਹੜੇ ਸੀਗੇ ਉਹ ਬੱਚੇਦਾਨੀਆਂ ਕੱਟਤੀਆਂ ਸੀਗੀਆਂ। ਇਦਾਂ ਦੇ ਕਈ ਖਬਰ ਅਬਿਊਜ਼ ਦੀਆਂ ਖਬਰਾਂ ਜਿਹੜੀਆਂ ਸਾਹਮਣੇ ਆਉਂਦੀਆਂ। ਸੋ ਐਂਡ ਆਫ ਦਾ ਡੇ ਇਹ ਹੈ ਕਿ ਤੁਸੀਂ ਜੇਲ੍ਹ ਦੇ ਵਿੱਚ ਆ, ਤੁਹਾਨੂੰ ਜੇ 2-3 ਸਾਲ ਜੇਲ੍ਹ 'ਚ ਰਹਿਣਾ ਪਿਆ, ਤੇ ਉਹ ਹਰੇਕ ਬੰਦੇ ਦੇ ਬੱਸ ਦੀ ਗੱਲ, ਹਰੇਕ ਨਹੀਂ, ਬਹੁਤ ਜ਼ਿਆਦਾ ਲੋਕਾਂ ਦੇ ਬੱਸ ਦੀ ਗੱਲ ਨਹੀਂ ਹੈਗੀ। ਤੇ ਉਹ ਵਾਲਾ ਆਪਣਾ ਜਿਹੜੀ ਸੀਗੀ ਕਿ 50 ਲੱਖ ਤੁਸੀਂ ਲਾ ਕੇ ਆਏ, ਫਿਰ ਵਕੀਲਾਂ ਤੇ ਪੈਸੇ ਤੁਸੀਂ ਦਿੱਤੇ, ਤੇ ਉਹਦੇ ਵਿੱਚ ਇੱਕ ਫਾਈਨੈਂਸ਼ੀਅਲ ਗੈਂਬਲ ਕਾਫੀ ਵੱਡਾ ਜਿਹੜਾ ਉਹ ਹੈਗਾ। ਜੀ। ਇਹ ਜਿਹੜੀ ਤੁਸੀਂ ਇਸ ਦੇ ਵਿੱਚ ਇੱਕ ਗੱਲ ਕੀਤੀ ਆ, ਆਈ ਥਿੰਕ ਪਹਿਲਾਂ ਵੀ ਇੱਕ ਵਾਰੀ ਇਹ ਆਇਆ ਸੀ, ਜੇ ਤੁਸੀਂ ਇਸ ਦੇ ਉੱਤੇ ਥੋੜ੍ਹੀ ਹੋਰ ਕਲੈਰਿਟੀ ਦੇ ਦਿਓ ਅਟਾਰਨੀ ਟਿਰਕਿਆਨਾ ਜੀ, ਵੀ ਜੱਜ ਜਿਹੜੀ ਬੌਂਡ ਹੀਅਰਿੰਗ ਰੱਦ ਕਰ ਸਕਦਾ, ਚੇਂਜ ਕਰ ਸਕਦਾ, ਕੀ ਆ ਇਹ ਕੁਛ ਨਵੀਂ ਚੀਜ਼ ਹੈ ਜਾਂ ਪਹਿਲਾਂ ਵੀ ਇਦਾਂ ਹੀ ਸੇਮ ਪ੍ਰੋਸੈਸ ਸੀ ਜਿਹੜਾ ਉਹ ਚੱਲ ਰਿਹਾ? ਸੇਮ ਪ੍ਰੋਸੈਸ ਸੀਗਾ। ਸੋ ਹੁਣ ਕੀ ਸੀਗਾ ਕਿ ਆਈਸ ਵਾਲੇ ਨਾ ਵਿੱਚ ਤਾਂ ਆਈਸ ਵਾਲਿਆਂ ਨੇ ਆਈਸ ਵਾਲਿਆਂ ਕੋਲ ਪਾਵਰ ਹੈਗੀ ਕਿ ਔਨ ਇਟਸ ਓਨ ਉਹ ਛੱਡ ਸਕਦੇ ਆ ਕਿ ਕੋਈ ਪ੍ਰੋਬਲਮ ਨਹੀਂ, ਜਾ ਤੂੰ ਐਡਰੈਸ ਦੇ ਦੇ, ਐਪ ਪਾਤੀ ਤੇਰੇ ਜਾਂ ਨਹੀਂ ਪਈ, ਜਾ ਜਿੱਥੇ ਵੀ ਜਾਣਾ ਐਡਰੈਸ ਦਿੱਤਾ, ਆਪਣੇ ਗਰੰਟਰ ਕੋਲ ਚਲ ਜਾ। ਫੇਰ ਕੀ ਸੀਗਾ ਕਿ ਕਈਆਂ ਨੂੰ ਆਈਸ ਵਾਲੇ ਨਹੀਂ ਜੇ ਛੱਡਿਆ। ਸੋ ਇਹਨਾਂ ਦਾ ਹੁਣ ਕੀ ਹੈ ਕਿ ਬੰਦੇ ਪਿੱਛੋਂ ਆਈ ਜਾਣੇ, ਐਂਡ ਆਫ ਦਾ ਡੇ ਉਨੀਆਂ ਕਿ ਇਹਨਾਂ ਦੀਆਂ ਜੇਲ੍ਹਾਂ। ਸੋ ਕਈਆਂ ਦਾ ਇਦਾਂ ਸੀਗਾ, ਪਹਿਲਾਂ ਉਹਨੇ ਡਿਨਾਈ ਵੀ ਕਰਤਾ ਜੱਜ ਨੇ ਬੌਂਡ ਕਿ ਨਹੀਂ ਛੱਡਣਾ, ਤੇ ਆਈਸ ਵਾਲੇ ਨੇ ਉਹਨੇ ਕਾਲ ਕਰਨੀ ਕਿ ਭਾਜੀ ਮੈਨੂੰ ਤਾਂ ਉਹਨਾਂ ਨੇ ਆਪ ਹੀ ਛੱਡਤਾ, ਹੈ ਨਾ। ਸੋ ਐਂਡ ਆਫ ਦਾ ਡੇ ਤਾਂ ਇਹ ਹੈ ਕਿ ਕਿਸ ਹਿਸਾਬ ਨਾਲ ਮੈਨੇਜ ਕਰ ਸਕਦੇ ਆ। ਜੇਲ੍ਹਾਂ ਹੁੰਦੀਆਂ ਹੈਗਾ, ਜੇ ਹੁਣ ਹੋਰ ਮਿਲੀਅਨ ਬੰਦਾ ਆਉਣ ਲਈ ਖੜਾ,
ਤਾਂ ਜੇਲ੍ਹਾਂ ਤਾਂ ਇਹ ਭਰ ਨਹੀਂ ਸਕਦੇ ਇੰਨੀਆਂ, ਰਾਈਟ? ਤਾਂ ਥੋੜਾ ਦਿਖਾਵਾ ਕਹਿ ਲਓ ਜਾਂ ਡਰ ਕਹਿ ਲਓ ਕਿ ਇੱਦਾਂ ਕਿ ਓਵਰਆਲ ਇਹਨਾਂ ਨੇ ਪਲਾਨ ਬਣਾਇਆ ਕਿ ਕੁਛ % ਲੋਕਾਂ ਨੂੰ ਟੰਗ ਦਿਓ ਤਾਂ ਕਿ ਡਰ ਜਿਹਾ ਬਣਿਆ ਰਹੇ, ਕਿ ਇੱਦਾਂ ਵੀ ਨਾ ਮੈਸੇਜ ਆਵੇ ਕਿ ਬਿਲਕੁਲ ਹੀ ਕਿ ਬਾਰਡਰ ਖੁੱਲ੍ਹਾ ਹੀ ਆ, ਕਿ ਜਿਹੜਾ ਮਰਜ਼ੀ ਆ ਜਾਵੇ। ਸੋ ਸ਼ਾਇਦ ਇਹ ਉਹੀ ਦਿਖਾਵਾ, ਮੈਂ ਹੁਣ ਕੁਛ ਗਰੰਟੀ ਨਾਲ ਨਹੀਂ ਕਹਿ ਸਕਦਾ ਕਿ ਕੀ ਇਹਨਾਂ ਦੀ ਪਾਲਿਸੀ ਹੈ ਕਿੱਦਾਂ, ਪਰ ਇੱਦਾਂ ਕਿ ਆਹ ਜੁਲਾਈ ਤੇ ਅਗਸਤ ਦੇ ਮਹੀਨੇ ਵਿੱਚ ਆਪਾਂ ਦੇਖਿਆ ਸੀਗਾ ਕਿ ਲੋਕਾਂ ਨੂੰ ਸਿੱਧੇ ਨਹੀਂ ਇਹਨਾਂ ਨੇ ਛੱਡਿਆ। ਕਾਫੀ ਲੋਕਾਂ ਦੀਆਂ ਇਹਨਾਂ ਨੇ ਜਿੱਦਾਂ ਜੱਜ ਮੁਰੇ ਬੌਂਡ ਹੀਅਰਿੰਗ ਜਿਹੜੀਆਂ ਪਾਈਆਂ, ਜਿਹੜੀਆਂ ਕਿ ਰੁਕ ਗਈਆਂ ਸੀਗੀਆਂ। ਜੱਜਾਂ ਨੇ ਕਈਆਂ ਨੇ ਡਿਨਾਈ ਵੀ ਕੀਤੀਆਂ, ਉਹ ਲੋਕੀ ਅਜੇ ਕੈਦ ਹੀ ਆ। ਕਈ ਜਿਹੜੇ ਸੀਗੇ ਜੱਜਾਂ ਨੇ ਡਿਨਾਈ ਕੀਤੀਆਂ, ਫਿਰ ਵਾਪਸ ਗਏ ਜੇਲ੍ਹ 'ਚ, ਤਾਂ ਆਈਸ ਨੇ ਆਪ ਹੀ ਛੱਡ ਦਿੱਤਾ। ਕਈ ਲੋਕਾਂ ਨੂੰ ਇੱਦਾਂ ਸੀਗਾ ਕਿ ਆਈਸ ਕੋਲੋਂ ਵੀ ਤੁਸੀਂ ਬੌਂਡ ਹੀਅਰਿੰਗ ਆਪਣੀ ਜਿਹੜੀ ਰਿਕੁਐਸਟ ਕਰ ਸਕਦੇ ਆ ਕਿ ਦੱਸੋ ਕਿੰਨਾ ਬੌਂਡ ਆ, ਤੇ ਕਈ ਵਾਰੀ ਆਈਸ ਵਾਲੇ ਆਪਣੇ ਲੈਵਲ ਤੇ ਬੌਂਡ ਹੀਅਰਿੰਗ ਦੇ ਕੇ ਲੋਕਾਂ ਨੂੰ ਰਿਲੀਜ਼ ਕਰ ਦਿੰਦੇ ਸੀਗੇ। ਸੋ ਇਹ ਹੁਣ ਜਿਹੜੀ ਸਿਚੁਏਸ਼ਨ ਆ ਕਿ ਟਾਈਟ ਆ, ਸਟ੍ਰਿਕਟ ਆ, ਮਿਕਸਡ ਬੈਗ ਆ, ਜੇ ਕਈਆਂ ਨੂੰ ਛੱਡੀ ਜਾ ਰਹੇ ਆ, ਕਈਆਂ ਨੂੰ ਫੜ ਵੀ ਲੈਂਦੇ ਆ। ਸੋ ਦੇਖਦੇ ਆ ਇਹਦਾ ਆਉਣ ਵਾਲੇ 2-3 ਮਹੀਨਿਆਂ 'ਚ ਕਿ ਕਿੱਧਰ ਨੂੰ ਇਹ ਜਿਹੜੀ ਗੱਲ ਜਾਂਦੀ ਆ। ਜਿਹੜੀ ਚੀਜ਼ ਇਹਦੇ ਵਿੱਚ ਚੇਂਜ ਹੋਈ ਆ ਉਹੀ ਹੈ ਕਿ ਅਪੀਲਾਂ ਪੁੱਲਾਂ ਵਾਲੀ ਤੁਹਾਡੀ ਜਿਹੜੀ ਪਾਵਰ ਆ ਉਹ ਹੈ ਨਹੀਂ ਗੀ, ਤੇ ਜੱਜ ਨੇ ਜੇ ਕਿਹਾ ਕਿ ਮੈਂ ਨਹੀਂ ਬੌਂਡ ਹੀਅਰਿੰਗ ਦੇਣੀ ਤਾਂ ਫਿਰ ਨਹੀਂ ਦੇਣੀ। ਜੀ, ਸੋ ਜਿੱਦਾਂ ਤੁਸੀਂ ਕਿਹਾ ਵੀ ਇੱਕ ਵਾਰੀ ਜਿੱਦਾਂ ਉਹਨਾਂ ਨੇ ਪਹਿਲੋਂ ਬਿਆਨ ਫੇਲ ਹੋਣ ਤੋਂ ਬਾਅਦ ਇੱਕ ਵਾਰੀ ਮੌਕਾ ਦਿੰਦੇ ਆ, ਤੇ ਉਸ ਤੋਂ ਬਾਅਦ ਫਿਰ ਵਿਜੇ ਕੁਮਾਰ ਵਾਲਾ ਜਿਹੜਾ ਕੇਸ ਆ ਉਹ ਫਿਰ ਅਟਰਨੀ ਟਰਕਿਆਨਾ ਜੀ ਆਈ ਥਿੰਕ ਉਹ ਜਿੱਦਾਂ ਤੁਸੀਂ ਕਿਹਾ ਵੀ ਉਹ ਲੱਗ ਜਾਂਦਾ ਆ। ਵਿਜੇ ਕੁਮਾਰ ਵਾਲਾ ਕੇਸ ਜਿਹੜਾ ਬੌਂਡ ਹੀਅਰਿੰਗ ਦਾ ਕੇਸ ਨਹੀਂ ਆ, ਵਿਜੇ ਕੁਮਾਰ ਵਾਲਾ ਕੇਸ ਹੈਗਾ ਜਿਹਦੇ ਬਿਆਨ ਫੇਲ ਹੋ ਗਏ, ਵਾਪਸ ਡਿਪੋਰਟੇਸ਼ਨ ਵਾਲਾ ਕੇਸ ਆ, ਐਕਸਪੀਡੀਟਿਡ ਰਿਮੂਵਲ ਵਾਲਾ, ਉਹ ਹੋਰ ਚੀਜ਼ ਆ। ਜਿਹੜਾ ਬੌਂਡ ਹੀਅਰਿੰਗ ਆ, ਬੌਂਡ ਹੀਅਰਿੰਗ ਜੇ ਫੇਲ ਹੁੰਦੀ ਆ ਤੁਹਾਨੂੰ ਡਿਪੋਰਟ ਨਹੀਂ ਕਰਦੇ। ਬੌਂਡ ਹੀਅਰਿੰਗ ਦਾ ਮਤਲਬ ਤੁਹਾਨੂੰ ਛੱਡਣਾ ਨਹੀਂ ਉਹਨਾਂ ਨੇ, ਤੁਸੀਂ ਜੇਲ੍ਹ 'ਚੋਂ ਰਹਿ ਕੇ ਕੇਸ ਲੜੋ। ਕੇਸ ਫੇਲ ਹੋਣਾ ਤੇ ਬੌਂਡ ਹੀਅਰਿੰਗ ਫੇਲ ਹੋਣਾ ਦੋ ਅਲੱਗ-ਅਲੱਗ ਚੀਜ਼ਾਂ। ਉਹ ਅਲੱਗ-ਅਲੱਗ ਚੀਜ਼ਾਂ ਨੇ। ਇਮੀਗ੍ਰੇਸ਼ਨ ਕੋਰਟਸ ਦਾ ਇਸ ਟਾਈਮ ਕੀ ਅਪਡੇਟ ਚੱਲ ਰਹੀ ਆ? ਪੀਡੀਆਂ ਧੜਾ-ਧੜ ਜਿਹੜੀਆਂ ਮਿਲ ਰਹੀਆਂ ਸੀ, ਕੀ ਉਸ ਦੇ ਵਿੱਚ ਥੋੜਾ ਜਿਹਾ ਠੱਲ ਪਈ ਆ ਜਾਂ ਅਜੇ ਉਦਾਂ ਹੀ ਆ ਜੀ? ਪੀਡੀ ਦੇ ਵਿੱਚ ਠੱਲ ਪਈ ਆ, ਸਿਵਾਏ ਜਿਹੜਾ ਇੱਕ ਸੈਂਟਾ ਇਹਨਾਂ ਦਾ ਕੋਰਟ ਆ, ਉਹਦੇ ਵਿੱਚ ਇਹੀ ਫੀਡਬੈਕ ਆ ਰਿਹਾ ਲੋਕਾਂ ਕੋਲ ਕਿ ਕਾਫੀ ਲੋਕਾਂ ਦੀ ਜਿਹੜੀ ਫਾਈਨਲ ਹੀਅਰਿੰਗ ਸੀ ਉਹਨੂੰ ਮਾਸਟਰ 'ਚ ਕਨਵਰਟ ਕਰਤਾ ਉਹਨਾਂ ਨੇ, ਤੇ ਫਿਰ ਪੀਡੀ ਦੇ ਦਿੰਦੇ ਆ। ਜੇ ਤੁਹਾਡੀ ਵੀ ਫਾਈਨਲ ਹੀਅਰਿੰਗ ਹੁਣ ਮਾਸਟਰ 'ਚ ਕਨਵਰਟ ਹੋਈ ਆ ਤਾਂ ਤੁਹਾਡੇ ਤੇ ਰਿਸਕ ਹੈਗਾ, ਤੁਸੀਂ ਜੇ ਮੂਵ ਹੁੰਦੇ ਆ ਕਿਤੇ ਤੁਸੀਂ ਆਪਣਾ ਕੇਸ ਮੂਵ ਕਰਾ ਸਕਦੇ ਆ। ਤਾਂ ਸੈਂਟਾ ਇਹਨਾਂ ਦਾ ਜਿਹੜਾ ਕੋਰਟ ਆ ਉਹਦਾ ਕੋਈ ਮੂਡ ਨਹੀਂ ਹੈਗਾ ਤਕਰੀਬਨ। ਉਹਨਾਂ ਨੇ ਜ਼ਿਆਦਾਤਰ ਪੀਡੀਆਂ ਦੇ, ਸਭ ਤੋਂ ਜ਼ਿਆਦਾ ਪੀਡੀ ਇਹ ਵਾਲਾ ਕੋਰਟ ਜਿਹੜਾ ਦੇ ਰਿਹਾ। ਓਫੀਸ਼ੀਅਲ ਸਟੈਟਸ ਮੇਰੇ ਕੋਲ ਹੈ ਨਹੀਂ ਗੇ, ਪਰ ਜਿਹੜੀ ਸੁਣੀ ਸੁਣਾਈ ਆ ਕਲਾਇੰਟਸ ਤੋਂ ਜਿਹੜੇ ਕੰਸਲਟੇਸ਼ਨ ਕਰਦੇ ਆ ਉਹਨਾਂ ਤੋਂ ਇਹੀ ਹੈ ਕਿ ਸੈਂਟਾ ਇਹਨਾਂ ਵਾਲੇ ਕਾਫੀ ਭੱਜ ਰਹੇ, ਜਾਣ ਬਚਾ ਕੇ ਭੱਜ ਰਹੇ ਆ। ਭੱਜਣਾ ਵੀ ਚਾਹੀਦਾ। ਜਿਹੜਾ ਨਹੀਂ ਕਰ ਸਕਦਾ ਇੱਦਾਂ ਕਿ ਜੇ ਪੀਡੀ ਦੇ ਦਿੰਦੇ ਐਂਡ ਆਫ ਦਾ ਡੇ, ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੀ ਗੇਮ ਓਵਰ ਹੋ ਗਈ। ਇਹਦਾ ਮਤਲਬ ਬਸ ਇਹੀ ਹੈ ਕਿ ਤੁਹਾਨੂੰ ਅਸਾਈਲਮ ਆਫਿਸ ਦੇ ਵਿੱਚ ਜਾ ਕੇ ਦੁਬਾਰਾ ਮੁੜ ਸ਼ੁਰੂਆਤ ਕਰਨੀ ਜਿਹੜੀ ਪੈਂਦੀ ਆ। ਉਹ ਵੀ ਮਾੜੀ ਚੀਜ਼ ਨਹੀਂ, ਸਪੈਸ਼ਲੀ ਉਹ ਵਾਲੇ ਲੋਕੀ ਜਿਨ੍ਹਾਂ ਨੇ ਵਿਆਹ ਦੀ ਆਪਸ਼ਨ ਜਿਹਨਾਂ ਕੋਲ ਹੈਗੀ ਆ ਉਹਨਾਂ ਲਈ ਐਕਚੁਅਲੀ ਵਧੀਆ, ਜੇ ਉਹਨਾਂ ਦਾ ਕੇਸ ਡਿਸਮਿਸ ਹੋ ਜਾਂਦਾ ਉਹ ਅਸਾਈਲਮ ਕੇਸ ਲਾਣ ਥੱਲੇ, ਅਸਾਈਲਮ ਆਫਿਸ ਜਾ ਕੇ ਤੇ ਨਾਲ ਵਿਆਹ ਵਾਲਾ ਪਰਸਿਊ ਕਰਨ। ਸੈਨ ਫਰਾਂਸਿਸਕੋ ਦੇ ਵਿੱਚ, ਪਹਿਲਾਂ ਨਿਊਯਾਰਕ ਦੀ ਗੱਲ ਕਰੀਏ। ਨਿਊਯਾਰਕ ਦੇ ਵਿੱਚ ਤਰੀਕਾਂ ਅੱਗੇ ਜ਼ਿਆਦਾ ਪੋਸਟਪੋਨ ਹੋ ਰਹੀਆਂ ਮੇਰੇ ਹਿਸਾਬ ਨਾਲ, ਸਭ ਤੋਂ ਜ਼ਿਆਦਾ ਨਿਊਯਾਰਕ ਦੇ ਵਿੱਚ ਇਸ ਵੇਲੇ। ਤੇ ਜਦੋਂ ਅੱਗੇ ਪੋਸਟਪੋਨ ਹੋ ਰਹੀਆਂ, ਕਾਫੀ ਸਾਰੇ ਜਿਹੜੇ ਸੀਗੇ ਕੇਸ ਉਹਨਾਂ ਨੂੰ ਨਵੀਂ ਤਰੀਕ ਜਿਹੜੀ ਸੀਗੀ ਮਿਲ ਨਹੀਂ ਰਹੀ ਸੀਗੀ, ਕਿ ਸ਼ੋ ਨਹੀਂ ਹੋ ਰਿਹਾ ਸੀਗਾ ਕਿ ਕਿਹੜੀ ਤਰੀਕ ਆ, ਤੇ ਲਿੰਬੋ ਦੇ ਵਿੱਚ ਕਾਫੀ ਜਿਹੜੇ ਇਦਾਂ ਦੇ ਕੇਸ ਜਿਹੜੇ ਸੀਗੇ। ਸੋ ਨਿਊਯਾਰਕ ਤੋਂ ਕਾਫੀ ਲੋਕੀ ਅੱਕ ਕੇ ਉਹ ਫਿਰ ਮੂਵ ਕਰ ਜਾਂਦੇ ਆ। ਨਿਊਯਾਰਕ ਦਾ ਦੂਜਾ ਇਹ ਸੀਗਾ ਕਿ ਸਿੰਘ ਵਰਸਸ ਗਾਰਲੈਂਡ ਰੀਲੋਕੇਸ਼ਨ ਦਾ ਮੁੱਦਾ ਬੜਾ ਜ਼ਿਆਦਾ ਟਾਈਟ ਆ ਉੱਥੇ, ਤੇ ਹੁਣ ਥੋੜੇ ਬਹੁਤੇ ਨਵੇਂ ਮੁੱਦੇ ਹੋਰ ਵੀ ਆ, ਉਹ ਆਪਾਂ ਡਿਸਕਸ ਕਰਾਂਗੇ ਕਿ ਨਵਾਂ ਅਸਾਈਲਮ ਦੇ ਵਿੱਚ ਕੀ ਆ। ਪਰ ਇਹ ਹੈ ਕਿ ਸੈਂਟਾ ਵਾਲਾ ਕੋਰਟ ਆ, ਉੱਥੇ ਪੀਡੀ ਆ। ਨਿਊਯਾਰਕ ਦੇ ਵਿੱਚ ਡੇਟਾ ਪੋਸਟਪੋਨ ਕਾਫੀ ਜ਼ਿਆਦਾ। ਸੈਨ ਫਰਾਂਸਿਸਕੋ ਦੇ ਵਿੱਚ ਡਾਕਟ ਉਹਨਾਂ ਦਾ ਭਰਿਆ ਹੋਇਆ, ਜੱਜ ਵਧੀਆ ਵਾ, ਆਪਣੇ ਵੱਲੋਂ ਟਰਾਈ ਪੂਰੀ ਕਰਦੇ ਆ। ਕਈ ਜੱਜ ਜਿਹੜੇ ਹੈਗੇ ਆ, ਇੱਕ ਦੋ ਜੱਜ ਇੱਦਾਂ ਦੇ ਆ ਉਹਨਾਂ ਦਾ ਪਰਸਨਲ ਲੈਵਲ ਤੇ ਕੁਝ ਚੱਲ ਰਿਹਾ ਵਾ। ਉਹਨਾਂ ਨੇ ਲੋਰਾ ਫਗੋਰਾ ਫੋਰ ਐਗਜ਼ਾਮਪਲ ਸੀਗੀ, ਉਹਨੇ ਕੇਸ ਕੂਸ ਕਈ ਪੋਸਟਪੋਨ ਕੀਤੇ ਅੱਗੇ। ਪਰ ਜ਼ਿਆਦਾਤਰ ਜਿਹੜੇ ਜੱਜ ਜਿਹੜੇ ਹੈਗੇ ਆ ਉਹ ਸੈਨ ਫਰਾਂਸਿਸਕੋ 'ਚ ਹੀਅਰਿੰਗਸ ਚੱਲ ਰਹੀਆਂ ਵਾ, ਤੇ ਪੀਡੀ ਦਾ ਸੈਨ ਫਰਾਂਸਿਸਕੋ ਦੇ ਵਿੱਚ ਇੰਨਾ ਜ਼ੋਰ ਨਹੀਂ ਹੈਗਾ। ਅੱਜ ਤੱਕ ਜਿਹੜੇ ਸੈਨ ਫਰਾਂਸਿਸਕੋ ਦਾ ਧੱਕੇ ਨਾਲ ਇੱਕੋ ਕੇਸ 'ਚ ਸਾਡੇ ਪੀਡੀ ਦਿੱਤੀ ਸੀ, ਬਾਕੀ ਸਾਰਿਆਂ ਦੀਆਂ ਹੀਅਰਿੰਗ ਜਿਹੜੀਆਂ ਹੋਈਆਂ ਸੀਗੀਆਂ। ਠੀਕ ਆ। ਸੈਕਰਾਮੈਂਟੋ ਦੇ ਕੇਸ ਦੀ ਜਿਹੜਾ ਡਾਕਟ ਆ, ਸੈਨ ਫਰਾਂਸਿਸਕੋ ਦੇ ਤੁਹਾਡੇ 2025 2026 ਦੇ ਵਿੱਚ ਹੀਅਰਿੰਗ ਆਣੀ ਆ। ਜਿਹੜਾ ਸੈਕਰਾਮੈਂਟੋ ਆ ਉਹਦੇ ਵਿੱਚ ਕੀ ਹੋ ਰਿਹਾ ਕਿ ਹੀਅਰਿੰਗਸ ਨਹੀਂ ਸਾਰਿਆਂ ਦੀਆਂ ਦੇ ਰਹੇ ਡੇਟਸ, ਪਰ ਇਹ ਕਿਹਾ ਜਾ ਸਕਦਾ ਕਿ ਸੈਨ ਫਰਾਂਸਿਸਕੋ ਤੋਂ ਛੇਤੀ ਸੈਕਰਾਮੈਂਟੋ 'ਚ ਆ ਸਕਦੀਆਂ ਹੀਅਰਿੰਗ। ਇਹ ਸਵਾਲ ਬਹੁਤ ਜ਼ਿਆਦਾ ਆਉਂਦਾ ਕਿ ਸੈਨ ਫਰਾਂਸਿਸਕੋ ਵਧੀਆ ਵਾ ਕਿ ਸੈਕਰਾਮੈਂਟੋ ਵਧੀਆ ਵਾ। ਪਹਿਲਾਂ ਤਾਂ ਇਹ ਹੈ ਕਿ ਜਿੱਥੇ ਤੁਸੀਂ ਰਹਿੰਦੇ ਹੋ ਉਹਦੇ ਹਿਸਾਬ ਨਾਲ ਕੇਸ ਲੱਗਣਾ। ਵਧੀਆ ਘਟੀਆ ਤਾਂ ਬਾਅਦ ਦੀ ਗੱਲ ਆਉਂਦੀ ਆ, ਪਹਿਲਾਂ ਜਿੱਥੇ ਤੁਸੀਂ ਰਹਿੰਦੇ ਆ ਤੁਹਾਡੇ ਕੋਲ ਚੋਇਸ ਹੀ ਨਹੀਂ ਕੋਈ, ਉਹਦੇ ਹਿਸਾਬ ਨਾਲ ਲੱਗਣਾ। ਉੱਦਾਂ ਜੇ ਆંકੜੇ ਨੂੰ ਦੇਖਿਆ ਜਾਵੇ ਤਾਂ ਸੈਨ ਫਰਾਂਸਿਸਕੋ ਕੋਰਟ ਇਸ ਵੇਲੇ ਸਭ ਤੋਂ ਬੈਸਟ ਆ, ਅਪਰੂਵਲ ਰੇਟਿੰਗ ਵਾਈਜ਼, ਜੱਜਾਂ ਦੇ ਸੁਭਾਅ ਦੇ ਵਾਈਜ਼। ਸਿੰਘ ਵਰਸਸ ਵਿਟੇਕਰ ਜਿਹੜਾ ਕੇਸ ਆ, ਕੌਰ ਵਰਸਸ ਗਾਰਲੈਂਡ ਆ, ਹੋਰ ਜਿਹੜੇ ਕੇਸ ਆ ਇੱਥੇ ਸੈਨ ਫਰਾਂਸਿਸਕੋ ਦੇ 9th ਸਰਕਿਟ ਦੇ ਇਸ ਵੇਲੇ
ਜਿਹੜਾ ਲਾਅ ਉਹ ਸੈਕੰਡ ਸਰਕਿਟ ਨਾਲੋਂ ਜ਼ਿਆਦਾ ਫੇਵਰੇਬਲ। ਜੀ ਜੀ। ਸੋ ਇਹ ਲੇਟੈਸਟ ਤੇ ਚੱਲ ਰਿਹਾ 2018 ਦੀ ਨਾ ਇੱਕ ਮੈਂ ਸਟੈਟਿਸਟਿਕਸ ਦੇਖ ਰਿਹਾ ਇਮੀਗ੍ਰੇਸ਼ਨ ਕੋਰਟਸ ਦੀ, ਤੇ ਸਭ ਤੋਂ ਵੱਧ ਕੇਸ ਜਿਹੜੇ ਪੈਂਡਿੰਗ ਆ ਉਹ ਨਿਊਯਾਰਕ ਸਿਟੀ ਦੇ ਆ, 1,02,000 ਉਹ ਦੱਸਦੇ ਆ। ਇਸ ਤੋਂ ਮਗਰੇ ਫਿਰ ਸੈਨ ਫਰਾਂਸਿਸਕੋ ਤਕਰੀਬਨ 60,000 ਦੇ ਨਾਲ ਆ ਜਾਂਦੇ ਆ। ਸੋ ਕੁੱਲ 2018 ਦੀ ਜਿਹੜੀ EOIR ਦੀ ਰਿਪੋਰਟ ਆ ਉਹਦੇ ਮੁਤਾਬਕ ਤਕਰੀਬਨ 7,90,000 ਕੇਸ ਜਿਹੜੇ ਇਮੀਗ੍ਰੇਸ਼ਨ ਦੇ ਜਿਹੜੇ ਕੇਸ ਪੈਂਡਿੰਗ ਹੈ 2018 ਦੀ ਆ, ਤੇ 4 ਸਾਲ ਹੋਰ ਆ ਗਏ। ਇਹਨਾਂ ਨੇ ਉਦੋਂ ਦੇ ਜਿਹੜੇ ਉਹ ਜਾਣਕਾਰੀ ਦਿੱਤੀ ਆ। ਸੋ ਲੰਮਾ ਚੌੜਾ ਹੀ ਕੰਮ ਜਿਹੜਾ ਅਕਸਰ ਕੋਈ ਪੁੱਛਦੇ ਆ ਨਾ ਵੀ ਮੇਰੀ ਡੇਟ ਨਹੀਂ ਆਈ, ਮੇਰੀ ਕੋਰਟ ਦੀ ਅਪੀਅਰੈਂਸ ਕਦੋਂ ਹੋਊਗੀ, ਕਿਵੇਂ ਆ। ਸੋ ਤੁਸੀਂ ਹਿਸਾਬ ਲਾ ਲਓ ਵੀ ਤੁਹਾਡੇ ਤੋਂ ਪਹਿਲਾਂ ਵੀ ਲਾਈਨਾਂ ਦੇ ਵਿੱਚ ਇੰਨੇ ਲੋਕ ਜਿਹੜੇ ਆ ਉਹ ਆਲਰੇਡੀ ਲੱਗੇ ਪਏ ਹੈਗੇ ਨੇ। ਇੱਕ ਚੀਜ਼ ਇਹਦੇ ਵਿੱਚ ਐਡ ਕਰਦਾ ਕਿ ਨਾ ਪਿਛਲੇ ਸਾਲ ਹੁਣ ਜਿਹੜੇ ਮੋਸ਼ਨ ਟੂ ਐਡਵਾਂਸ ਵਗੈਰਾ ਵੀ ਸੀਗੇ, ਉਹ ਵੀ ਜ਼ਿਆਦਾਤਰ ਇਹ ਉਹਨਾਂ ਨੂੰ ਗ੍ਰਾਂਟ ਕਰਦੇ ਆ ਜਿਹਨਾਂ ਦੇ ਸਪਾਊਸ ਜਾਂ ਬੱਚੇ ਮਗਰ ਹੈਗੇ ਆ ਜਾਂ ਕੋਈ ਹਾਰਡਸ਼ਿਪ ਆ। ਸੋ ਕਈ ਹੁਣ ਜਿੱਦਾਂ ਕੋਈ ਆਇਆ ਉਹ 2020 ਚ ਆਇਆ, ਉਹਨੇ ਕਿਹਾ ਯਾਰ ਮੇਰਾ ਕੇਸ ਐਡਵਾਂਸ ਕਰੋ, ਮੈਨੂੰ ਐਡੀ ਛੇਤੀ ਡੇਟ, ਐਡੀ ਦੂਰ ਡੇਟ ਨਹੀਂ ਚਾਹੀਦੀ। ਸੋ ਉਹਨੂੰ ਕੋਰਟ ਇਹੀ ਕਹਿ ਰਿਹਾ ਕਿ ਤੂੰ ਕੌਣ, ਤੂੰ ਅਜੇ ਆਇਆ, ਤੇਰੇ ਤੋਂ ਪਹਿਲਾਂ ਬਹੁਤ ਲੋਕੀ ਲਾਈਨ ਦੇ ਵਿੱਚ ਆ। ਅਨਲੈਸ ਤੁਹਾਡੇ 20 ਬੱਚਿਆਂ ਨੂੰ ਪਿੱਛੇ ਖਤਰਾ ਹੈਗਾ, ਕੋਈ ਰੀਜ਼ਨ ਹੈਗਾ ਐਡਵਾਂਸ ਕਰਨ ਦਾ, ਫੇਰ ਹੀ ਆਪਾਂ ਐਡਵਾਂਸ ਕਰਨਾ। ਇੱਦਾਂ ਨਹੀਂ ਕਿ ਬਸ ਮੇਰਾ ਕੇਸ ਖਤਰਾ ਮੈਨੂੰ ਕੋਈ ਨਹੀਂ ਤੇ ਸਿੰਗਲ ਪਰਸਨ ਆ ਮੈਂ ਤੇ ਮੇਰਾ ਕੇਸ ਐਡਵਾਂਸ ਕਰੋ, ਉਹ ਚੀਜ਼ ਨਹੀਂ ਉਹ ਕੋਰਟ ਅੱਜ ਕੱਲ੍ਹ ਗ੍ਰਾਂਟ ਕਰ ਰਹੀ। ਠੀਕ ਹੈ ਜੀ। ਅਗਲੀ ਜੇ ਆਪਾਂ ਗੱਲ ਕਰ ਲਈਏ ਵੀ ਇਨਸਾਈਡ ਆਫ ਕੋਰਟ, ਜਿਹੜੇ ਕੇਸਾਂ ਦੇ ਤੁਸੀਂ ਕੰਮ ਕਰ ਰਹੇ ਆ, ਕਿੱਦਾਂ ਦਾ ਉੱਥੇ ਇਨਸਾਈਡ ਮਾਹੌਲ ਕੋਰਟ ਦੇ ਵਿੱਚ ਕਿੱਦਾਂ ਦਾ ਉੱਥੇ ਚੱਲ ਰਿਹਾ, ਇਨਫੋਰਮੇਸ਼ਨ ਕੀ ਹੈ ਜੀ ਉਸ ਦੇ ਬਾਬਤ? ਸੋ ਇਨਫੋਰਮੇਸ਼ਨ ਇਹ ਹੈ ਕਿ ਜਿਹੜਾ ਹੁਣ ਜਿਹੜਾ ਕੋਰਟ ਹੈ ਨਾ, ਸਪੈਸ਼ਲੀ ਅਗਸਤ ਦੇ ਵਿੱਚ ਸਾਡਾ ਹੁਣ ਆ ਜਿਹੜਾ ਕੇਸ ਹੈਗਾ ਇਸ ਵੈਂਸਡੇ ਨੂੰ ਇੱਕ, ਤੇ ਜਿਹੜਾ ਸਰਕਾਰੀ ਵਕੀਲ ਸੀਗਾ ਉਹਨੇ ਇੱਕ ਦਿਨ ਪਹਿਲਾਂ ਆਪਣੀ ਕੰਟਰੀ ਕੰਡੀਸ਼ਨ ਜਿਹੜੇ ਆਰਟੀਕਲ ਵਗੈਰਾ ਫਾਈਲ ਕੀਤੇ। ਜੇ ਸਰਕਾਰੀ ਵਕੀਲ ਤੁਹਾਨੂੰ ਦੱਸਿਆ ਕਿ ਵਧੀਆ ਮਿਲ ਜਾਵੇ ਤੇ ਵਧੀਆ ਆ ਜਾਵੇ, ਵਧੀਆ ਮਤਲਬ ਇੱਦਾਂ ਕਿ ਕੇਸ ਲੜਨ ਵਾਲਾ ਆ ਜਾਵੇ ਤਾਂ ਕੇਸ ਕਈ ਵਾਰੀ ਔਖਾ ਹੋ ਜਾਂਦਾ। ਉਹਨੇ ਕੀ ਕੀਤਾ ਕਿ ਉਹਨੇ ਕਾਫੀ ਜ਼ਿਆਦਾ ਜਿਹੜੇ ਸੀਗੇ ਆਰਟੀਕਲਸ ਵਗੈਰਾ ਸਬਮਿਟ ਕੀਤੇ, ਤੇ ਉਹਦੇ ਵਿੱਚ ਆਰਟੀਕਲ ਸੀਗੇ ਕਿ ਜਿਹੜਾ ਸਿਮਰਨਜੀਤ ਸਿੰਘ ਮਾਨ ਆ ਉਹਨੇ ਸਹੁੰ ਚੱਕੀ ਆ ਕਿ ਮੈਂ ਇੰਡੀਆ ਦੀ ਕਨਸਟੀਟਿਊਸ਼ਨ ਨੂੰ ਉਹਦੇ ਹਿਸਾਬ ਨਾਲ ਚੱਲੂੰਗਾ, ਇੰਡੀਆ ਦੀ ਯੂਨੀਅਨ ਨੂੰ ਪ੍ਰੋਟੈਕਟ ਕਰੂੰਗਾ। ਸੋ ਉਹਨੇ ਸ਼ਬਦ ਚੱਕੀ ਆ ਕਿ ਇੰਡੀਆ ਦੇ ਜਿਹੜਾ ਸੰਵਿਧਾਨ ਆ ਉਹਦੇ ਹਿਸਾਬ ਨਾਲ। ਸੋ ਉਹ ਜਿਹੜਾ ਸਰਕਾਰੀ ਵਕੀਲ ਸੀਗਾ ਉਹਨੇ ਉਹ ਸਬਮਿਟ ਕਰਾਇਆ ਸੀਗਾ ਕਿ ਤੁਹਾਡਾ ਜਿਹੜਾ ਲੀਡਰ ਆ ਪਾਰਟੀ ਦਾ ਉਹ ਤਾਂ ਇੱਦਾਂ ਕਹਿ ਰਿਹਾ। ਸੋ ਉਹਦੇ ਉੱਤੇ ਬਹਿਸ, ਜਿਹੜੀ ਨਵੀਂ ਪਾਰਟੀ ਆਈ ਹੈ, ਨਵੀਂ ਪਾਰਟੀ ਨੇ ਵੀ ਸਹੁੰ ਚੱਕੀ ਹੈ ਕਿ ਕਰਪਸ਼ਨ ਹਟਾ ਦੇਣੀ ਆ, ਉਹਦੇ ਸਾਰੇ ਉਹਨੇ ਕੇਸ ਲਾਏ ਸੀਗੇ ਕਿ ਇੱਦਾਂ ਇਹ ਕਲੀਨ ਅਪ ਜਿਹੜੇ ਇਹ ਉਹ ਕਰ ਰਹੇ ਆ। ਠੀਕ ਹੈ, ਕਿ ਤੁਸੀਂ ਹੁਣ ਰੀਲੋਕੇਟ ਕਰ ਸਕਦੇ ਆ। ਤੇ ਹੁਣ ਜਿਹੜਾ ਥੋੜਾ ਜਿਹਾ ਫੋਕਸ ਜਿਹੜਾ ਨਾ ਉਹ ਇਹ ਨਹੀਂ ਕਿ ਪਹਿਲਾਂ ਕੀ ਹੋਇਆ, ਜਿਹੜਾ ਫੋਕਸ ਹੁਣ ਇਹ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੋਣਾ, ਕਿ ਇਹ ਸੁਧਾਰ ਹੋ ਰਿਹਾ, ਕਿ ਇਹ ਕਲੀਨ ਅਪ ਕਰ ਰਹੇ ਆ। ਤੇ ਇਸੇ ਹਿਸਾਬ ਨਾਲ ਉਹਨਾਂ ਨੇ ਕਾਫੀ ਖਬਰਾਂ ਜਿਹੜੀਆਂ ਸੀਗੀਆਂ ਕਿ ਜਿਹੜੇ ਕਈ ਆਗੂ ਜਿਹੜੇ ਸੀਗੇ ਕਿ ਉਹ ਮਾਈਨੋਰਟੀਜ਼ ਰੈਲੀਆਂ ਰੂਲੀਆਂ 'ਚ ਦਖਲਅੰਦਾਜ਼ੀ ਕਰਦੇ ਸੀ, ਉਹ ਵੀ ਆਮ ਆਦਮੀ ਪਾਰਟੀ ਨੇ ਅਰੈਸਟ ਕਰਾਏ ਆ। ਸੋ ਇਦਾਂ ਦੀਆਂ ਜਿਹੜੀਆਂ ਖਬਰਾਂ ਵਾ, ਜਿਹੜੇ ਚੰਗੇ ਕੰਮ ਉਹ ਕਰ ਰਹੇ ਆ, ਉਹ ਖਬਰਾਂ ਜਿਹੜੀ ਸੀਗੀ ਸਰਕਾਰ ਉਹ ਸਾਹਮਣੇ ਰੱਖ ਰਹੀ ਆ। ਜਿਹੜਾ ਆਮ ਆਦਮੀ ਪਾਰਟੀ ਜਿਹੜੀ ਆਈ ਆ, ਉਹ ਜਿਹੜੀ ਉਹ ਸਰਕਾਰ ਨੇ ਐਵੀਡੈਂਸ ਪੇਸ਼ ਕਰ ਰਹੀ ਹੈ ਕਿ ਇਹ ਕਰਪਟ ਪਾਰਟੀ ਨਹੀਂ ਹੈਗੀ, ਇਹ ਇੱਕ ਵਧੀਆ ਪਾਰਟੀ ਆ। ਸੋ ਇਹ ਤੁਹਾਨੂੰ ਬਚਾ ਸਕਦੀ ਆ। ਸੋ ਉਸ ਮੌਕੇ ਦੇ ਉੱਤੇ, ਉਸ ਟੌਪਿਕ ਦੇ ਉੱਤੇ ਪਹਿਲਾਂ ਹੀ ਜਿਹੜੇ ਰੀਲੋਕੇਸ਼ਨ ਵਾਲੇ ਸਾਰੇ ਚੱਲ ਰਹੇ ਸੀ, ਔਨ ਟੌਪ ਆਫ ਦੈਟ ਉਹ ਵੀ ਸਾਰੀ ਬਹਿਸ ਜਿਹੜੀ ਹੁਣ ਸੀਗੀ ਨਾਲ ਜਿਹੜੀ ਜੁੜ ਰਹੀ ਆ। ਤੇ ਜਿਹੜਾ ਸਰਕਾਰ ਨੇ ਪੈਕੇਜ ਪੇਸ਼ ਕੀਤਾ ਸੀਗਾ, ਕਿ ਮੈਂ ਦੇਖਿਆ ਕਿ ਉਹਨਾਂ ਨੇ ਪੂਰਾ ਹੁਣ ਆਪਣਾ ਜਿਹੜਾ ਅਗਸਤ ਦੇ 12-13 ਤਰੀਕ ਤੱਕ ਪੂਰੀ ਖਬਰਾਂ ਆਪਣੀਆਂ ਜਿਹੜੀਆਂ ਸੀਗੀਆਂ ਉਹ ਅਪਡੇਟ ਕੀਤੀਆਂ ਹੋਈਆਂ। ਸੋ ਜਿਹੜੇ ਆਉਣ ਹੁਣ ਅਗਲੇ 6 ਮਹੀਨਿਆਂ 'ਚ ਕੇਸ ਆ ਉਹ ਇੱਦਾਂ ਕਿ ਲੋਕੀ ਉੱਥੇ ਬ੍ਰੇਕ ਲਾ ਦਿੰਦੇ ਕਿ ਫਿਰ ਮੈਂ ਇੰਡੀਆ ਛੱਡ ਕੇ ਅਮਰੀਕਾ ਆ ਗਿਆ, ਉੱਥੇ ਬ੍ਰੇਕ ਲਾ ਦਿੰਦੇ। ਸੋ ਇੱਦਾਂ ਕਿ ਜਿਹੜਾ ਕੇਸ ਹੁਣ ਸ਼ੁਰੂ ਹੋਣਾ, ਤੁਹਾਡੇ ਥੋੜੀ ਜਿਹੀ ਆਵਾਜ਼ ਇੱਕ ਹੋ ਰਹੀ ਸੀ, ਹੁਣ ਠੀਕ ਹੈ ਜੀ। ਸੋ ਹੁਣ ਜਿਹੜਾ ਕੇਸ ਹੈਗਾ ਉਹ ਉੱਥੇ ਖਤਮ ਨਹੀਂ ਹੋਣਾ ਕਿ ਫਿਰ ਮੈਂ ਇੰਡੀਆ ਛੱਡ ਕੇ ਅਮਰੀਕਾ ਆ ਗਿਆ। ਜਿਹੜਾ ਕੇਸ ਆ ਉਹ ਸ਼ੁਰੂ ਉੱਥੋਂ ਹੋਣਾ ਕਿ ਇੰਡੀਆ ਛੱਡ ਕੇ ਅਮਰੀਕਾ ਆ ਗਿਆ, ਫਿਰ ਕੀ ਹੋਇਆ, ਉਰੇ ਕੀ ਹੋਇਆ, ਮਗਰ ਕੀ ਹੋਇਆ, ਨਵੀਂ ਸਰਕਾਰ ਦਾ ਕਿੱਦਾਂ। ਸੋ ਉਹ ਵੇਰਵਾ ਤੁਹਾਡਾ ਘੱਟੋ ਘੱਟ 40 to 50% ਜਿਹੜਾ ਤੁਹਾਨੂੰ ਵੇਰਵਾ ਆਪਣਾ ਨਵੀਂ ਪਾਰਟੀਆਂ ਉਹਦਾ ਦੇਣਾ ਪੈਣਾ। ਸੋ ਜਿਹੜੇ ਲੋਕੀ ਆਪ ਇੰਟਰਸਟ ਨਹੀਂ ਲੈਂਦੇ ਆਪਣੇ ਕੇਸ ਦੇ ਵਿੱਚ, ਆਪ ਆਪਣੇ ਬਿਆਨ ਨਹੀਂ ਦੇ ਸਕਦੇ, ਪਾਰਟੀ ਸਿਸਟਮ ਦਾ ਨਹੀਂ ਪਤਾ, ਇਲੈਕਸ਼ਨ ਦਾ ਨਹੀਂ ਪਤਾ, ਬਸ ਕੱਲਾ ਅਮਰੀਕਾ ਜਾਣਾ, ਉਹਨਾਂ ਲਈ ਔਖਾ ਹੋ ਜਾਣਾ ਕੰਮ ਇਹ। ਸੋ ਇਦਾਂ ਕਿ ਜਿਹੜਾ ਜਾਗਰੂਕ ਨਾਗਰਿਕ ਹੈ, ਕਿ ਜਿਹਨੂੰ ਪਤਾ ਪੋਲਿਟਿਕਸ ਕਿੱਦਾਂ ਚੱਲਦੀ ਆ, ਦਿੱਲੀ ਕੀ ਹੋ ਰਿਹਾ, ਦਿੱਲੀ 'ਚ ਪਾਵਰ,
ਉਹ ਸਾਰੇ ਪੋਲੀਟਿਕਸ ਦੇ ਰਿਲੇਟਡ ਸਵਾਲ ਜਿਹੜੇ ਆ ਉਹ ਉੱਥੇ ਪੁੱਛੇ ਜਾ ਰਹੇ ਆ। ਤੇ ਠੀਕ ਆ, ਕਈਆਂ ਨੂੰ ਨਹੀਂ ਵੀ ਪੁੱਛੇ ਜਾ ਰਹੇ, ਪਰ ਇਦਾਂ ਕਿ ਤੁਹਾਨੂੰ ਅਵੇਅਰ ਪੂਰੇ ਹੋਣੇ ਚਾਹੀਦੇ ਕਿ ਸਿਆਸੀ ਲੈਵਲ ਤੇ ਕੀ ਚੱਲ ਰਿਹਾ, ਕਿਹੜੀ ਪਾਰਟੀ ਆ, ਤੇ ਤੁਹਾਨੂੰ ਜਿਹੜੇ ਖੜੇ ਪੈਰ ਜਿਹੜੇ ਉਹ ਜਵਾਬ ਦੇਣੇ ਪੈਣੇ। ਸੋ ਇਹਦਾ ਮਤਲਬ ਆ ਵੀ ਸਥਿਤੀ ਕੋਰਟ ਦੇ ਅੰਦਰ ਚੇਂਜ ਤਕਰੀਬਨ ਹੋ ਰਹੀ ਹੈ। ਜੇ ਇੱਕ ਨੇ ਇਦਾਂ ਕੀਤਾ ਆ, ਇਹ ਤੁਸੀਂ ਸੈਨ ਫਰਾਂਸਿਸਕੋ ਦੇ ਕੋਰਟ ਦੀ ਗੱਲ ਕੀਤੀ ਆ? ਹਾਂਜੀ, ਸੋ ਹਾਂ, ਜੇ ਕੋਰਟ ਆ ਇਹ, ਮਤਲਬ ਲਿਬਰਲ ਕੋਰਟ ਚਾਹੁੰਦਾ ਇਹ। ਹਾਂ, ਸੋ ਇਹ ਲਿਬਰਲ ਕੋਰਟ ਹੈ, ਇਹਦਾ ਮਤਲਬ ਓਰੇਗਨ ਵਾਲਿਆਂ ਨੇ ਵੀ ਕਰਨਾ, ਹੋਰ ਜਿਹੜੇ ਵੈਸਟਰਨ ਈਸਟਰਨ ਵਾਲੇ ਪਾਸੇ ਆ, ਦੂਜੇ ਵਾਲੇ ਪਾਸੇ ਆ, ਉਹਨਾਂ ਨੇ ਵੀ ਕਰਨਾ, ਵਿਚਾਲੇ ਵਾਲਿਆਂ ਨੇ ਵੀ ਇਸ ਚੀਜ਼ ਨੂੰ ਆਪਸ 'ਚ ਗੱਲ ਤਾਂ ਚਲੋ ਇਹ ਕਰਦੇ ਹੀ ਹੋਣਗੇ, ਹੁੰਦੀ ਹੋਈ ਆ। ਸੋ ਇਹਦਾ ਮਤਲਬ ਆ ਵੀ ਇਮੀਗ੍ਰੇਸ਼ਨ ਜਿਹੜੇ ਖਾਸ ਕਰਕੇ ਅਸਾਈਲਮ ਦੇ ਕੇਸਾਂ ਨੂੰ ਲੈ ਕੇ ਜਿਹੜੀ ਉੱਥੇ ਦੀ ਹੁਣ ਪੋਲੀਟੀਕਲ ਸਥਿਤੀ ਚੇਂਜ ਹੋਈ ਆ ਆਮ ਆਦਮੀ ਪਾਰਟੀ ਦੇ ਆਉਣ ਦੇ ਨਾਲ। ਸੰਗਰੂਰ ਤੋਂ MP ਸਿਮਰਨਜੀਤ ਸਿੰਘ ਮਾਨ ਹੋਣੇ ਜਿੱਤਣ ਤੇ ਉਹਨਾਂ ਦੀ ਸਹੁੰ ਚੱਕਣ ਦੇ ਨਾਲ ਜਿਹੜੇ ਕੇਸ ਚੱਲ ਰਹੇ ਆ ਤੇ ਜਿਨ੍ਹਾਂ ਨੇ ਜੇ ਲਾਉਣੇ ਆ ਜਾਂ ਲਾ ਰਹੇ ਆ, ਸੋ ਉਹਨਾਂ ਦੇ ਕੇਸਾਂ ਦੇ ਉੱਤੇ ਕਾਫੀ ਅਸਰ ਹੋਊਗਾ। ਕਾਫੀ ਅਸਰ ਹੋਊਗਾ। ਹੁਣ ਜਿੱਦਾਂ ਪੁੱਛਦੇ ਆ ਕਿ ਕਿਉਂ ਨਹੀਂ ਪ੍ਰੋਟੈਕਟ ਰੱਖਦਾ ਬੰਦਾ, ਕਿ ਨਹੀਂ ਉਹਦੀ ਇੱਕੋ ਹੀ ਸੀਟ ਆ, ਫਿਰ ਉਹ ਅਗਲਾ ਸਵਾਲ ਪੁੱਛਦਾ ਕਿ ਅੱਛਾ ਟੋਟਲ ਕਿੰਨੀਆਂ ਸੀਟਾਂ, ਉਹ ਕਹੂਗਾ ਨਹੀਂ ਮੈਨੂੰ ਉਹ ਪਤਾ ਨਹੀਂ। ਉਹ ਕਹੂਗਾ ਜੇ ਤੈਨੂੰ ਪਤਾ ਨਹੀਂ ਕਿ ਟੋਟਲ ਕਿੰਨੀਆਂ ਸੀਟਾਂ, ਬਾਕੀ ਪਾਰਟੀ ਦੀ ਕਿੰਨੀਆਂ ਸੀਟਾਂ ਵਾ, ਕਿੱਦਾਂ ਵਾ, ਫਿਰ ਤੂੰ ਕਿੱਦਾਂ ਕਹਿ ਸਕਦਾ ਹੈਗਾ ਕਿ ਤੈਨੂੰ ਬਚਾ ਨਹੀਂ ਸਕਦੇ ਜਾਂ ਤੈਨੂੰ ਉਹ ਨਹੀਂ। ਸੋ ਜੇ ਤੁਸੀਂ ਇੱਕ ਸੀਟ ਦਾ ਕਹਿ ਰਹੇ ਤਾਂ ਫਿਰ ਇਦਾਂ ਕਿ ਸਾਰੀਆਂ ਸੀਟਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਤੇ ਹੁਣ ਜਿੱਦਾਂ ਗੂਗਲ ਕਰਕੇ ਦੇਖੋ, ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਬੰਦੇ ਸੀਗੇ, ਕਿਸੇ ਨੇ ਐਨਕਾਊਂਟਰ ਕੀਤੇ ਸੀਗੇ, ਤੇ ਉਹਨਾਂ ਨੂੰ ਸਜ਼ਾ ਹੋਈ ਹੈ 30 ਸਾਲ ਦੀ। ਆ ਹੁਣੇ ਅਗਸਤ ਦੇ ਵਿੱਚ ਨਾ ਸਜ਼ਾ ਹੋਈ ਉਹਨਾਂ ਨੂੰ 30 ਸਾਲ ਦੀ। ਸੀਬੀਆਈ ਨੇ 1992 ਦੇ ਜਿਹੜੇ ਸੀਗੇ ਮਰਡਰ ਸੀਗੇ, 97 ਦੇ ਵਿੱਚ ਕੇਸ ਚੱਲਿਆ ਤੇ 2 ਜਾਣੇ ਉਹਨਾਂ ਨੇ ਉਹ ਕੀਤੇ ਸੀ। ਸੋ ਜਿਹੜੇ ਆ ਸਾਰੇ ਇਦਾਂ ਦੇ ਕੇਸ, ਉਹਨੇ ਕਹਿਣਾ ਕਿ ਅੱਛਾ ਪੁਲਿਸ ਵਾਲਾ ਜਿਹੜਾ ਅਤਿਆਚਾਰ ਆ ਉਹ ਸਾਰਾ ਸਰਕਾਰਾਂ ਰੋਕ ਰਹੀਆਂ, ਪਨਿਸ਼ਮੈਂਟ ਦੇ ਰਹੀ ਆ, ਜਿਹੜਾ ਚੇਂਜ ਆ ਰਹੀ ਆ, ਤੇ ਤੁਸੀਂ ਆਪਣੀ ਕੰਟਰੀ ਜਾ ਕੇ ਜਿਹੜੀ ਪ੍ਰੋਟੈਕਸ਼ਨ ਉਹ ਕਲੇਮ ਕਰੋ। ਸੋ ਜਿਹੜਾ ਇੱਕ ਕਹਿ ਲਓ ਢਾਂਚਾ, ਜਿੱਦਾਂ ਆਪਾਂ ਕਈ ਵਾਰੀ ਡਿਸਕਸ ਕੀਤਾ ਕਿ ਬਣਿਆ ਸੀਗਾ, ਲੋਕਾਂ ਨੂੰ ਲੱਗਦਾ ਸੀਗਾ ਕਿ ਨਹੀਂ ਬਸ ਇਦਾਂ ਹੀ ਚੱਲਦੇ ਰਹਿਣਾ, ਇਦਾਂ ਹੀ ਕੇਸ ਪਾਸ ਹੁੰਦੇ ਰਹਿਣੇ ਆ, ਉਹ ਚੀਜ਼ ਨਹੀਂ ਆ। ਵਕਤ ਦੇ ਨਾਲ ਚੀਜ਼ਾਂ ਚੇਂਜ ਹੁੰਦੀਆਂ, ਇਨਵੋਲਵ ਹੁੰਦੀਆਂ, ਤੇ ਤਾਂ ਕਰਕੇ ਇਦਾਂ ਸੀਗਾ ਕਿ ਰੀਲੋਕੇਸ਼ਨ ਦਾ ਜਿਹੜਾ ਮੁੱਦਾ ਵਾ ਉਹ ਇਵੋਲਵਿੰਗ ਮੁੱਦਾ ਹੈਗਾ। ਉਹ ਨਹੀਂ ਕਿ ਬਸ ਕਿਸੇ ਨੇ ਛੋਟਾ ਜਿਹਾ ਫਾਰਮੂਲਾ ਫਿਗਰ ਆਊਟ ਕਰ ਲਿਆ, ਫਿਰ ਉਹਨੇ ਕਹਿਣਾ ਚੱਲ ਇਹਨੂੰ ਆਪਾਂ 10 ਸਾਲ ਘਸਾਈਏ, ਉਹ ਵਾਲਾ ਕੰਮ ਚੱਲ ਗਿਆ ਵਾ। ਹੁਣ ਇਹ ਹੈ ਕਿ ਤੁਹਾਨੂੰ ਜਿਹੜਾ ਬਿਲਕੁਲ ਸਤਰਕ ਰਹਿਣਾ ਪੈਣਾ। ਇਹਨਾਂ ਨੂੰ ਵੀ ਹੁਣ ਇਹਨਾਂ ਕੋਲ ਵੀ ਕਾਫੀ ਜ਼ਿਆਦਾ ਡੇਟਾ, ਸੇਮ ਜਿੱਦਾਂ ਕੇਸ ਕਾਫੀ ਇਹਨਾਂ ਕੋਲ ਹੋਏ ਆ। ਜਿਹੜੀ ਸਰਕਾਰੀ ਵਕੀਲ ਆ, ਉਹਨਾਂ ਨੇ ਵੀ ਆਪਣੀ ਜਿਹੜੀ ਡਿਪਾਰਟਮੈਂਟ ਮਹਿਕਮਾ ਵਾ, ਉਹ ਵੀ ਸਾਰੀਆਂ ਆਪਣੀਆਂ ਜਿਹੜੀਆਂ ਚੀਜ਼ਾਂ ਅਪਡੇਟ ਉਹਨਾਂ ਨੇ ਕੀਤੀਆਂ ਹੋਈਆਂ। ਸੋ ਜੇ ਤੁਸੀਂ ਇਸ ਹਿਸਾਬ ਨਾਲ ਜਾ ਰਹੇ ਆ ਕਿ ਮੇਰੇ ਦੋਸਤ ਦਾ 6 ਮਹੀਨੇ ਪਹਿਲਾਂ ਕੇਸ ਸੀਗਾ, ਉਹ ਤੋਂ ਕੀ ਪੁੱਛਿਆ, ਮੇਰੇ ਕੋਲ ਵੀ ਉਹ ਪੁੱਛਿਆ ਜਾਊਗਾ। ਯੂ ਵਿਲ ਬੀ ਸਰਪ੍ਰਾਈਜ਼ਡ ਜਦੋਂ ਤੁਸੀਂ ਜੱਜ ਦੇ ਮੂਹਰੇ ਬਹਿੰਦੇ ਆ ਕਿ ਲੈਵਲ ਆਫ ਡਿਟੇਲ ਕੀ ਹੈਗਾ। ਤੇ ਉਹ ਭਾਜੀ ਵਕੀਲ ਸਾਹਿਬ ਤੁਸੀਂ ਤਿਆਰੀ ਕਰਾਓਗੇ ਕਿ ਨਹੀਂ ਤਿਆਰੀ? ਹੁਣ ਵਕੀਲ ਕੋਈ ਪੋਲੀਟੀਕਲ ਸਾਇੰਸ ਦੀ ਕਲਾਸ ਤਾਂ ਲਾ ਨਹੀਂ ਸਕਦਾ ਕਿ ਤੁਹਾਨੂੰ ਸਾਰਾ ਉਹ ਸਮਝਾਊਗਾ ਕਿ ਕੌਣ ਕਿੱਥੋਂ ਕਿੱਦਾਂ ਜਿੱਤਿਆ ਵਾ। ਉਹ ਤਾਂ ਇਦਾਂ ਕਿ ਜਾਂ ਤਾਂ ਤੁਸੀਂ ਇੰਟਰਸਟ ਲੈਂਦੇ ਆ ਪੋਲੀਟਿਕਸ ਦੇ ਵਿੱਚ, ਜਾਂ ਤੁਸੀਂ ਇੰਟਰਸਟ ਨਹੀਂ ਲੈਂਦੇ ਆ। ਮੁੱਖ ਦੀ ਗੱਲ ਇਹ ਹੈ ਕਿ ਜਿਹੜਾ ਬੰਦਾ ਪੋਲੀਟਿਕਸ 'ਚ ਇੰਟਰਸਟ ਲੈਂਦਾ ਹਮੇਸ਼ਾ ਉਹ ਅਵੇਅਰ ਹੁੰਦਾ ਵਾ। ਪੋਲੀਟਿਕਸ 'ਚ ਇੰਟਰਸਟ ਲਓ, ਤੁਹਾਨੂੰ ਜਦੋਂ ਵੀ ਇਹ ਰੀਲੋਕੇਸ਼ਨ ਵਾਲੇ ਕੁਐਸਚਨ ਆ ਜਿੱਧਰੋਂ ਮਰਜ਼ੀ ਘੁਮਾ ਫਿਰਾ ਕੇ ਪੁੱਛਣ, ਤੁਹਾਨੂੰ ਕਦੀ ਪ੍ਰੋਬਲਮ ਨਹੀਂ ਹੋਊਗੀ। ਫੋਰ ਐਗਜ਼ਾਮਪਲ ਜੇ ਮੈਂ ਤੁਹਾਡੇ ਕੋਲ ਸਵਾਲ ਪੁੱਛਾਂ ਕਿ ਕਿਸਾਨੀ ਅੰਦੋਲਨ ਜਦੋਂ ਚੱਲਦਾ ਸੀਗਾ, ਇਹਦੇ ਵਿੱਚ ਕਿੰਨੇ ਬੰਦੇ ਮਰੇ ਆ, ਠੀਕ ਆ, ਤੁਹਾਡੇ ਕੋਲ ਆંકੜਾ ਹੈਗਾ ਕਿ ਇੰਨੇ ਬੰਦੇ ਗਾਇਬ ਹੋਏ ਸੀ, 700-800 ਜੋ ਵੀ ਸੀਗਾ ਜੀ। ਇਹ ਕਿੱਥੇ ਚੱਲਦਾ ਸੀਗਾ ਵਿਦਰੋਹ? ਰਾਈਟ, ਦਿੱਲੀ 'ਚ ਚੱਲਦਾ ਸੀਗਾ। ਦਿੱਲੀ 'ਚ ਜਦੋਂ ਚੱਲਦਾ ਸੀਗਾ ਕਿਹਦੇ ਖਿਲਾਫ ਸੀਗਾ? ਆਹ ਵਾਲੀ ਸਰਕਾਰ ਦੇ ਖਿਲਾਫ ਸੀਗਾ। ਦਿੱਲੀ ਦੇ ਵਿੱਚ ਕਿਹੜੀ ਪਾਰਟੀ ਪਾਵਰ ਦੇ ਵਿੱਚ ਸੀਗੀ? ਆਮ ਆਦਮੀ ਪਾਰਟੀ ਪਾਵਰ ਦੇ ਵਿੱਚ ਸੀਗੀ। ਸੋ ਦਿੱਲੀ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਪਾਵਰ ਦੇ ਵਿੱਚ ਸੀਗੀ, ਤੇਰਾ ਕਹਿਣ ਦਾ ਮਤਲਬ ਇਹ ਹੈਗਾ ਕਿ ਤੈਨੂੰ ਇਹ ਜਿਹੜੇ 700-800 ਲੋਕਾਂ ਨੂੰ ਬਚਾ ਨਹੀਂ ਸਕੀ। ਆਹੋ, ਇਹ 700-800 ਲੋਕਾਂ ਨੂੰ ਬਚਾ ਨਹੀਂ ਸਕੀ। ਸੋ ਇਹਦਾ ਮਤਲਬ ਇਹ ਹੈ ਕਿ ਇਹ ਪਾਰਟੀ ਉਦੋਂ ਅਨਵਿਲਿੰਗ ਜਾਂ ਅਨਏਬਲ ਟੂ ਪ੍ਰੋਟੈਕਟ ਸੀਗੀ, ਇਹ ਕੁਝ ਕਰ ਨਹੀਂ ਸਕੀ ਪਾਵਰ ਦੇ ਵਿੱਚ ਹੁੰਦੇ ਹੋਏ। ਇਦਾਂ ਕਿਉਂ ਹੋਇਆ ਹੈ ਨਾ? ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਅੱਛਾ ਦਿੱਲੀ ਦੇ ਵਿੱਚ ਇਹ ਹੈ, ਦਿੱਲੀ ਇੱਕ ਸਟੇਟ ਹੈ ਯੂਨਿਟ, ਇੱਥੇ ਆਹ ਵਾਲੀ ਪਾਰਟੀ ਪਾਵਰ ਦੇ ਵਿੱਚ ਆ। ਆਹ ਜਿਹੜੀ ਪਾਰਟੀ ਸੀਗੀ ਇਹ ਰੂਲਿੰਗ ਪਾਰਟੀ ਆ, ਰੂਲਿੰਗ ਪਾਰਟੀ ਦੇ ਕੋਲ ਜ਼ਿਆਦਾ ਪਾਵਰ ਹੁੰਦੀ ਆ। ਹੋਰ ਕੀ ਉਹਨਾਂ ਨੇ ਬੈਨ ਕੀਤਾ ਸੀਗਾ? ਹੋਰ ਕੀ ਕੀਤਾ ਸੀਗਾ? ਸਿਟੀ ਫੋਰਟੀਫਾਈ ਕਰਤੀ ਇਹਨਾਂ ਨੇ, ਕਿੱਲਾਂ ਮੇਖਾਂ ਲਾਈਆਂ ਸੀਗੀਆਂ। ਸਾਰੇ ਜਿਹੜੇ ਹੱਥ ਦੀ ਟੈਕਨੋਲੋਜੀ, ਇਹ ਨਹੀਂ ਕਿ ਬਸ ਟਿਕਟੌਕ ਦੇਖ ਲਿਆ, ਉਹਨੂੰ ਕਿਹਾ ਜੀ ਝੰਡਾ ਲੱਗ ਗਿਆ, ਬੱਲੇ ਬੱਲੇ ਹੋ ਗਈ, ਡੁਰਾ ਕਰਤੀ। ਨਹੀਂ, ਇਹ ਅਸਾਈਲਮ ਦਾ ਕੇਸ ਆ। ਜੱਜ ਬੇਸਿਕਲੀ ਕਹਿੰਦਾ ਕਿ ਨਹੀਂ ਤੂੰ ਮੇਰੇ ਸਵਾਲਾਂ ਦਾ ਜਵਾਬ ਨਹੀਂ ਦੇ ਰਿਹਾ, ਤੂੰ ਗੋਲਮੋਲ ਗੱਲ ਕਰ ਰਿਹਾ। ਮੈਂ ਤੇਰੇ ਕੋਲ ਬੜਾ ਸਪੈਸੀਫਿਕ ਜਿਹਾ ਸਵਾਲ ਪੁੱਛਿਆ ਕਿ ਉੱਥੇ ਦਿੱਲੀ ਦੇ ਵਿੱਚ ਕਿਉਂ ਤੈਨੂੰ ਉਹ ਪਾਰਟੀ ਕਿਉਂ ਨਹੀਂ ਬਚਾ ਸਕੀ? ਉਹ ਬੰਦੇ ਨੂੰ ਹੁਣ ਸਮਝ ਨਹੀਂ ਲੱਗ ਰਹੀ ਕਿ ਉਹਦਾ ਜਵਾਬ ਕੀ ਦੇਵੇ ਹਨਾ। ਸੋ ਇਦਾਂ ਕਿ ਤੁਹਾਨੂੰ ਸਾਰੀ ਜਿਹੜਾ ਪੋਲੀਟੀਕਲ ਲੈਂਡਸਕੇਪ ਆ, ਜੇ ਤੁਹਾਡਾ ਕਲੇਮ ਇਹ ਹੈ ਕਿ ਕਿਸਾਨੀ ਅੰਦੋਲਨ ਦੇ ਰਿਲੇਟਡ ਆ,
ਸੋ ਏਦਾਂ ਕਿ ਬਾਕੀ ਫਿਲਮਾਂ-ਫੁਲਮਾਂ, ਗਾਣੇ-ਗੂਣੇ ਦਾ ਸਾਰਾ ਲੋਕਾਂ ਏਦਾਂ ਕਿ ਤੁਹਾਨੂੰ ਜਿਹੜੀ ਉਹ ਚੀਜ਼ ਹੈ, ਜਿਹੜਾ ਕਿਸਾਨੀ ਅੰਦੋਲਨ ਆ, ਉਹਦੀ ਤੁਹਾਡੀ PhD ਹੋਣੀ ਚਾਹੀਦੀ ਹੈ। ਤੁਹਾਨੂੰ ਉਹਦਾ ਹਰੇਕ ਕਿੱਥੋਂ ਸ਼ੁਰੂ ਹੋਇਆ, ਕਿਹੜੇ-ਕਿਹੜੇ ਇਹਦੇ ਵਿੱਚ ਕਰੈਕਟਰ ਸੀਗੇ, ਅੰਦੋਲਨ ਇਹ ਕਿੱਦਾਂ ਚੱਲਿਆ। ਪਰ ਐਕਚੁਅਲੀ ਬੇਸਿਕਲੀ ਜਿਹਦੇ ਆਧਾਰ ਤੇ ਕਰ ਰਹੇ ਆ ਵੀ ਉਹਦੀ ਨੌਲੇਜ ਤਾਂ ਫਿਰ ਤੁਹਾਨੂੰ ਪੂਰੀ ਹੋਣੀ ਚਾਹੀਦੀ, ਤੁਹਾਨੂੰ ਹਾਜ਼ਰ ਜਵਾਬੀ ਵੀ ਚਾਹੀਦੀ ਹੈ, ਵੀ ਉੱਥੇ ਪਤਾ ਹੋਵੇ, ਜਿਹੜਾ ਵੀ ਸਵਾਲ ਪੁੱਛਦੇ ਆ ਵੀ ਉਹਦਾ ਆਨਸਰ ਪਤਾ ਹੋਣਾ ਚਾਹੀਦਾ। ਹਾਂਜੀ, ਤੇ ਉਹਦੇ ਵਿੱਚ ਏਦਾਂ ਕਿ ਬਸ ਉਹ ਕਾਲੇ ਬਿੱਲ ਸੀਗੇ ਜੀ, ਕਾਲੇ ਬਿੱਲ ਰੱਦ ਹੋ ਗਏ। ਉਹ ਕਹਿੰਦਾ ਕਾਲੇ ਬਿੱਲ ਕੀ ਆ? ਕਾਲੇ ਬਿੱਲ ਹੀ ਨਹੀਂ ਪਤਾ। ਤਾਂ ਕਿਸਾਨੀ ਮੁੱਦੇ ਦਾ ਤਾਂ ਤੇਰਾ ਕੇਸ ਆ, ਜੱਜ ਦੇ ਮੂਹਰੇ ਬੈਠਾ, ਉਹਨਾਂ ਦਾ ਇੰਨਾ ਕੀਮਤੀ ਟਾਈਮ ਸਾਰਿਆਂ ਦਾ ਮੰਗਿਆ, ਸਾਰਿਆਂ ਨੂੰ ਸੈਂਟਰ ਸਟੇਜ ਤੇ ਬਿਠਾਇਆ, ਉਹਨਾਂ ਨੇ ਸਵਾਲ ਸ਼ੁਰੂ ਕਰਤੇ ਕਿ ਬਿੱਲ ਕੀ ਹੈ, ਬਿੱਲ ਐਕਸਪਲੇਨ ਕਰੋ, ਕਿੱਦਾਂ ਫੈਕਟ ਆ। ਸੋ ਜਨਤਾ ਨੂੰ ਬਿੱਲਾਂ ਦਾ ਨਹੀਂ ਪਤਾ, ਹੈ ਨਾ। ਸੋ ਏਦਾਂ ਕਿ ਇਹ ਜਿਹੜੀ ਆਹ ਸਾਰੀਆਂ ਚੀਜ਼ਾਂ ਹੈਗੀਆਂ, ਆਪਣੇ ਲੈਵਲ ਤੇ ਇਹ ਨਹੀਂ ਕਿ 4 ਸਾਲ ਬਾਅਦ ਤਰੀਕ ਆਣੀ ਆ ਫਿਰ ਦੇਖਾਂਗੇ। ਨਾਲੋਂ ਨਾਲ ਤੁਸੀਂ ਇੰਟਰਸਟ ਲਓ, ਨਾਲੋਂ ਨਾਲ ਪ੍ਰੋਗਰਾਮ ਸੁਣੋ ਸਾਡੇ, ਨੌਲੇਜ ਮਿਲ ਰਹੀ ਆ, ਲਓ, ਜਿਹਦੇ ਕੰਮ ਦੀ ਆ ਲਓ ਨੌਲੇਜ, ਜਿਹਨੂੰ ਨਹੀਂ ਪਸੰਦ ਆ ਓਕੇ ਬਾਏ ਆ। ਨੌਲੇਜ ਇਕੱਠੀ ਕਰੋ। ਵਕੀਲ ਦਾ 10% ਰੋਲ ਆ, 90% ਰੋਲ ਜਿਹੜਾ ਕੇਸ ਜਿੱਤਣ ਦਾ ਉਹ ਤੁਹਾਡਾ ਆਪਣਾ ਖੁਦ ਦਾ, ਕਿਉਂਕਿ ਉੱਥੇ ਜਦੋਂ ਤੁਸੀਂ ਸੀਟ ਤੇ ਬਹਿ ਗਏ, ਸਰਕਾਰੀ ਵਕੀਲ ਨੇ ਜੋ ਪੁੱਛਣਾ ਉਹ ਕਿਸੇ ਨੂੰ ਨਹੀਂ ਪਤਾ ਕਿ ਉਹਨੇ ਕੀ ਪੁੱਛਣਾ। ਠੀਕ ਹੈ। ਸੋ ਸਰੋਤਿਓ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਅਪਡੇਟਸ, ਕੀ ਚੱਲ ਰਿਹਾ ਆ ਕੋਰਟ ਦੇ ਅੰਦਰ ਕਿੱਦਾਂ ਦੇ ਵਕੀਲ ਆਪਣੇ, ਕੀ ਦੂਜੇ ਪਾਸੇ ਉਹ ਕੀ ਲੈ ਕੇ ਆ ਰਹੇ ਆ, ਤੁਸੀਂ ਤਿਆਰੀ ਕਿੱਦਾਂ ਰੱਖਣੀ ਆ, ਅਸਾਈਲਮ ਤੇ ਜਿਹੜੀ ਆ ਬਾਰਡਰ ਕ੍ਰੋਸਿੰਗ ਆ ਉਸ ਤੇ ਕੀ ਹੋ ਰਿਹਾ, ਕੋਰਟਸ ਦੇ ਵਿੱਚ PDs ਨੂੰ ਕੀ ਲੈ ਕੇ ਆ, ਤੇ ਡਾਕਾ ਨੂੰ ਲੈ ਕੇ ਜਿਹੜੀਆਂ ਨਵੀਆਂ ਅਪਡੇਟਸ ਆਈਆਂ ਉਹ ਆਪਾਂ ਸ਼ੇਅਰ ਕੀਤੀਆਂ। ਹੁਣ ਇੱਕ ਆਪਾਂ ਕਰਾਂਗੇ ਜੀ ਬ੍ਰੇਕ ਲੈਂਦੇ ਆ ਅਟਾਰਨੀ ਟਰਕਿਆਣਾ ਜੀ, ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਜੁੜਦੇ ਹਾਂ ਦੁਬਾਰਾ। ਤੇ ਫਿਰ ਆਪਾਂ ਤੁਹਾਡੀਆਂ ਕਾਲਸ ਲੈਣੀਆਂ। ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਹੈ 408 272 5200 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ ਦੇ ਵਿੱਚ US ਇਮੀਗ੍ਰੇਸ਼ਨ ਨੂੰ ਲੈ ਕੇ ਅਪਡੇਟਸ ਆਪਾਂ ਸਾਂਝੇ ਕਰ ਰਹੇ ਹਾਂ। ਆਪਣੇ ਨਾਲ ਜੁੜੇ ਹੋਏ ਨੇ ਇਸ ਟਾਈਮ ਅਟਾਰਨੀ ਟਰਕੀਆਣਾ ਜੀ। ਅਟਾਰਨੀ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਇੱਕ ਵਾਰੀ ਫੇਰ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਸਰੋਤਿਓ ਹੁਣ ਤੁਸੀਂ ਕਾਲ ਕਰਕੇ ਆਪਣੇ ਜੇ ਸਵਾਲ ਪੁੱਛਣਾ ਚਾਹੁੰਦੇ ਹੋ ਕਾਲ ਕਰ ਸਕਦੇ ਹੋ। ਨੰਬਰ 408 272 5200 4082725200 ਇਸ ਨੰਬਰ ਦੇ ਉੱਤੇ ਤੁਸੀਂ ਜਿਹੜਾ ਜੀ ਕਾਲ ਕਰਕੇ ਸਵਾਲ ਪੁੱਛ ਸਕਦੇ ਆ। ਤੇ ਆਪਾਂ ਵਾਰੀ ਸਿਰ ਕਰਦੇ ਹਾਂ ਜੀ ਆਪਣੇ ਸਰੋਤਿਆਂ ਨਾਲ ਗੱਲਬਾਤ। ਤੇ ਆਪਣੇ ਨਾਲ ਜੁੜੇ ਨੇ ਇਸ ਟਾਈਮ ਪਰਮ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਕੁਐਸਚਨ ਸੀ, ਮੇਰਾ ਗ੍ਰੀਨ ਕਾਰਡ ਜਿੱਦਾਂ ਐਡਰੈਸ ਦੀ ਵਜ੍ਹਾ ਕਰਕੇ ਡਿਲੀਵਰ ਨਹੀਂ ਹੋਇਆ ਸੀ, ਸੋ ਹੁਣ ਮੈਨੂੰ ਐਮਰਜੈਂਸੀ ਇੰਡੀਆ ਜਾਣਾ ਪੈ ਗਿਆ ਤੇ ਮੈਂ ਉਹਨਾਂ ਤੋਂ ਰੀ ਐਂਟਰੀ ਸਟੈਂਪ ਲਈ ਆ, ਸੋ ਉਹਦੀ ਕੋਈ ਪ੍ਰੋਬਲਮ ਨਹੀਂ ਮੈਨੂੰ ਆਊਗੀ? ਨਹੀਂ ਭਾਜੀ, ਕੋਈ ਪ੍ਰੋਬਲਮ ਨਹੀਂ ਆਣੀ। ਬਸ ਇਹ ਆ ਕਿ ਜਿਹੜੀ ਜਿੱਦਾਂ ਫੋਰ ਐਗਜ਼ਾਮਪਲ ਤੁਸੀਂ ਇੰਡੀਅਨ 에ਅਰਲਾਈਨਸ ਤੋਂ ਵਾਪਸ ਆਉਂਦੇ ਆ ਨਾ, ਉਹਨਾਂ ਨੂੰ ਪਤਾ ਨਹੀਂ ਤੇ ਬਦਤਮੀਜ਼ ਵੀ ਥੋੜੇ ਹੁੰਦੇ ਆ ਕਈ ਵਾਰੀ। ਟਰਾਈ ਕਰਨਾ ਕਿ ਤੁਸੀਂ ਜਿਹੜੀ ਅਮਰੀਕਨ 에ਅਰਲਾਈਨਸ ਵਗੈਰਾ ਨਾ ਡਾਇਰੈਕਟ ਜਿਹੜੀ 에ਅਰਲਾਈਨਸ ਇਹਨਾਂ ਦੀ ਆਪਣੀ ਆ ਉਹਦੇ ਥਰੂ ਆਇਓ, ਤੇ ਉਹ ਹਾਰਡ ਟਾਈਮ ਨਹੀਂ ਦਿੰਦੇ ਲੋਕਾਂ ਨੂੰ। ਜਿਹੜੇ ਦੂਜੇ ਆ ਉਹ ਕਾਫੀ ਹਾਰਡ ਟਾਈਮ ਦਿੰਦੇ ਆ। ਠੀਕ ਹੈ ਭਾਜੀ, ਥੈਂਕ ਯੂ ਜੀ। ਠੀਕ ਹੈ ਭਾਜੀ, ਥੈਂਕ ਯੂ ਵੈਰੀ ਮਚ ਜੀ। ਸੁਖਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਦੋਵੇਂ ਵੀਰਾਂ ਨੂੰ। ਜੀ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਬੇਟੇ, ਮੈਂ ਇਹਨਾਂ ਆਪਾਂ ਜਿਹੜੇ ਟਰਕੀ ਆ ਨਾ, ਇਹਨਾਂ ਦੇ ਡੈਡੀ ਦਾ ਨੰਬਰ ਲੈਣਾ ਸੀ। ਇੰਡੀਆ 'ਚ ਵਕੀਲ ਹੈਗੇ ਨਾ ਉਹ? ਹਾਂਜੀ ਜੀ। ਹਾਂਜੀ, ਉਹਨਾਂ ਦਾ ਨੰਬਰ ਮੈਨੂੰ ਲਿਖਾਇਓ ਜਰਾ ਕਿ। 98 141 73402 98 141 73402। ਤੇ ਇਹ ਇਮੀਗ੍ਰੇਸ਼ਨ ਦਾ ਕੰਮ ਨਹੀਂ ਕਰਦੇ ਉੱਥੇ, ਕ੍ਰਿਮੀਨਲ ਸਿਵਲ। ਇੰਡੀਆ ਵਾਲੇ, ਇਹ ਇੰਡੀਆ ਦੇ ਵਕੀਲ ਆ, ਇਹ ਆਪਣਾ ਅਮਰੀਕਾ ਦੀ ਇਮੀਗ੍ਰੇਸ਼ਨ ਨਹੀਂ ਕਰਦੇ, ਇਹ ਧਿਆਨ ਰੱਖਿਓ। ਹਾਂ ਗਾਂ ਤੋਂ ਨਾ ਵੈਸੇ ਪਹਿਲਾਂ ਪੁੱਛ ਹੀ ਲਿਆ ਕਰੀਏ ਵੀ ਕਿਹੜੇ ਆ, ਤੇ ਫਿਰ ਉਹਨਾਂ ਨੂੰ ਤਾਂ ਜਿਹੜਾ ਦਈਏ। ਸੋ ਥੈਂਕ ਯੂ ਜੀ। ਆਪਣੇ ਅਗਲੇ ਕਾਲਰ ਨੇ ਜੀ ਬਲਵਿੰਦਰ ਜੀ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਮੈਂ ਬੜੇ ਪੁੱਛਣਾ ਸੀਗਾ, ਯੂ ਵੀਜ਼ੇ ਬਾਰੇ ਪੁੱਛਣਾ ਸੀਗਾ ਕਿ ਉਹਦੇ ਵਿੱਚ ਕੋਈ ਅਪਡੇਟ ਨਵੀਂ ਹੋਈ ਹੈ ਜੀ? ਕੋਈ ਨਵਾਂ ਚੇਂਜ ਲਾ, ਕੋਈ ਚੇਂਜ ਹੋਇਆ ਹੋਵੇ ਜੀ? ਨਹੀਂ ਜੀ, ਏਦਾਂ ਤਾਂ ਕੁਛ ਨਹੀਂ ਚੇਂਜ ਹੋਇਆ, ਸੇਮ ਹੀ ਚੱਲ ਰਿਹਾ ਉਹ। ਠੀਕ, ਕਿੰਨਾ ਟਾਈਮ ਲੱਗਦਾ ਭਾਜੀ ਹੁਣ ਜੀ ਯੂ ਵੀਜ਼ੇ ਨੂੰ? ਭਾਜੀ 2016 ਵਾਲੇ ਚੱਲ ਰਹੇ ਆ, ਅਰਲੀ 2016 ਵਾਲੇ। ਠੀਕ ਹੈ ਜੀ। ਉਹਦੇ 'ਚ ਭਾਜੀ ਵਰਕ ਪਰਮਿਟ ਅਪਲਾਈ ਕਰ ਸਕਦੇ ਭਾਜੀ ਆਪਾਂ ਪਹਿਲਾਂ, ਕਿ ਜਿੰਨਾ ਜੇ ਅਪਰੂਵ ਨਹੀਂ ਹੁੰਦਾ ਉਹਨਾਂ 'ਚ? ਨਹੀਂ ਕਰ ਸਕਦੇ ਆ, ਵਰਕ ਪਰਮਿਟ ਪਹਿਲਾਂ ਅਪਲਾਈ ਕਰ ਸਕਦੇ ਆ। ਅੱਛਾ ਜੀ, ਪਹਿਲਾਂ ਅਪਲਾਈ ਕਿਸ ਤਰ੍ਹਾਂ ਭਾਜੀ? ਹੁਣ ਜਿੱਦਾਂ ਹੁਣ ਮੇਰਾ ਕੇਸ ਲੱਗਿਆ ਹੋਇਆ ਜੀ, ਹੁਣ 2021 'ਚ ਹੀ ਅਪਲਾਈ ਕੀਤਾ ਸੀਗਾ ਜੀ। ਜੀ, ਇਹ ਤਾਂ ਟਾਈਮ ਲੱਗੂਗਾ 2021 ਵਾਲਾ ਤਾਂ। 21 ਵਾਲਾ ਟਾਈਮ ਲੱਗਣਾ। ਵਰਕ ਪਰਮਿਟ ਤੁਸੀਂ ਨਾਲ ਵੀ ਅਪਲਾਈ ਕਰ ਸਕਦੇ ਸੀਗੇ,
ਵਰਕ ਪਰਮਿਟ ਨੂੰ ਕੁਛ 1 ਸਾਲ ਲੱਗਣੇ ਆ। ਸੋ ਇਦਾਂ ਕਿ ਤੁਹਾਨੂੰ ਜਦੋਂ ਰਿਸੀਟ ਆ ਜਾਊਗੀ ਇੱਕ ਵਾਰੀ ਯੂ ਵੀਜ਼ੇ ਦੀ, ਫਿਰ ਅਪਲਾਈ ਕਰ ਦਿਓ ਵਰਕ ਪਰਮਿਟ। ਤੇ ਜਿਹੜਾ ਵਰਕ ਪਰਮਿਟ ਜਲਦੀ ਆ ਜਾਂਦਾ ਹੁੰਦਾ ਆ ਅਟਾਰਨੀ ਟਰਕੀਆਨਾ ਜੀ, ਉਹ ਸਿਰਫ ਉਹ ਅਸਾਈਲਮ ਵਾਲਿਆਂ ਦੇ ਲਈ ਗਰੁੱਪ ਆ ਜਾਂ ਵਰਕ ਪਰਮਿਟ ਵਾਲੇ ਵੀ ਸੌਰੀ ਜਿਹੜੇ ਜਿਨ੍ਹਾਂ ਨੇ ਇਹ ਕੀਤਾ ਹੈਗਾ ਆ ਹਾਂਜੀ ਇਹਦੇ ਹਿਸਾਬ ਨਾਲ ਜਿਹੜਾ ਉਹ ਦੱਸਦੇ ਆ ਵੀ ਉਹ ਵੀ ਇਹਦੇ ਨਾਲ ਕਰਕੇ ਕਰ ਸਕਦੇ ਆ, ਤੇਜ਼ੀ ਦੇ ਨਾਲ ਆ ਜਾਊਗਾ? ਨਹੀਂ ਉਹ ਏਸਐਪ ਤਾਂ ਸਿਰਫ ਅਸਾਈਲਮ ਵਾਲਿਆਂ ਲਈ ਆ। ਅਸਾਈਲਮ ਵਾਲਿਆਂ ਲਈ ਠੀਕ, ਓਕੇ। ਪ੍ਰਗਟ ਜੀ ਸਤਿ ਸ਼੍ਰੀ ਅਕਾਲ। ਹਾਂ ਸਤਿ ਸ਼੍ਰੀ ਅਕਾਲ ਜੀ। ਜੀ ਬੇਨਤੀ ਹੈ ਕਿ ਹਾਂਜੀ ਮੇਰਾ ਸਵਾਲ ਹੈ ਕਿ ਮੇਰਾ ਬੇਟਾ 2005 ਦੇ ਵਿੱਚ C1D ਵੀਜ਼ੇ ਤੇ ਆਇਆ ਸੀ ਤੇ ਉਹ ਫਿਰ ਇੱਥੇ 13-14 ਸਾਲ ਅਨਡਾਕੂਮੈਂਟਡ ਰਿਹਾ ਤੇ 2019 ਦੇ ਵਿੱਚ ਉਹ ਆਪਣਾ ਲੈ ਕੇ ਜਿਹੜਾ ਟਰੈਵਲ ਡਾਕੂਮੈਂਟ ਲੈ ਕੇ ਇੰਡੀਅਨ ਐਮਬੈਸੀ ਤੋਂ ਵਾਪਸ ਚਲਾ ਗਿਆ। ਮੈਂ ਉਹਦੀ 2009 ਦੇ ਵਿੱਚ ਪਟੀਸ਼ਨ ਕੀਤੀ ਸੀ 3 ਕੈਟਾਗਰੀ 'ਚ। ਹੁਣ ਉਹ ਪਟੀਸ਼ਨ ਨਿਕਲ ਆਈ ਆ। ਜੇ ਮੈਂ ਉਹਦੇ ਕਾਗਜ਼ ਪੱਤਰ ਭਰਾਂ ਤਾਂ ਕੀ ਉਹਨੂੰ ਹੁਣ ਵੀਜ਼ਾ ਦੇ ਦੇਣਗੇ? ਉਹਨੂੰ ਆਪਣੀ ਜਿਹੜੀ ਡਿਸਕਲੋਜ਼ ਕਰਨੀ ਪੈਣੀ ਆ। ਇਲੀਗਲ ਸਟੇ ਸੀਗੀ। ਜਿਹੜਾ ਬੰਦਾ ਕੱਚਾ ਰਿਹਾ ਵਾ 1 ਸਾਲ ਤੋਂ ਉੱਤੇ ਜਦੋਂ ਉਹ ਛੱਡ ਕੇ ਜਾਂਦਾ ਉੱਤੇ 10 ਸਾਲ ਦੀ ਬਾਰ ਆ। ਸੋ ਤੁਹਾਡੇ ਬੇਟੇ 10 ਸਾਲ ਦੀ ਬਾਰ ਆ ਉਹਦੇ ਉੱਤੇ, ਤੇ 10 ਸਾਲ ਦੀ ਬਾਰ ਤੋਂ ਉਹਨੂੰ ਵੇਵਰ ਚਾਹੀਦਾ ਹੈਗਾ ਹਾਰਡਸ਼ਿਪ ਵਾਲਾ ਪੇਰੈਂਟਸ ਦੇ ਬੇਸ ਤੇ। ਉਹ ਜਦੋਂ ਹੁਣ ਅੰਬੈਸੀ ਜਾਊਗਾ, ਪਹਿਲਾਂ ਅੰਬੈਸੀ ਵਾਲੇ ਨੂੰ ਜਾਂ ਤਾਂ ਵੀਜ਼ਾ ਦੇਓਗੇ ਜਾਂ ਰਿਜੈਕਟ ਕਰੂਗੇ। ਜ਼ਿਆਦਾਤਰ ਚਾਂਸ ਹੈ ਕਿ ਰਿਜੈਕਟ ਕਰੂਗੇ। ਸੱਚ ਦੱਸਣਾ ਸਾਰਾ ਕੁਛ। ਜਦੋਂ ਰਿਜੈਕਟ ਕਰੂਗੇ ਤਾਂ ਉਹਨੂੰ ਇਹ ਦੱਸੇ ਕਿ ਕਈ ਵਾਰੀ ਨਾ ਅੰਬੈਸੀ ਵਾਲਿਆਂ ਨੂੰ ਪਤਾ ਨਹੀਂ ਹੁੰਦਾ ਲਾਅ ਦਾ ਇੰਨਾ। ਉਹਨਾਂ ਨੂੰ ਇਹ ਦੱਸੇ ਕਿ ਮੈਂ ਵੇਵਰ ਲਈ ਐਲੀਜੀਬਲ ਹਾਂ, ਮੈਨੂੰ ਵੇਵਰ ਦੀ ਆਪਸ਼ਨ ਦਿਓ। ਸੋ ਅੰਬੈਸੀ ਵਾਲੇ ਵੇਵਰ ਦੀ ਆਪਸ਼ਨ ਦਿਓਗੇ ਲਿਖ ਕੇ ਕਿ ਤੂੰ ਵੇਵਰ ਜਾ ਕੇ ਅਪਲਾਈ ਕਰ ਸਕਦਾ ਵਾ। ਸੋ ਜਦੋਂ ਤੁਹਾਨੂੰ ਉਹ ਵੇਵਰ ਦੀ ਉਹਨਾਂ ਨੇ ਆਪਸ਼ਨ ਦੇਤੀ ਤਾਂ ਉਦੋਂ ਤੁਸੀਂ ਸਾਡੇ ਨਾਲ ਸੰਪਰਕ ਕਰਿਓ। ਤੁਹਾਨੂੰ ਵੇਵਰ ਲੈਣਾ ਪੈਣਾ ਪੇਰੈਂਟਸ ਦੇ ਬੇਸ ਤੇ ਹਾਰਡਸ਼ਿਪ ਤੇ। ਵੇਵਰ ਨੂੰ ਅਪਰੂਵ ਹੋਣ 'ਚ ਤੁਹਾਡਾ 1.5 ਸਾਲ ਲੱਗਣਾ ਵਾ। ਤੇ ਜਦੋਂ ਤੁਹਾਡਾ ਵੇਵਰ ਅਪਰੂਵ ਹੋ ਗਿਆ ਫਿਰ ਦੁਬਾਰਾ ਉਹ ਅੰਬੈਸੀ 'ਚ ਜਾਊਗਾ ਤੇ ਫਿਰ ਉਹਨੂੰ ਵੀਜ਼ਾ ਜਿਹੜਾ ਮਿਲ ਸਕਦਾ। ਠੀਕ ਹੈ ਜੀ, ਥੈਂਕ ਯੂ ਜੀ। ਹਾਂਜੀ ਮੈਂ ਕੇਸ ਲਾ ਦੇਵਾਂ ਜੀ ਉਹਦਾ ਕੇਸ ਮੈਂ ਹਾਂਜੀ ਅੰਬੈਸੀ 'ਚ ਇੰਟਰਵਿਊ ਸੈੱਟ ਕਰੋ। ਵੇਵਰ ਪਹਿਲਾਂ ਨਹੀਂ ਕਰ ਸਕਦੇ, ਡਿਨਾਈ ਹੋਣ ਤੋਂ ਬਾਅਦ ਹੀ ਵੇਵਰ ਜਿਹੜਾ ਹੋਣਾ ਉਹ ਅੰਬੈਸੀ 'ਚ ਜਾਊਗਾ, ਡਿਨਾਈ ਹੋਊਗਾ, ਫਿਰ ਹੀ ਵੇਵਰ ਤੁਸੀਂ ਅਪਲਾਈ ਕਰ ਸਕਦੇ ਹੋ ਉਸ ਤੋਂ ਬਾਅਦ। ਰਾਈਟ ਸਰ, ਥੈਂਕ ਯੂ ਸਰ, ਥੈਂਕ ਯੂ। ਸੋ ਜਿੱਦਾਂ ਇਹ ਪ੍ਰੋਸੈਸ ਇਹਨਾਂ ਨੇ ਦੱਸਿਆ ਨਾ, ਬੜਾ ਵਧੀਆ ਇੱਕ ਪ੍ਰੋਸੈਸ ਉਹਨਾਂ ਨੇ ਦੱਸਤਾ ਵੀ ਇੱਦਾਂ ਅਟਾਰਨੀ ਟਰਕੀਆਨਾ ਹੋਣਾ ਨੇ ਵੀ ਇੱਦਾਂ ਹੁੰਦਾ, ਪਹਿਲੋਂ ਇੱਦਾਂ ਹੋਣਾ, ਉੱਦਾਂ ਹੋਣਾ। ਸੋ ਬਾਕੀ ਸਾਰੇ ਜਾਣੇ ਜਿਨ੍ਹਾਂ ਦੇ ਕੇਸ ਦੇ ਵਿੱਚ ਇਹ ਅਪਲਾਈ ਹੁੰਦਾ ਆ ਨਾ, ਉਹ ਨੋਟ ਕਰਕੇ ਰੱਖ ਲਓ ਵੀ ਪ੍ਰੋਸੈਸ ਕੀ ਆ। ਜੀ ਇਹੀ ਕਰੂਗਾ, ਸਾਰੇ ਜਣੇ ਲਾਈਕ ਕਰਿਓ ਕਿਉਂਕਿ ਕਈ ਵਾਰੀ ਨਾ ਛੋਟੀ ਮੋਟੀ ਚੇਂਜ ਵੀ ਇਹਨਾਂ ਦੇ ਹੁੰਦੀ ਆ। ਇਹ ਜਿਹੜਾ ਇਹਨਾਂ ਨੇ ਫੈਕਟ ਪੈਟਰਨ ਦੱਸਿਆ ਕਿ ਜਿਹਨਾਂ ਦਾ ਜਵਾਕ ਉੱਧਰ ਆ ਉਹਨੂੰ ਪਹਿਲਾਂ ਡਿਨਾਈ ਹੋ ਕੇ, ਜਿਹਨਾਂ ਦੇ ਇੱਥੇ ਆ ਇਹਨਾਂ ਨੇ ਨਾ ਗਲਤੀ ਇਹ ਕੀਤੀ ਕਿ ਇਹੀ ਜਿਹੜਾ ਪ੍ਰੋਸੈਸ ਆ ਨਾ ਇਹ ਆਹ ਕਰਕੇ ਵੇਵਰ ਜਿਹੜਾ ਸੀਗਾ ਲੈ ਕੇ ਜਾ ਸਕਦੇ ਸੀਗੇ, ਪਹਿਲਾਂ ਲੈ ਕੇ ਜਾ ਸਕਦੇ ਸੀਗੇ ਕਿ ਸਿਰਫ ਅੰਬੈਸੀ ਇੰਟਰਵਿਊ ਤੇ ਇਹਨਾਂ ਨੇ ਪ੍ਰੋਸੈਸ ਗਲਤ ਫੋਲੋ ਕਰ ਲਿਆ। ਓਕੇ, ਬਾਹਰ ਜਾਣਾ ਪੈਣਾ ਸੀਗਾ ਪਰ ਇਹਨਾਂ ਨੇ ਸਟੈਪਸ ਜਿਹੜੇ ਫੋਲੋ ਨਹੀਂ ਕੀਤੇ। ਹੁਣ ਇਹਨਾਂ ਨੂੰ ਡਿਨਾਈ ਹੋਣ ਤੋਂ ਬਾਅਦ ਵੇਵਰ ਆ, ਇਹੀ ਚੀਜ਼ ਇਹ ਪਹਿਲਾਂ ਵੀ ਕਰਕੇ ਜਾ ਸਕਦੇ ਸੀਗੇ ਅਮਰੀਕਾ ਤੋਂ। ਸੋ ਐਕਸਟਰਾ ਸਟੈਪ ਇਹਨਾਂ ਨੂੰ ਜਿਹੜੇ ਹੋ ਗਏ ਆ। ਸੋ ਇਹ ਜਿਹੜਾ ਪ੍ਰੋਸੈਸ ਆ ਫਿਰ ਇਸ ਸਰਕਮਸਟੈਂਸ ਦੇ ਵਿੱਚ ਆ ਉਹਨਾਂ ਦੇ ਲਈ ਇਹ ਪ੍ਰੋਸੈਸ ਜਿਹੜਾ ਉਹ ਹੈਗਾ ਆ। ਸੋ ਇਸ ਹਿਸਾਬ ਦੇ ਨਾਲ ਜਿਹੜਾ ਉਹ ਚੱਲਿਓ। ਮੁੱਖ ਦੀ ਗੱਲ ਇਹਦੇ ਵਿੱਚ ਇਹ ਹੈ ਕਿ ਆਪਣੇ ਵਕੀਲ ਨੂੰ ਜਿਹੜਾ ਵੀ ਤੁਹਾਡਾ ਹੈਗਾ ਬਿਨਾਂ ਸਲਾਹ ਕੀਤੇ ਇਦਾਂ ਦਾ ਕੰਟਰੀ ਛੱਡਣ ਵਾਲੇ ਫੈਸਲੇ ਨਹੀਂ ਕਰਨੇ ਕਦੀ। ਇਹ ਵੱਡੇ ਫੈਸਲੇ ਆ, ਇਹ ਆਪਣਾ ਸਲਾਹ ਮਸ਼ਵਰਾ ਕਰਕੇ ਜਿਹੜਾ ਫੇਰ ਹੀ ਇਦਾਂ ਦਾ ਸਟੈਪ ਚੁੱਕਣਾ। ਬਿਲਕੁਲ। ਹੈਰੀ ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ ਮੈਂ ਤੁਹਾਡੇ ਨਾਲ ਰੀਲੋਕੇਸ਼ਨ ਦੇ ਮੁੱਦੇ ਤੇ ਗੱਲ ਕਰਨੀ ਚਾਹੁੰਦਾ ਵੀ ਔਨ 에ਅਰ ਕਰ ਸਕਦਾ ਗੱਲ? ਕਰ ਸਕਦੇ ਜੀ, ਕਰ ਸਕਦੇ। ਹਾਂਜੀ, ਗੱਲ ਛੋਟੀ ਹੈ ਨਾ, ਜ਼ਿਆਦਾ ਲੰਬੀ ਚੌੜੀ ਨਹੀਂ ਆਪਾਂ ਕਰ ਸਕਦੇ। ਨਹੀਂ ਜਿਹਦਾ ਏਦਾਂ ਸਾਰਿਆਂ ਨੂੰ, ਜੇ ਕੋਈ ਕਿਸੇ ਦੀ ਏਦਾਂ ਦੀ ਗੱਲ ਆ ਨਾ ਕਿ ਜੇ ਸਾਰਿਆਂ ਨੂੰ ਫਾਇਦਾ ਹੋਊਗਾ ਫਿਰ ਮੈਂ ਤੁਹਾਡਾ ਲੰਬਾ ਵੀ ਜਵਾਬ ਦੇ ਦੂੰਗਾ। ਤੁਹਾਡੇ ਲਈ ਪਰਸਨਲੀ ਜਾਂ ਜਨਰਲ ਗੱਲ ਆ, ਪੁੱਛੋ ਜਿਹਦਾ ਸਾਰੇ ਰੀਲੋਕੇਸ਼ਨ ਦਾ ਸਾਰਿਆਂ ਨੂੰ ਫਾਇਦਾ ਪਹੁੰਚੇ। ਜੀ ਹਾਂਜੀ ਭਾਜੀ, ਇੱਕ ਤੇ ਆਪਾਂ ਜਿਹੜਾ ਆਧਾਰ ਕਾਰਡ ਤੇ ਪੈਨ ਕਾਰਡ ਦੀ ਗੱਲ ਕਰਦੇ ਹਾਂ, ਇਸ ਤੋਂ ਇਲਾਵਾ ਇੱਕ ਮਸਲਾ ਹੋਰ ਵੀ ਹੈਗਾ। ਜਦੋਂ ਵੀ ਆਪਾਂ ਇੱਕ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਜਾਂਦੇ ਆ ਤੇ ਆਪਾਂ ਜਾ ਕੇ ਘਰ ਲੈਂਦੇ ਆ ਜਾਂ ਕੋਈ ਵੀ ਚੀਜ਼ ਰੈਂਟ ਤੇ ਆਪਾਂ ਅਪਾਰਟਮੈਂਟ ਲੈਂਦੇ ਆ, ਸਾਨੂੰ ਸਭ ਤੋਂ ਪਹਿਲਾਂ ਜਿਹੜਾ ਸਾਡਾ ਲੈਂਡਲੋਰਡ ਹੈ ਉਹ ਕਹਿੰਦਾ ਕਿ ਤੁਸੀਂ ਪੁਲਿਸ ਸਟੇਸ਼ਨ ਜਾਓ ਔਰ ਉੱਥੇ ਜਾ ਕੇ ਆਪਣੀ PCC ਕਰਾਓ। ਉਹ ਫਿਰ ਇਹ ਆ ਵੀ ਉਹ ਪੁਲਿਸ ਵਾਲੇ, ਚਾਹੇ ਮੈਂ ਸਪੋਜ਼ ਕਰ ਲਓ ਕੋਈ ਪੰਜਾਬ ਤੋਂ ਬੰਬੇ ਸ਼ਿਫਟ ਹੋਇਆ ਤੇ ਬੰਬੇ ਜਾ ਕੇ ਤੇ ਮੈਂ ਉੱਥੇ ਜਾ ਕੇ ਅਪਾਰਟਮੈਂਟ ਲੈਣਾ ਤੇ ਉੱਥੇ ਦੇ ਪੁਲਿਸ ਸਟੇਸ਼ਨ ਨੂੰ ਜਿਹੜਾ ਲੈਂਡਲੋਰਡ ਹੈ ਉਹ ਐਪਲੀਕੇਸ਼ਨ ਦੇਗਾ ਮੇਰੀ ਇਨਫੋਰਮੇਸ਼ਨ। ਫਿਰ ਉਹ ਜਿਹੜੀ ਐਪਲੀਕੇਸ਼ਨ ਹੈ ਉਹ ਮੁਤੱਲਕ ਥਾਣੇ ਦੇ ਵਿੱਚ ਆਏਗੀ, ਚਾਹੇ ਪੰਜਾਬ ਦਾ, ਚਾਹੇ ਦਿੱਲੀ ਦਾ, ਚਾਹੇ ਕਿਤੇ ਦਾ ਵੀ ਹੈਗਾ। ਫਿਰ ਉਹ ਜਿਹੜੀ ਪੁਲਿਸ ਹੈਗੀ ਆ, ਪੁਲਿਸ ਕੋਲ ਤੇ ਸਾਡਾ ਕੋਈ ਰਿਕਾਰਡ ਨਹੀਂ ਹੈਗਾ। ਪੁਲਿਸ ਜਿਹੜੀ ਹੈਗੀ ਆ ਉਹਦੇ ਪਿੰਡ ਜਾਂ ਮਹੱਲਾ, ਗਲੀ, ਸ਼ਹਿਰ ਦੇ ਵਿੱਚ ਸਰਪੰਚ ਜਾਂ ਲੰਬੜਦਾਰ ਜਾਂ ਕਿਸੇ ਕੋਲੋਂ ਵੀ ਜਾ ਕੇ ਪ੍ਰੋਪਰ ਉਹ ਜਿਹੜੇ 2 ਬੰਦਿਆਂ ਦੇ ਵਿਟਨੈਸ ਲੈ ਕੇ ਇੱਕ ਵੈਰੀਫਿਕੇਸ਼ਨ ਹੋਏਗੀ
ਉਹ ਵੈਰੀਫਿਕੇਸ਼ਨ ਦੇ ਵਿੱਚ ਉਹ ਬੰਦੇ ਦੀ ਜਿਹੜੀ ID ਹੈ ਉਹ ਸ਼ੋ ਹੋ ਜਾਏਗੀ ਕਿ ਫਲਾਣਾ ਬੰਦਾ ਜਿਹੜਾ ਹੈਗਾ ਇਹ ਇੱਥੋਂ ਪੰਜਾਬ ਤੋਂ ਫਲਾਣੀ ਜਗ੍ਹਾ ਤੇ ਸਾਡੇ ਪਿੰਡ ਦਾ ਬੰਦਾ ਜਾਂ ਸ਼ਹਿਰ ਦਾ ਬੰਦਾ ਉਹ ਉੱਥੇ ਮੂਵ ਹੋ ਗਿਆ। ਉਹ ਫਿਰ ਜਿਹੜੀ ਉਹਦੀ ID ਆ ਉਹ ਥਾਣੇ 'ਚ ਵੀ ਸ਼ੋ ਹੋ ਜਾਏਗੀ ਵੀ ਫਲਾਣਾ ਬੰਦਾ ਫਲਾਣੀ ਥਾਂ ਚੱਲ ਗਿਆ। ਆਧਾਰ ਕਾਰਡ ਤੇ ਪੈਨ ਕਾਰਡ ਦਾ ਤੇ ਚਲੋ ਮੈਂ ਨਹੀਂ ਮੰਨਦਾ ਵੀ ਸਾਡੀ ਪੁਲਿਸ ਕੋਲ ਇੰਨਾ ਕੋਈ ਹੈਗਾ ਸਿਸਟਮ ਵੀ ਉਹ ਸਾਡਾ ਚੈੱਕ ਕਰ ਲੈ ਲਾਇਸੈਂਸ ਜਾਂ ਕੋਈ ਵੀ ਚੀਜ਼ ਹੈ ਵੀ ਇਹ ਜਾਲੀ ਹੈ ਕਿ ਰੀਜਨਲ ਹੈ। ਪਰ ਵੈਰੀਫਿਕੇਸ਼ਨ ਦੇ ਮੁੱਦੇ ਦੇ ਉੱਤੇ ਇਹ ਜਿਹੜਾ ਮਸਲਾ ਹੈਗਾ ਵੀ ਬੰਦੇ ਦੀ ਵੀ ਖਾਸ ਤੌਰ ਤੇ ਇਹ ਪ੍ਰੋਬਲਮ 84 ਤੋਂ ਬਾਅਦ ਸਟਾਰਟ ਹੋਈ ਆ ਔਰ ਥਾਣੇ ਦੇ ਵਿੱਚ ਇੱਕ ਰਜਿਸਟਰ ਹੁੰਦਾ ਪਰਚਾ ਅਜਨਬੀ, ਉਹਦੇ ਵਿੱਚ ਇੰਦਰਾਜ ਹੁੰਦਾ ਹਰ ਬੰਦੇ ਦਾ। ਔਰ ਇਹ ਜਿਹੜੀ ਰੀਲੋਕੇਸ਼ਨ ਦੇ ਮੁੱਦੇ ਦੇ ਉੱਤੇ ਜਿਹੜੇ ਮਸਲਾ ਹੈਗਾ ਇਹ ਜਿਹੜਾ ਕੁਐਸਚਨ ਹੈਗਾ ਇਹਨੂੰ ਅਸੀਂ ਆਰਗੂ ਕਰ ਸਕਦੇ ਹਾਂ ਵੀ ਜੇਕਰ ਮੈਂ ਇੱਥੋਂ ਰੀਲੋਕੇਟ ਹੁੰਨਾ ਕਿਤੇ ਅੱਗੇ ਥਾਂ ਤੇ ਮੂਵ ਹੁੰਨਾ ਤੇ ਮੈਨੂੰ ਉੱਥੇ ਜਾ ਕੇ ਆਪਣਾ ਜਿਹੜਾ ਮੇਰਾ ਲੈਂਡਲੋਰਡ ਹੋਏਗਾ ਉਹ 15 ਅਗਸਤ 26 ਜਨਵਰੀ ਨੂੰ ਖਾਸ ਤੌਰ ਤੇ ਅਸੀਂ ਜਿਹੜੇ ਪੁਲਿਸ ਵਾਲੇ ਹੁੰਦੇ ਆ ਉਹ ਹਦਾਇਤ ਕਰਦੇ ਆ ਵੀ ਕਿਸੇ ਕੋਲ ਕੋਈ ਕਿਰਾਏ ਤੇ ਰਹਿੰਦਾ ਤੇ ਉਹ ਆਣ ਕੇ ਥਾਣੇ ਦੇ ਵਿੱਚ ਜ਼ਰੂਰ ਲਿਖਾਏ ਤੇ ਕੱਲ ਨੂੰ ਉਹ ਬੰਦਾ ਕੋਈ ਕ੍ਰਾਈਮ ਕਰ ਜਾਏ ਤੇ ਉਸ ਬੰਦੇ ਨੂੰ ਫੜਨਾ ਕਿਸ ਤਰ੍ਹਾਂ ਹੈ। ਫੜਨਾ ਤਾਂ ਹੀ ਫੜ ਸਕਦੇ ਆ ਕਿ ਉਹ ਬੰਦਾ ਇਹ ਜਿਹੜਾ ਐਡਰੈਸ ਆ ਉਹਨੂੰ ਵੈਰੀਫਾਈ ਜਿੱਥੋਂ ਦਾ ਉਹਨੇ ਲਿਖਾਇਆ ਉਸ ਥਾਣੇ 'ਚ ਜਾਏਗਾ। ਉਸ ਥਾਣੇ ਵਾਲੇ ਜਿਹੜੇ ਹੈਗੇ ਆ ਫਿਰ ਉਹਦੇ ਪਿੰਡ ਜਾਂ ਗੱਲਾ ਮੁਹੱਲਾ ਗਲੀ ਜਾਣਗੇ ਉੱਥੇ ਜਾ ਕੇ ਫਿਰ ਉਹਦੇ ਉਹ ਬਿਆਨ ਲਿਖ ਕੇ ਲਿਆਉਣਗੇ। ਮੈਂ ਸਮਝ ਗਿਆ ਤੁਸੀਂ ਇਹ ਪੁੱਛ ਰਹੇ ਆ ਕਿ ਇਹ ਆਰਗੂਮੈਂਟ ਸੋਲਿਡ ਹੈਗੀ ਕਿ ਨਹੀਂ, ਇਹ ਪੁੱਛ ਰਹੇ ਆ? ਜੀ ਨਹੀਂ, ਇਹ ਆਰਗੂਮੈਂਟ ਬਿਲਕੁਲ ਸੋਲਿਡ ਨਹੀਂ ਹੈਗੀ ਕਿਉਂਕਿ ਇਹ ਆਰਗੂਮੈਂਟ ਲੇਮੈਨ ਆਰਗੂਮੈਂਟ ਹੈਗੀ ਆ। ਲੇਮੈਨ ਆਰਗੂਮੈਂਟ ਦਾ ਮਤਲਬ ਕੀ ਹੈਗਾ ਕਿ ਉਹਨਾਂ ਨੇ ਆਪਣੇ ਜਿਹੜਾ ਲਾਅ ਆ ਨਾ ਉਹ ਬੰਦਿਆਂ ਦੇ ਹਿਸਾਬ ਨਾਲ ਨਹੀਂ ਚੱਲਦਾ, ਲਾਅ ਦੇ ਹਿਸਾਬ ਨਾਲ ਬੰਦਿਆਂ ਨੂੰ ਚੱਲਣਾ ਪੈਂਦਾ। ਸੋ ਆਪਾਂ ਭਾਵੇਂ ਸਾਰੇ ਦਿਨ ਗੱਲ ਕਰਦੇ ਆ ਕਿ ਇੱਦਾਂ ਕਿਉਂ ਨਹੀਂ ਉੱਦਾਂ ਕਿਉਂ ਨਹੀਂ, ਤੁਸੀਂ ਸੈਕਿੰਡ ਸਰਕਿਟ ਦੇ ਵਿੱਚ ਆ, ਸੈਕਿੰਡ ਸਰਕਿਟ ਨੇ ਗਾਈਡਲਾਈਨ ਇੱਕ ਲੇ ਕੀਤੀ ਹੋਈ ਆ, ਜੇ ਤੁਸੀਂ ਉਹ ਗਾਈਡਲਾਈਨ ਮੀਟ ਨਹੀਂ ਕੀਤੀ ਤੁਹਾਡਾ ਕੇਸ ਡਿਨਾਈ ਆ। ਉਹਨਾਂ ਨੇ ਕੋਈ ਆਰਗੂਮੈਂਟ ਨਹੀਂ ਤੁਹਾਡੇ ਨਾਲ ਹੈਗੀ, ਉਹਨਾਂ ਨੇ ਇੱਕ ਕ੍ਰਾਈਟੇਰੀਆ ਸੈੱਟ ਕੀਤਾ ਹੋਇਆ ਕਿ ਆਹ ਵਾਲਾ ਕ੍ਰਾਈਟੇਰੀਆ। ਗੱਲ ਹੁਣ ਜਿਹੜੇ ਤੁਹਾਡੇ ਮੈਂ ਸਾਰੇ ਮੁੱਦਿਆਂ ਦੇ ਦੱਸਦਾ ਕਿੱਦਾਂ ਆਹੀ ਜਿਹੜੀ ਚੀਜ਼ ਹੈ ਨਾ, ਜੇ ਸੈਕਿੰਡ ਸਰਕਿਟ ਦਾ ਉਹ ਜਿਹੜਾ ਕੇਸ ਆ ਜਗਦੀਪ ਸਿੰਘ ਵਾਲਾ, ਜੇ ਉਹਦੇ ਵਿੱਚ ਆਹ ਚੀਜ਼ ਆਰਗਿਊ ਹੋਈ ਹੁੰਦੀ, ਆਹੀ ਚੀਜ਼ਾਂ ਜੇ ਪ੍ਰੈਜ਼ੈਂਟ ਕੀਤੀਆਂ ਤਾਂ ਕੋਰਟ ਉਹਨੂੰ ਕੰਸੀਡਰ ਕਰਕੇ ਉਹਦੇ ਹਿਸਾਬ ਨਾਲ ਆਪਣਾ ਫੈਸਲਾ ਦਿੰਦਾ। ਪਰ ਜਗਦੀਪ ਸਿੰਘ ਦੇ ਵਿੱਚ ਜੋ ਵੀ ਆਰਗਿਊ ਹੋਇਆ, ਜੇ ਵਧੀਆ ਆਰਗਿਊ ਹੋਇਆ ਮਾੜਾ ਆਰਗਿਊ ਹੋਇਆ, ਆਹ ਵਾਲੇ ਮੁੱਦੇ ਪ੍ਰੈਜ਼ੈਂਟ ਕੀਤੇ ਸੀ ਨਹੀਂ ਕੀਤੇ ਸੀਗੇ, ਜੋ ਵੀ ਸੀਗਾ ਲਾਅ ਬਣ ਗਿਆ ਹੁਣ ਆਲਰੇਡੀ ਇੱਕ ਵਾਰੀ ਸੈਕਿੰਡ ਸਰਕਿਟ ਵਾਲਾ। ਉਹ ਜਦ ਤੱਕ ਸੈਕਿੰਡ ਸਰਕਿਟ ਦਾ ਲਾਅ ਹਿੱਲਦਾ ਨਹੀਂ ਉੱਥੋਂ ਦੀ ਉਹੀ ਲਾਅ ਰਹਿਣਾ ਹੈਗਾ, ਠੀਕ ਆ। ਸੋ ਉਹਦੇ ਵਿੱਚ ਕੀ ਸੀਗਾ ਕਿ ਜਿਹੜੀ ਸਰਕਾਰ ਸੀਗੀ ਉਹਨੇ ਲਾਇਬ੍ਰੇਰੀ ਆਫ ਕਾਂਗਰਸ, UK ਦੀ ਹਾਊਸ ਆਫ ਕਾਂਗਰਸ ਦੀ, ਕੈਨੇਡੀਅਨ ਰਿਫਿਊਜੀ ਬੋਰਡ ਦੀ ਸਾਰੀਆਂ ਉਹਨਾਂ ਨੇ ਰਿਪੋਰਟਾਂ ਆਪਣੀਆਂ ਬੜੀ ਡਿਟੇਲ ਦੇ ਵਿੱਚ ਸਬਮਿਟ ਕੀਤੀਆਂ। ਉਹ ਰਿਪੋਰਟਸ ਦੇ ਵਿੱਚ ਉਹਨਾਂ ਨੇ ਆਹ ਜਿਹੜੇ ਸਾਰੇ ਸਿਸਟਮ ਸੀਗੇ ਕਿ ਆਧਾਰ ਕਾਰਡ, ਪੈਨ ਕਾਰਡ, ਉਹਦਾ ਡੇਟਾ ਕਿ ਇਹਨੂੰ ਟਰੈਕ ਉਹ ਕਰਦੇ ਆ ਕਿ ਨਹੀਂ ਕਰਦੇ ਆ, ਜਿਹੜੀ ਪੁਲਿਸ ਆ ਉਹਨਾਂ ਦਾ ਆਪਸ ਦੇ ਵਿੱਚ ਕੋਈ ਸਿਸਟਮ ਹੈਗਾ, ਲਿੰਕ ਹੈਗਾ ਕਿ ਨਹੀਂ ਹੈਗਾ, ਇਹ ਸਾਰੀਆਂ ਚੀਜ਼ਾਂ 'ਚ ਉਹਨਾਂ ਨੇ ਬੜੀ ਬਰੀਕੀ ਦੇ ਵਿੱਚ ਜਾ ਕੇ ਉਹਨਾਂ ਨੇ ਆਪਣਾ ਕਨਕਲੂਜਨ ਦਿੱਤਾ ਕਿ ਆਧਾਰ ਕਾਰਡ, ਪੈਨ ਕਾਰਡ ਦੇ ਬੇਸ ਤੇ ਤੁਹਾਡੀ ਇਨਫੋਰਮੇਸ਼ਨ ਜ਼ਰੂਰ ਉਹਨਾਂ ਨੂੰ ਮਿਲ ਸਕਦੀ ਹੈ ਕਿ ਇਹ ਬੰਦਾ ਕੌਣ ਆ, ਪਰ ਬੰਦਾ ਕੌਣ ਹੈ ਇਹਦੀ ਗੱਲ ਨਹੀਂ ਹੋ ਰਹੀ। ਗੱਲ ਇਹ ਹੋ ਰਹੀ ਹੈ ਕਿ ਉਹ ਬੰਦੇ ਨੂੰ ਟਰੈਕ ਕਿੱਦਾਂ ਕਰਦੇ ਆ ਕਿ ਲਾਈਵ ਉਹ ਕਿਹੜੇ ਗਲੀ ਦੇ ਵਿੱਚ, ਕਿਹੜੇ ਮੁਹੱਲੇ ਦੇ ਵਿੱਚ, ਕਿਹੜੇ ਮੋੜ ਤੇ ਬੈਠਾ ਵਾ। ਇੱਦਾਂ ਦਾ ਸਿਸਟਮ ਇੰਡੀਆ ਦੇ ਕੋਲ ਹੈਗਾ ਕਿ ਨਹੀਂ ਹੈਗਾ। ਜਿੱਦਾਂ ਹੁਣ ਫਾਰ ਐਗਜ਼ਾਮਪਲ ਅਮਰੀਕਾ ਦੇ ਵਿੱਚ ਸੋਸ਼ਲ ਸਿਕਿਉਰਿਟੀ ਨਾਲ ਕ੍ਰੈਡਿਟ ਕਾਰਡ ਦਾ ਐਡਰੈਸ ਦੇ ਨਾਲ ਇੰਪਲੋਇਰ ਦੀ ਹਿਸਟਰੀ, ਇੰਪਲੋਇਰ ਹਿਸਟਰੀ ਦੇ ਵਿੱਚ ਐਡਰੈਸ, ਗੱਡੀ ਦੀ ਰਜਿਸਟ੍ਰੇਸ਼ਨ, ਉਹ ਸਾਰਾ ਕੁਝ ਇੱਕ ਐਡਰੈਸ ਤੇ ਪਿਨ ਪੁਆਇੰਟ ਹੋ ਜਾਂਦਾ ਤੇ ਉਹ ਟਰੈਕ ਕਰਨਾ ਸਰਕਾਰ ਲਈ ਸੌਖਾ। ਪਰ ਈਵਨ ਅਮਰੀਕਾ ਦੇ ਵਿੱਚ ਟਰੈਕ ਕਰਨਾ ਸੌਖਾ ਦਾ ਮਤਲਬ ਇਹ ਨਹੀਂ ਹੈਗਾ ਕਿ ਸਰਕਾਰ ਦੇ ਕੋਲ ਜਾਂ DMV ਦੇ ਕੋਲ ਪਾਵਰ ਹੈਗੀ ਆ ਕਿ ਉਹ ਉਹਨਾਂ ਨੂੰ ਫਰੀडम ਹੈਗੀ ਕਿ ਕੋਈ ਕਿਸੇ ਦੇ ਵੀ ਪਰਸਨਲ ਰੈਕਡ ਦੇ ਵਿੱਚ ਝਾਂਤੀ ਮਾਰ ਲਵੇ। ਤਾਂ ਸੇਮ ਥਿੰਗ ਇੰਡੀਆ ਦੇ ਵਿੱਚ ਕੀ ਉਹਨਾਂ ਦਾ ਡੇਟਾ ਹੈਗਾ ਕਿ ਜਿਹੜੀ ਸਟੇਟਸ ਆ ਉਹ ਪੁਲਿਸ ਆਪਸ ਦੇ ਵਿੱਚ ਇੰਟਰੈਕਟ ਨਹੀਂ ਕਰਦੀ। ਜਿਹੜਾ ਉਹਨਾਂ ਦਾ ਅਫੀਸ਼ੀਅਲ ਸਿਸਟਮ ਆ ਸਿਰਫ ਜਿਹੜੇ ਬੜੇ ਹਾਈ ਲੈਵਲ ਦੇ ਕ੍ਰਿਮੀਨਲ ਆ, ਜਿਹੜੀ ਟਾਰਗੇਟ ਲਿਸਟ ਆ, ਸਿਰਫ ਉਹ ਵਾਲੇ ਲਿਸਟ ਦੇ ਜਿਹੜੇ ਕ੍ਰਿਮੀਨਲ ਆ ਉਹਨਾਂ ਦੇ ਲਈ ਜਿਹੜੀ ਸਟੇਟ ਪੁਲਿਸ ਆਪਸ 'ਚ ਸੰਪਰਕ ਕਰਦੀ ਆ। ਇੱਕ ਸਟੇਟ ਤੋਂ ਦੂਜੀ ਸਟੇਟ 'ਚ ਜਾਣ 'ਚ ਕੋਈ ਚੈੱਕ ਪੁਆਇੰਟ, ਨਾਕੇ ਨੁੱਕੇ ਕੁਛ ਨਹੀਂ ਹੈਗੇ। ਜਿਹੜੇ ਆ ਇੰਪਲੋਇਰ ਵਾਲੇ, ਬੈਂਕ ਵਾਲੇ, ਘਰ ਵਾਲੇ ਜਿਹੜੇ ਸਿਸਟਮ ਆ ਇਹ ਬੜੇ ਪ੍ਰੀਲਿਮਿਨਰੀ ਆ, ਇਹਨਾਂ ਦਾ ਕੋਈ ਮੈਣਾ ਨਹੀਂ ਹੈਗਾ। ਨਾ ਹੀ ਪੁਲਿਸ ਨਹੀਂ ਇਹਨੂੰ ਵੇਖਦੀ ਨਹੀਂ ਹੈਗੀ, ਪੁਲਿਸ ਨਹੀਂ ਇਹਦੀ ਇਨਕੁਆਇਰੀ ਜਿਹੜੀ ਕਰਦੀ ਹੈਗੀ। ਸੋ ਜੇ ਤੁਸੀਂ ਆਹ ਵਾਲੀ ਆਰਗੂਮੈਂਟ ਦਿੰਦੇ ਆ ਤੁਸੀਂ ਆਲਮੋਸਟ ਸਰਟਨਲੀ ਜਿਹੜਾ ਤੁਸੀਂ ਲੂਜ਼ ਕਰੋਗੇ, ਕਿਉਂਕਿ ਇਹਨਾਂ ਤੁਹਾਡਾ ਜਿਹੜਾ ਰੀਲੋਕੇਸ਼ਨ ਦਾ ਮੁੱਦਾ ਉਹ ਐਡਰੈਸ ਨਹੀਂ ਹੁੰਦਾ। ਜਿਹੜਾ ਰੀਲੋਕੇਸ਼ਨ ਦਾ ਮੁੱਦਾ ਐਕਚੁਅਲ ਦੇ ਵਿੱਚ ਮੁੱਦਾ ਕੀ ਹੈਗਾ, ਸੈਕਿੰਡ ਸਰਕਿਟ ਦੇ 9th ਸਰਕਿਟ ਦੇ ਵਿੱਚ ਡਿਫਰੈਂਟ ਆ। ਜਿਹੜਾ ਸੈਕਿੰਡ ਸਰਕਿਟ ਆ ਉਹ ਇਹ ਕਹਿ ਰਹੀ ਆ ਕਿ ਜਦੋਂ ਤੁਹਾਨੂੰ ਤੰਗ ਕੌਣ ਕਰਦਾ, ਜੇ ਤਾਂ ਤੁਹਾਨੂੰ ਪਾਰਟੀ ਵਰਕਰ ਤੰਗ ਕਰੇ ਉਹਨੂੰ ਆਪਾਂ ਸਰਕਾਰ ਨਹੀਂ ਮੰਨਦੇ, ਕਿਉਂਕਿ ਆਪਾਂ ਨੂੰ ਸਰਕਾਰ ਨਹੀਂ ਮੰਨਦੇ, ਸਾਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਕਿੱਦਾਂ ਫੜਨ, ਕਿੱਦਾਂ ਲੱਭਣ, ਕਿਉਂਕਿ ਉਹ ਸਰਕਾਰ ਨਹੀਂ ਹੈਗੇ। ਜਿਹੜਾ ਅਸਾਈਲਮ ਆ ਉਹ ਆਪਾਂ ਸਰਕਾਰ ਦੇ ਖਿਲਾਫ ਦੇਣਾ, ਕਿਉਂਕਿ ਪਾਰਟੀ ਵਰਕਰ ਸਰਕਾਰ ਨਹੀਂ ਹੈਗੇ, ਤਾਂ ਕਰਕੇ ਤੁਹਾਨੂੰ ਸਰਕਾਰ ਨਹੀਂ ਤੰਗ ਕਰ ਰਹੀ। ਸੋ
ਉਹ ਡਿਨਾਈ ਜਿਹੜਾ ਕਰ ਰਿਹਾ ਉਹ ਇਹ ਕਰ ਰਿਹਾ ਕਿ ਉਹ ਸਰਕਾਰ ਨਹੀਂ ਹੈਗੀ। 9th ਸਰਕਟ ਦੇ ਵਿੱਚ ਪਾਰਟੀ ਵਰਕਰ ਸਰਕਾਰ ਆ। ਨਿਊਯਾਰਕ ਦੇ ਵਿੱਚ ਸਿਰਫ ਜਿਹੜੀ ਪੁਲਿਸ ਆ, ਹਾਈ ਲੈਵਲ ਦੇ ਮਿਨਿਸਟਰ MLA ਉਹਨਾਂ ਨੂੰ ਉਹ ਸਰਕਾਰ ਜਿਹੜੇ ਮੰਨਦੇ ਆ। ਸੋ ਨਿਊਯਾਰਕ ਦਾ ਜਿਹੜਾ ਰੀਲੋਕੇਸ਼ਨ ਦਾ ਮੁੱਦਾ ਹੈਗਾ ਉਹ ਆਧਾਰ ਕਾਰਡ ਪੈਨ ਕਾਰਡ ਤੱਕ ਸੀਮਿਤ ਨਹੀਂ ਹੈਗਾ। ਸੋ ਇਹਦੇ ਵਿੱਚ ਕੀ ਹੁੰਦਾ ਕਿ ਲੋਕੀ ਜਾ ਕੇ ਆਧਾਰ ਕਾਰਡ ਪੈਨ ਕਾਰਡ ਘਰ ਲੈਣਾ, ਨੌਕਰੀ ਲੈਣੀ, ਉਹ ਮੁੱਦਾ ਹੈ ਨੀਗਾ। ਮੁੱਦੇ ਨੂੰ ਸਮਝੋ ਕਿ ਮੁੱਦਾ ਕੀ ਹੈਗਾ ਪਹਿਲਾਂ, ਕਿ ਉਹ ਗਵਰਨਮੈਂਟ ਨਹੀਂ ਹੈਗੇ। ਸੋ ਬਰਡਨ ਜਿਹੜਾ ਹੈਗਾ ਉਹ ਸਰਕਾਰ ਵੱਲ ਨਹੀਂ ਸ਼ਿਫਟ ਹੁੰਦਾ, ਬਰਡਨ ਤੁਹਾਡੇ ਤੇ ਹੀ ਰਹਿੰਦਾ ਹੈਗਾ। ਸੋ ਆਧਾਰ ਕਾਰਡ ਪੈਨ ਕਾਰਡ ਵਾਲੇ ਜਿਹੜਾ ਤੁਸੀਂ ਆਰਗੂਮੈਂਟ ਦੱਸੀ ਇਹਦੇ ਬੇਸ ਤੇ ਤੁਸੀਂ ਜਿੱਤ ਨਹੀਂ ਸਕਦੇ ਹੈਗੇ। ਸੋ ਸਰਕਾਰ ਨੇ ਆਪਣੇ ਆਲਰੇਡੀ ਜਿਹੜੇ ਤੱਤ ਉਹ ਕੱਢੇ ਹੋਏ ਆ। ਸੋ ਇਹ ਮੁੱਦਾ ਇਤੋਂ ਕਾਫੀ ਡੂੰਘਾ ਵਾ। ਰੀਲੋਕੇਸ਼ਨ ਦੀ ਆਪਾਂ 2-3 ਘੰਟੇ ਦਾ ਸਾਡਾ ਇੱਕ ਸੀਰੀਜ਼ ਹੋਣੀ ਆ, ਉਹਨੂੰ ਤੁਸੀਂ ਜਾ ਕੇ YouTube ਤੇ ਸੁਣੋ। ਉਹ ਪਹਿਲਾਂ ਜਿਹੜੀ ਸਾਰੀ ਉਹ ਕਰੋ। ਆ ਜਿਹੜੇ ਕਾਲਰ ਆ, ਸਵਾਲ ਇਹਨਾਂ ਨੇ ਬੜਾ ਵਧੀਆ ਕੀਤਾ, ਬੜੇ ਕ੍ਰੀਏਟਿਵ ਥਿੰਕਰ ਆ। ਇੱਕ ਵਾਰੀ ਉਹਨੂੰ ਤੁਸੀਂ ਸਾਰਾ ਸੁਣੋ, ਉਹਦੇ ਵਿੱਚੋਂ ਦੀ ਫਿਰ ਆਪਣੇ ਸਵਾਲ ਕੱਢ ਕੇ ਵਾਪਸ ਆਓ, ਕਾਲ ਸਾਨੂੰ ਦੁਬਾਰਾ ਕਰੋ। ਆਲ ਬੀ ਇੰਟਰਸਟਿਡ ਕਿ ਮੈਂ ਤੁਹਾਡੇ ਨਾਲ ਫਿਰ ਉਸ ਚੀਜ਼ ਤੇ ਜਵਾਬ ਦਊਂਗਾ। ਤੁਸੀਂ ਅੱਜ ਉਸ ਚੀਜ਼ 'ਚ ਫਸੇ ਹੋਏ ਆ ਕਿ ਆਧਾਰ ਕਾਰਡ ਪੈਨ ਕਾਰਡ ਵਾਲੀ ਆਰਗੂਮੈਂਟ ਕਿਉਂ ਨਹੀਂ ਚੱਲ ਸਕਦੀ। ਉਹ ਤਾਂ ਨਹੀਂ ਚੱਲ ਸਕਦੀ ਕਿਉਂਕਿ ਜਿਹੜਾ ਡੇਟਾ ਉਹ ਇਹ ਕਹਿੰਦਾ ਹੈਗਾ ਕਿ ਸਰਕਾਰ ਟਰੈਕ ਨਹੀਂ ਕਰਦੀ ਹੈਗੀ। ਉਹ ਉੱਥੇ ਗੱਲ ਖਤਮ ਹੋ ਜਾਂਦੀ ਆ। ਫਾਈਨਲ ਚੀਜ਼ ਏਦਾਂ, ਅਸੀਂ ਆਰਗੂਮੈਂਟ ਦੇਣੀ ਆ, ਸਰਕਾਰੀ ਵਕੀਲ ਨੇ ਆਰਗੂਮੈਂਟ ਦੇਣੀ ਆ, ਤੁਸੀਂ ਡਾਕੂਮੈਂਟ ਸਬਮਿਟ ਕਰਨੇ, ਉਹਨਾਂ ਨੇ ਡਾਕੂਮੈਂਟ ਸਬਮਿਟ ਕਰਨੇ। ਜੱਜ ਦੀ ਰੇਟਿੰਗ ਕਿਸੇ ਦੀ 5% ਆ, ਕਿਸੇ ਦੀ 90% ਆ। ਉਹਨੇ ਦੋਨਾਂ ਦੀ ਗੱਲ ਸੁਣਨੀ ਆ। ਤੁਸੀਂ ਆਪਣੀ ਆਰਗੂਮੈਂਟ ਦੇਤੀ, ਭਾਵੇਂ ਜਿੰਨੀ ਮਰਜ਼ੀ ਵਧੀਆ ਵਾ, ਜੱਜ ਨੇ ਫੈਸਲਾ ਕਰਨਾ ਕਿ ਨਹੀਂ ਇਹ ਬੰਦਾ ਰੀਲੋਕੇਟ ਕਰ ਸਕਦਾ, ਜਾਂ ਨਹੀਂ ਮੈਂ ਮੰਨਦਾ ਇਹ ਬੰਦਾ ਰੀਲੋਕੇਟ ਨਹੀਂ ਕਰ ਸਕਦਾ। ਸੋ ਕਹਿਣ ਦਾ ਮਤਲਬ ਇਹ ਹੈਗਾ ਕਿ ਐਂਡ ਆਫ ਦਾ ਡੇ ਤੁਸੀਂ ਆਪਣੀ ਆਰਗੂਮੈਂਟ ਦੇਣੀ ਆ, ਸਰਕਾਰੀ ਵਕੀਲ ਨੇ ਆਰਗੂਮੈਂਟ ਦੇਣੀ ਆ, ਜੱਜ ਨੇ ਦੋਨਾਂ ਨੂੰ ਦੇਖ ਕੇ ਕਿੱਧਰ ਨੂੰ ਝੁਕਣਾ ਵਾ ਉਹ ਤੁਸੀਂ ਬੰਦੂਕ ਨਹੀਂ ਰੱਖ ਸਕਦੇ ਜੱਜ ਦੇ ਸਿਰ ਤੇ। ਸੋ ਕਹਿਣ ਦਾ ਮਤਲਬ ਇਹ ਹੈਗਾ ਕਿ ਏਦਾਂ ਦੀ ਤੁਸੀਂ ਜੇ ਆਰਗੂਮੈਂਟ ਦਓਗੇ ਜਿਹੜੀ ਲਾਅ ਦੇ ਨਾਲ ਸਪੋਰਟਡ ਨਹੀਂ ਹੈਗੀ, ਉਹ ਇੱਕ ਸੱਥ 'ਚ ਬੰਦਾ ਬੈਠਾ ਹੋਵੇ ਜਾਂ ਰੂਮ ਦੇ ਵਿੱਚ ਬੰਦਾ ਬੈਠਾ ਹੋਵੇ, ਇੰਟਰਨੈਟ ਤੇ ਉਹ ਬੜੀ ਵਧੀਆ ਲੱਗਦੀ ਆ, ਪਰ ਉਹ ਕੋਰਟ ਦੇ ਵਿੱਚ ਨਹੀਂ ਚੱਲ ਸਕਦੀ। ਕੋਰਟ ਨੇ ਕਾਨੂੰਨ ਦੇ ਹਿਸਾਬ ਨਾਲ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਜਿਹੜੀਆਂ ਉਹ ਚੀਜ਼ਾਂ ਜਿਹੜੀਆਂ ਸੁਣਨੀਆਂ ਆ। ਥਿਊਰੀਜ਼ ਜਿਹੜੀਆਂ ਹੋ ਸਕਦੀਆਂ, ਹਾਂ ਜਿੱਦਾਂ ਤੁਸੀਂ ਕਿਹਾ ਵੀ ਜੇ ਸੈਕਿੰਡ ਸਰਕਟ ਦੇ ਵਿੱਚ ਇਹ ਪਹਿਲੋਂ ਗੱਲ ਉਸ ਕੇਸ ਦੇ ਵਿੱਚ ਆਈ ਹੁੰਦੀ ਤਾਂ ਮੇ ਵੀ ਉਹ ਉਹਦੇ ਉੱਤੇ ਗੱਲ ਸੁਣ ਲੈਂਦੇ, ਪਰ ਕਿਉਂਕਿ ਉਹਨਾਂ ਦਾ ਦਾਇਰਾ ਹੀ ਨਹੀਂ ਸੀਗਾ, ਸੋ ਉਹਨਾਂ ਨੇ ਉਸ ਚੀਜ਼ ਦੇ ਉੱਤੇ ਗੱਲ ਨਹੀਂ ਸੁਣੀ। ਮੇ ਵੀ ਆਉਣ ਵਾਲੇ ਸਮੇਂ 'ਚ ਜੇ ਕਿਤੇ ਕੋਈ ਇਹ ਦੁਬਾਰਾ ਕੇਸ ਨਵਾਂ ਪ੍ਰੈਸੀਡੈਂਟ ਸੈੱਟ ਹੋਵੇ ਫਿਰ ਵੱਖਰੀ ਗੱਲ ਹੋਊਗੀ। ਤੇ ਆਪਾਂ ਅਗਲੇ ਕਾਲਰਸ ਵੱਲ ਵੱਧਦੇ ਹਾਂ। ਪ੍ਰਿਤਪਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ ਦੋਨੇ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਇੱਕ ਫੀਡਬੈਕ ਦੇਣੀ ਸੀ ਭਾਜੀ ਦੀ, ਵਕੀਲ ਸਾਹਿਬ ਦੀ। ਅਸੀਂ 2 ਸਾਲ ਪਹਿਲਾਂ ਮੈਂ ਤੇ ਮੇਰੀ ਬੇਟੀ ਵਕੀਲ ਸਾਹਿਬ ਦੇ ਆਫਿਸ ਗਏ ਸੀਗੇ ਕਿਸੇ ਮਸਲੇ ਤੇ ਗੱਲਬਾਤ ਕਰਨ ਨੂੰ, ਤੇ ਭਾਜੀ ਨੂੰ ਚਾਹ ਬਹੁਤ ਹੀ ਮਨ ਚ ਮਿਲਦਾ ਸੀ। 2 ਘੰਟੇ ਪਹਿਲਾਂ ਹੀ ਉੱਥੇ ਚਲ ਗਏ, ਤੇ ਸਾਡੀ ਭਾਜੀ ਨਾਲ 10-15 ਮਿੰਟ ਗੱਲਬਾਤ ਹੋਈ, ਤੇ ਜਾਣ ਵੇਲੇ ਭਾਜੀ ਨੇ ਅੱਧੀ ਫੀਸ ਸਾਨੂੰ ਕਰ ਦਿੱਤੀ, ਵਾਪਸ ਕਰ ਦਿੱਤੀ। ਤੇ ਫਿਰ ਮੈਂ ਸੋਚਿਆ, ਮੈਂ ਕਿਹਾ ਭਾਜੀ ਇਹਨੇ ਮਹਿੰਗੇ ਏਰੀਏ 'ਚ ਰਹਿੰਦਾ, ਇਹ ਦੇਖ ਲਓ ਕਿੰਨਾ ਚੰਗਾ ਬੰਦਾ, ਸਾਨੂੰ ਇਹਨੇ ਆਪਣੇ ਪੈਸੇ ਵੀ ਵਾਪਸ ਕਰ ਦਿੱਤੇ ਅੱਧੇ। ਫਿਰ ਤੇ ਮੈਂ ਤਾਂ ਇਹੀ ਕਹਿੰਦਾ, ਇਸ ਵੀਰ ਦੀ ਦੱਬ ਕੇ ਸਪੋਰਟ ਕਰੋ, ਤੇ ਇਸ ਵੀਰ ਨੂੰ ਆਪਣੇ ਇਹ ਨਹੀਂ ਹੈਗਾ ਕੋਈ ਇਹਨੂੰ ਇਸ ਵੀਰ ਨੂੰ ਪੈਸਿਆਂ ਨਾਲ ਪਿਆਰ ਨਹੀਂ ਹੈਗਾ, ਇਹ ਆਪਣੇ ਸੇਵਾ ਕਰਦਾ ਪੰਜਾਬੀਆਂ ਦੀ, ਤੇ ਪੰਜਾਬੀ ਜਿਹੜੀ ਉਹਦਾ ਦੱਬ ਕੇ ਸਪੋਰਟ ਕਰੋ ਜੀ। ਹਾਂਜੀ, ਪਤਾ ਨਹੀਂ ਭਾਜੀ ਨੂੰ ਚੇਤੇ ਹੋਵੇ ਕਿ ਨਹੀਂ ਹੋਵੇ ਜੀ। ਮੈਂ ਤਾਂ ਕਿਹਾ ਭਾਜੀ ਲੱਗਦਾ ਕੰਪਲੇਂਟ ਕਰਨ ਲੱਗੇ, ਮੈਂ ਤਾਂ ਧਿਆਨ ਨਾਲ ਸੋਚਦਾ ਸੀ, ਮੈਂ ਕਿਹਾ ਲੈ ਹੁਣ ਤੀਰ ਛੱਡਿਆ ਕੋਈ ਬਾਈ ਨੇ। ਏਦਾਂ ਕਿ ਦੇਖੋ ਸਿੱਧੇ ਓਪਨ ਸੀਕ੍ਰੇਟ ਆ, ਸਾਰੇ ਬੰਦੇ ਆਪਣੇ ਕੋਲ ਖੁਸ਼ ਵੀ ਨਹੀਂ ਹੈਗੇ, ਕਈ ਗਾਲਾਂ ਵੀ ਕੱਢਦੇ ਆ, ਕਈ ਜਾਇਜ਼ ਗਾਲਾਂ ਕੱਢਦੇ, ਕਈ ਨਜਾਇਜ਼ ਵੀ ਕੱਢਦੇ, ਕਈ ਉਦਾਂ ਹੀ ਦੁਖੀ ਆ, ਤੇ ਕਈ ਤਾਂ ਜਿੱਦਾਂ ਸੀਗਾ ਕਿ ਪਹਿਲੇ ਦਿਨ ਤੋਂ ਹੀ ਦੁਖੀ ਆ ਗਿਆ ਲੁਟੇਰੇ ਆ ਗਏ, ਏਦਾਂ ਆ ਗਏ। ਸੋ ਏਦਾਂ ਕਿ ਭਾਜੀ ਪੈਸੇ ਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਉਹਦਾ ਰੀਜ਼ਨ ਇਹ ਹੈ ਕਿ ਕੇਸ ਆਪਣੇ ਕੋਲ ਬਥੇਰੇ ਆ ਤੇ ਕੰਮ ਵਧੀਆ ਕਰਾਂਗੇ ਆਣਾ, ਪਰ ਏਦਾਂ ਕਿ ਕਈ ਵਾਰੀ ਨਹੀਂ ਵੀ ਸਾਰਿਆਂ ਨੂੰ ਖੁਸ਼ ਕਰ ਪਾਈਦਾ। ਆਪਣੇ ਵੱਲੋਂ ਟਰਾਈ ਪੂਰੀ ਰਹੀਦੀ ਹੈ, ਬਸ ਇਹ ਕਰ ਸਕਦੇ ਆ। ਹੁਣ ਕੱਲ ਪਰਸੋਂ ਸੀਗਾ ਇੱਕ ਦਾ ਬਰੀਫ ਸੀਗਾ, ਤੇ ਉਹਦਾ 2-3 ਦਿਨ ਪਹਿਲਾਂ ਆਪਾਂ ਉਹ ਕਰ ਲਿਆ, ਤੇ ਉਹ ਕਹਿੰਦਾ ਯਾਰ ਮੈਂ ਤਾਂ ਕਹਿੰਦਾ ਯਾਰ ਨਵਾਂ ਵਕੀਲ ਕਰ ਲਿਆ, ਮੇਰਾ ਦੂਜਾ ਉਹ ਦੱਸੇ, ਕਹਿੰਦਾ ਯਾਰ ਉਹ ਕਹਿੰਦਾ ਕਿ ਟਿਕਟੋਕ ਤੇ ਆ ਕੇ ਕਹਿੰਦਾ ਵਕੀਲ ਸਾਹਿਬ ਕਹਿੰਦਾ ਵੀਡੀਓ ਬਣਾਉਂਦੇ ਰਹਿੰਦੇ ਆ, ਕਹਿੰਦਾ ਪਰ ਕਹਿੰਦਾ ਸ਼ੇਮ ਔਨ ਯੂ ਗਾਇਜ਼। ਮੈਂ ਕਿਹਾ ਕੋਈ ਨਹੀਂ ਯਾਰ, ਇਹਨੂੰ ਤੂੰ ਦੂਜੇ ਤੋਂ ਕਰਾ ਲਾ ਭਰਾ, ਤੈਨੂੰ ਜਿਹੜਾ ਵਧੀਆ ਲੱਗਦਾ ਨਾ, ਜਿਹੜਾ ਤੂੰ ਹੈਗਾ ਨਾ, ਤੈਨੂੰ ਮੇਰਾ ਸ਼ੋਅ ਸੁਣ ਰਿਹਾ ਵਾ, ਬਾਅਦ ਚ ਮੈਨੂੰ ਦੱਸੀ ਤੇਰੇ ਕੇਸ ਦਾ ਕੀ ਬਣਿਆ, ਫਿਰ ਗੱਲ ਕਰੀ ਕਿ ਕਿੰਨੇ ਕੀ ਕੀਤਾ ਜੀ। ਮੋਹਨ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ।
ਸਰ ਜੀ ਮੇਰਾ ਕੁਐਸਚਨ ਇਹ ਹੈ ਕਿ ਨਾ ਬੇਟੀ ਦਾ ਨਾ ਟੂਰਿਸਟ ਵੀਜ਼ਾ ਅਪਲਾਈ ਕਰਨਾ ਹੈਗਾ, ਤੇ ਅਗਰ ਦਿੱਲੀ ਸਾਨੂੰ ਇੰਟਰਵਿਊ ਡੇਟ ਨਹੀਂ ਮਿਲਦੀ ਤੇ ਦੂਜੇ ਕੌਂਸੂਲੇਟ ਕੋਲ ਲੈ ਸਕਦੇ ਆ, ਹੈਦਰਾਬਾਦ ਜਾਂ ਚੇਨਈ ਜੀ? ਟੂਰਿਸਟ ਵੀਜ਼ੇ ਦੀ ਗੱਲ ਕਰ ਰਹੇ ਆ? ਹਾਂਜੀ ਹਾਂਜੀ ਹਾਂਜੀ, ਲੈ ਸਕਦੇ ਆ, ਕੋਈ ਐਸਾ ਰਿਸਟ੍ਰਿਕਸ਼ਨ ਨਹੀਂ ਹੈਗੀ, ਲੈ ਸਕਦੇ। ਅੱਛਾ ਠੀਕ ਹੈ ਜੀ, ਥੈਂਕ ਯੂ ਜੀ। ਸੋ ਸਿਰਫ ਕੋਈ ਸਪੈਸੀਫਿਕ ਕੇਸਾਂ ਦੇ ਵਿੱਚ ਇਦਾਂ ਦੇ ਵੀਜ਼ੇ ਦੇ ਲਈ ਕੋਈ ਰਿਸਟ੍ਰਿਕਸ਼ਨ ਨਹੀਂ ਹੈ, ਜਾਂ ਯੂਜਲੀ ਇਹ ਬਾਉਂਡ ਹੁੰਦੇ ਆ ਵੀ ਤੁਸੀਂ ਜਿਹੜੇ ਇਲਾਕੇ 'ਚ ਰਹਿੰਦੇ, ਜਿਹੜੀ ਸਟੇਟ 'ਚ ਰਹਿੰਦੇ, ਉਹਨੂੰ ਜਿਹੜੀ ਲੱਗਦੀ ਕੌਂਸੂਲੇਟ ਉੱਥੇ ਹੀ ਜਾ ਸਕਦੇ ਆ? ਜਿਹੜਾ ਫੈਮਿਲੀ ਬੇਸਡ ਵਾਲਾ ਨਾ ਉਹ ਬੰਬੇ ਜਾਣਾ ਵਾ। ਠੀਕ ਹੈ। ਤੇ ਬਾਕੀ ਜਿਹੜੇ ਟੂਰਿਸਟ ਵੀਜ਼ਾ, ਸਟੂਡੈਂਟ ਵੀਜ਼ਾ, ਇਹ ਬੰਦਾ ਕਿੱਥੋਂ ਮਰਜ਼ੀ ਲੈ ਸਕਦਾ। ਓਕੇ ਠੀਕ ਹੈ ਜੀ। ਅਗਲੇ ਕਾਲਰ ਜੱਸੀ। ਹਾਂਜੀ, ਸਤਿ ਸ਼੍ਰੀ ਅਕਾਲ ਅਬਦੁੱਲਾ ਵੀਰਾਂ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਮੈਂ ਨਾ ਕੈਨੇਡਾ ਤੋਂ E2 ਵੀਜ਼ੇ ਤੇ ਆਇਆ ਹੈਗਾ। ਮੈਂ ਇੱਥੇ ਨਿਊਯਾਰਕ ਲਿਕਰ ਸਟੋਰ ਲਏ ਸੀ ਜੀ। ਮੈਂ ਹੁਣ ਨਾਲ ਟਰੱਕਿੰਗ ਬਿਜ਼ਨਸ ਵੀ ਨਾਲ ਸਟਾਰਟ ਕੀਤਾ ਹੈਗਾ। ਮੈਂ ਪੁੱਛਣਾ ਸੀ, ਮੈਂ ਇੰਡੀਆਨਾ ਜਾਂ ਮਿਸ਼ੀਗਨ ਕੰਪਨੀ ਖੋਲ ਕੇ ਤੇ ਜਿੱਦਾਂ ਮੈਂ ਨਿਊਯਾਰਕ ਦੇ ਇੱਥੇ ਰਹਿੰਦੇ ਹੈਗੇ, ਉੱਥੋਂ ਮੈਂ ਐਡ ਕਰ ਸਕਦਾ ਵਾ E2 ਵੀਜ਼ੇ ਤੇ ਟਰੱਕਿੰਗ ਵੀਜ਼ੇ ਨੂੰ? ਮੇਰੇ ਕੋਲ ਉੱਥੇ ਦਾ ਐਕਸਪੀਰੀਅੰਸ ਹੈਗਾ ਜਿੱਦਾਂ 10 ਸਾਲ। ਹਾਂਜੀ ਹਾਂਜੀ, ਤੁਸੀਂ ਕਹਿ ਰਹੇ ਕਿ ਬਿਜ਼ਨਸ ਵਧਾਉਣਾ, ਸਕੋਪ ਵਧਾਉਣਾ, ਇਹੀ ਗੱਲ ਕਰ ਰਹੇ ਨਾ? ਹਾਂਜੀ ਹਾਂਜੀ। ਤੁਹਾਨੂੰ ਨਾ ਆਪਣਾ ਜਿਹੜਾ E2 ਵੀਜ਼ਾ ਵਾ ਉਹਨੂੰ ਅਮੈਂਡਮੈਂਟ ਕਰਨੀ ਪੈਣੀ ਹੈ, ਤੇ ਜਿਹੜਾ ਬਿਜ਼ਨਸ ਪਲਾਨ ਆਪਣਾ ਦਿੱਤਾ ਸੀ ਨਾ ਉਹ 'ਚ ਰਿਵਾਈਜ਼ ਕਰਨਾ, ਤੇ ਵਧਾਉਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ। ਬਸ ਉਹਨਾਂ ਨੂੰ ਐਡ ਕਰ ਦੇਣਾ ਕਿ ਆਹ ਵਾਲੀ ਜਗ੍ਹਾ ਮੈਂ ਬਿਜ਼ਨਸ ਕਰਨਾ, ਸਕੋਪ ਵਧਾਉਣਾ ਆਪਣਾ E2 ਦਾ। ਤੇ ਬੇਸਿਕਲੀ ਤੁਹਾਨੂੰ ਇੱਥੇ ਅਮਰੀਕਾ ਦੇ ਵਿੱਚ ਜਿਹੜੀ ਆਪਣੀ ਆ ਪਟੀਸ਼ਨ E2 ਜਿਹੜੀ ਅਮੈਂਡਡ ਪਟੀਸ਼ਨ ਰੀਫਾਈਲ ਕਰਨੀ ਪੈਣੀ ਹੈ ਜੀ। ਉਹ ਅੱਛਾ ਜੀ, ਤੇ ਉਹ ਤੁਸੀਂ E2 ਵੀਜ਼ੇ ਦਾ ਕਰਦੇ ਹੈਗੇ ਤੁਸੀਂ ਕੰਮ? ਹਾਂਜੀ ਠੀਕ ਹੈ, ਮੈਂ ਕੋਈ ਨਹੀਂ ਤੁਹਾਡੇ ਆਫਿਸ 'ਚ ਪੁੱਛ ਲਾਂਗਾ ਮੈਂ ਫੋਨ ਕਰਕੇ। ਤੇ ਮੈਂ ਬਸ ਇਹੀ ਪੁੱਛਣਾ ਸੀ ਕਿ ਇਹਦਾ ਨਿਊਯਾਰਕ ਤੋਂ ਤੇ ਇੰਡੀਆਨਾ ਦੇ ਵਿੱਚ ਕੰਪਨੀ ਆਪਾਂ ਓਪਨ ਕਰਵਾ ਸਕਦੇ ਕਿ ਨਹੀਂ ਕਰਵਾ ਸਕਦੇ? ਕਰਾ ਸਕਦੇ, ਕੋਈ ਪ੍ਰੋਬਲਮ ਨਹੀਂ ਹੈ, ਬਸ ਆਪਣਾ ਅਮੈਂਡ ਕਰਨਾ ਪੈਣਾ, ਅਮੈਂਡਮੈਂਟ ਕਰਨੀ ਪੈਣੀ ਹੈ। ਚਲੋ ਇਹ ਤਾਂ ਵਧੀਆ ਆ। ਜਿੰਨੀ ਜ਼ਿਆਦਾ ਇਨਵੈਸਟਮੈਂਟ ਵੱਧਦੀ ਜਾਊਗੀ ਫਿਰ EB5 ਵਾਲੇ ਪਾਸੇ ਨੂੰ ਤੁਸੀਂ ਵਧੋਗੇ, ਫਿਰ ਬੰਦਾ ਗ੍ਰੀਨ ਕਾਰਡ ਵਾਲੇ ਪਾਸੇ ਨੂੰ ਜਿਹੜਾ ਉਹ ਵੱਧ ਜਾਂਦਾ ਹੈ। ਗੁਰਵਿੰਦਰ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ, ਮੈਨੂੰ ਅਸਾਈਲਮ ਥਰੂ ਗ੍ਰੀਨ ਕਾਰਡ ਮਿਲਿਆ ਸੀ। ਮੇਰੀ ਫੈਮਿਲੀ ਆਈ ਸੀ ਜੂਨ ਦੇ ਵਿੱਚ, ਤੇ ਅੰਬੈਸੀ ਵਾਲਿਆਂ ਨੇ ਆਲਰੇਡੀ ਸਾਡੇ ਤੋਂ I-765 ਫਾਈਲ ਭਰਾਈ ਹੋਆ, ਤੇ ਸਾਨੂੰ ਵੇਟ ਕਰਨੀ ਚਾਹੀਦੀ ਵਰਕ ਪਰਮਿਟ ਦੀ, ਜਾਂ ਸਾਨੂੰ ਅਪਲਾਈ ਕਰਨਾ ਚਾਹੀਦਾ? ਤੇ ਗ੍ਰੀਨ ਕਾਰਡ ਬਾਰੇ ਕਦੋਂ ਮੇਰੀ ਫੈਮਿਲੀ ਨੂੰ ਇਸ਼ੂ ਹੋਊਗਾ, ਕੋਈ ਹੈਗਾ ਅਪਡੇਟ ਦੇਵੋਗੇ ਭਾਜੀ? ਤੁਹਾਨੂੰ ਭਾਜੀ ਇੱਥੇ ਤੁਹਾਡਾ ਅਸਾਈਲਮ ਅਪਰੂਵ ਹੋਇਆ ਤੇ ਤੁਹਾਡੀ ਫੈਮਿਲੀ ਦਾ 730 ਅਪਲਾਈ ਕੀਤਾ ਤੁਸੀਂ? ਹਾਂਜੀ ਭਾਜੀ, ਆ ਗਈ ਆ, ਉਹ ਸਾਡੀ ਫੈਮਿਲੀ ਆ ਗਈ ਆ। ਫੈਮਿਲੀ ਉਰੇ ਆ ਗਈ ਨਾ ਤੁਹਾਡੀ। ਸੋ ਭਾਜੀ ਜਿਹੜੀ ਫੈਮਿਲੀ ਆ ਉਹਦਾ ਗ੍ਰੀਨ ਕਾਰਡ ਨਾ, ਉਹਨਾਂ ਨੂੰ 1 ਸਾਲ ਉਹਨਾਂ ਨੂੰ ਆਪਣਾ ਪੂਰਾ ਕਰਨਾ ਪੈਣਾ ਗ੍ਰੀਨ ਕਾਰਡ ਫਾਈਲ ਕਰਨ ਲਈ। ਹਾਂਜੀ ਭਾਜੀ, I-765 ਭਰਿਆ ਹੈ ਉਹਨੇ ਵੈਸੀ ਵਾਲੇ ਨੇ, ਤੇ ਸਾਨੂੰ ਵਰਕ ਪਰਮਿਟ ਦੀ ਵੇਟ ਕਰਨੀ ਚਾਹੀਦੀ ਹੈ ਜਾਂ ਸਾਨੂੰ ਕੋਈ ਲੈਟਰ ਪਾਉਣੀ ਚਾਹੀਦੀ ਉਹਨਾਂ ਨੂੰ? ਤੁਹਾਨੂੰ ਫੋਲੋ ਅਪ ਕਰਨਾ ਚਾਹੀਦਾ ਉਹਦਾ। ਵਰਕ ਕਿੰਨੀ ਦੇਰ ਹੋਈ ਉਹਨਾਂ ਨੂੰ ਆਏ ਹੋਏ? 2 ਮਹੀਨੇ ਹੋ ਗਏ ਭਾਜੀ। ਤੁਸੀਂ ਉਹਨਾਂ ਨੂੰ ਕਾਲ ਕਰ ਲਓ, ਫੋਲੋ ਅਪ ਕਰ ਲਓ। ਵਰਕ ਪਰਮਿਟ ਉਹ ਕਾਰਡ ਭੇਜਦੇ ਆ, ਫਿਜ਼ੀਕਲ ਕਾਰਡ ਭੇਜਦੇ ਆ ਉਹ। ਠੀਕ ਹੈ ਜੀ, ਥੈਂਕ ਯੂ ਜੀ। ਠੀਕ ਹੈ ਭਾਜੀ, ਓਕੇ ਜੀ। ਅਗਲੇ ਕਾਲਰ ਬਿੰਦਰ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਤਾਂ ਇਹ ਕੁਐਸਚਨ ਆ ਵੀ ਉਹ NVC ਵਾਲੇ ਫੀਸ ਐਕਸਪੈਕਟ ਨਹੀਂ ਕਰਦੇ, ਤੇ ਅਸੀਂ ਚੈੱਕ ਭੇਜ ਸਕਦੇ ਉਹਨਾਂ ਨੂੰ? ਨਹੀਂ, ਉਹ ਆਨਲਾਈਨ ਹੀ ਹੋਣਾ, ਚੈੱਕ ਨਹੀਂ ਭੇਜ ਸਕਦੇ। ਉਹ ਆਨਲਾਈਨ ਕਰਦੇ ਹੀ ਨਹੀਂ ਜੀ ਐਕਸੈਪਟ, ਕੀ ਕਰੀਏ ਫਿਰ? ਭਾਜੀ ਏਦਾਂ ਮੈਂ ਤੁਹਾਨੂੰ ਦੱਸਦਾ, ਲੋਕੀ ਨਾ ਸਕੈਮਰ ਵੀ ਬੜੇ, ਠੱਗ ਵੀ ਬੜੇ ਹੋਏ ਇਹ ਚੀਜ਼ਾਂ ਤੇ। ਸੋ ਉਹਨਾਂ ਚੈੱਕ ਚੁੱਕ ਨਹੀਂ ਉਹ ਇੰਡੀਆ ਤੋਂ ਲੈਂਦੇ, ਤਾਂ ਚੈੱਕ ਚੁੱਕ ਨਹੀਂ, ਉਹ ਸਿਸਟਮ ਹੈ ਨਹੀਂ ਉਹਨਾਂ ਦਾ, ਆਨਲਾਈਨ ਹੀ ਕਰਨਾ ਪੈਣਾ। ਐਕਸੈਪਟ ਉਹ ਇਸ ਲਈ ਨਹੀਂ ਕਰ ਰਹੇ ਕਿਉਂਕਿ ਨਾ ਉਹ ਕੇਸ ਸੁਣ ਨਹੀਂ ਰਹੇ ਆ, ਤੁਹਾਨੂੰ ਵੇਟ ਕਰਨੀ ਪੈਣੀ ਭਾਜੀ। ਜੀ, ਤੁਹਾਨੂੰ ਨਾ ਵੇਟ ਕਰਨੀ ਪੈਣੀ ਆ, ਬੈਕਲੌਗ ਆਉਣਾ ਦਾ, ਤਾਂ ਉਹ ਕੇਸ ਤਾਂ ਕਰਕੇ ਨਹੀਂ ਉਹਨਾਂ ਨੇ ਫੀਸ ਦਾ ਲਿੰਕ ਡਿਸੇਬਲ ਕੀਤਾ। ਵੇਟ ਕਰੋ ਭਾਜੀ। ਜੀ, ਜਦੋਂ ਆ ਗਈ ਤੇ ਫਿਰ ਉਹਦੇ ਤੇ ਹੀ ਭਰਿਓ ਜੀ ਫਿਰ। ਹਾਂਜੀ, ਚੈੱਕ ਫੀਸ ਲੈ ਲਈ, ਇੱਕ ਨਹੀਂ ਚੱਕ ਰਹੇ ਉਹ। ਹਾਂਜੀ, ਬਸ ਜਦੋਂ ਆ ਗਈ ਵਾਰੀ ਚੱਕ ਲੈਣੀ। ਤੁਹਾਡਾ ਇਕੱਲੇ ਦਾ ਨਹੀਂ, ਕਾਫੀ ਲੋਕਾਂ ਨੇ ਸ਼ੋਅ 'ਚ ਕਾਲ ਕਰਕੇ ਦੱਸਿਆ, ਤੁਹਾਨੂੰ ਵੇਟ ਕਰਨੀ ਪੈਣੀ ਹੈ। ਹਾਂਜੀ, ਚਲੋ ਜੀ, ਇੰਤਜ਼ਾਰ ਕਰੋ। ਤੇ ਅਗਲੇ ਕਾਲਰ ਜਸਬੀਰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇਹ ਤਾਂ ਜੀ ਮੈਂ ਪੁੱਛਣਾ ਸੀ ਵੀ ਕੇਸ ਅਪਰੂਵ ਹੋਣ ਤੋਂ ਬਾਅਦ ਪਾਸਪੋਰਟ ਇਮੀਗ੍ਰੇਸ਼ਨ ਕੋਲ ਔਰ ਪਾਸਪੋਰਟ ਵੀ ਲੈਣਾ ਹੋਏ ਤਾਂ ਉਹਦਾ ਕੀ ਪ੍ਰੋਸੈਸ ਹੈ, ਔਰ ਬੌਂਡ ਵਾਸਤੇ ਲੈਣ ਦਾ ਕੀ ਪ੍ਰੋਸੈਸ ਹੈ? ਬੌਂਡ ਵਾਲਿਆਂ ਦਾ ਭਾਜੀ ਕਾਫੀ ਸਾਨੂੰ ਇਨਕੁਆਇਰੀ ਆਈ ਆ ਕਿ ਕੇਸ ਪਾਸ ਹੋ ਗਿਆ। ਜਿਹੜਾ ਬੌਂਡ ਆ ਨਾ ਉਹ ਆਲਮੋਸਟ ਇੱਕ ਬੰਦੇ ਨੂੰ ਮਿਲਿਆ 8 ਮਹੀਨੇ ਬਾਅਦ, ਤੇ 6 ਮਹੀਨੇ 7 ਮਹੀਨੇ ਆਮ ਗੱਲ ਆ। ਸੋ ਪ੍ਰੋਸੈਸ ਉਹਦਾ ਕੋਈ ਨਹੀਂ, ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਆ। ਇਹਦੇ ਵਿੱਚ ਤੁਹਾਡਾ ਐਜ਼ ਅ ਲਾਇਰ ਮੈਂ ਕੋਈ ਹੈਲਪ ਨਹੀਂ ਕਰ ਸਕਦਾ ਬੌਂਡ ਉਹਨਾਂ ਨੇ ਕਦੋਂ ਦੇਣਾ, ਪਰ ਔਨ ਐਵਰੇਜ ਜਿੱਦਾਂ ਮੈਂ ਹੁਣ ਸੁਣਿਆ ਕਿ 8 ਮਹੀਨੇ ਦੀ ਜਿਹੜੀ ਵੇਟ ਆ ਉਹ ਹੈਗੀ।
ਕੋਈ ਐਪਲੀਕੇਸ਼ਨ ਲਾਣੀ ਪੈਣੀ ਜੀ ਇਹਦੇ ਬੰਦੇ? ਐਪਲੀਕੇਸ਼ਨ ਕੋਈ ਨਹੀਂ ਲਾਣੀ ਪੈਣੀ। ਜਿਹੜਾ ਆਈਸ ਵਾਲੇ ਆ ਉਹਨਾਂ ਦੇ ਜਾ ਕੇ ਤੁਸੀਂ ਕਾਰਵਾਈ ਪਤਾ ਕਰਿਆ, ਉਹ ਐਪਲੀਕੇਸ਼ਨ ਦਾ ਨਹੀਂ ਇਹਦੇ ਵਿੱਚ। ਬੌਂਡ ਉਹਨਾਂ ਨੇ ਵਾਪਸ ਕਰਨਾ। ਜਿਹੜੀ ਗੱਲ ਤੇ ਗੱਲ ਪਾਸਪੋਰਟ ਦੀ ਜੇ ਕਰੀਏ, ਪਾਸਪੋਰਟ ਤੁਸੀਂ ਵਰਤਣਾ ਨਹੀਂ ਕਿਤੇ ਵੀ। ਰਿਫਿਊਜੀ ਟਰੈਵਲ ਡਾਕੂਮੈਂਟ ਅਪਲਾਈ ਕਰੋ। ਪਾਸਪੋਰਟ ਤਾਂ ਵੈਸੇ ਵੀ ਯੂਜ਼ਲੈਸ ਹੀ ਹੈ। ਉਹ ਕਿੰਨੇ ਚਿਰ ਬਾਅਦ ਅਪਲਾਈ ਕਰ ਸਕਦੇ ਜੀ? ਰਿਫਿਊਜੀ ਰਾਈਟ ਵੇ ਅਪਲਾਈ ਕਰ ਸਕਦੇ ਕੇਸ ਪਾਸ ਹੋਣ ਤੋਂ ਬਾਅਦ। ਓਕੇ ਜੀ, ਮਿਹਰਬਾਨੀ ਜੀ। ਇੱਕ ਕਰੈਕਸ਼ਨ ਆ, I-94 ਲੈ ਲਿਓ। ਉਹੀ ਸਟੇਟਸ ਹੁੰਦਾ ਕਿ ਬੰਦਾ ਅਸਾਈਲੀ ਸਟੇਟਸ 'ਚ ਆ ਗਿਆ, ਉਹਨੂੰ ਤੁਹਾਨੂੰ ਟਾਈਮ ਲੱਗ ਜਾਣਾ। ਸੋ ਤਾਂ ਕਰਕੇ ਇੱਦਾਂ ਕਿ 30 ਕੁ ਦਿਨ ਮਿਨੀਮਮ ਜਿੱਦਾਂ ਲੱਗਦੇ ਸੀਗੇ, ਤਾਂ ਕਰਕੇ ਲੋਕਾਂ ਨੇ ਜਿੱਦਾਂ ਰੂਲ ਬਣਾਇਆ ਕਿ 30 ਦਿਨ ਰੁਕ ਜਾਓ ਆਪਣਾ ਕੇਸ ਪਾਸ ਹੋਣ ਤੋਂ ਬਾਅਦ। ਪਰ I-94 ਨੂੰ ਐਕਚੁਅਲੀ ਤੁਹਾਨੂੰ 30 ਦਿਨ ਤੋਂ ਵੀ ਜ਼ਿਆਦਾ ਜਿਹੜਾ ਟਾਈਮ ਸੀਗਾ ਉਹ ਲੱਗ ਜਾਣਾ। ਤੇ ਐਸਾ 'ਚ ਰਿਟਰਨ 'ਚ ਕਿਤੇ ਲਿਖਿਆ ਨਹੀਂ ਹੋਇਆ ਕਿ 30 ਦਿਨ ਵੇਟ ਕਰਨੀ ਆ ਜਾਂ I-94 ਦੀ ਵੇਟ ਕਰਨੀ ਆ। ਸੋ ਜਦੋਂ ਤੁਹਾਡਾ ਕੇਸ ਪਾਸ ਹੋ ਜਾਂਦਾ, ਤੁਸੀਂ ਆਪਣਾ ਰਿਫਿਊਜੀ ਟਰੈਵਲ ਡਾਕੂਮੈਂਟ ਅਪਲਾਈ ਕਰ ਦਿਓ ਜੀ। I-94 ਜੀ। ਧਰਮਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਕਾਫੀ ਟਾਈਮ ਤੋਂ ਤੁਹਾਡਾ ਪ੍ਰੋਗਰਾਮ ਦੇਖ ਰਿਹਾ, ਬਹੁਤ ਵਧੀਆ ਲੱਗਦਾ, ਬਹੁਤ ਵਧੀਆ ਇਨਫੋਰਮੇਸ਼ਨ ਮਿਲਦੀ ਹੈ। ਸੋ ਮੇਰਾ ਸਵਾਲ ਇਹ ਸੀ ਭਾਜੀ ਕਿ ਮੇਰਾ ਕੇਸ April 29 ਦਾ ਪਾਸ ਹੋਇਆ। ਸੋ ਮੈਂ ਟਰੈਵਲ ਆਪਣਾ ਅਪਲਾਈ ਕਰਤਾ। ਜਿਹੜਾ ਭਾਜੀ ਨੇ ਦੱਸਿਆ ਸੀ ਕਿ ਤੁਸੀਂ ਕਿੱਥੇ ਵੀ ਜਾਣਾ ਹੈ, ਲਾਈਕ ਆਪਣਾ ਬਾਅਦ ਚੋਂ ਗ੍ਰੀਨ ਕਾਰਡ ਅਪਲਾਈ ਕਰਨ ਤੋਂ ਪਹਿਲਾਂ ਤੁਸੀਂ ਆਪਣਾ ਨਾ I-94 ਵਗੈਰਾ ਅਪਲਾਈ ਕਰਕੇ ਜਾਓ। ਮੈਂ ਇਹ ਪੁੱਛਣਾ ਜੇ ਮੈਂ I-94 ਅਪਲਾਈ ਕਰਦਾ, ਉਹਦੀ ਲਾਈਕ ਕਿੰਨੇ ਟਾਈਮ 'ਚ ਭਾਜੀ ਉਹ ਆ ਜਾਂਦਾ? ਭਾਜੀ I-94 ਰਾਈਟ ਵੇ ਦੇ ਦਿੰਦੇ ਹੁੰਦੇ ਉੱਦਾਂ ਤਾਂ ਲੋਕਾਂ ਨੂੰ, ਕਈਆਂ ਨੂੰ ਤਾਂ ਆਪਣਾ ਵਿਦਨ ਅ ਵੀਕ ਆ ਜਾਂਦਾ ਸੀਗਾ। ਮਹੀਨਾ ਕੁ ਤੁਸੀਂ ਲਾ ਕੇ ਚੱਲੋ ਕਿ ਮਹੀਨਾ ਕੁ ਲਾ ਸਕਦੇ ਆ। ਉਹ ਤਾਂ ਰਾਈਟ ਵੇ ਹੀ ਆ, ਕੋਈ ਐਡਾ ਬਿਗ ਡੀਲ ਨਹੀਂ ਉਹਦੇ ਵਿੱਚ। ਉਹ ਠੀਕ ਹੈ, ਮੈਂ ਆਪਣੇ ਐਡਵੋਕੇਟ ਨੂੰ ਪੁੱਛਿਆ ਜੀ, ਉਹ ਕਹਿੰਦਾ ਸੀ ਤੁਸੀਂ ਖੁਦ ਅਪਲਾਈ ਕਰੋ। ਸੋ ਮੈਂ ਅਪਾਇੰਟਮੈਂਟ ਬਣਾਈ ਸੀ ਤੇ ਉਹ ਕਹਿ ਰਹੇ ਸੀ ਕਿ ਲਾਈਕ ਹਨਾ, ਮੈਂ ਕਿਹਾ ਜੇ ਜਾਵਾਂਗਾ ਰਾਈਟ ਵੇ ਮਿਲ ਜੂਗਾ ਜਾਂ ਟਾਈਮ ਲੱਗਦਾ, ਮੈਂ ਇਹ ਪੁੱਛਣਾ ਸੀ ਬਸ। ਤੁਹਾਨੂੰ ਮਤਲਬ ਉਸੇ ਵੇਲੇ ਨਹੀਂ ਉਹਨਾਂ ਨੇ ਪ੍ਰਿੰਟ ਕਰਕੇ ਦੇਣਾ, ਤੁਹਾਨੂੰ ਉਹ ਡਾਕ ਰਾਹੀਂ ਘਰ ਭੇਜ ਦੋਗੇ ਜਾਂ ਤੁਹਾਨੂੰ ਕਹੋਗੇ ਦੁਬਾਰਾ ਆ ਕੇ ਚੱਕ ਲਈ। ਏਦਾਂ ਤੁਸੀਂ ਆ ਵੀ ਜਲਦੀ ਜਾ ਕੇ ਕਰ ਦਵੋ ਅਪਲਾਈ। ਜਿੰਨੀ ਜਲਦੀ ਕਰੋਗੇ ਅਪਲਾਈ ਉਨੀ ਜਲਦੀ ਆਉਣ ਦੀ ਆਸਾਰ ਨੇ ਜੀ। ਫਿਰ ਓਕੇ, ਥੈਂਕ ਯੂ। ਮਿਹਰਬਾਨੀ ਜੀ। ਇੱਕ ਆਨਲਾਈਨ ਸਵਾਲ ਆ, ਪੁੱਛਦੇ ਨੇ, ਕਹਿੰਦੇ ਵੀ ਅਸਾਈਲੀ ਜਿਹੜਾ ਆ ਕੀ ਉਹ ਸਟੱਡੀ ਕਰਕੇ ਬਾਅਦ ਦੇ ਵਿੱਚ ਜੌਬ ਦੇ ਥਰੂ H1 ਵਾਲੇ ਪਾਸੇ ਨੂੰ ਵੀ ਜਾ ਸਕਦਾ? ਨਹੀਂ, ਜਿਹੜੇ ਪੱਕੇ ਵੀਜ਼ੇ ਹਨ, EB5 ਆ, H1B ਆ, ਜਿਹੜੇ ਵੀ ਆ, ਇਹਦੀ ਰਿਕੁਆਇਰਮੈਂਟ ਇਹ ਆ ਕਿ ਤੁਹਾਨੂੰ ਆਪਣਾ ਸਟੇਟਸ ਜਿਹੜਾ ਉਹ ਮੇਨਟੇਨ ਰੱਖਣਾ ਪੈਂਦਾ। ਤੇ ਤੁਸੀਂ ਇੱਕ ਵਾਰੀ ਅਸਾਈਲਮ ਮੁਸਲਮ ਵਾਲੇ ਰਾਹ 'ਚ ਪੈ ਗਏ, ਤੁਸੀਂ ਆਪਣਾ ਸਟੇਟਸ ਛੱਡਤਾ। ਸੋ ਉਹਦੇ ਵਿੱਚ ਤੁਸੀਂ H1B ਵਗੈਰਾ ਪੱਕੇ ਵੀਜ਼ੇ ਤੇ ਸ਼ਿਫਟ ਹੋਣ ਲਈ ਤੁਹਾਨੂੰ ਸਟੇਟਸ ਮੇਨਟੇਨ ਰੱਖਣਾ ਪੈਂਦਾ ਆਪਣਾ ਜਿਹੜਾ ਵੀ ਸੀਗਾ। ਸੋ ਆਨਸਰ ਇਜ਼ ਨੋ ਜੀ। ਜੁਲਾਈ 2006 ਦੇ ਵਿੱਚ ਅਪਲਾਈ ਕੀਤਾ ਸੀ। ਜਿਹੜੇ ਪੁੱਛ ਰਹੇ ਨੇ ਉਹਨਾਂ ਨੇ ਆਪਣੀ ਭੈਣ ਵਾਸਤੇ ਅਜੇ ਤੱਕ ਕੋਈ ਅਪਡੇਟ ਜਿਹੜੀ ਉਹ ਨਹੀਂ ਆਈ ਇਮੀਗ੍ਰੇਸ਼ਨ ਵਾਲੇ ਪਾਸੋਂ। ਇਹ ਜੇ ਉਹਨਾਂ ਦੇ ਬੱਚੇ ਹੋਣ ਅਗਾਂਹ ਉਹਨਾਂ ਦੀ ਲੜਕੀ ਦੇ, ਤੇ ਉਹਨਾਂ ਦੇ ਲਈ ਇਹ ਗੁੱਡ ਥਿੰਗ ਆ ਜਾਂ ਬੈਡ ਥਿੰਗ ਆ? ਉਦਾਂ ਉਹ ਦੇਖਿਆ ਜਾਵੇ ਉਸ ਜਿੰਨੀ ਦੇਰ 130 ਜ਼ਿਆਦਾ ਪੈਂਡਿੰਗ ਰਵੇ, ਗੁੱਡ ਥਿੰਗ ਆ ਮੇਰੇ ਹਿਸਾਬ ਨਾਲ। ਉਹੀ ਤਾਂ ਏਜ ਆਊਟ ਪ੍ਰੋਟੈਕਸ਼ਨ ਮਿਲ ਜਾਂਦੀ। ਸੋ ਉਹ ਉਦਾਂ ਤਰੀਕ ਤਾਂ ਮੈਨੂੰ ਲੱਗਦਾ 2005-06 ਇੱਥੇ ਕੀ ਚੱਲ ਰਹੀ ਹੈ ਭੈਣ? ਹਾਂਜੀ। ਜੇ ਅਜੇ ਤੱਕ ਕੋਈ ਵੀ ਅਪਡੇਟ ਰਿਸਪੌਂਸ ਨਹੀਂ ਆਇਆ, ਸਮਥਿੰਗ ਫਿਸ਼ੀ। I-130 ਦਾ ਨਹੀਂ, ਮੈਨੂੰ ਪਤਾ ਨਹੀਂ ਹੁਣ ਕਿਹੜੇ। ਅੱਛਾ ਭਾਜੀ, ਇੱਕ ਦੋ ਚੀਜ਼ਾਂ ਐਡ ਕਰ ਦਿੰਦਾ, ਮੇਰਾ ਸੌਰੀ ਧਿਆਨ ਡਾਇਵਰਟ ਹੋ ਗਿਆ। ਇੱਕ ਬੰਦਾ ਕਹਿੰਦਾ ਕਿ ਉਹਨੂੰ ਉਸੇ ਵੇਲੇ ਜਿਹੜਾ ਸੀਗਾ I-90 ਜਿਹੜਾ ਸਵਾਲ ਪੁੱਛਣਾ ਉਹਨੇ, ਕਿ ਉਸੇ ਵੇਲੇ ਵੀ ਪ੍ਰਿੰਟ ਕਰਕੇ ਕਈਆਂ ਨੇ ਦੇ ਦਿੱਤਾ। ਸੋ ਉਸੇ ਵੇਲੇ ਵੀ ਮਿਲ ਸਕਦਾ ਵਾ। ਓਕੇ, ਠੀਕ ਹੈ। ਤੇ ਜਿਹੜਾ 130 ਦਾ ਇਦਾਂ ਕਿ ਭਾਜੀ ਇਹ ਸਰਵਿਸ ਸੈਂਟਰ ਸਪੈਸੀਫਿਕ ਹੈ ਕਿ ਕਿਹੜੇ ਸਰਵਿਸ ਸੈਂਟਰ ਦੇ ਵਿੱਚ ਕੇਸ ਪੈਂਡਿੰਗ ਆ, ਕਿੰਨਾ ਟਾਈਮ ਲੱਗ ਰਿਹਾ ਤੇ ਕਿਹੜੀ ਕੈਟੇਗਰੀ। ਸੋ ਉਹਦੇ ਫਿਸ਼ੀ ਤਾਂ ਕੁਝ ਨਹੀਂ ਹੈਗਾ। ਰਿਸੀਟ ਆ ਗਈ ਤਾਂ ਨਥਿੰਗ ਇਜ਼ ਫਿਸ਼ੀ। ਇਵੈਂਚੁਅਲੀ ਉਹ ਡਿਸੀਜਨ ਤਾਂ ਦੇਊਗੀ। ਅਗਲੇ ਕਾਲਰ ਨੇ ਬੂਟਾ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਦੋਨੇ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰੇ ਜੇ ਭਾਜੀ ਨੂੰ ਸਵਾਲ ਹੈ ਜੀ, ਜਿੱਦਾਂ ਮੇਰੇ ਫਰੈਂਡ ਦਾ ਕੁਐਸਚਨ ਹੈ, ਉਹ ਕੰਮ ਤੇ ਇਸ ਟਾਈਮ ਕਾਲ ਨਹੀਂ ਲਾ ਸਕਿਆ ਜੀ। ਉਹਨੇ ਮੈਨੂੰ ਰਿਕੁਐਸਟ ਕੀਤੀ ਹੈ ਤੇ ਉਹਨਾਂ ਨੇ ਅਸਾਈਲਮ ਕੇਸ ਲਾਇਆ ਸੀ 2011 ਦੇ ਵਿੱਚ, ਉਹਨਾਂ ਦਾ ਡਿਨਾਈਡ ਹੋਇਆ। ਫਿਰ ਉਹਨਾਂ ਦਾ ਹੋਇਆ April 25 ਨੂੰ, ਜਿੱਦਾਂ 2013 ਦੇ ਵਿੱਚ। ਤੇ ਫਿਰ ਅਸੀਂ ਵਕੀਲ ਹਾਇਰ ਕੀਤਾ ਸੀਗਾ ਟਾਈਮ ਹੈ ਨਾ ਜੀ, ਵੀ 3 ਦਿਨ ਦਾ ਟਾਈਮ ਹੁੰਦਾ। ਤੇ ਫਿਰ ਉਸ ਦੌਰਾਨ ਉਹਨਾਂ ਨੇ ਯੂ ਵੀਜ਼ਾ ਅਪਲਾਈ ਕਰ ਲਿਆ ਸੀ। ਹੁਣ ਰੀਸੈਂਟਲੀ ਉਹਨਾਂ ਦਾ ਯੂ ਵੀਜ਼ਾ ਹੋ ਗਿਆ ਗ੍ਰਾਂਟ, ਹੈ ਨਾ। ਤੇ ਅਸੀਂ ਵਕੀਲ ਨੂੰ ਕੰਟੈਕਟ ਕੀਤਾ ਕਿ ਇਹਦਾ ਜਿਹੜਾ ਅਸਾਈਲਮ ਦਾ ਕੇਸ ਆ ਵਿਡਰਾ ਕਰ ਲਓ 9th ਸਰਕਟ ਚੋਂ। ਉਹ ਕਹਿੰਦਾ ਜੀ ਤੁਹਾਡਾ ਰਿਮੂਵਿੰਗ ਪ੍ਰੋਸੀਡਿੰਗ ਦੇ ਵਿੱਚ ਆ, ਉਹਨੂੰ ਰੀਓਪਨ ਕਰਕੇ ਤੇ ਦੁਬਾਰਾ ਕਰਨਾ ਪੈਣਾ ਤੇ ਉਹਦੀ ਫੀਸ ਅਲੱਗ ਤੋਂ ਲਏਗਾ ਉਹ। ਕੀ ਇਹ ਸਾਨੂੰ ਇਹ ਕਰਾਉਣਾ ਚਾਹੀਦਾ ਕਿ ਉਹ ਜਿਹੜੀ ਵਕੀਲ ਦੀ ਫੀਸ ਹੈ ਉਹ ਜਾਇਜ਼ ਮੰਗ ਰਿਹਾ ਦੁਬਾਰਾ, ਕਿ ਸਾਨੂੰ ਜਿੱਦਾਂ ਬਸ ਮੈਨੀਪੂਲੇਟ ਕਰ ਰਿਹਾ? ਮੈਂ ਭਾਜੀ ਇਹਦਾ ਤਾਂ ਨਹੀਂ ਤੁਹਾਡਾ ਜਵਾਬ ਦੇ ਸਕਦਾ ਕਿ ਵਕੀਲ ਕੀ ਕਰ ਰਿਹਾ। ਮੈਂ ਤੁਹਾਨੂੰ ਪ੍ਰੋਸੈਸ ਜ਼ਰੂਰ ਦੱਸ ਸਕਦਾ ਕਿ ਜਿਹੜਾ ਯੂ ਵੀਜ਼ਾ ਹੁੰਦਾ ਨਾ, ਉਹਦਾ ਇੱਕ ਐਡਵਾਂਸ ਪਰਮਿਸ਼ਨ ਟੂ ਰੀ ਐਂਟਰ ਹੁੰਦੀ ਆ, ਵੇਵਰ ਹੁੰਦਾ। ਸੋ ਯੂ ਵੀਜ਼ੇ ਲਈ ਮੈਟਰ ਨਹੀਂ ਕਰਦਾ ਕਿ ਬੰਦਾ ਇਹਦੇ ਡੀਪੋਰਟੇਸ਼ਨ ਲੱਗੀ ਆ, ਰਿਮੂਵਲ ਲੱਗੀ ਆ। ਸੋ ਜਦੋਂ ਤੁਹਾਨੂੰ ਯੂ ਵੀਜ਼ਾ ਮਿਲ ਜਾਂਦਾ ਨਾ,
ਜਦੋਂ ਤੁਹਾਡਾ ਯੂ ਵੀਜ਼ਾ ਅਪਰੂਵ ਹੋ ਜਾਂਦਾ ਵਾ, ਆ ਜਾਂਦਾ ਯੂ ਵੀਜ਼ਾ, ਤੁਹਾਨੂੰ ਉਹ I-94 ਵਗੈਰਾ ਦੇ ਦਿੰਦੇ ਨੇ। 4 ਸਾਲ ਦਾ ਤੁਹਾਡਾ ਯੂ ਵੀਜ਼ਾ ਹੁੰਦਾ ਤੇ 3 ਸਾਲ ਦੇ ਉੱਤੇ ਰਹਿ ਕੇ ਤੁਸੀਂ ਜਿਹੜਾ ਆਪਣਾ ਗ੍ਰੀਨ ਕਾਰਡ ਫਾਈਲ ਕਰ ਸਕਦੇ ਆ। ਜਿਹੜਾ ਤੁਹਾਡਾ ਹੁਣ ਡਿਪੋਰਟੇਸ਼ਨ ਲੱਗੀ, ਜੋ ਵੀ ਲੱਗਿਆ, ਤੇ ਡਿਪੋਰਟੇਸ਼ਨ ਦਾ ਮਤਲਬ ਜੱਜ ਨੇ ਥੋੜੀ ਮਾਰਤੀ ਕਿ ਬੰਦੇ ਨੂੰ ਡਿਪੋਰਟ ਕਰ ਦਿਓ। ਡਿਪੋਰਟ ਜਿਹੜਾ ਕਰਨਾ ਹੁੰਦਾ ਉਹ ਆਈਸ ਵਾਲਿਆਂ ਨੇ ਡਿਪੋਰਟ ਕਰਨਾ ਹੁੰਦਾ। ਡਿਪੋਰਟੇਸ਼ਨ ਹੋਣ ਤੋਂ ਬਾਅਦ ਵੀ ਆਈਸ ਵਾਲਿਆਂ ਕੋਲ ਤੁਸੀਂ ਸਟੇ ਮੰਗ ਸਕਦੇ ਆ ਕਿ ਆ ਮੇਰਾ ਯੂ ਵੀਜ਼ਾ ਅਪਰੂਵਡ ਆ, ਮੈਨੂੰ ਸਟੇ ਕਰੋ, ਮੇਰਾ ਰਿਮੂਵਲ ਨਾ ਕਰੋ, ਸਟੇ ਆਫ ਰਿਮੂਵਲ ਫਾਈਲ ਕਰੋ। ਤੇ ਮੈਨੂੰ ਨਹੀਂ ਪਤਾ ਉਹ ਰੀਓਪਨ ਕਿਹੜੇ ਵਾਲੇ ਚੱਕਰ 'ਚ ਤੁਹਾਨੂੰ ਪਾ ਰਿਹਾ, ਇਦਾਂ ਦਾ ਕੋਈ ਨਹੀਂ ਆ। ਉਹ ਮੇਰੇ ਹਿਸਾਬ ਨਾਲ ਤਾਂ ਬਿਨਾਂ ਫਾਈਲ ਦੇਖੇ ਮੈਂ ਕਹਿ ਨਹੀਂ ਸਕਦਾ, ਪਰ ਜਿੰਨੀ ਤੁਸੀਂ ਮੈਨੂੰ ਇਨਫੋਰਮੇਸ਼ਨ ਦੇ ਰਹੇ ਆ, ਮੇਰੇ ਹਿਸਾਬ ਨਾਲ ਤੁਹਾਨੂੰ ਥੋੜਾ ਜਿਹਾ ਲੰਬੀ ਵਾਕ ਤੇ ਲੈ ਕੇ ਜਾ ਰਿਹਾ ਵਾ, ਉਧਰਲੇ ਬੰਨੇ ਜਾਣ ਦੀ ਲੋੜ ਨਹੀਂ ਹੈਗੀ। ਹਾਂਜੀ, ਬਸ ਹੁਣ ਜਿਵੇਂ ਸਾਨੂੰ ਉਹ ਵਰੀ ਕਰਨ ਦੀ ਲੋੜ ਨਹੀਂ ਹੈਗੀ ਜਿਹੜਾ ਅਸਾਈਲਮ ਕੇਸ ਵਿਡਰਾ ਕਰਾਉਣ ਦੀ ਜਾਂ ਏਦਾਂ ਕੁਝ। ਤੁਹਾਡੇ ਕੋਲ ਯੂ ਵੀਜ਼ਾ ਆ ਗਿਆ ਤੁਹਾਡੇ ਹੱਥ ਦੇ ਵਿੱਚ? ਹਾਂਜੀ, ਉਹ ਆ ਗਿਆ। I-94 ਵੀ ਸਾਰਾ ਕੁਝ ਆ ਗਿਆ, ਵਰਕ ਪਰਮਿਟ ਵੀ ਆ ਗਿਆ ਉਹਨਾਂ ਦੇ। ਉਹਨੂੰ ਭਾਜੀ ਆਪਣੇ ਵਕੀਲ ਨੂੰ ਕਹੋ, ਇੱਕ ਪੇਜ ਦੀ ਮੋਸ਼ਨ ਹੁੰਦੀ ਆ, ਮੋਸ਼ਨ ਟੂ ਹੋਲਡ ਇਨ ਅਬੇਂਸ ਜਾਂ ਮੋਸ਼ਨ ਟੂ ਡਿਸਮਿਸ ਜਾਂ ਟਰਮੀਨੇਟ ਯੂ ਵੀਜ਼ਾ ਦੇ ਅਪਰੂਵ ਨਾ। ਕੁਛ ਐਡਾ ਵੱਡਾ ਕੰਮ ਨਹੀਂ ਹੈਗਾ। ਜੇ ਤੁਸੀਂ ਵਕੀਲ ਨੂੰ ਪੈਸੇ ਦਿੱਤੇ, ਉਹਨੂੰ ਕਿਹਾ ਤੂੰ ਸਿੱਧੇ ਆਹ ਲਿਖ ਤੇ ਬਾਕੀ ਸਰਕਾਰ ਨੇ ਆਪ ਹੀ ਸਹਿਮਤੀ ਭਰ ਦੇਣੀ ਆ। ਤੇ ਉਹ ਤਾਂ ਹੁਣ ਜਿਹੜਾ ਈਵਨ 9 ਸਰਕਟ ਤੇ ਆ, ਉਹ ਪੀਡੀ ਦੇਈ ਜਾ ਰਹੇ ਆ। ਉਹਨਾਂ ਨੂੰ ਤੁਸੀਂ ਕਹੋ ਕਿ ਮੈਂ ਆਹ ਵਾਲੇ ਤਰੀਕੇ ਨਾਲ ਪੱਕਾ ਹੋ ਗਿਆ, ਤੇ ਉਹਨਾਂ ਨੇ ਤੁਹਾਡਾ ਜਿਹੜਾ ਪੀਡੀ ਦੇ ਕੇ 9 ਸਰਕਟ 'ਚ ਵੀ ਪੀਡੀ ਮਿਲ ਜਾਣੀ ਆ। ਕੋਈ ਐਡਾ ਵੱਡਾ ਕੰਮ ਨਹੀਂ ਹੈਗਾ। ਰੀਓਪਨ ਏਦਾਂ ਕੁਛ ਕਰਾਉਣ ਦੀ ਲੋੜ ਨਹੀਂ ਹੈਗੀ। ਜੀ ਜੀ। ਇੱਕ ਸਵਾਲ ਪੁੱਛਦੇ ਨੇ ਚੌਧਰੀ ਹੁਣੀ, ਵੀਜ਼ੇ B1 B2 ਤੇ ਆਏ ਸੀਗੇ ਤੇ 160 ਫਾਰਮ 'ਚ ਲਿਖਿਆ ਸੀਗਾ ਵੀ ਮੈਰਿਡ ਆ, ਤੇ ਹੁਣ ਕਹਿੰਦੇ ਇੱਥੇ ਵੀ ਵਿਆਹ ਕਰਨਾ ਚਾਹੁੰਦੇ ਆ। ਉਹ ਵਾਲੀ ਨੂੰ ਨਹੀਂ ਕੱਢਣਾ ਤੇ ਇਹ ਵਾਲੀ ਵੀ ਰੱਖਣੀ, ਏਦਾਂ ਹੋ ਸਕਦਾ ਹੈ ਜੀ? ਕਹਿੰਦੇ ਇਹ ਮੇਰੇ ਖਿਆਲ ਕੀ ਪੁੱਛ ਰਿਹਾ ਕਿ ਕਈ ਵਾਰੀ ਨਾ, ਜੇ ਤਾਂ ਬੰਦਾ ਉਹ ਸਿਰਫ ਝੂਠ ਦੀ ਇੱਕ ਤਰੀਕੇ ਨਾਲ ਛੋੜ ਦਿੰਦੇ ਆ। ਜਦੋਂ ਬੰਦਾ ਜਾਣ ਬਚਾਉਣ ਲਈ ਬਾਹਰ ਆਉਂਦਾ ਤੇ ਵੀਜ਼ੇ ਦੇ ਵਿੱਚ ਝੂਠ ਬੋਲਿਆ ਹੁੰਦਾ, ਤੇ ਮੰਨ ਲਓ ਇਹਨਾਂ ਦਾ ਅਸਲੀ ਵਿਆਹ ਨਹੀਂ ਸੀਗਾ, ਵੀਜ਼ੇ ਕਈ ਵਾਰੀ ਚਾਂਸ ਵਧਾਉਣ ਲਈ ਕੀਤਾ, ਉਹ ਚੀਜ਼ ਤੇ ਪੁੱਛਦੇ ਆ। ਕਿਉਂਕਿ ਲੋਕੀ ਹੁਣ ਕੀ ਕਰ ਸਕਦੇ ਆ, ਡਿਵੋਰਸ ਸਰਟੀਫਿਕੇਟ ਤਾਂ ਆਉਣਾ ਨਹੀਂ ਕਿਉਂਕਿ ਵਿਆਹ ਹੋਇਆ ਹੀ ਨਹੀਂ ਸੀਗਾ। ਉਹ ਵਾਲੇ ਜਿਹੜੇ ਸੀਗੇ, ਉਹਦਾ ਇੱਕ ਲਾਅ ਹੈਗਾ, ਐਕਿਨ ਮੇਡ ਵਰਸਸ INS, ਇੱਕ ਕੇਸ ਆ ਬੜਾ ਮਸ਼ਹੂਰ, ਇਹਨੂੰ ਨੋਟ ਕਰ ਲਓ। ਇਹ ਤੁਹਾਨੂੰ ਨਾ ਆਰਗੂਮੈਂਟ ਕਰਨੀ ਪੈਣੀ ਆ ਕਿ ਇਹ ਜਿਹੜਾ ਲਾਅ ਆ, ਇਹਦੇ ਅਕੋਰਡਿੰਗ ਜਿਹੜਾ ਅਸਾਈਲੀ ਵਾਲਾ ਬੰਦਾ ਜਾਣ ਬਚਾਉਣ ਲਈ ਝੂਠ ਬੋਲ ਸਕਦਾ, ਤੇ ਜੇ ਮੈਂ ਝੂਠ ਬੋਲਿਆ ਸੀਗਾ ਉਹ ਮੇਰੇ ਅਗੇਂਸਟ ਨਾ ਵਰਤਿਆ ਜਾਵੇ। ਆਹ ਚੀਜ਼ ਮੇਰੇ ਖਿਆਲ ਇਹ ਆਨਸਰ ਲੱਭ ਰਿਹਾ। ਬਾਕੀ ਹੁਣ ਪਤਾ ਨਹੀਂ ਪੂਰਾ ਕੁਐਸਚਨ ਇਹਨਾਂ ਦਾ ਕੀ ਹੈ। ਠੀਕ ਆ। F4 ਵੀਜ਼ਾ ਅਜਮੇਰ ਸਿੰਘ ਪੁੱਛਦੇ ਨੇ, ਲੱਗਾ 2 ਕਾਗਜ਼ ਐਮਬੈਸੀ ਨੇ ਦਿੱਤੇ, ਇੱਕ ਤੇ ਲਿਖਿਆ ਵੀ ਆਨਲਾਈਨ ਪੈਕਟ ਭੇਜਾਂਗੇ ਤੇ ਇੱਕ ਤੇ ਲਿਖਿਆ ਅਮਰੀਕਾ 'ਚ ਐਂਟਰੀ ਵੇਲੇ ਜਮ੍ਹਾਂ ਕਰਾਉਣਾ, ਪਰ ਪੈਕਟ ਕੋਈ ਨਹੀਂ ਆ। ਤੇ ਕਿੰਨਾ ਕੁ ਸਮਾਂ ਲੱਗ ਜਾਂਦਾ ਇਹ ਜਿਹੜਾ ਪੈਕਟ ਇਹਨਾਂ ਦਾ ਆਉਣ ਦੇ ਲਈ? ਉਹ ਮਿਲਣਾ ਇਹਨਾਂ ਨੂੰ ਆਨਲਾਈਨ ਹੀ ਉਹ ਵਾਲਾ ਪੈਕਟ? ਨਹੀਂ, ਪਹਿਲਾਂ ਨਾ ਇਹ ਬੋਰਡਿੰਗ ਫੋਇਲ ਭੇਜਦੇ ਸੀਗੇ, ਬੰਦਾ ਆਪ ਹੈਂਡਲ ਕਰਦਾ ਸੀ। ਕੋਵਿਡ 'ਚ ਇਹਨਾਂ ਨੇ ਕਿਹਾ ਕਿ ਆਪਾਂ ਡਾਇਰੈਕਟਲੀ ਭੇਜ ਦਾਂਗੇ ਉਹਨਾਂ ਨੂੰ। ਤੇ ਸਾਨੂੰ ਪਹਿਲਾਂ ਵੀ ਕਾਲਰ ਨੇ ਕੀਤਾ ਸੀ ਕਿ ਮੈਨੂੰ ਗ੍ਰੀਨ ਕਾਰਡ ਨਹੀਂ ਆਇਆ, ਤੇ ਆਪਾਂ ਨੂੰ ਕਿਹਾ ਸੀਗਾ ਕਿ ਤੂੰ ਇਨਕੁਆਇਰ ਕਰਕੇ ਆਨਲਾਈਨ ਤੇਰਾ ਪੈਕੇਟ ਉਹਨਾਂ ਨੇ ਭੇਜਤਾ ਕਿ ਨਹੀਂ ਭੇਜਤਾ। ਉਹਨਾਂ ਨੇ ਸਿੱਧੇ ਜਿੱਦਾਂ ਉਹਨਾਂ ਨੂੰ ਭੇਜਦੇ ਆ CBP ਵਾਲਿਆਂ ਨੂੰ। ਠੀਕ ਹੈ। ਤੇ ਕਿੰਨਾ ਕੁ ਚਿਰ ਲੱਗੂਗਾ ਇਹ ਤਾਂ ਉਹੀ ਜਾਣਦੇ ਆ, ਉਹਨਾਂ ਦੀ ਆਪਣੀ ਫੰਕਸ਼ਨਿੰਗ ਆ, ਸੋ ਉੱਤੇ ਪਤਾ ਲੱਗਦਾ। ਸੋ ਮਤਲਬ ਜੇ ਟਿਕਟ ਕਰਾ ਕੇ ਆ ਜਾਣ ਤਾਂ ਫਿਰ ਇੱਥੇ ਆ ਕੇ ਫਿਰ ਵੇਟ ਹੀ ਕਰਨੀ ਪਊਗੀ? ਵੀਜ਼ੇ ਦੇ ਆਧਾਰ ਤੇ ਵੀਜ਼ੇ ਦੇ ਆਧਾਰ ਤੇ ਆ ਸਕਦੇ ਆ, ਤੇ ਆ ਕੇ ਇੱਥੇ ਵੇਟ ਕਰਨੀ ਪੈਣੀ ਆ, ਤੇ ਫਿਰ 2-3 ਮਹੀਨੇ 'ਚ ਜੇ ਨਹੀਂ ਆਉਂਦਾ ਤੇ ਫਿਰ ਫਾਲੋ ਅਪ ਕਰ ਸਕਦੇ ਆ, ਲੋਕਲ ਅਪਾਇੰਟਮੈਂਟ ਬਣਾ ਕੇ ਫਾਲੋ ਅਪ ਕਰ ਸਕਦੇ ਆ। ਠੀਕ ਹੈ ਜੀ। ਪੁੱਛ ਵੀ ਸਕਦੇ ਆ ਉੱਦਾਂ, ਆਪਣਾ ਜਦੋਂ ਐਂਟਰ ਕਰਦੇ ਆ ਉਦੋਂ ਪੁੱਛ ਸਕਦੇ ਆ ਕਿ ਏਦਾਂ ਮੈਨੂੰ ਉਹਨਾਂ ਨੇ ਕਿਹਾ ਸੀਗਾ, ਤੁਹਾਨੂੰ ਮਿਲ ਗਿਆ ਕਿ ਨਹੀਂ ਮਿਲਿਆ। ਹਾਂ, ਠੀਕ ਹੈ। ਓਕੇ ਜੀ। ਅਗਲੇ ਕਾਲਰ ਜਗਦੀਪ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਬਾਈ, ਮੈਂ ਸਿਟੀਜ਼ਨ ਇੱਥੇ ਹੀ, ਤੇ ਆਪਣੇ ਨਾਨਾ ਜੀ ਦਾ ਮੈਂ ਅਪਲਾਈ ਕੀਤਾ ਸੀ 2 ਵਾਰ ਆਪਣੇ ਜਨਮ ਦਿਨ ਤੇ ਉਹਨਾਂ ਨੇ ਵੀਜ਼ਾ ਦਿੱਤਾ ਨਹੀਂ। ਉਸ ਟਾਈਮ ਮੇਰੇ ਮਾਤਾ ਜੀ ਉਹ ਵੀ ਉੱਥੇ ਸੀ ਇੰਡੀਆ, ਤੇ ਉਹਨਾਂ ਦਾ ਵੀ ਮੇਰਾ ਅਪਲਾਈ ਕੀਤਾ ਹੋਇਆ ਸੀਗਾ ਜੀ, ਤੇ ਉਹ ਨਾਲ ਗਏ ਸੀ। ਉਹਨਾਂ ਨੇ ਇਹੀ ਕਿਹਾ ਵਾ ਵੀ ਤੁਸੀਂ ਉੱਥੇ ਜਾ ਕੇ ਰਹਿ ਪੈਣਾ, ਵਾਪਸ ਨਹੀਂ ਮੁੜਨਾ ਹੈਗਾ। ਤੇ ਉਹ 95 ਸਾਲ ਦੇ ਨੇ, ਤੇ ਹੁਣ ਮੇਰੀ ਮਾਤਾ ਜੀ ਇੱਥੇ ਆ ਚੁੱਕੇ ਨੇ, ਤੇ ਉਹ ਨਾ ਗ੍ਰੀਨ ਕਾਰਡ ਨੇ, ਉਹ ਹੁਣ ਅਪਲਾਈ ਕਰ ਸਕਦੇ ਜੀ? ਨਹੀਂ, ਸਿਟੀਜ਼ਨ ਬਣ ਕੇ ਕਰ ਸਕਦੇ ਆ। ਜਿਵੇਂ ਟੂਰਿਸਟ ਵੀਜ਼ੇ ਤੇ ਨਹੀਂ ਕਰ ਸਕਦੇ ਦੁਬਾਰਾ? ਟੂਰਿਸਟ ਵੀਜ਼ਾ ਤਾਂ ਨਾ ਹੁਣ ਤੁਹਾਡੇ ਆਪਣੇ ਲੈਵਲ ਤੇ ਕਰਨਾ ਵਾ, ਤੇ ਤੁਸੀਂ ਗਲਤੀ ਇਹ ਕਹਾ ਕੀਤੀ ਕਿ ਮਾਤਾ ਨੂੰ ਨਾਲ ਭੇਜਿਆ, 2 ਜਣੇ ਇਕੱਠੇ ਗਏ ਜਿਹੜੇ ਨਾ, ਉਹਦੇ ਵਿੱਚ ਇਹ ਹੈ ਕਿ ਇਹ ਤਾਂ ਸਾਰਾ ਪਰਿਵਾਰ ਇਕੱਠਾ ਹੋ ਜਾਣਾ। ਸੋ ਤੁਸੀਂ ਗੜਬੜ ਕਰਤੀ 2 ਜਣਿਆਂ ਨੂੰ ਇਕੱਠੇ ਭੇਜ ਕੇ, ਤੇ ਇਹਦੇ ਵਿੱਚ ਕੋਈ ਨੁਕਸਾਨ ਨਹੀਂ ਹੈ। ਤੁਸੀਂ ਦੁਬਾਰਾ ਨਵੇਂ ਸਿਰੋਂ ਅਪਲਾਈ ਕਰ ਲਓ, ਕਈ ਵਾਰੀ ਤੁੱਕਾ ਲੱਗ ਜਾਂਦਾ ਬੰਦੇ ਦਾ। ਸੋ ਕਿਤੇ ਲਿਖਿਆ ਨਹੀਂ ਹੋਇਆ ਕਿ ਇੱਕ ਵਾਰੀ ਵੀਜ਼ਾ ਡਿਨਾਈ ਹੋਇਆ ਦੁਬਾਰਾ ਡਿਨਾਈ ਹੋਣਾ। ਸੋ ਕੋਈ ਨਹੀਂ, ਦੁਬਾਰਾ ਜਾਓ, ਟਰਾਈ ਕਰੋ, ਕੋਈ ਚੱਕਰ ਨਹੀਂ। ਠੀਕ ਹੈ ਜੀ, ਥੈਂਕ ਯੂ। ਵਿਕਰਮ
ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਭਾਜੀ ਨੂੰ ਪੁੱਛਣਾ ਸੀਗਾ ਇਹ ਵੀ ਜਿੱਦਾਂ ਕੇਸ ਅਪਲਾਈ ਆਪਾਂ ਕੀਤਾ ਵਾ ਤੇ ਵਰਕ ਪਰਮਿਟ ਨੂੰ ਕਿੰਨਾ ਟਾਈਮ ਲੱਗ ਜਾਂਦਾ ਜੀ? ਭਾਜੀ ਜੇ ਪਹਿਲੀ ਵਾਰੀ ਵਰਕ ਪਰਮਿਟ ਅਪਲਾਈ ਕਰ ਰਹੇ ਆ ਇਸ ਐਪ ਦੀ ਮੈਂਬਰਸ਼ਿਪ ਦੇ ਨਾਲ ਤੇ 90 ਕੁ ਦਿਨਾਂ ਦੇ ਅੰਦਰ ਅੰਦਰ ਆ ਜਾਂਦਾ ਵਾ। ਨਹੀਂ ਮਤਲਬ ਵੀ ਜਿੱਦਾਂ ਕਿੰਨੇ ਟਾਈਮ ਬਾਅਦ ਆਪਾਂ ਅਪਲਾਈ ਕਰ ਸਕਦੇ? 150 ਦਿਨਾਂ ਬਾਅਦ ਅਪਲਾਈ ਕਰ ਸਕਦੇ ਆ। ਹਾਂਜੀ ਤੇ ਜਿੱਦਾਂ ਉਹ ਆਨਲਾਈਨ ਆਪਾਂ ਚੈੱਕ ਕਰੀਦਾ ਜੀ ਉਹਦੇ ਵਿੱਚ ਬਾਅਦ ਨਹੀਂ ਦੱਸੀ ਜਾਂਦਾ ਜੀ, ਇਹਦਾ ਮਤਲਬ ਵੀ ਕਲੋਕ ਸਟਾਪ ਆ ਜਾਂ ਦੱਸਣਾ ਪਿਆ ਜੀ? ਭਾਜੀ ਕਲੌਕ ਦਾ ਨਾ ਕਾਫੀ ਜ਼ਿਆਦਾ ਚੱਕਰ ਆ, ਤਾਂ ਮੈਂ ਹੁਣ ਦੱਸ ਕੇ ਬੈਠਿਆ ਸੀ, ਮੈਂ ਰਿਪੀਟ ਕਰਦਾ। ਸੋ ਕੀ ਸੀਗਾ ਕਿ ਆਪਾਂ ਨਾ ਕਈ ਕੇਸ ਕੀਤੇ ਸੀ, ਆਪਾਂ ਉਹਨਾਂ ਦਾ ਕਿਹਾ ਕਿ ਬੰਦੇ ਦਾ ਕੇਸ ਜਿੱਦਾਂ ਮੰਨ ਲਓ ਆਇਆ ਲੂਜ਼ੀਆਨਾ ਤੋਂ ਆਇਆ ਕਿ ਇਹਦਾ ਮੂਵ ਕਰ ਦਿਓ ਮੋਸ਼ਨ ਟੂ ਟ੍ਰਾਂਸਫਰ ਵੈਨਿਊ, ਉਹਨਾਂ ਨੇ ਕਲੌਕ ਸਟਾਪ ਕਰਤਾ ਬੰਦੇ ਦਾ। ਫਿਰ ਆਪਾਂ ਕਿਹਾ ਚੱਲ ਪਹਿਲਾਂ ਅਸਾਈਲਮ ਫਾਈਲ ਕਰਕੇ ਦੇਖ ਲੈਂਦੇ ਆ, ਅਸਾਈਲਮ ਫਾਈਲ ਕਰਕੇ ਫਿਰ ਆਪਾਂ ਮੋਸ਼ਨ ਟੂ ਟ੍ਰਾਂਸਫਰ ਵੈਨਿਊ ਕੀਤਾ, ਉਹਦਾ ਸਟਾਪ ਕਰਤਾ। ਸੋ ਕਲੌਕ ਹੁਣ ਕਾਫੀ ਸਟਾਪ ਜਿੱਦਾਂ ਹੋ ਰਹੇ ਆ ਜਾਂ ਕਈਆਂ ਦੇ ਬੋਲ ਨਹੀਂ ਰਹੇ ਆ। ਸੋ ਇਹਦੇ ਵਿੱਚ ਰੂਲ ਆਫ ਥੰਬ ਇਹਦਾ ਇਹੀ ਆ ਕਿ ਆਪਾਂ ਜਦੋਂ ਵੀ ਅਸਾਈਲਮ ਫਾਈਲ ਕੀਤੀ ਆ ਆਪਾਂ 150 ਦਿਨ ਬਾਅਦ ਆਪਾਂ ਜਿਹੜਾ ਵਰਕ ਪਰਮਿਟ ਹੈ ਇਸ ਐਪ ਦੀ ਮੈਂਬਰਸ਼ਿਪ ਨਾ ਕਰਨਾ। ਤੇ ਉਹਦੇ ਵਿੱਚ ਹੁਣ ਇਮੀਗ੍ਰੇਸ਼ਨ ਦਾ ਇਦਾਂ ਕਿ ਕਈ ਕੇਸਾਂ 'ਚ ਉਹ ਗ੍ਰਾਂਟ ਕਰ ਦਿੰਦੇ ਆ, ਕਈ ਕੇਸਾਂ 'ਚ ਇਮੀਗ੍ਰੇਸ਼ਨ ਆ ਕੇ ਕਹਿ ਰਹੀ ਹੈ ਕਿ ਮੇਰਾ ਕਲੌਕ ਜਿਹੜਾ ਤੁਹਾਡਾ ਸਟਾਪ ਕਰਤਾ ਸੀਗਾ, ਤੇ ਉਹਨੂੰ ਫਿਰ ਤੁਸੀਂ ਅਪੀਲ ਕਰਦੇ ਆ ਕਿ ਮੈਂ ਤਾਂ ਲੀਗਲੀ ਜੋ ਕੀਤਾ ਸੀਗਾ ਟ੍ਰਾਂਸਫਰ ਕੀਤਾ, ਤੁਸੀਂ ਤੁਹਾਡੀ ਕਿਤਾਬ ਮੈਨੂੰ ਕਹਿੰਦੀ ਹੈ ਕਿ ਐਡਰੈਸ ਚੇਂਜ ਕਰੋ ਜਾਂ ਇੱਦਾਂ ਇੱਦਾਂ ਕਰੋ ਜੋ ਵੀ ਆ, ਤੇ ਮੇਰੀ ਕਲੌਕ ਕਿਸ ਹਿਸਾਬ ਨਾਲ ਤੁਸੀਂ ਰੋਕੀ ਹੈ ਨਾ। ਸੋ ਇਹ ਥੋੜੀ ਜੀ ਦੇਖਦੇ ਆ ਅੱਗੇ ਆਉਣ ਵਾਲੇ ਕਾਫੀ ਸਾਰੇ ਕੇਸ ਇਦਾਂ ਦੇ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਦੇਖਦੇ ਆ ਕੀ ਇਹਦਾ ਨਤੀਜਾ ਨਿਕਲਦਾ। ਜੀ ਜੀ ਅਗਲੇ ਜਿਹੜੀ ਕਾਲਸ ਉਹਨਾਂ ਵੱਲ ਵੀ ਵੱਧਦੇ ਆ। ਇੱਕ ਸਵਾਲ ਪੁੱਛ ਰਹੇ ਨੇ ਦਵਿੰਦਰ ਹੁਣੀ ਵੀ, ਇੱਕ ਬੰਦਾ ਕਿੰਨਿਆਂ ਦੀ ਗਰੰਟੀ ਲੈ ਸਕਦਾ ਬਾਰਡਰ ਕ੍ਰਾਸਿੰਗ ਟਾਈਮ? ਗਰੰਟਰ ਕਿੰਨਿਆਂ ਦਾ ਬਣ ਸਕਦਾ ਹੈ? ਕੋਈ ਹੈ ਕੋਈ ਸਮੇਂ ਸੀਮਾ ਸੂਮਾ ਕੋਈ? ਗਰੰਟਰ ਤੁਸੀਂ ਜਿੰਨਿਆਂ ਦਾ ਮਰਜ਼ੀ ਬਣੋ, ਕੋਈ ਪ੍ਰੋਬਲਮ ਨਹੀਂ, ਜਿੰਨੇ ਤੁਹਾਡੇ ਕੋਲ ਪੈਸੇ ਆ ਉਨਿਆਂ ਦੇ ਗਰੰਟਰ ਬਣੋ। ਪਰ ਕੱਲ ਨੂੰ ਇਦਾਂ ਜੇ ਉਹਨਾਂ ਨੇ ਤੁਹਾਡਾ ਸੈੱਲਫੋਨ ਜਾਂ ਕੋਈ ਫਰੋਲ ਕੇ ਦੇਖ ਲਿਆ ਤੇ ਇਹ ਪਤਾ ਹੋਇਆ ਕਿ ਬੰਦਾ ਕਹਿੰਦਾ ਮੈਂ ਮੈਕਸੀਕੋ ਬਾਰਡਰ ਟੱਪਣ ਲੱਗਾ ਵਾ, ਮੈਨੂੰ ਚੱਕਣ ਆ ਜੀ ਜਾਂ ਕੁਛ ਏਦਾਂ, ਉਹ ਤੁਹਾਡਾ ਬਾਰਡਰ ਟੱਪਣ 'ਚ ਕੋਈ ਸਹਿਯੋਗ ਨਹੀਂ ਹੋਣਾ ਚਾਹੀਦਾ। ਗਰੰਟਰ ਤੁਸੀਂ ਜਿੰਨਿਆਂ ਦੇ ਮਰਜ਼ੀ ਬਣੋ, ਮਤਲਬ ਇਦਾਂ ਕਿ ਜਿੱਦਾਂ ਹੁਣ ਆਪਾਂ ਸਾਨੂੰ ਕੋਈ ਸ਼ੋਅ ਤੇ ਕਰਦਾ, ਆਪਾਂ ਕਿਹਾ ਬਈ ਆਪਾਂ ਕੋਈ ਬਾਰਡਰ ਟੱਪਣ ਦੀ ਸਲਾਹ ਨਹੀਂ ਦਿੰਦੇ, ਕੋਈ ਉਹ ਨਹੀਂ। ਸੋ ਬਾਰਡਰ ਟੱਪਣ ਦੇ ਵਿੱਚ ਏਲੀਅਨ ਸਮਗਲਿੰਗ ਦੇ ਵਿੱਚ ਨਹੀਂ ਤੁਹਾਡੀ ਇਨਵੋਲਵਮੈਂਟ ਹੋਣੀ ਚਾਹੀਦੀ। ਗਰੰਟੀ ਗਰੰਟੀ ਜਿੱਦਾਂ ਮਰਜ਼ੀ ਕਰੋ, ਜਿਹਦੀ ਮਰਜ਼ੀ। ਫਿਰ ਹਿਊਮਨ ਟ੍ਰੈਫਿਕਿੰਗ ਦਾ ਕੇਸ ਪੈ ਸਕਦਾ ਹੈ। ਹਾਂਜੀ, ਤੇ ਨਾ ਹੀ ਜਿਹੜਾ ਹੈਗਾ ਕਿ ਕਈ ਵਾਰੀ ਇਦਾਂ ਸੀਗਾ ਕਿ ਰਿਸ਼ਤੇਦਾਰ ਕਿਸੇ ਦਾ ਆ ਗਿਆ, ਕਾਫੀ ਲੋਕੀ ਆਪਣੇ ਆਫਿਸ ਆਏ, ਉਹ ਜਿੱਦਾਂ ਕਹਿੰਦਾ ਕਿ ਮੈਨੂੰ ਰਾਈਡ ਦੇਣ ਚੱਲ ਗਿਆ ਤੇ ਸਿਟੀਜ਼ਨ ਸੀਗਾ, ਤੇ ਉਹਨਾਂ ਨੇ ਰਾਹ 'ਚ ਉਹਨਾਂ ਨੂੰ ਸ਼ੱਕ ਪਿਆ, ਉਹਨਾਂ ਨੇ ਰੋਕ ਲਿਆ, ਤੇ ਸਿਟੀਜ਼ਨ ਵੀ ਜਿਹੜਾ ਬੰਦਾ ਉਹਨੂੰ ਇੱਕ ਸਟੇਟ ਤੋਂ ਦੂਜੀ ਸਟੇਟ ਲਿਜਾਂਦੇ 18 ਕੁ ਮਹੀਨੇ ਦੀ ਜਿੱਦਾਂ ਸਜ਼ਾ ਹੋਈ ਸੀਗੀ ਜੇਲ੍ਹ ਦੇ ਵਿੱਚ। ਠੀਕ ਹੈ। ਤੇ ਸੇਮ ਥਿੰਗ ਇਦਾਂ ਕਿ ਜਦੋਂ ਅਸਾਈਲਮ ਵਾਲਾ ਵੀ ਕਈ ਵਾਰੀ ਕਮਿਊਨਿਟੀ ਨੂੰ ਚਲੋ ਇੱਕ ਦੂਜੇ ਦੀ ਹੈਲਪ ਵੀ ਕਰਨੀ ਪੈਂਦੀ ਆ, ਕਰਦੇ ਵੀ ਆ, ਤੇ ਕਿਸੇ ਨੂੰ ਮੈਂ ਕੋਈ ਇਹ ਨਹੀਂ ਕਹਿੰਦਾ ਕਿ ਤੁਸੀਂ ਨਾ ਕਰੋ, ਮੈਨੂੰ ਪਤਾ ਹਰੇਕ ਦੀ ਮਜਬੂਰੀਆਂ, ਹਰੇਕ ਦੇ ਆਪਣੇ ਆਪਣੇ ਕਨੈਕਸ਼ਨ ਆ, ਜਿੱਥੇ ਜਿੰਨੇ ਜਿਹਨੂੰ ਹੈਲਪ ਕਰਨੀ ਆ ਕਰਨੀ ਪੈਂਦੀ ਵੀ ਆ, ਚਾਹੀਦੀ ਵੀ ਆ। ਪਰ ਜਿਹੜਾ ਲਾਅ ਇਹ ਹੈ ਕਿ ਜਿਹੜਾ ਅਕ੍ਰੋਸ ਦਾ ਸਟੇਟ ਲਾਈਨ, ਜਿੱਦਾਂ ਹੁਣ ਤੁਸੀਂ ਕੋਈ ਕੱਚਾ ਬੰਦਾ ਟੱਪ ਕੇ ਆਇਆ, ਸੇਫ ਆਇਆ, ਕੈਨੇਡਾ ਵੱਲੋਂ ਕਿਤੇ ਵੀ ਆਇਆ, ਜੇ ਤੁਹਾਨੂੰ ਰਾਹ 'ਚ ਉਹਨਾਂ ਨੇ ਰੋਕ ਲਿਆ ਇੱਕ ਸਟੇਟ ਤੋਂ ਦੂਜੀ ਸਟੇਟ ਜਾਂਦੇ ਨੂੰ, ਸੋ ਇਹਦੇ ਵਿੱਚ ਇਹ ਹੈ ਕਿ ਟਰਾਂਸਪੋਰਟਿੰਗ ਅਗੇ ਅਕ੍ਰੋਸ ਸਟੇਟ ਲਾਈਨਸ ਵਾਲਾ ਏਲੀਅਨ ਸਮਗਲਿੰਗ ਵਾਲੀ ਧਾਰਾ ਤੁਹਾਡੇ ਤੇ ਵੀ ਪੈਣੀ ਆ। ਤੁਹਾਡਾ ਜੇ ਅਸਾਈਲਮ ਵਾਲਾ ਕੇਸ ਆ ਤਾਂ ਉਹ ਕੰਪਲੀਕੇਟ ਹੋ ਜਾਣਾ। ਸੋ ਉਹ ਜਿਹੜਾ ਪੰਗਾ ਤੁਹਾਡੇ ਲਈ ਵਰਥਾ ਨਹੀਂ ਵਰਥਾ ਉਹ ਤੁਹਾਡੇ ਤੇ ਆ, ਪਰ ਆਈ ਅੰਡਰਸਟੈਂਡ ਕਮਿਊਨਿਟੀ ਨੂੰ ਇੱਕ ਦੂਜੇ ਦੀ ਸਪੋਰਟ ਆ, ਜਿੱਦਾਂ ਵੀ ਆ। ਆਪਣਾ ਕੰਮ ਹੈ ਇਨਫੋਰਮੇਸ਼ਨ ਦੇਣਾ ਤਾਂ ਕਿ ਤੁਹਾਨੂੰ ਇਨਫੋਰਮਡ ਰਿਸਕ ਹੋਵੇ, ਕਿ ਫਿਰ ਤੁਹਾਨੂੰ ਪਤਾ ਕਿ ਰਿਸਕ ਲੈਣਾ ਕਿ ਨਹੀਂ ਲੈਣਾ। ਜੀ ਜੀ ਤੇ ਕੁਛ ਜਿਹੜੇ ਸਮਾਂ ਆਪਣੇ ਕੋਲ ਜਿੰਨਾ ਕੁ ਬਚਿਆ ਆ, ਆਪਾਂ 11 ਵਜੇ ਤੱਕ ਗੱਲਬਾਤ ਕਰਨੀ। ਜਿਹੜੇ ਕਾਲਰਸ ਹੋਲਡ ਤੇ ਆ ਉਹ ਹੋਲਡ ਤੇ ਦਿਓ। ਦੱਸਦੇ ਜਾਈਏ ਵੀ ਹੁਣ ਤੋਂ ਕੁਛ ਚਿਰ ਬਾਅਦ ਇੱਥੇ ਪੰਜਾਬੀ ਰੇਡੀਓ USA ਦੇ ਜਿਹੜੇ ਫ੍ਰੈਜ਼ਨੋ ਸਟੂਡੀਓ ਕੰਪਲੈਕਸ ਦੇ ਵਿੱਚ ਟਰੱਕਿੰਗ ਦਾ ਇੱਕ ਵਿਸ਼ੇਸ਼ ਕੋਰਸ, ਇੱਕ ਸੈਮੀਨਾਰ ਜਿਹੜਾ ਉਹ ਹੋਣ ਜਾ ਰਿਹਾ ਆ। ਸੋ ਜਿਹੜੇ ਵੀ ਸਾਡੇ ਇੱਥੇ ਫ੍ਰੈਜ਼ਨੋ ਦੇ ਇਰਦ ਗਿਰਦ ਲੋਕ ਰਹਿੰਦੇ ਨੇ ਤੇ ਉਹ ਉਸ ਦੇ ਵਿੱਚ ਆ ਕੇ ਟਰੱਕਿੰਗ ਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਹਾਸਲ ਕਰ ਸਕਦੇ ਨੇ। ਵੀ ਟਰੱਕਿੰਗ ਬਿਜ਼ਨਸ ਸ਼ੁਰੂ ਕਰਨ ਲੱਗਿਆਂ ਕਿਹੜੀਆਂ ਚੀਜ਼ਾਂ ਦੀ ਤੁਹਾਨੂੰ ਪਤਾ ਹੋਣਾ ਚਾਹੀਦਾ। ਜੇ ਆਲਰੇਡੀ ਟਰੱਕਿੰਗ ਬਿਜ਼ਨਸ ਤੁਹਾਡਾ ਚੱਲ ਰਿਹਾ ਆ, ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਨਾਲ ਹੁੰਦੀਆਂ। ਸੋ ਉਹਦੇ ਬਾਰੇ ਜਿਹੜਾ ਇੱਕ ਵਿਸ਼ੇਸ਼ ਸੈਮੀਨਾਰ ਆ ਉਹ 11:30 ਵਜੇ ਜਿਹੜਾ ਆ ਉਹ ਸ਼ੁਰੂ ਹੋਵੇਗਾ। ਸੋ ਤੁਸੀਂ ਜ਼ਰੂਰ ਪਹੁੰਚਿਓ ਜੀ। ਐਡਰੈਸ ਸਾਡਾ ਹੈਗਾ ਆ ਫ੍ਰੈਜ਼ਨੋ ਸਟੂਡੀਓ ਦਾ 2125 ਨਾਰਥ ਬਾਰਟਨ ਐਵੀਨਿਊ, 2125 ਨਾਰਥ ਬਾਰਟਨ ਐਵੀਨਿਊ। ਇੱਥੇ ਆ ਕੇ ਗੱਲਬਾਤ ਜਿਹੜੀ ਆ ਤੁਸੀਂ ਆ ਕੇ ਸੁਣੋ, ਤੇ ਜੇ ਕੋਈ ਤੁਹਾਡੇ ਸਵਾਲ ਵੀ ਹੋਣ ਉਹਨਾਂ ਸਵਾਲਾਂ ਦੇ ਜਿਹੜੇ ਉਹ ਜਵਾਬ ਵੀ ਤੁਹਾਨੂੰ ਮਿਲਣਗੇ।
ਅਗਲੇ ਸਵਾਲ ਵੱਲ ਆਪਾਂ ਵਧੀਏ ਅਟਾਰਨੀ ਟਰਕੀਆਨਾ ਜੀ। ਲੱਕੀ ਸਿੰਘ ਪੁੱਛਦੇ ਨੇ ਉਹਨਾਂ ਦਾ ਕੇਸ ਪਾਸ ਹੋ ਗਿਆ, ਉਹਨਾਂ ਦੀ ਵਾਈਫ ਇੰਡੀਆ ਤੋਂ ਸਟੂਡੈਂਟ ਵੀਜ਼ੇ ਦੇ ਉੱਤੇ ਹੁਣ ਆਈ ਆ, ਤੇ ਕੀ ਹੁਣ ਉਹ ਵਿਆਹ ਕਰਕੇ ਇੱਥੇ ਉਹਨਾਂ ਨੂੰ ਪੱਕਾ ਕਰਵਾ ਸਕਦੇ ਨੇ? ਨਹੀਂ, ਜੇ ਵਾਈਫ ਦੇਖੋ, ਜੇ ਉਹਨਾਂ ਦਾ ਵਿਆਹ ਪਹਿਲਾਂ ਹੋਇਆ ਸੀਗਾ ਅਸਾਈਲਮ ਪਾਸ ਹੋਣ ਤੋਂ ਪਹਿਲਾਂ, ਫਿਰ ਉਹ ਪੱਕਾ ਕਰਾ ਸਕਦੇ ਆ 730 ਪ੍ਰੋਸੈਸ ਦੇ ਥਰੂ। ਜੇ ਉਹਨਾਂ ਨੇ ਵਿਆਹ ਬਾਅਦ ਚ ਕਰਾਇਆ, ਵਾਈਫ ਬਾਅਦ ਚ ਬਣੀ ਆ ਉਹਨਾਂ ਦੀ, ਤਾਂ ਫਿਰ ਇਹਨੂੰ ਬਾਈ ਨੂੰ ਗ੍ਰੀਨ ਕਾਰਡ ਹੋਲਡਰ ਬਣਨਾ ਪੈਣਾ। ਜਿਹੜੀ ਘਰ ਵਾਲੀ ਆ ਉਹਨੂੰ ਸਟੂਡੈਂਟ ਸਟੇਟਸ ਤਦ ਤੱਕ ਮੇਨਟੇਨ ਰੱਖਣਾ ਪੈਣਾ ਜਦ ਤੱਕ ਇਹ ਗ੍ਰੀਨ ਕਾਰਡ ਇਹਦੇ ਹੱਥ ਚ ਆਉਂਦਾ ਨਹੀਂ। ਜਦੋਂ ਗ੍ਰੀਨ ਕਾਰਡ ਆ ਗਿਆ ਫਿਰ ਇਹ ਉਹਨੂੰ ਫੈਮਿਲੀ ਬੇਸਡ ਪਟੀਸ਼ਨ ਦੇ ਥਰੂ ਕਰ ਸਕਦਾ। ਜੇ ਇਹਨਾਂ ਦਾ ਵਿਆਹ ਪਹਿਲਾਂ ਹੋਇਆ ਸੀਗਾ ਅਸਾਈਲਮ ਪਾਸ ਹੋਣ ਦਾ, ਤਾਂ ਫਿਰ ਇਹ 730 ਦੇ ਥਰੂ ਜਿਹੜਾ ਪ੍ਰੋਸੈਸ ਆ ਉਹਦੇ ਥਰੂ ਪੱਕਾ ਕਰਾ ਸਕਦਾ। ਰਜਿੰਦਰ ਸਿੰਘ ਪੁੱਛਦੇ ਨੇ 130 ਉਹਨਾਂ ਦਾ ਅਪਰੂਵ ਹੋਇਆ ਆ ਤੇ ਨਾਲ ਹੀ ਅਸਾਈਲਮ ਦਾ ਕੇਸ ਵੀ ਲੱਗਾ ਹੋਇਆ ਆ, ਉਹਨਾਂ ਦੀ ਇੰਡੀਵਿਜੂਅਲ ਕੋਰਟ ਡੇਟ 3 ਮਹੀਨੇ ਬਾਅਦ ਆ, ਉਹਨਾਂ ਦੇ ਲਈ ਬੈਸਟ ਕੀ ਆ, ਕੀ ਕਰਨਾ ਚਾਹੀਦਾ? ਬੈਸਟ ਤਾਂ ਦੇਖੋ, ਜੇ 130 ਹੁੰਦੇ ਤਾਂ ਤੁਹਾਡਾ ਸਪਾਊਸ ਦੇ ਥਰੂ ਆ, ਜਵਾਕ ਜੋਗ ਹੈਗੇ ਆ, ਫਿਰ ਤਾਂ ਮੇਰੇ ਹਿਸਾਬ ਨਾਲ ਤਾਂ ਪੀਡੀ ਲੈ ਕੇ ਫੈਮਿਲੀ ਪ੍ਰੋਸੈਸ ਕਰਨਾ ਚਾਹੀਦਾ। ਫੈਮਿਲੀ ਪ੍ਰੋਸੈਸ ਨੂੰ 4 ਤੋਂ 5 ਸਾਲ ਲੱਗਦੇ ਆ। ਜੇ ਵੇਟ ਕਰਨੀ ਆ, ਸੇਫ ਚੱਲਣਾ, ਤਾਂ ਫੈਮਿਲੀ ਬੇਸਡ ਵਾਲਾ। ਜੇ ਕਾਲੀ ਆ, ਗ੍ਰੀਨ ਕਾਰਡ ਚਾਹੀਦਾ, ਛੇਤੀ ਸਿਟੀਜ਼ਨ ਬਣਨਾ ਵਾ, ਘਰਦਿਆਂ ਨੂੰ ਮੰਗਾਉਣਾ ਵਾ, ਤਾਂ ਫਿਰ ਅਸਾਈਲਮ। ਨਵਦੀਪ, ਸਤਿ ਸ਼੍ਰੀ ਅਕਾਲ। ਨਵਦੀਪ ਭਾਜੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ ਜੀ। ਭਾਜੀ ਮੇਰਾ ਨਾ ਨਿਊਯਾਰਕ ਕੇਸ ਲੱਗਾ ਹੋਇਆ ਵਾ, ਜੱਜ ਦੀ ਰੇਟਿੰਗ ਹੈਗੀ 54%। 6 ਸਤੰਬਰ ਮੇਰੀ ਡੇਟ ਆ ਭਾਜੀ, ਤੇ ਕੁਛ ਉਹਦੇ ਬਾਰੇ ਦੱਸ ਸਕਦੇ ਜੀ? ਭਾਜੀ 54% ਕਾਫੀ ਵਧੀਆ ਰੇਟਿੰਗ ਆ। ਤੇ ਇਹ ਜਿਹੜੀਆਂ ਰੇਟਿੰਗ ਆਉਂਦੀਆਂ ਨਾ, ਇਹ ਦੇਖਿਓ ਕਿ ਕਈ ਕੇਸ ਨਾ, ਜਿੱਦਾਂ ਸਪੈਸ਼ਲੀ ਸਾਊਥ ਅਮਰੀਕਾ ਦੇ ਜਿਹੜੇ ਕੇਸ ਆ, ਉਹਨਾਂ ਦਾ ਸਟੈਟ ਇਹ ਹੈ ਕਿ 30 ਤੋਂ 50% ਉੱਦਾਂ ਡਿਨਾਈ ਹੁੰਦੇ ਆ। ਸੋ ਜੱਜ ਦੀ ਰੇਟਿੰਗ ਕਿਉਂ ਮਾੜੀ ਆ, ਡਿਟੇਨ ਡਾਕਟ ਵਾਲੇ ਆ ਕੀ ਆ, ਉਹਦੇ ਕਈ ਕਾਰਨ ਹੁੰਦੇ ਆ। ਸੋ ਜਿਹੜਾ 40% ਤੋਂ ਉੱਤੇ ਵਾਲੀ ਰੇਟਿੰਗ ਵਾਲਾ ਜੱਜ ਆ ਨਾ, ਉਹ ਵਧੀਆ ਵਾ। ਮੈਨੂੰ ਪਰਸਨਲੀ ਤਾਂ ਜਿਹੜੇ ਆਹੀ 50 ਤੋਂ 70 ਵਾਲੇ ਰੇਟਿੰਗ ਵਾਲੇ ਜੱਜ ਆ ਨਾ, ਇਹ ਤਕਰੀਬਨ ਫੇਅਰ ਹੁੰਦੇ ਆ। ਇਹਨਾਂ ਨੇ ਕਾਨੂੰਨ ਦੇ ਹਿਸਾਬ ਨਾਲ ਚੱਲਣਾ। ਤੁਸੀਂ ਇਹਨਾਂ ਨਾਲ ਕਾਨੂੰਨ ਦੇ ਹਿਸਾਬ ਨਾਲ ਆਰਗੂਮੈਂਟ ਰੀਲੋਕੇਸ਼ਨ ਹੈ ਕੋਈ ਵੀ ਕਰ ਸਕਦੇ ਆ, ਸੁਣਦੇ ਆ। ਤੇ ਕਈ ਵਾਰੀ ਏਦਾਂ ਹੁੰਦਾ ਕਿ 90% ਵਾਲਾ ਜੱਜ ਵੀ ਹੁੰਦਾ ਕਿ ਕਰਤਾ। ਕਈ ਵਾਰੀ ਏਦਾਂ ਫਿਰ ਕਾਨੂੰਨ ਦੇ ਹਿਸਾਬ ਨਾਲ ਘੱਟ ਹੀ ਚੱਲਦੇ ਆ, ਤਾਂ ਮੌਜ ਦੇ ਹਿਸਾਬ ਨਾਲ ਚੱਲਦੇ ਆ। ਸੋ ਏਦਾਂ ਕਿ ਮੈਨੂੰ ਪਰਸਨਲੀ 50 ਤੋਂ ਉੱਤੇ ਜਿਹੜਾ ਜੱਜ ਦੀ ਰੇਟਿੰਗ ਹੈ ਨਾ, ਉਹ ਵਧੀਆ ਜੱਜ ਚ ਪਾਉਂਗਾ ਉਹਨੂੰ ਮੈਂ ਜੀ। ਪਰ ਮੈਨੂੰ ਜਿੱਦਾਂ 1 ਮਹੀਨਾ ਪਹਿਲਾਂ ਵਕੀਲ ਨੇ ਇਹ ਕਹਿਤਾ ਸੀ ਤੂੰ ਕੇਸ ਮੂਵ ਕਰਾ ਲਾ, ਵੀ ਤੈਨੂੰ ਏਦਾਂ ਸਹੀ ਨਹੀਂ ਹੈਗਾ। ਬਟ ਮੈਂ ਉਹਦੀ ਗੱਲ, ਮੈਂ ਕਿਹਾ ਨਹੀਂ, ਆਪਾਂ ਹੁਣ 3.5 ਸਾਲ ਵੇਟ ਕੀਤੀ ਹੈ ਤਰੀਕ ਦੀ, ਤੇ ਮੈਂ ਕਿਹਾ ਹੁਣ ਆਪਾਂ ਕੇਸ ਲੜਨਾ ਆ। ਨਹੀਂ ਲੜੋ ਭਾਜੀ, ਕੇਸ ਤੁਹਾਨੂੰ ਗੁੱਡ ਲੱਕ ਆ। 50 ਵਧੀਆ ਰੇਟਿੰਗ ਆ। ਉਹਨੂੰ ਕਿਹਾ, ਉਹਨੂੰ ਪੁੱਛ ਗਿਆ ਕਿਹੜੇ ਬੇਸ ਤੇ ਬੋਲਦਾ ਵਾ ਤੂੰ, ਹਨਾ। ਨਾਲੇ ਹੁਣ ਏਦਾਂ ਕਿ ਸੈਨ ਫਰਾਂਸਿਸਕੋ ਫॉर ਐਗਜ਼ਾਮਪਲ 5% ਵੀ ਜੱਜ ਦੀ ਰੇਟਿੰਗ ਹੈ, ਇੱਥੇ ਵੀ ਕਿਹੜਾ ਗਰੰਟੀ ਥੋੜਾ ਨਾ ਕੋਈ ਤੁਹਾਨੂੰ ਫਿਰ ਇੱਥੇ ਨਹੀਂ ਦੁਬਾਰਾ ਰੇਟਿੰਗ ਵਾਲਾ ਮਿਲ ਗਿਆ 50 ਵਾਲਾ ਛੱਡ ਕੇ ਫਿਰ ਵੇਖੋ ਰੇਟਿੰਗ ਵਧਾਉਣ ਦੀ ਕੋਸ਼ਿਸ਼ ਕਰਾਂਗੇ 55 ਦੇ ਉੱਤੇ ਭਾਜੀ। ਇਹ ਤਾਂ ਫਿਰ ਇਦਾਂ ਤਾਂ ਫਿਰ ਸਾਰੀ ਜਿਹੜੀ ਪੋਪੂਲੇਸ਼ਨ ਉਹੀ ਚਾਹੂਗੀ ਕਿ ਮੇਰੇ 90 ਪਾਲ ਮੈਂ ਮੂਵ ਕਰੀ ਜਾਵਾਂ, ਏਦਾਂ ਕਰੀ ਜਾਵਾਂ। ਸੋ ਏਦਾਂ ਨਹੀਂ ਹੁੰਦਾ। 50 ਤੋਂ ਉੱਤੇ ਵਾਲਾ ਵਧੀਆ ਜੱਜ ਆ। ਤੁਸੀਂ ਆਪ ਹਿਸਾਬ ਕਿਤਾਬ ਲਾ ਲਓ ਕਿ ਮੋਰ ਦੈਨ 50% ਚਾਂਸ ਆ ਤੁਹਾਡਾ ਕੇਸ ਅਪਰੂਵ ਹੁੰਦਾ। ਜੀ ਥੈਂਕ ਯੂ। ਮੇਨ ਮੈਨੂੰ ਕੋਈ ਗੱਲ ਦਾ ਖਿਆਲ ਰੱਖਣਾ ਚਾਹੀਦਾ ਜੀ? ਮੇਨ ਬੜਾ ਜਿਹਾ ਦੱਸ ਦਿਓ ਪਲੀਜ਼। ਖਿਆਲ ਤਾਂ ਭਾਜੀ ਤੁਹਾਨੂੰ ਸਾਰਾ ਕੁਝ ਰੱਖਣਾ ਚਾਹੀਦਾ। ਆਪਣੇ ਮੇਨ ਇਹੀ ਹੈ ਕਿ ਆਪਣੀ ਫਾਈਲ ਆਪ ਪੜ੍ਹ ਕੇ ਜਾਇਓ ਜ਼ਰੂਰ। ਜਿੱਥੇ ਲੋਕੀ ਗਲਤੀ ਕਰਦੇ ਆ ਕਿ ਸਾਰਾ ਕੁਝ ਵਕੀਲ ਤੇ ਨਹੀਂ ਛੱਡਣਾ, ਆਪਣੇ ਡਾਕੂਮੈਂਟ ਵਗੈਰਾ ਸਾਰੇ ਆਪ ਇੱਕ ਵਾਰੀ ਹਰੇਕ ਚੀਜ਼, ਬਿਆਨ ਐਫੀਡੇਵਿਟ ਦੇਖ ਲਿਓ। ਗਲਤੀ ਨਹੀਂ ਹੈਗੀ। ਜੇ ਤੁਹਾਨੂੰ ਕੋਈ ਗਲਤੀ ਲੱਭੀ ਤਾਂ ਉਹ ਵਕੀਲ ਨਾਲ ਡਿਸਕਸ ਕਰਿਓ ਕਿ ਆ ਇਦਾਂ ਹੋ ਗਿਆ। ਉਹਨੂੰ ਜੱਜ ਦੇ ਮੂਹਰੇ ਪਹਿਲਾਂ ਹੀ ਦੱਸ ਦਿਓ ਕਿ ਆਹ ਚੀਜ਼ ਗਲਤ ਲਿਖ ਹੋ ਗਈ ਜਾਂ ਕਿੱਦਾਂ ਵਾ, ਬਜਾਏ ਕਿ ਸਰਕਾਰੀ ਵਕੀਲ ਫੜੇ ਤਾਂ ਫਿਰ ਤੁਹਾਡੇ ਮੂਹਰੇ ਲੈ ਕੇ ਆਵੇ। ਜੀ ਥੈਂਕ ਯੂ ਨਵਦੀਪ। ਲਖਵਿੰਦਰ, ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ। ਜੀ ਭਾਜੀ ਮੈਂ ਇੱਥੇ ਅਸਾਮ ਲਾਈਨ ਨੂੰ 6 ਸਾਲ ਹੋ ਗਏ ਨੇ, ਤੇ ਮੇਰਾ ਬੇਟਾ ਜਿਹੜਾ ਫਰਾਂਸ ਦਾ ਸਿਟੀਜ਼ਨ ਹੈ, ਤੇ ਉਹ ਸਟੇਟ ਲੈਟਦਾ ਇੱਕ ਵਾਰ ਆ ਕੇ 3 ਮਹੀਨੇ ਰੁਕ ਕੇ ਤੇ ਚੱਲ ਗਿਆ ਜੀ, ਤੇ ਹੁਣ ਦੂਜੀ ਵਾਰ ਆਏ ਤੇ ਉਹ ਸਟੇਟ ਲੈ ਸਕਦਾ ਜੀ? ਕਿੰਨੇ ਸਾਲ ਉਮਰ ਉਹਦੀ? ਉਹਦੀ ਉਮਰ 21 ਸਾਲ ਹੈ ਜੀ। ਉਹ ਫਰਾਂਸ ਦਾ ਜੀ E2 ਵੀਜ਼ਾ ਹੁੰਦਾ, ਇਨਵੈਸਟਮੈਂਟ ਬਿਜ਼ਨਸ ਵਾਲਾ। ਉਹ ਕਰੇ, ਸਟੇਜ 2 ਤਾਂ ਨਹੀਂ ਮਿਲਣੀ ਉਹਨੂੰ ਸਾਇਲੈਂਸ। ਹਾਂਜੀ, E2 ਵੀਜ਼ੇ ਰਾਹੀਂ ਆਵੇ ਉਹ, ਇਨਵੈਸਟਮੈਂਟ ਕਰਕੇ $2-3 ਲੱਖ ਦੀ ਇਨਵੈਸਟਮੈਂਟ ਆ। ਆਰਾਮ ਨਾਲ ਅੱਗੇ ਆਪਣਾ ਕੰਮ ਧੰਦਾ ਚਲਾ ਤੇ ਉਸੇ ਬੇਸਿਸ ਤੇ ਆਵੇ, ਹੋਰ ਨਾ ਕੁਝ ਕਰੇ। ਠੀਕ, ਓਕੇ ਵੀਰ, ਥੈਂਕ ਯੂ ਵੀਰ ਜੀ, ਬਹੁਤ ਬਹੁਤ ਮਿਹਰਬਾਨੀ ਜੀ। ਜਸਪ੍ਰੀਤ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਇੱਥੇ ਅਮਰੀਕਾ ਦੇ ਵਿੱਚ K1 ਵੀਜ਼ੇ ਤੇ ਆਏ ਸੀ, ਜਿਹਨੂੰ ਫਿਆਂਸੇ ਵੀਜ਼ਾ ਵੀ ਕਹਿ ਦਿੰਦੇ ਆ, ਜੀ, 2014 ਦੇ ਵਿੱਚ।
ਤੇ ਭਾਜੀ 2017 ਦੇ ਵਿੱਚ ਸਾਡਾ ਜਿਹੜਾ ਕੇਸ ਸੀਗਾ ਉਹ ਡਿਕਲਾਈਨ ਹੋ ਗਿਆ ਸੀਗਾ ਤੇ ਜਿਹੜੀ ਇਨਕੁਆਇਰੀ ਹੋਈ ਸੀ ਭਾਜੀ ਉਹਦੇ ਵਿੱਚ ਅਸੀਂ ਗਲਤੀ ਪਾਏ ਗਏ ਸੀਗੇ ਵੀ ਫੇਕ ਵਿਆਹ ਕੀਤਾ ਜੀ। ਤੇ ਵੀਰੇ ਇਹਦਾ ਕੋਈ ਹੱਲ ਹੈਗਾ ਵੀ ਹੁਣ ਅਸੀਂ ਇੱਥੇ ਪੱਕੇ ਹੋ ਸਕਦੇ ਕਿਸੇ ਤਰੀਕੇ ਨਾਲ? ਕੋਈ ਜਿਹੜਾ ਫੇਕ ਵਿਆਹ ਵਾਲਾ ਸੀਗਾ ਤੁਸੀਂ ਦਸਖਤ ਵੀ ਕੀਤੇ ਆ, ਮੰਨਿਆ ਵਾ ਤੁਸੀਂ ਕਿ ਮੈਂ ਫੇਕ ਵਿਆਹ ਕੀਤਾ ਸੀਗਾ? ਹਾਂਜੀ ਭਾਜੀ। ਤੁਸੀਂ ਮਤਲਬ ਰਿਟਨ ਦੇ ਵਿੱਚ ਐਕਸੈਪਟ ਕਰ ਲਿਆ ਹੈ ਨਾ? ਹਾਂਜੀ ਭਾਜੀ। ਭਾਜੀ ਪੱਕੇ ਹੋਣ ਲਈ ਪਹਿਲਾਂ ਤਾਂ ਬੇਸ ਚਾਹੀਦਾ। ਕਿਹੜੇ ਬੇਸ ਦੀ ਆਪਾਂ ਗੱਲ ਕਰ ਰਹੇ, ਕਿਹੜੇ ਬੇਸ ਤੇ ਪੱਕੇ ਹੋਗੇ? ਦੁਬਾਰਾ ਵਿਆਹ ਕਰਾਇਆ ਤੁਸੀਂ, ਕੀ ਚੱਕਰ? ਨਹੀਂ ਦੁਬਾਰਾ ਵਿਆਹ ਨਹੀਂ ਕਰਾਇਆ ਭਾਜੀ। ਜਿੱਦਾਂ ਜੇ ਕੋਈ ਅਸੀਂ ਮੰਨ ਲਓ ਇੱਥੇ ਇਨਵੈਸਟਮੈਂਟ ਕਰਦੇ ਹਾਂ ਜਾਂ ਬਿਜ਼ਨਸ ਵਗੈਰਾ ਲੈਂਦੇ ਹਾਂ, ਕ੍ਰੈਡਿਟ ਵਧੀਆ ਹੈ ਕਿਉਂਕਿ ਪਹਿਲਾਂ ਸੋਸ਼ਲ ਸਿਕਿਉਰਿਟੀ ਮਿਲ ਗਈ ਸੀ, ਏਦਾਂ ਕੋਈ ਹੋਰ ਆਪਣੇ ਲਈ ਹੈਗਾ ਰਾਹ ਭਾਜੀ? ਉਹਦਾ ਭਾਜੀ ਰੀਜ਼ਨ ਇਹ ਦੋ ਚੀਜ਼ਾਂ, ਇੱਕ ਤਾਂ ਤੁਸੀਂ ਕੱਚੇ ਹੈ ਨਾ, ਕੱਚਾ ਬੰਦਾ ਪੱਕੇ ਵੀਜ਼ੇ ਤੇ ਨਹੀਂ ਜਾ ਸਕਦਾ। ਦੂਜੀ ਗੱਲ ਇਹ ਹੈ ਕਿ ਤੁਹਾਡੇ ਤੇ ਜਿਹੜੀ ਫਰਾਡ ਦੀ ਧਾਰਾ ਵਾ, ਫਰਾਡ ਦੀ ਧਾਰਾ ਜਿੱਦਾਂ ਇਹ ਵਾਲੀ ਜਿਹੜੀ 204C ਬਾਰ ਹੁੰਦੀ ਹੈ, ਇਹ ਤੋੜਨੀ ਕਾਫੀ ਮੁਸ਼ਕਿਲ ਹੁੰਦੀ ਹੈ। ਇਹਦੇ ਵਿੱਚ ਇਹ ਹੈ ਕਿ ਇੱਕੋ ਹੀ ਜਿਹਦਾ ਇਹਦਾ ਹੱਲ ਹੈ ਕਿ ਜੈਨੂਇਨ ਵਿਆਹ, ਜਵਾਕ ਜੂਕ ਜੇ ਹੈਗੇ, ਵਿਵਰ ਵੂਵਰ ਕਈ ਵਾਰੀ ਦੇ ਦਿੰਦੇ। ਉਹਦੇ ਵਿੱਚ ਵੀ ਫਿਰ ਇੱਦਾਂ ਕਿ ਜਿਹੜਾ ਲਾਅ ਕਾਨੂੰਨ ਤਾਂ ਇਹ ਕਹਿੰਦਾ ਕਿ ਜਿਹੜੀ 204C ਬਾਰ ਇੱਕ ਵਾਰੀ ਲੱਗ ਗਈ ਉਹ ਤੋੜਨੀ ਨਹੀਂ ਫੇਕ ਵਿਆਹ ਵਾਲੀ। ਸੋ ਇਹ ਥੋੜਾ ਜਿਹਾ ਕੰਮ ਜਿਹੜਾ ਮੁਸ਼ਕਿਲ ਆ। ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ ਜੀ। ਓਕੇ ਜੀ। ਜੱਸੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਸੀਂ 12 ਸਾਲਾਂ ਬਾਅਦ ਨਾ 2.5 ਸਾਲ ਪਹਿਲਾਂ ਪੱਕੇ ਹੋਏ ਸੀਗੇ, ਆਪਣਾ ਕਾਸਟ ਕੇਸ ਗ੍ਰਾਂਟਡ ਹੋਇਆ ਸੀਗਾ ਤੇ ਉਸ ਤੋਂ ਬਾਅਦ ਵਿੱਚ ਹੁਣ ਤਕਰੀਬਨ 15 ਮਹੀਨੇ ਹੋ ਗਏ ਆ ਗ੍ਰੀਨ ਕਾਰਡ ਅਪਲਾਈ ਕੀਤੇ ਨਾ, ਤੇ ਉਹਦਾ ਕੋਈ ਸਟੇਟਸ ਹੋਰ ਸ਼ੋ ਨਹੀਂ ਹੋ ਰਿਹਾਗਾ। ਸਿੱਧਾ ਮਤਲਬ ਇਹ ਸ਼ੋ ਰਿਹਾ ਵੀ 15 ਮਹੀਨੇ ਹੋ ਗਏ ਆਪਾਂ ਨੂੰ ਅਪਲਾਈ ਕੀਤਾ ਨੂੰ। ਭਾਈ ਕਿੰਨਾ ਕੁ ਟਾਈਮ ਲੱਗੂਗਾ ਗ੍ਰੀਨ ਕਾਰਡ ਆਉਣ ਨੂੰ? ਜਾਂ ਆਪਾਂ ਕੋਈ ਅਸਾਲਮ ਦੇ ਬੇਸ ਤੇ ਤੁਸੀਂ ਕੀਤਾ ਨਾ ਗ੍ਰੀਨ ਕਾਰਡ ਫਾਈਲ? ਹਾਂਜੀ ਵੀਰ ਜੀ। ਭਾਜੀ 3 ਸਾਲ ਲੱਗ ਰਹੇ ਔਨ ਐਵਰੇਜ। 3 ਸਾਲ ਜੀ। ਤੇ ਇੱਕ ਮੇਰਾ ਹੋਰ ਕੁਐਸਚਨ ਹੈ ਭਾਈ, ਟਰੈਵਲ ਡਾਕੂਮੈਂਟ ਜਿੱਦਾਂ ਅਸੀਂ ਦੋਵਾਂ ਜੀਆਂ ਦਾ ਅਪਲਾਈ ਕੀਤਾ ਸੀ ਇਕੱਠਿਆਂ ਦਾ, ਬੱਚੇ ਤਾਂ ਇੱਥੋਂ ਦੇ ਬੋਰਨ ਨੇ ਜੀ, ਤੇ ਉਹਨਾਂ ਦਾ ਜਿੱਦਾਂ ਮੇਰਾ ਤਾਂ 6 ਮਹੀਨੇ ਹੋ ਚੱਲੇ ਆਪਣਾ ਟਰੈਵਲ ਡਾਕੂਮੈਂਟ ਆਇਆ ਨੂੰ, ਤੇ ਵਾਈਫ ਦਾ ਹਾਲੇ ਤੱਕ ਆਇਆ ਨਹੀਂ। ਉਹਦੇ ਆਪਾਂ ਕੋਈ ਉਹਨਾਂ ਨੂੰ ਕਾਲ ਵਗੈਰਾ ਕਰ ਸਕਦੇ ਹਾਂ ਜਾਂ ਮਤਲਬ ਉਹਨਾਂ ਦਾ ਪ੍ਰੋਸੈਸ? ਹਾਂਜੀ, ਤੁਸੀਂ ਨਾ USCIS ਦੀ ਵੈਬਸਾਈਟ ਤੇ ਜਾਓ। ਉੱਥੇ ਜਿਹੜਾ ਪ੍ਰੋਸੈਸਿੰਗ ਟਾਈਮ ਆ, ਉਹ ਪ੍ਰੋਸੈਸਿੰਗ ਟਾਈਮ ਦੇ ਵਿੱਚ ਫਾਰਮ 131 ਸਿਲੈਕਟ ਕਰਕੇ ਕਿਹੜੇ ਸਰਵਿਸ ਸੈਂਟਰ ਤਾਂ ਉਹ ਸਿਲੈਕਟ ਕਰੋ, ਤੇ ਉਹਦੇ ਵਿੱਚ ਆਪਣਾ ਨਾ ਉਹ ਇੱਕ ਐਵਰੇਜ ਟਾਈਮ ਦੱਸ ਦਿੰਦੇ ਆ। ਤੇ ਉੱਥੇ ਉਹਨਾਂ ਨੇ ਟੂਲ ਬਣਾਇਆ ਹੋਇਆ ਹੈ ਇੱਕ ਕਿ ਆਪਣਾ ਰਿਸੀਟ ਨੰਬਰ ਪਾ ਕੇ, ਜੇ ਤੁਹਾਡਾ ਉਹ ਆਊਟਸਾਈਡ ਆਫ ਪ੍ਰੋਸੈਸਿੰਗ ਟਾਈਮ ਆ, ਤੁਸੀਂ ਉੱਥੇ ਉਹਨਾਂ ਨੂੰ ਜਿਹੜਾ ਆਨਲਾਈਨ ਇਨਕੁਆਇਰੀ ਪਲੇਸ ਕਰ ਸਕਦੇ ਆ। ਸੋ ਇੱਕ ਮੈਥਡ ਇਹ ਹੈ। ਦੂਜਾ ਮੈਥਡ ਇਹ ਹੈ ਕਿ ਤੁਸੀਂ ਉਹਨਾਂ ਨੂੰ ਕਾਲ ਕਰਕੇ ਸਰਵਿਸ ਰਿਕੁਐਸਟ ਜਿਹੜੀ ਪਲੇਸ ਕਰ ਸਕਦੇ। ਓਕੇ ਵੀਰ ਜੀ। ਤੇ ਨਾਲੇ ਆਪਾਂ ਨੂੰ ਕੋਈ ਵਰਕ ਪਰਮਿਟ ਵਗੈਰਾ ਦੀ ਲੋੜ ਪੈਂਦੀ ਹੈ ਟਰੈਵਲ ਡਾਕੂਮੈਂਟ ਤੇ, ਜੇ ਆਪਾਂ ਲਾਈਕ ਕੈਨੇਡਾ ਵਗੈਰਾ ਜਾਂ ਮਤਲਬ ਮਲੇਸ਼ੀਆ ਵਗੈਰਾ? ਨਹੀਂ, ਪਹਿਲੀ ਗੱਲ ਤਾਂ ਤੁਸੀਂ ਆਥੋਰਾਈਜ਼ਡ ਟੂ ਵਰਕ ਹੈਗੇ ਐਜ਼ ਇਟਸ ਓਨ। ਜੇ ਤੁਹਾਡਾ ਮਿਲਿਆ, ਤੁਹਾਨੂੰ ਦੋ ਚੀਜ਼ਾਂ ਚਾਹੀਦੀਆਂ। ਤੁਹਾਨੂੰ ਇੱਕ ਰਿਫਿਊਜੀ ਟਰੈਵਲ ਡਾਕੂਮੈਂਟ ਚਾਹੀਦਾ, ਪਾਸਪੋਰਟ ਦੀ ਬਜਾਏ ਜਿਹੜਾ ਇੱਕ ਪਾਸਪੋਰਟ ਸਰਵ ਕਰਦਾ ਉਹ ਕਾਪੀ ਹੁੰਦੀ ਹੈ, ਇੱਕ ਤੁਹਾਨੂੰ ਉਹ ਚਾਹੀਦਾ। ਇੱਕ ਤੁਹਾਨੂੰ ਚਾਹੀਦਾ ਐਡਵਾਂਸ ਪੇਰੋਲ। ਸੋ ਦੋ ਚੀਜ਼ਾਂ ਚਾਹੀਦੀਆਂ ਤੁਹਾਨੂੰ। ਇਕੱਲੇ ਰਿਫਿਊਜੀ ਟਰੈਵਲ ਡਾਕੂਮੈਂਟ ਨੇ ਨਹੀਂ ਚੱਲਣਾ, ਤੇ ਨਾਲ ਇੱਕ ਤੁਹਾਨੂੰ ਚਾਹੀਦਾ ਐਡਵਾਂਸ ਪੇਰੋਲ। ਉਹ ਇੱਕ ਕਾਰਡ ਵਰਗਾ ਹੁੰਦਾ, ਵਰਕ ਪਰਮਿਟ ਕਾਰਡ ਵਰਗਾ ਹੁੰਦਾ। ਸੋ ਇਹ ਦੋ ਚੀਜ਼ਾਂ ਚਾਹੀਦੀਆਂ ਤੁਹਾਨੂੰ। ਸੋ ਵਰਕ ਪਰਮਿਟ ਦੀ ਤੁਹਾਨੂੰ ਲੋੜ ਨਹੀਂ ਪੈਂਦੀ, ਪਰ ਇਹ ਹੈ ਕਿ ਕਿਉਂਕਿ ਤੁਸੀਂ ਇਕੱਠਾ ਕੀਤਾ, ਉਹ ਵਰਕ ਪਰਮਿਟ ਤੇ ਉਹਲਾ ਕਾਰਡ ਜਿਹੜਾ ਇਕੱਠਾ ਹੀ ਆਉਂਦਾ, ਉੱਤੇ ਲਿਖਿਆ ਹੁੰਦਾ ਕਿ ਆਲਸੋ ਸਰਵ ਐਜ਼ 131 ਐਡਵਾਂਸ ਪੇਰੋਲ। ਸੋ ਤੁਹਾਨੂੰ ਚਾਹੀਦਾ ਐਡਵਾਂਸ ਪੇਰੋਲ ਆ, ਪਰ ਉਹ ਆਉਂਦਾ ਵਰਕ ਪਰਮਿਟ ਨਾਲ ਕੰਬਾਈਨ ਹੋ ਗਿਆ। ਭਾਈ ਉਹ ਆਪਾਂ ਨੂੰ ਹੁਣ ਦੁਬਾਰਾ ਅਪਲਾਈ ਕਰਨਾ ਪੜੇਗਾ ਕਿਉਂਕਿ ਮੇਰੇ ਕੋਲ ਵਰਕ ਪਰਮਿਟ ਆਇਆ, ਤੇ ਜਾਂ ਫਿਰ ਉਹ ਟਰੈਵਲ ਡਾਕੂਮੈਂਟ ਜਿਹੜਾ ਆਪਣਾ ਪਾਸਪੋਰਟ ਵਰਗਾ ਹੁੰਦਾ ਉਹ ਆਇਆ ਬਸ। ਉਹ ਤੁਸੀਂ ਫਿਰ I-131 ਫਾਈਲ ਕਰਨਾ ਭੁੱਲ ਗਏ ਹੋਣੇ ਹੈ ਨਾ ਗ੍ਰੀਨ ਕਾਰਡ ਦੇ ਵਿੱਚ? ਓਕੇ ਠੀਕ ਹੈ ਜੀ। ਉਹ ਤੁਸੀਂ 131 ਹੈ ਨਾ ਐਡਵਾਂਸ ਪੇਰੋਲ ਫਾਈਲ ਕਰੋ। ਐਡਵਾਂਸ ਪੇਰੋਲ ਦਾ ਮਕਸਦ ਇਹ ਹੁੰਦਾ, ਜਿਹੜਾ ਰਿਫਿਊਜੀ ਟਰੈਵਲ ਡਾਕੂਮੈਂਟ ਦਾ ਮਤਲਬ ਇਹ ਹੁੰਦਾ ਕਿ ਪਾਸਪੋਰਟ ਦੇ ਲਈ ਇਹ ਬੰਦਾ ਟਰੈਵਲ ਕਰ ਸਕਦਾ। ਜਿਹੜਾ ਐਡਵਾਂਸ ਪੇਰੋਲ ਆ AP ਜਿਹਨੂੰ ਕਹਿੰਦੇ ਆ 131 ਕਹਿੰਦੇ ਆ, ਉਹਦਾ ਮਕਸਦ ਇਹ ਹੁੰਦਾ ਕਿ ਗ੍ਰੀਨ ਕਾਰਡ ਤੁਹਾਡਾ ਜਿਹੜਾ ਉਹਨੂੰ ਲੈਪਸ ਨਹੀਂ ਹੋਣ ਦਿੰਦਾ ਜਦੋਂ ਤੁਸੀਂ ਬਾਹਰ ਟਰੈਵਲ ਕਰਦੇ ਹੋ। ਸੋ ਉਹ ਲੈ ਕੇ ਜਾਇਓ। ਜੇ ਤੁਹਾਡੇ ਕੋਲ ਟਾਈਮ ਨਹੀਂ ਹੈ, ਅਰਜੈਂਸੀ ਹੈ, ਤਾਂ ਤੁਸੀਂ ਲੋਕਲ ਫੀਲਡ ਆਫਿਸ ਵੀ ਜਾ ਕੇ ਸਟੈਂਪ ਕਈ ਵਾਰੀ ਉਹ ਕਰ ਦਿੰਦੇ ਆ। ਪਰ ਇਹ ਹੈ ਕਿ ਜੇ ਟਾਈਮ ਹੈਗਾ ਤਾਂ 131 ਅਪਲਾਈ ਕਰੋ ਦੁਬਾਰਾ। ਜੀ, ਥੈਂਕ ਯੂ ਜੀ। ਅਗਲੇ ਕਾਲਰ ਨੇ ਗੁਰਿੰਦਰ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਬਾਈ ਜੀ ਮੈਂ ਵਕੀਲ ਸਾਹਿਬ ਤੋਂ ਪੁੱਛਣਾ ਸੀ। ਮੈਂ ਆਇਆ ਸੀ 2016 ਜੀ ਜੂਨ ਚ ਜੀ, ਤੇ ਉਹਦਾ ਕੇਸ ਲੱਗਿਆ ਹੋਇਆ ਹੈ, ਤਾਂ ਕੋਈ 22-23 ਨਹੀਂ ਗਈ, ਕੋਈ ਕੁਛ ਨਹੀਂ ਆਇਆ ਹੈਗਾ। ਤੇ ਮੈਂ ਰਹਿਣਾ ਬੇਕਰਫੀਲਡ ਚ, ਤੇ ਮੇਰਾ ਕੇਸ ਲੱਗਿਆ ਸੀ ਸੈਨ ਫਰਾਂਸਿਸਕੋ ਜਦੋਂ ਜੀ। ਹੁਣ ਮੈਂ ਇਹੀ ਮੇਕ ਸ਼ੋਰ ਕਰਨਾ ਮੇਰੀ ਹੁਣ ਸੈਨ ਫਰਾਂਸਿਸਕੋ ਜਾਂ LA ਕੋਈ? ਬੇਕਰਸਫੀਲਡ ਵਾਲੇ ਤਾਂ LA ਦੇ ਵਿੱਚ ਪੈਂਦੇ ਆ ਹੁਣ, ਤੇ ਜਾਂ ਤਾਂ ਤੁਸੀਂ ਸੈਨ ਫਰਾਂਸਿਸਕੋ ਏਰੀਆ 'ਚ ਵਾਪਸ ਮੂਵ ਕਰੋ, ਜਾਂ ਫਿਰ ਇਹਦਾ ਕਈ ਵਾਰੀ ਇੱਦਾਂ ਕਿ ਤੁਸੀਂ ਫਾਈਨਲ ਤਰੀਕ ਤੇ ਜਾਂਦੇ ਆ ਤਾਂ ਉੱਥੇ ਦੋ ਹੀ ਚੀਜ਼ਾਂ ਹੁੰਦੀਆਂ। ਜਦੋਂ ਐਡਰੈਸ ਅਪਡੇਟ ਕਰਦੇ ਆ
ਤੇ ਜੇ ਜੱਜ ਜੁਜ ਏਦਾਂ ਬਿਜ਼ੀ ਸੁਭਾਅ ਵਾਲਾ ਏਦਾਂ ਦਾ ਬੰਦਾ ਵਾ, ਉਹਨੇ ਕਹਿਣਾ ਕਿ ਤੇਰਾ ਉੱਥੇ ਕੇਸ ਬਣਦਾ ਸੀਗਾ, ਤੂੰ ਉੱਥੇ ਕੇਸ ਆਪਣਾ ਲੈ ਕੇ ਜਾ, ਹਨਾ। ਤੇ ਜਾਂ ਫਿਰ ਕਈ ਵਾਰੀ ਏਦਾਂ ਕਿ ਸੁਣ ਲੈਂਦੇ ਆ ਕਿ ਠੀਕ ਆ ਆਪਾਂ ਸੁਣ ਲੈਂਦੇ ਆ ਤੇਰਾ ਕੇਸ, ਪਰ ਇਨ ਐਨੀ ਸਰਕਮਸਟੈਂਸਿਸ ਇਹ ਹੈ ਕਿ ਜਿਹੜਾ ਤੁਹਾਡਾ ਐਡਰੈਸ ਆ ਉਹ ਜ਼ਰੂਰ ਅਪਡੇਟ ਹੋਣਾ ਚਾਹੀਦਾ ਕੋਰਟ ਦੇ EOIR 33 ਫਾਰਮ ਦੇ ਰਾਹੀਂ। ਤੇ ਜੇ ਜੱਜ ਕਹੂਗਾ ਕਿ ਇੱਥੇ ਕੀ ਕਰਨਾ ਹੈ ਤਾਂ ਤੁਸੀਂ ਇਹ ਕਹੋਗੇ ਕਿ ਮੈਂ ਤਾਂ ਆਪਣਾ ਐਡਰੈਸ ਜਿਹੜਾ ਸੀਗਾ ਅਪਡੇਟ ਕੀਤਾ ਸੀਗਾ, ਤੁਸੀਂ ਮੇਰਾ ਕੇਸ ਮੂਵ ਨਹੀਂ ਕੀਤਾ, ਹਨਾ। ਪਰ ਇਦਾਂ ਕਿ ਲੀਗਲੀ ਜਿਹੜਾ ਤੁਹਾਡਾ ਜੁਰਿਸਡਿਕਸ਼ਨ LA ਵਾਲੇ ਜਿਹੜੇ ਕੋਰਟਸ ਆ ਉੱਥੇ ਬਣੂਗਾ। ਤੇ ਮੇਰਾ ਐਡਰੈਸ ਫ੍ਰੈਜ਼ਨੋ ਦਾ ਹੀ ਹੈ, ਕਿਉਂਕਿ ਫ੍ਰੈਜ਼ਨੋ ਸੈਨ ਫਰਾਂਸਿਸਕੋ ਚ ਆਉਂਦਾ ਜੀ ਮੇਰਾ ਐਡਰੈਸ, ਉੱਥੋਂ ਦਾ ਹੀ ਹੈ, ਬਟ ਮੈਂ ਰਹਿਣਾ ਇੱਥੇ ਤੇ ਮੇਰਾ ਜਵਾਕ ਵੀ ਇੱਥੇ ਪੜ੍ਹਨ ਲਾਇਆ ਵਾ। ਤੇ ਪੰਜਾਬੀਆਂ ਨੇ ਧਾਰਨਾ ਬਣਾਈ ਆ ਕਿ ਮੈਂ ਰਹਿਣਾ ਕਿਤੇ ਆ, ਮੈਂ ਐਡਰੈਸ ਕਿਤੇ ਦਾ ਸ਼ੋਅ ਕਰ ਦੇਣਾ, ਇਹ ਗੈਰ ਕਾਨੂੰਨੀ ਕੰਮ ਆ। ਸੋ ਕੋਰਟ ਦੇ ਲਈ ਤੁਹਾਡਾ ਇੱਕੋ ਹੀ ਐਡਰੈਸ ਆ ਜਿੱਥੇ ਤੁਸੀਂ ਰਹਿੰਦੇ ਆ। ਉਹ ਜਿਹੜੀਆਂ ਸਕੀਮਾਂ ਨਾ ਛੜੇ ਬੰਦੇ ਲਈ ਕਈ ਵਾਰੀ ਚੱਲ ਜਾਂਦੀਆਂ ਕਿ ਉਹ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਕੋਰਟ ਨੇ ਚੈੱਕ ਨਹੀਂ ਕਰਨਾ, ਕੋਰਟ ਕੋਲ ਟਾਈਮ ਨਹੀਂ ਇੰਨਾ। ਪਰ ਇਦਾਂ ਜਿੱਦਾਂ ਤੁਹਾਡਾ ਜਵਾਕ ਵਗੈਰਾ ਪੜ੍ਹਦਾ ਪਿਆ ਉੱਥੇ, ਤੇ ਲੀਗਲੀ ਹੁਣ ਤੁਸੀਂ ਵਕੀਲ ਲੀਗਲ ਕੁਐਸਚਨ ਪੁੱਛਦੇ ਆ, ਤਾਂ ਇਦਾਂ ਕਿ ਤੁਸੀਂ ਉੱਥੇ ਰਹਿ ਰਹੇ ਆ, ਜਵਾਕ ਤੁਹਾਡਾ ਉੱਥੇ ਪੜ੍ਹ ਰਿਹਾ, ਸੋ ਤੁਸੀਂ ਪੰਗਾ ਨਾ ਲਓ ਇਸ ਚੀਜ਼ ਦਾ। ਜਿਹੜਾ ਹੁਣ ਓਕੇ ਜਾਨੀ ਕਿ ਮੂਵ ਕਰ ਲਿਆ ਨੇ। ਤੇ ਇੱਕ ਬਾਈ ਜੀ ਤੁਹਾਡਾ ਆਫਿਸ ਕਿੱਥੇ ਜੀ? ਮੈਂ ਅਗਲੀ ਪੈਰਵਾਈ ਤੁਹਾਡੇ ਤੋਂ ਕਰਾਉਣੀ ਚਾਹੁੰਦਾ ਜੀ। ਸਾਡਾ ਭਾਜੀ ਆਫਿਸ ਸੈਨੋਜ਼ੇ ਆ, ਪਰ ਤੁਹਾਨੂੰ ਫੋਨ ਰਾਹੀਂ ਸਾਡੇ ਨਾਲ ਅਪਾਇੰਟਮੈਂਟ ਲੈਣੀ ਪੈਣੀ ਹੈ ਜੀ। ਫੋਨ ਨੰਬਰ ਇਹਨਾਂ ਦਾ 415 909 0503 4159090503। ਇਸ ਦੇ ਉੱਤੇ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਲਿਓ ਜੀ। ਕੁਛ ਕੁ ਆਨਲਾਈਨ ਸਵਾਲ ਲੈ ਕੇ ਤੇ ਫਿਰ ਆਪਾਂ ਪ੍ਰੋਗਰਾਮ ਦੀ ਕਰਨੀ ਹੈ ਜੀ ਸਮਾਪਤੀ। I-94 ਨੂੰ ਕਹਿੰਦੇ ਜੀ ਕੇਸ ਪਾਸ ਹੋਣ ਤੋਂ ਬਾਅਦ ਕਿੰਨਾ ਲੱਗਦਾ? ਉਹ ਤਾਂ ਆਈ ਥਿੰਕ ਆਲਰੇਡੀ ਤੁਸੀਂ ਦੱਸ ਹੀ ਦਿੱਤਾ ਵੀ ਉਹ ਜਾ ਕੇ ਜਿਹੜਾ ਉਹ ਕਰਨਾ ਹੈਗਾ ਆ। ਤੇ ਇੱਕ ਤੁਹਾਡੇ ਲਈ ਜਿਹੜਾ ਸਵਾਲ ਆ, ਕਹਿੰਦੇ ਵੀ ਕੇਸ ਲਵਾਇਆ ਸੀ ਤੁਹਾਡੇ ਤੋਂ ਅਸਾਈਲਮ ਦਾ, 2 ਮਹੀਨੇ ਹੋ ਗਏ ਆ, ਕੇਸ ਲੱਗਣ ਦੀ ਕਹਿੰਦੇ ਕੋਈ ਕਾਲ ਨਹੀਂ ਆਈ। ਕਿੰਨਾ ਕੁ ਸਮਾਂ ਜਿਹੜਾ ਉਹ ਲੱਗਦਾ ਆ ਜਦੋਂ ਤੁਹਾਡੇ ਨਾਲ ਕੋਈ ਕੰਟੈਕਟ ਕਰਦਾ? ਜਦੋਂ ਸਾਡੇ ਕੋਲ ਤੁਹਾਡੀ ਸੋ ਇਦਾਂ ਕਿ ਆਪਾਂ ਜਿਹੜਾ ਸਾਡਾ ਸਿਸਟਮ ਉਹ ਹੈ ਕਿ ਮਹੀਨੇ ਦੇ ਅੰਦਰ ਅੰਦਰ ਸਾਰਿਆਂ ਦਾ ਕੇਸ ਲੱਗਣਾ। ਪਰ ਮਹੀਨੇ ਦਾ ਮਤਲਬ ਇਹ ਨਹੀਂ ਕਿ ਤੁਸੀਂ 1 ਮਹੀਨੇ ਕਹੋ ਕਿ ਮੈਂ ਪਹਿਲਾਂ ਚਿੱਲ ਕਰਨਾ, ਫਿਰ ਮੈਂ 30ਵੇਂ ਦਿਨ ਇਹਨਾਂ ਨੂੰ ਆਪਣੇ ਡਾਕੂਮੈਂਟ ਭੇਜਣੇ ਆ ਤੇ ਫਿਰ ਅਗਲੇ ਦਿਨ ਹੀ ਲੱਗੋ। ਸੋ ਮੈਨੂੰ ਨਹੀਂ ਪਤਾ ਕਿ 2 ਮਹੀਨੇ ਤੁਸੀਂ ਕਿੱਥੋਂ ਕੈਲਕੂਲੇਟ ਕਰਦੇ ਆ। ਤੁਸੀਂ 1 ਮਹੀਨੇ 'ਚ ਲੱਗੂਗਾ ਕੇਸ। ਤੇ ਜਦੋਂ ਤੁਸੀਂ ਡਾਕੂਮੈਂਟ ਸਾਰੇ ਚੈੱਕਲਿਸਟ ਵਗੈਰਾ ਭੇਜਤੀ ਤੇ ਉਹ ਤੁਸੀਂ ਜਿਹੜੀ ਸਭ ਤੋਂ ਈਜ਼ੀ ਮੈਥਡ ਸਾਡੇ ਲਈ ਹੈ ਕਾਲ ਤੋਂ ਬਜਾਏ ਕਿ ਜਦੋਂ ਆਪਾਂ ਕੇਸ ਤੁਹਾਡਾ ਇਨਟੇਕ ਕਰਦੇ ਆ, ਉਹਦੇ ਵਿੱਚ 7-8 ਜਾਣੇ ਜਿਹੜੇ ਸਾਡੀ ਟੀਮ ਦੇ ਮੈਂਬਰ ਈਮੇਲ 'ਚ ਉਹ ਰਿਪਲਾਈ ਆਲ ਕਰ ਦਿਓ ਕਿ ਮੇਰਾ ਕੇਸ ਦਾ ਸਟੇਟਸ ਕੀ ਹੈਗਾ। ਉਹ ਤੁਹਾਨੂੰ ਰਾਈਟ ਵੇ ਜਿਹੜਾ ਹੈਗਾ ਵਿਦਿਨ 24 ਆਵਰ ਆਨਸਰ ਕਰ ਦੋਗੇ ਕਿ ਕਿੱਥੇ ਸਟੈਂਡ ਕਰਦੇ ਆ। ਠੀਕ ਹੈ ਜੀ। ਰਿਪਲਾਈ ਆਲ ਕਰਿਓ ਕਿ ਸਾਰੇ ਆਪਣਾ ਲਾਇਰ ਸਾਰੇ ਮੈਂ ਆਪਣਾ ਕਾਪੀ ਆਪਾਂ ਵਿੱਚ ਹੋਈਏ। ਮੇਕ ਸ਼ੋਰ ਕਰ ਲਿਓ ਜੀ। ਜੀ ASAP ਦੀ ਮੈਂਬਰਸ਼ਿਪ ਨਾਲ ਵਰਕ ਪਰਮਿਟ ਤੁਸੀਂ 90 ਦਿਨ ਦਾ ਦੱਸਿਆ ਸੀਗਾ ਭਾਜੀ? ਰੂਲ ਤਾਂ 30 ਦਿਨ ਦਾ ਹੈਗਾ ਕਿ 30 ਦਿਨ ਦੇ ਵਿੱਚ ਦੇਣਾ, ਪਰ ਓਨਰ ਨਹੀਂ ਕਰ ਪਾ ਰਹੇ ਉਹ। ਇੰਨਾ ਜ਼ਿਆਦਾ ਬੈਕਲੌਗ ਕਹਿ ਸਕਦੇ ਹਾਂ ਹਾਂਜੀ ਜੀ। ਤੇ ਟੂਰਿਸਟ ਵੀਜ਼ੇ ਦੀ ਕਿਸੇ ਦੀ ਕੋਈ ਆਈ ਅਪਡੇਟ ਉਧਰੋਂ ਵੀ ਕਿਸੇ ਦੇ ਇਲਾਕੇ ਕੋਈ ਪਹੁੰਚਿਆ? ਨਹੀਂ ਜੀ। ਠੀਕ ਹੈ ਜੀ। ਕਮਲਜੀਤ ਸਿੰਘ ਪੁੱਛਦੇ ਨੇ, ਕਹਿੰਦੇ ਵੀ ਉਹਨਾਂ ਦੇ ਫਰੈਂਡ ਨੂੰ ਸਪੈਸ਼ਲ ਟਰਮਸ ਮਿਲੀਆਂ ਨੇ B1 B2 ਵੀਜ਼ਾ ਸਟੈਂਪ ਦੇ ਲਈ, AOS ਤੇ EOS ਓਟ ਆਫ ਐਂਟਰੀ ਦੇ ਉੱਤੇ। ਇਸ ਦਾ ਜਿਹੜਾ ਉਹ ਕੀ ਮਤਲਬ ਆ ਵੀ ਕੀ ਉਹ ਆਪਣਾ ਅਸਾਈਲਮ ਦੇ ਲਈ ਅਪਲਾਈ ਕਰ ਸਕਦਾ ਜਾਂ ਅਦਰ ਐਡਜਸਟਮੈਂਟ ਆਫ ਸਟੇਟਸ ਦੇ ਲਈ ਕਰ ਸਕਦੇ ਆ ਜਾਂ ਕਿੱਦਾਂ? ਉਹ ਕਰ ਸਕਦੇ ਆ। ਹੁਣ CBP ਦੇ ਕੋਲ ਪਾਵਰ ਨਹੀਂ ਹੈਗੀ, ਨੋ AOS ਨੋ EOS, ਉਹਦਾ ਕੋਈ ਮੈਨਾ ਨਹੀਂ ਹੈਗਾ। ਆਪਾਂ ਲੋਨ ਦੇ ਹਿਸਾਬ ਨਾਲ ਚੱਲਣਾ। ਉਹਨਾਂ ਦੀ ਬੇਸਿਕਲੀ ਉਹਨਾਂ ਨੇ ਇਹ ਲਿਖਿਆ ਕਿ ਬੰਦਾ ਫਰਾਡ ਨਾ ਹੋਵੇ, ਸਿੱਧੇ ਜਾ ਕੇ ਨਾ ਕਰ ਦੇਵੇ। 90 ਦਿਨ ਤੋਂ ਬਾਅਦ ਜੇ ਕਿਸੇ ਦਾ ਇਰਾਦਾ ਬਦਲਦਾ ਵਾ ਉਹ ਕੁਝ ਵੀ ਕਰ ਸਕਦਾ ਵਾ। ਤੇ ਜਿਹੜਾ ਅਸਾਈਲਮ ਵਾਲਾ ਉਹਨੂੰ ਕੋਈ ਰੋਕ ਟੋਕ ਨਹੀਂ ਹੈਗੀ। ਅਸਾਈਲਮ ਵਾਲਾ ਅਸਾਈਲਮ ਕੱਚਾ ਪੱਕਾ ਵੀਜ਼ੇ ਤੇ ਨਹੀਂ ਵੀਜ਼ੇ ਤੇ ਅਸਾਈਲਮ ਫਾਈਲ ਕਰਨ ਲਈ ਕੋਈ ਨਹੀਂ ਰੋਕ ਸਕਦਾ ਕਿਸੇ ਨੂੰ। ਜੀ। ਆਸਟ੍ਰੇਲੀਆ ਤੋਂ ਜਤਿੰਦਰ ਹੁਣੀ ਆਏ ਆ E3 ਵੀਜ਼ੇ ਤੇ ਕਹਿੰਦੇ ਰੀਨਿਊ ਕਰਾਉਣਾ ਸੀ, ਆਨਲਾਈਨ ਸਟੇਟਸ ਕੇਸ ਅਪਰੂਵ ਦਾ ਕਰਦੇ ਆ, ਪਰ ਅੱਗੇ ਕੋਈ ਹੋਰ ਫਰਦਰ ਇੰਸਟਰਕਸ਼ਨ ਨਹੀਂ ਆ। ਕਿਸੇ ਕੋਈ ਚੀਜ਼ ਵੀ ਉਹਨਾਂ ਨੂੰ ਮਿਲੂਗੀ? ਘੱਲਣਾ ਹੈ ਉਹਨਾਂ ਨੇ? ਜਿਹੜਾ E3 ਵੀਜ਼ਾ ਹੁੰਦਾ ਇਹ EMPLOYER ਪਟੀਸ਼ਨ ਹੁੰਦੀ ਹੈ। ਤੁਹਾਨੂੰ ਉਹਨਾਂ ਨੇ ਕੁਝ ਨਹੀਂ ਦੇਣਾ, ਤੁਹਾਡੇ EMPLOYER ਨੂੰ ਉਹਨਾਂ ਨੇ ਅਪਰੂਵਲ ਨੋਟਿਸ ਭੇਜਣਾ। ਤੁਸੀਂ ਆਪਣੇ EMPLOYER ਤੋਂ ਜਿਹੜਾ 797 ਅਪਰੂਵਲ ਨੋਟਿਸ ਉਹ ਲਓ ਤੇ ਉਹਦੇ ਵਿੱਚ ਤੁਹਾਡਾ I-94 ਵਗੈਰਾ ਅਪਡੇਟਡ ਤੁਹਾਨੂੰ ਮਿਲ ਜਾਣਾ। ਤੁਹਾਡੀ ਐਕਸਟੈਂਸ਼ਨ I-94 ਅਪਡੇਟ ਕਰਕੇ ਦੇ ਦੇਣਾ। ਆਨਲਾਈਨ ਵਾਲਾ ਜਿਹੜਾ I-94 ਉਹ ਨਹੀਂ ਅਪਡੇਟ ਹੋਣਾ, ਉੱਥੇ ਰਹਿਣਾ। ਤਾਂ ਫਿਜ਼ੀਕਲ ਤੁਹਾਨੂੰ I-94 ਇਹਨਾਂ ਨੇ ਜਿਹੜਾ EMPLOYER ਦੇ ਥਰੂ ਤੁਹਾਨੂੰ ਮਿਲਣਾ। ਠੀਕ ਹੈ। ਜੱਗੀ ਹੁਣਾਂ ਨੇ ਗ੍ਰੀਨ ਕਾਰਡ ਦੇ ਲਈ ਅਪਲਾਈ ਕੀਤਾ ਸੀ 3 ਸਾਲ ਪਹਿਲਾਂ, ਅਜੇ ਤੱਕ ਉਹਨਾਂ ਨੂੰ ਕੁਝ ਮਿਲਿਆ ਨਹੀਂ ਹੈ। ਨੈਸ਼ਨਲ ਬੈਨੀਫਿਟ ਸੈਂਟਰ ਦੇ ਵਿੱਚ ਕਹਿੰਦੇ ਆ, ਤੇ ਟਰੈਵਲ ਡਾਕੂਮੈਂਟ ਉਹਨਾਂ ਕੋਲ ਹੈਗਾ ਆ। ਕੀ ਉਸ ਟਰੈਵਲ ਡਾਕੂਮੈਂਟ ਤੇ ਆ ਜਾ ਸਕਦੇ ਨੇ ਕਿਤੇ? ਬਿਲਕੁਲ।
ਠੀਕ ਹੈ ਜੀ। ਤੇ ਇੱਕ ਇਹਦੇ ਵਿੱਚ ਹੀ ਜੇ ਪ੍ਰੋਵਾਈਡਡ ਹੋਰ ਪਿੱਛੋਂ ਰਿਮੂਵਲ ਆਰਡਰ, ਡਿਪੋਰਟੇਸ਼ਨ ਆਰਡਰ ਇਦਾਂ ਦਾ ਕੋਈ ਹੋਰ ਬਾਰ-ਬੂਰ ਨਾ ਹੋਵੇ, ਹਾਂਜੀ ਆ ਸਕਦੇ ਆ, ਉਹ ਨਹੀਂ ਮੈਨੂੰ ਹੁਣ ਪਤਾ, ਪਰ ਜੇ ਸਾਰਾ ਕੁਝ ਕਲੀਨ ਸੀਗਾ ਆਲ ਦਾ ਟਾਈਮ ਤੇ ਫਿਰ ਟਰੈਵਲ ਡਾਕੂਮੈਂਟ ਤੋਂ ਆ ਜਾ ਸਕਦੇ। ਠੀਕ ਹੈ ਜੀ। ਜਸਵਿੰਦਰ ਹੋਣੀ ਦੱਸਦੇ ਨੇ ਵੀ ਉਹਨਾਂ ਦੇ ਕਿਸੇ ਫਰੈਂਡ ਨੇ ਬਾਰਡਰ ਥਰੂ ਕ੍ਰਾਸ ਕਰਕੇ ਉਹ ਪਹੁੰਚਿਆ, ਜਦੋਂ ਵੀ ਅਫਸਰ ਕਹਿੰਦੇ ਵੀ ਉਹਨੂੰ ਕਾਲ ਕਰਦੇ, ਵਿਜ਼ਿਟ ਕਰਦੇ ਆ, ਤੇ ਉਹ ਕਹਿੰਦੇ ਵੀ ਆਪਣਾ ਪਾਸਪੋਰਟ ਜਿਹੜਾ ਉਹ ਬਣਵਾਓ। ਕੀ ਇਦਾਂ ਅਧਿਕਾਰੀ ਆਖ ਸਕਦੇ ਨੇ ਕਿਸੇ ਨੂੰ? ਉਹ ਆਖ ਸਕਦੇ, ਉਹਨਾਂ ਦਾ ਕੰਮ ਸੌਖਾ, ਤਾਂ ਬੰਦੇ ਨੇ ਇਹੀ ਕਹਿਣਾ ਕਿ ਮੈਂ ਅਟੈਂਪਟ ਕੀਤਾ ਸੀਗਾ, ਦੇਖੋ ਬਣਿਆ ਨਹੀਂ। ਠੀਕ ਹੈ ਜੀ, ਥੈਂਕ ਯੂ ਜੀ, ਬੜੀ ਮਿਹਰਬਾਨੀ। ਤੇ ਅੱਜ ਦੇ ਪ੍ਰੋਗਰਾਮ ਦੀ ਇੱਥੇ ਸਮਾਪਤੀ। ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਸੋ ਅੱਜ ਦੇ ਪ੍ਰੋਗਰਾਮ ਨੂੰ ਇੱਥੇ ਕਰਦੇ ਹਾਂ ਜੀ ਆਪਾਂ ਸਮਾਪਤ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਹੁਣ ਤੋਂ ਅੱਧੇ ਕੁ ਘੰਟੇ ਬਾਅਦ ਜਿਹੜਾ ਇੱਥੇ ਪੰਜਾਬੀ ਰੇਡੀਓ USA ਦੇ ਫਰੈਸਡੋ ਸਟੂਡੀਓ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਆ ਜੀ ਟਰੱਕਿੰਗ ਨੂੰ ਲੈ ਕੇ ਸੈਮੀਨਾਰ, ਟਰੱਕਿੰਗ ਕੋਰਸ, ਵੀ ਕਿੱਦਾਂ ਤੁਸੀਂ ਆਪਣੀ ਕੰਪਨੀ ਸੈਟਅਪ ਕਰਨੀ ਆ, ਕੰਪਨੀ ਸੈਟਅਪ ਕਰਨ ਤੋਂ ਬਾਅਦ 'ਚ ਕੀ ਜਾਣਕਾਰੀਆਂ ਤੁਹਾਨੂੰ ਚਾਹੀਦੀਆਂ ਆ। ਸੋ ਉਸ ਦੇ ਲਈ ਤੁਸੀਂ ਜ਼ਰੂਰ ਵਾਕ ਇਨ ਵੀ ਜਿਹੜਾ ਉਹ ਕਰ ਸਕਦੇ ਆ। ਐਡਰੈਸ ਸਾਡਾ ਆ 2125 ਨਾਰਥ ਵਾਟਨ ਐਵਨਿਊ। ਤੇ ਹੁਣ ਲੈਂਦੇ ਹਾਂ ਇਜਾਜ਼ਤ। ਸਭ ਨੂੰ ਪਿਆਰ ਭਰੀ